ਸਾਹਿਬ ਜੇ ਅਸੀਂ ਗੱਲ ਕਰਦੇ ਹਾਂ चिट्ठी ਦੇ ਵਿੱਚ ਅਜਿਹਾ ਕੀ ਲਿਖਿਆ ਗਿਆ ਸੀ ਜਿਹੜੀ चिट्ठी ਇੰਨੀ ਵਾਇਰਲ ਹੋਈ ਤੇ ਜੇਕਰ ਅਸੀਂ ਮੋਰਚੇ ਦੀ ਗੱਲ ਕਰੀਏ ਤਾਂ ਮੋਰਚੇ ਨੇ ਵੀ 2 ਫਾੜ ਕਰਨ ਤੇ चिट्ठी ਦਾ 1 ਰੋਲ ਰਿਹਾ ਸੀ ਉਸ ਵਕਤ। ਦੇਖੋ चिट्ठी ਦਾ ਵੈਸੇ ਹੁਣ ਤਾਂ ਬਹੁਤ ਇਹ चिट्ठी ਵਾਇਰਲ ਹੋ ਚੁੱਕੀ ਹੈ। ਉਹਦੇ ਵਿੱਚ ਇਹਨਾਂ ਨੇ ਜਿਹੜੇ 3 ਕਾਨੂੰਨਾਂ ਤੇ ਵੀ ਸਮਝੌਤਾ ਕਰ ਲਿਆ ਸੀਗਾ, ਜਿਹਦੇ ਤੇ ਸਾਡਾ ਸ਼ੁਰੂ ਤੋਂ ਇਹ ਸਾਰੀਆਂ ਜਥੇਬੰਦੀਆਂ ਦਾ ਨਾਰਾ ਸੀਗਾ 3 ਕਾਨੂੰਨ ਚਕਨਾਚੂਰ, ਇਸ ਤੋਂ ਘੱਟ ਨਹੀਂ ਕੁਝ ਮਨਜ਼ੂਰ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਸਭ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ, ਉਹਨਾਂ ਨੇ 1 ਨਹੀਂ ਖਹਿੜਾ ਛੁੱਟਦਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ, ਫਿਰ ਉਹ ਐਲਾਨ ਹੋ ਜਾਣਾ। ਜਦੋਂ ਮਾਹੌਲ ਚੇਂਜ ਹੋ ਗਿਆ, ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਵੀ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਇਹ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾ ਸਕਦੇ। ਇਹਨਾਂ ਨੇ 1 ਕਾਨੂੰਨ ਰਿਪੀਲ ਕਰ ਦਿਓ, 1 ਸੂਬਿਆਂ ਤੇ ਛੱਡ ਦਿਓ, 1 ਦੀ ਕਮੇਟੀ ਬਣਾ ਦਿਓ ਵੀ ਜੋ ਉਹ ਰੱਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਇੱਕ ਹਿਸਾਬ ਨਾਲ 2 ਕਾਨੂੰਨਾਂ ਨੂੰ ਜਿਉਂ ਦਾ ਤਿਉਂ ਛੱਡਣ ਦਾ चिट्ठी 'ਚ ਵਾਅਦਾ ਕਰ ਲਿਆ ਸੀਗਾ, ਜਿਹੜੀ चिट्ठी ਅਮਿਤ ਸ਼ਾਹ ਨੂੰ ਲਿਖੀ ਗਈ ਹੈ। ਅੱਛਾ ਵੀ ਇਹ ਐਲਾਨ ਕਰ ਦਿਓ, ਅਸੀਂ ਆਪੇ ਠਾ ਕੇ ਲੈ ਕੇ ਜਾਵਾਂਗੇ। ਅੱਛਾ ਉਹ ਜਿਹੜੀ 8 ਨਵੰਬਰ ਨੂੰ ਰਾਜੇਵਾਲ ਹੋਰਾਂ ਨਾਲ ਡੱਲੇਵਾਲ ਹੋਰਾਂ ਦੀ ਮੀਟਿੰਗ ਹੋਈ ਆ 16 ਜਥੇਬੰਦੀਆਂ ਦੀ, ਉਹਦੇ ਵਿੱਚ ਉਹਨਾਂ ਨੇ ਇਹ ਵੀ ਕਹਿਤਾ ਵੀ ਅਸੀਂ ਅਮਿਤ ਸ਼ਾਹ ਨੂੰ ਇਹ ਵੀ ਕਹਿਤਾ ਵੀ ਕੁਝ ਜਥੇਬੰਦੀਆਂ ਤੇ ਖਾਸ ਕਰਕੇ ਜਿਹੜੀ 9 ਮੈਂਬਰੀ ਕਮੇਟੀ ਹੈ, ਤਾਲਮੇਲ ਕਮੇਟੀ, ਉਹਦੇ 'ਚੋਂ ਕੁਛ ਆਗੂ ਇਹ ਸਹਿਮਤ ਨਹੀਂ, ਪਰ ਵੱਡਾ ਹਿੱਸਾ ਸਹਿਮਤ ਹੈ, ਅਸੀਂ ਠਾ ਕੇ ਲੈ ਜਾਵਾਂਗੇ। ਰਾਜੇ ਉਹਦੇ ਵਿੱਚ ਡੱਲੇਵਾਲ ਨਹੀਂ ਸਹਿਮਤ, ਉਹਦੇ ਵਿੱਚ ਗੁਰਨਾਮ ਸਿੰਘ ਚੜੂਨੀ ਨਹੀਂ ਸਹਿਮਤ, ਤੇ ਗੁਰਨਾਮ ਸਿੰਘ ਚੜੂਨੀ ਦੇ ਨਾਲ ਜਿਹੜੀਆਂ ਸਹਿਮਤ ਜਥੇਬੰਦੀਆਂ ਉਹ ਨਹੀਂ ਸਹਿਮਤ, ਜਿਹਦੇ 'ਚ ਅਸੀਂ ਵੀ ਸੀਗੇ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀਗੀਆਂ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਸਭ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ, ਉਹਨਾਂ ਨੇ 1 ਨਹੀਂ ਖਹਿੜਾ ਛੁੱਟਦਾ ਸੀਗਾ। ਉਹ ਫਿਰ ਐਲਾਨ ਕਰਨ 'ਚ ਕਿਉਂ ਦੇਰੀ ਕੀਤੀ? ਉਹ ਐਲਾਨ ਦਾ ਹਜੇ ਪ੍ਰੋਸੈਸ ਚੱਲ ਹੀ ਰਿਹਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ ਵਾਲਾ, ਫਿਰ ਉਹ ਐਲਾਨ ਹੋ ਜਾਣਾ ਸੀਗਾ। ਇਹ ਨਵੰਬਰ 'ਚ ਇਹਨਾਂ ਨੇ ਤਰੀਕ ਵੀ ਐਗਜ਼ੈਕਟ ਤਰੀਕ ਹੈ, ਇਹਨਾਂ ਨੇ ਜਿਹੜੀ ਜਦੋਂ ਕਾਂਡ ਵਾਪਰਿਆ ਉਦੋਂ ਥੋੜ੍ਹੇ 15-20 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਹੀ ਉਹ ਲਿਖੀ ਹੋਈ ਹੈ। ਇਹਨੇ ਜਦੋਂ ਕਾਂਡ ਵਾਪਰ ਗਿਆ ਤਾਂ ਮਾਹੌਲ ਸਾਰਾ ਚੇਂਜ ਹੋ ਗਿਆ। 4 ਬੰਦੇ ਕਿਸਾਨ ਸ਼ਹੀਦ ਹੋ ਗਏ, 1 ਪੱਤਰਕਾਰ ਸ਼ਹੀਦ ਹੋ ਗਿਆ, ਇੱਧਰੋਂ ਕਰਨਾਲ ਵਾਲਾ ਲਾਠੀ ਚਾਰਜ ਹੋ ਗਿਆ ਸੀਗਾ, 1 ਕਿਸਾਨ ਉਹਦੇ 'ਚ ਸ਼ਹੀਦ ਹੋ ਗਿਆ ਸੀਗਾ। ਉਹ ਸਾਰਾ ਮਾਹੌਲ ਚੇਂਜ ਹੋ ਗਿਆ। ਜਦੋਂ ਮਾਹੌਲ ਚੇਂਜ ਹੋ ਗਿਆ, ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਵੀ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਇਹ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾ ਸਕਦੇ। ਹੁਣ ਮਾਹੌਲ ਚੇਂਜ ਹੋ ਗਿਆ। ਜੇ ਤੁਸੀਂ ਜਾਂ ਤਾਂ ਤੁਹਾਨੂੰ ਇੱਥੇ ਗੋਲੀ ਚਲਾ ਕੇ ਠਾਉਣੇ ਪੈਣਗੇ, ਤੇ ਸਹਿਮਤੀ ਨਾਲ ਨਹੀਂ ਉੱਠਣਾ। ਹੁਣ ਕੋਈ ਗੋਲੀ ਚੱਲੀ ਵੀ ਆ ਇੱਕ ਟਾਈਮ ਦੇ ਲਈ, ਜਦੋਂ 29 ਜਨਵਰੀ ਹੋਈ ਆ, 29 ਜਨਵਰੀ 2021 ਹੋਇਆ ਤਾਂ ਉਦੋਂ ਗੋਲੀ ਦਾ ਵੀ ਇੱਕ ਤਰ੍ਹਾਂ ਦਾ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਗਏ ਨੇ। ਮਤਲਬ ਉਹਨਾਂ ਨੂੰ ਜਦੋਂ ਹੁਣ ਇਹ ਨਵੰਬਰ 'ਚ ਇਹਨਾਂ ਨੇ ਚਿੱਠੀ ਲਿਖੀ ਹੈ, ਜਾਂ ਉਦੋਂ ਹੋ ਗਿਆ ਸੀਗਾ ਵੀ ਹੁਣ ਲੋਕ ਆਹ ਤੁਹਾਡੇ ਐਲਾਨ ਨਾਲ ਉੱਠ ਖੜਨ, ਜਿਹੜਾ ਇਹਨਾਂ ਨੇ ਸਹਿਮਤੀ ਕੀਤੀ ਹੈ ਗੁਪਤ ਸਮਝੌਤੇ 'ਚ, ਇਹਦੇ ਨਾਲ ਨਹੀਂ ਉੱਠਣਗੇ। ਹੁਣ ਲੋਕ ਹੈ ਜਿਹੜੇ ਹੈਗੇ ਆ, ਜਿੰਨਾ ਗੁੱਸਾ ਵੱਧ ਗਿਆ, ਹੁਣ ਇਹ ਜਾਂ ਤਾਂ ਇਹਨਾਂ ਦੇ 3 ਕਾਨੂੰਨ ਰੱਦ ਕਰਨੇ ਪੈਣਗੇ ਤਾਂ ਉੱਠਣਗੇ, ਜਾਂ ਫਿਰ ਗੋਲੀ ਚਲਾ ਕੇ ਮਾਰ ਕੇ 100-150 ਬੰਦਾ। ਉਹ ਫਿਰ ਜਦੋਂ ਮੂਹਰੇ ਚੋਣਾਂ ਦਾ ਮਾਹੌਲ ਸੀਗਾ, ਇੱਕ ਚੋਣਾਂ ਦੇ ਆਪਣੀਆਂ ਪੰਜਾਬ ਦੀਆਂ ਚੋਣਾਂ ਸੀ, ਯੂਪੀ ਦੀਆਂ, ਉੱਤਰਾਖੰਡ ਦੀਆਂ, ਇਦੋਂ ਵੀ ਵੱਧ ਨਾ ਜਿਹੜਾ ਉਹਨਾਂ ਸਾਹਮਣੇ ਜਿਹੜਾ ਪ੍ਰੈਸ਼ਰ ਪਿਆ ਉਹਨਾਂ ਦਾ, ਇਹਨਾਂ ਨੇ ਤਾਂ ਗਦਾਰੀ ਕਰਤੀ ਸੀਗੀ। ਪਹਿਲਾਂ ਤਾਂ ਜਿਹੜੀਆਂ ਸਾਰਾ ਪੰਜਾਬ, ਉੱਥੇ ਸਾਰਾ ਪੰਜਾਬੀ ਭਾਈਚਾਰਾ ਸ਼ਾਮਲ ਹੋਇਆ। ਇਹਨਾਂ ਨੇ ਜ਼ੋਰ ਲਾਇਆ ਵੀ ਇਕੱਲੀਆਂ ਕਿਸਾਨ ਜਥੇਬੰਦੀਆਂ ਰਹਿਣ ਪੰਜਾਬੀ 'ਚ, ਭਾਈਚਾਰਾ ਜੇ ਭੱਜਦਾ ਤਾਂ ਭੱਜੇ, ਅਸੀਂ ਕਿਹੜਾ ਸੱਦਿਆ ਸੀ ਨੌਜਵਾਨਾਂ ਨੂੰ, ਇਹੋ ਜਿਹੇ ਬਿਆਨ ਦਿੰਦੇ ਰਹੇ। ਜਦੋਂ ਫਿਰ ਉਹ ਪਿੰਡ ਖਾਲੀ ਹੋ ਗਿਆ ਨਵੰਬਰ ਤੱਕ ਆ ਕੇ, ਬਹੁਤ ਗਿਣਤੀ ਘਟ ਗਈ ਸੀ, 10ਵਾਂ ਹਿੱਸਾ ਗਿਣਤੀ ਰਹਿ ਗਈ ਸੀ ਸ਼ੁਰੂ ਨਾਲੋਂ। ਇਹ ਫਿਰ ਇਹਨਾਂ ਨੂੰ ਆਏਗਾ ਵੀ ਜਿੰਨਾ ਕੁ ਮਿਲਦਾ ਉਹਨਾਂ ਕੁ ਲੈ ਲਗੇ। ਮਤਲਬ ਪਹਿਲਾਂ ਤੋੜੋ ਉਹਨਾਂ ਨੂੰ, ਕਮਜ਼ੋਰ ਕਰੋ ਮੋਰਚੇ ਨੂੰ, ਮਗਰੋਂ ਫਿਰ ਮੰਗਾਂ ਛੱਡ ਕੇ ਸਮਝੌਤਾ ਕਰੋ। ਚੱਲ ਉਹ ਜਦੋਂ ਕੀ ਹੋਇਆ, ਇੱਕ ਉਹਨਾਂ ਨੂੰ ਐਸੀ ਵੀ ਜਿਹੜਾ ਪੰਜਾਬੀ ਸਾਰਾ ਭਾਈਚਾਰਾ ਇਕੱਠਾ ਹੋ ਗਿਆ, ਦੂਜੇ ਆਪਣਾ ਪੰਜਾਬੀ ਭਾਈਚਾਰਾ ਕਿ ਯੂਪੀ ਵਾਲੇ, ਹਰਿਆਣੇ ਵਾਲੇ, ਮੱਧ ਪ੍ਰਦੇਸ਼ ਵਾਲੇ, ਸਾਰੇ ਪੰਜਾਬੀ ਵੀ ਜਿਹੜੇ ਇਕੱਠੇ ਹੋ ਗਏ। ਮੋਦੀ ਪੰਜਾਬੀਆਂ ਨੂੰ ਇਸ ਸਟੇਜ 'ਤੇ, ਸਿੱਖਾਂ ਨੂੰ ਨਹੀਂ ਉਹ ਟਾਰਗੇਟ ਕਰਨਾ ਚਾਹੁੰਦਾ ਸੀਗਾ। ਉਹ ਚਾਹੁੰਦਾ ਸੀ ਵੀ ਅਜੇ ਮੁਸਲਮਾਨ ਟਾਰਗੇਟ ਕੀਤੇ, ਇਹਨੂੰ ਨਾਲ ਲੈ ਕੇ ਚੱਲ ਗਏ। ਸੋ ਸਾਰੇ ਜਿਹੜੇ ਫੈਕਟਰ ਹੈ, ਜਿਹੜੇ ਪੰਜਾਬੀ ਭਾਈਚਾਰੇ, ਸਿੱਖ ਭਾਈਚਾਰੇ ਦਾ ਸ਼ਾਮਲ ਹੋਣਾ,
ਚੋਣਾਂ ਵਾਲਾ ਫੈਕਟਰ ਹੋਣਾ, ਲਖੀਮਪੁਰ ਵਾਲੇ ਕਾਂਡ ਤੇ ਕਰਨਾਲ ਵਾਲੇ ਕਾਂਡ ਤੇ ਲੋਕਾਂ ਦਾ ਗੁੱਸਾ ਵੱਧ ਜਾਣਾ। ਇਹਨਾਂ ਕਰਕੇ ਉਹਨਾਂ ਦੀ ਬਣੀ ਮਜਬੂਰੀ ਵੀ ਹੁਣ ਤਾਂ ਹੀ ਠਾਇਆ ਜਾ ਸਕਦਾ ਇਹਨਾਂ ਨੂੰ ਜੇ ਕਾਨੂੰਨ ਆਪਾਂ ਵਾਪਸ ਲੈਂਦੇ ਹਾਂ। ਜੇ ਕਾਨੂੰਨ ਵਾਪਸ ਨਹੀਂ ਲੈਂਦੇ ਤਾਂ ਲੋਕਾਂ ਨੇ ਉੱਠਣਾ ਨਹੀਂ। ਇਸ ਕਰਕੇ ਚਿੱਠੀ 'ਚ ਤਾਂ ਇਹ ਸਮਝ ਲਓ ਵੀ ਇਹ ਲਿੱਦ ਕਰੇ ਆਏ ਸੀਗੇ ਜਮਾ। ਜੇ ਹੋ ਗਿਆ ਸਾਡਾ ਸਿਰ ਝੁਕਦਾ 700 ਜਿਹੜੇ ਕਿਸਾਨ ਸ਼ਹੀਦ ਹੋਏ ਆ ਜਾਂ ਜਿਹੜੇ ਲਖੀਮਪੁਰ 'ਚ ਹੋਏ ਆ, ਸਾਨੂੰ ਸਲੂਟ ਹੈ ਸਾਡਾ ਉਹਨਾਂ ਨੂੰ। ਉਹਨਾਂ ਕਰਕੇ ਇਹ ਮੋਰਚਾ ਜਿੱਤਿਆ ਗਿਆ। ਚਿੱਠੀ ਵਾਲਿਆਂ ਨੇ ਤਾਂ ਮੋਰਚਾ ਡੋਬਤਾ ਸੀਗਾ। ਅਗਲੀ ਹਾਂਜੀ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਅਸੀਂ ਗੱਲਬਾਤ ਪੂਰੀ ਮੋਰਚੇ ਦੀ ਜਿਹੜੀ ਤੁਹਾਡੇ ਸਾਹਮਣੇ ਇੱਕ ਵਾਰ ਫੇਰ ਰੱਖੀ ਆ ਸਰਜੀਤ ਫੂਲ ਦੇ ਰਾਹੀਂ। ਤਾਂ ਅਸੀਂ ਇੱਕ ਅਹਿਮ ਸਵਾਲ ਆ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ, ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਰੀਆਂ ਜਾਂਦੀਆਂ ਨੇ, ਬਕਾਇਦਾ ਨਾਮ ਲਏ ਜਾਂਦੇ ਨੇ, ਤਾਂ 3000 ਕਰੋੜ ਦੇ ਵਿੱਚ ਮੋਰਚਾ ਵੇਚਣ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ। ਤਾਂ ਉੱਥੋਂ ਇੱਕ ਸਵਾਲ ਨਿਕਲਦਾ ਜਿਹੜਾ ਸਵਾਲ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਫੂਲ ਸਾਹਿਬ, ਜਿਹੜਾ ਸਵਾਲ ਆ ਉਹ ਸਵਾਲ ਇਹ ਨਿਕਲਦਾ ਕਿ SKMB ਹੁਣ ਦੋ ਭਾਗਾਂ ਦੇ ਵਿੱਚ ਬਣਦਾ ਨਜ਼ਰ ਆ ਰਿਹਾ ਹੈਗਾ। ਵੰਡਿਆ ਗਿਆ। ਤੁਹਾਨੂੰ ਕੀ ਲੱਗਦਾ ਵੀ ਕਿਹੜਾ ਮੋਰਚਾ ਸਹੀ ਹੈਗਾ, ਕਿਹੜਾ SKM ਸਹੀ ਆ? ਦੇਖੋ ਜੀ, ਸਾਡੀ ਸ਼ੁਰੂ ਤੋਂ ਪੋਜੀਸ਼ਨ ਰਹੀ ਹੈ ਵੀ ਜਿਹੜਾ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜੇ ਗੁਰਦੁਆਰੇ ਦਾ ਗ੍ਰੰਥੀ ਜਾਂ ਗੁਰਦੁਆਰੇ ਦੀ ਕਮੇਟੀ ਮਾੜੀ ਹੋ ਜਾਏ, ਗੁਰਦੁਆਰਾ ਨਹੀਂ ਢਾਉਣਾ ਚਾਹੀਦਾ। ਮੋਰਚੇ ਨੂੰ, ਸੰਯੁਕਤ ਕਿਸਾਨ ਮੋਰਚੇ ਨੂੰ ਆਲ ਇੰਡੀਆ ਤੇ ਇਕਜੁੱਟ ਰੱਖਣਾ ਇਹ ਜ਼ਰੂਰੀ ਹੈ। ਜੇ ਹੁਣ ਇਹ ਮੋਰਚਾ ਦਫਾੜ ਹੁੰਦਾ ਤਾਂ ਇਹ ਸਿੱਧਮ ਸਿੱਧਾ ਸਰਕਾਰ ਦੇ ਪੱਖ 'ਚ ਜਾਊਗੀ ਗੱਲ। ਸਾਡੀ ਜਿਹੜੀ ਅੰਦੋਲਨ ਹੈ ਕਮਜ਼ੋਰ ਹੋਊਗਾ। ਇਹਦੇ ਵਿੱਚ ਜਿਹੜੀਆਂ ਕਮੇਟੀਆਂ ਆਗੂਆਂ ਨੇ ਮਾੜੇ ਕੰਮ ਕੀਤੇ ਨੇ ਜਾਂ ਕੋਈ ਵਿਸ਼ਵਾਸਘਾਤ ਕੀਤਾ, ਬਟਰੇ ਕੀਤਾ ਕਿਸਾਨ ਜਥੇਬੰਦੀਆਂ ਨਾਲ, ਫੰਡ ਦਾ ਹਿਸਾਬ ਨਹੀਂ ਦਿੱਤਾ, ਗੁਪਤ ਚਿੱਠੀਆਂ ਲਿਖੀਆਂ ਨੇ, ਸਮਝੌਤੇ ਕੀਤੇ ਆ। ਅਸੀਂ ਕਹਿੰਦੇ ਸੀਗੇ ਡੱਲੇਵਾਲ ਨਾਲ ਸਾਡੀ ਤਾਲਮੇਲ ਰਿਹਾ। ਇਹ ਡੱਲੇਵਾਲ ਦੀ ਅਗਵਾਈ 'ਤੇ ਜਿਹੜਾ ਦੂਜਾ ਤਾਲਮੇਲੀ ਕਮੇਟੀ ਮੈਂਬਰ ਹੈ ਸ਼ਿਵ ਕੁਮਾਰ ਕੱਕਾ, ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਨਵਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਾਇਆ। ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਅੱਡ ਬਣਾਉਣਾ ਤਾਂ ਉਹਨਾਂ ਦੇ ਪੱਖ 'ਚ ਜਾਊਗਾ ਜਿਨ੍ਹਾਂ ਨੇ ਗਲਤੀਆਂ ਕੀਤੀਆਂ। ਅੰਦਰ ਮੋਰਚੇ ਦੇ ਵਿੱਚ ਲੜਨ ਵਾਲੇ ਨਹੀਂ ਰਹਿਣਾ ਉਹਨਾਂ ਦਾ, ਜਾਂ ਜਿਹੜੀ ਲੜਨ ਵਾਲੀ ਧਿਰ ਹੈ, ਜਿਹੜੀ ਆਪਣੀ ਧਿਰ ਹੈ, ਜਿਹੜੀ ਓਪੋਜੀਸ਼ਨ ਧਿਰ ਕਹਿ ਲਓ, ਜਿਹੜੀ ਇਸ ਮੋਰਚੇ 'ਚੋਂ ਕਮਜ਼ੋਰ ਹੋਊਗੀ, ਉਹਨਾਂ ਨੇ ਆਪਦੀਆਂ ਕਹਿਣ ਦਾ ਭਾਵ ਉਹ ਇਲਾਜ ਨਹੀਂ ਹੋਣਾ ਉਹਨਾਂ ਦਾ, ਉਹਨਾਂ ਨੇ ਫੇਰ ਗਲਤੀਆਂ ਕਰਨੀਆਂ ਨੇ। ਸੋ ਇਹ ਕਰਕੇ ਅੰਦਰ ਲੜਾਈ ਦਿੱਤੀ ਜਾ, ਪਰ ਇਹਨਾਂ ਨੇ ਸਾਡੀ ਮੰਨੀ ਨਹੀਂ। ਹੁਣ ਸਾਨੂੰ ਸਮਝਦਾ ਵੀ ਜਿਹੜਾ ਸਾਡਾ ਹੈਗਾ ਵੀ ਜਿਹੜਾ ਇਹਨਾਂ ਨੇ SKM ਬਣਾਇਆ ਗਲਤ ਬਣਿਆ। ਇਹਦੇ ਨਾਲ ਜਿੱਡੀ ਸੰਯੁਕਤ ਸਮਾਜ ਮੋਰਚਾ ਜਿਹੜਾ ਬਣਾਇਆ ਸੀ ਚੋਣ ਵਾਲਾ, ਉਹਦੇ ਨਾਲ ਢਾਹ ਲੱਗੀ ਆ। ਉੱਡੀ ਜਿਹੜਾ ਇਹਨੇ ਡੱਲੇਵਾਲ ਦੀ ਅਗਵਾਈ 'ਚ ਅੱਡ ਸੰਯੁਕਤ ਮੋਰਚਾ ਬਣਿਆ, ਉਹਨੇ ਵੀ ਉੱਡੀ ਢਾਈ ਲਾਈ ਹੈ। ਹੁਣ ਇੱਕ ਜਿਹੜੀ ਦੂਜੀ ਗੱਲ ਹੈ, ਬਹੁਤ ਗਲਤ ਗੱਲ ਹੈ ਜਿਹੜੀ ਡੱਲੇਵਾਲ ਸਾਹਿਬ ਦੀ, ਵੀ ਉਹ ਕਹਿੰਦੇ ਵੀ ਸਾਡਾ ਮੋਰਚਾ ਗੈਰ ਸਿਆਸੀ ਹੈ। ਇਹ ਉਹੀ ਬੇਹੁਦਾ ਗੱਲ ਹੈ। ਗੈਰ ਪਾਰਟੀ ਕਹਿਣਾ ਠੀਕ ਹੈ, ਸਾਰਾ ਅੰਦੋਲਨ ਗੈਰ ਪਾਰਟੀ ਰਿਹਾ, ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਉਹਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਪੋਲੀਟੀਕਲ ਪਾਰਟੀਆਂ ਤੋਂ ਰਹਿਤ ਹੈ, ਗੈਰ ਪਾਰਟੀ ਵਾਲਾ ਮੋਰਚਾ ਹੈਗਾ। ਪਰ ਗੈਰ ਸਿਆਸੀ ਕਿਵੇਂ ਕਹਿ ਸਕਦੇ ਹਾਂ? ਅਸੀਂ ਵੇਖੋ ਸਾਰੇ ਅੰਦੋਲਨ ਦੇ ਵਿੱਚ ਸ਼ਹੀਦ ਭਗਤ ਸਿੰਘ ਦੀਆਂ, ਕਰਤਾਰ ਸਿੰਘ ਸਰਾਭੇ ਦੀਆਂ, ਹੋਰ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਲੜਿਆ, ਉਹਨਾਂ ਦੀਆਂ ਅਸੀਂ ਉੱਥੇ ਪ੍ਰੋਗਰਾਮ ਮਨਾਉਂਦੇ ਰਹੇ ਹਾਂ। ਉਹਨਾਂ ਨੂੰ ਪ੍ਰੋਗਰਾਮ ਮਨਾਉਣ ਦਾ ਅਰਥ ਕੀ ਸੀਗਾ? ਵੀ ਜਿਹੜੀ ਉਹਨਾਂ ਦੀ ਸਿਆਸਤ ਹੈ, ਭਗਤ ਸਿੰਘ ਦੀ ਸਿਆਸਤ ਹੈ, ਕਰਤਾਰ ਸਿੰਘ ਸਰਾਭੇ ਦੀ ਸਿਆਸਤ ਹੈ, ਹੋਰ ਜਿਹੜੇ ਗਦਰੀ ਬਾਬੇ ਆ ਉਹਨਾਂ ਦੀ ਸਿਆਸਤ ਹੈ, ਉਹ ਅੱਗੇ ਵਧੇ ਤਾਂ ਕਿ ਜਿਹੜਾ ਸਾਡਾ ਦੇਸ਼ ਗੁਲਾਮ ਹੈ, ਨਵੀਂ ਕਿਸਮ ਦੇ ਬਸਤੀਵਾਦੀ ਅਧੀਨ ਗੁਲਾਮ ਹੈ, ਉਹ ਆਜ਼ਾਦ ਹੋਵੇ। ਇਹ ਕਹਿੰਦਾ ਜੀ ਗੈਰ ਸਿਆਸੀ ਹੈ। ਗੈਰ ਸਿਆਸੀ ਦਾ ਨਾਰਾ ਹੈਗਾ BJP ਤੇ RSS ਦਾ। ਉਹ ਕਹਿੰਦੇ ਵੀ ਦੇਸ਼ ਦੇ ਵਿੱਚ ਇੱਕੋ ਹੀ ਮੰਡੀ, ਇੱਕੋ ਹੀ ਭਾਸ਼ਾ, ਇੱਕੋ ਹੀ ਧਰਮ ਤੇ ਇੱਕੋ ਹੀ ਰਾਜਨੀਤੀ ਹੋਵੇ। ਉਹ ਰਾਜਨੀਤੀ ਸਿਰਫ RSS ਦੀ ਤੇ BJP ਦੀ, ਹੋਰ ਕੋਈ ਰਾਜਨੀਤੀ ਨਾ ਹੋਵੇ, ਹੋਰ ਸਾਰੇ ਗੈਰ ਸਿਆਸੀ ਹੋਣ। ਸੋ ਮੇਰੇ ਹਿਸਾਬ ਨਾਲ ਰਾਜੇ ਡੱਲੇਵਾਲ ਸਾਹਿਬ ਦਾ ਗੈਰ ਸਿਆਸੀ ਕਹਿਣਾ ਬਿਲਕੁਲ ਉਹ ਜਿਹੜੀ ਉਹਨਾਂ ਦੀ ਇੱਕੋ ਰਾਜਨੀਤੀ ਵਾਲੀ ਗੱਲ ਹੈ, ਹੋਰ ਕੋਈ ਰਾਜਨੀਤੀ ਨਾ ਹੋਵੇ, ਇੱਕੋ ਹੀ ਰਾਜਨੀਤਿਕ ਸੋਚ ਹੋਵੇ, ਬਿਲਕੁਲ ਉਹਦੇ ਇਹ ਪੱਖ 'ਚ ਜਾਂਦੀ ਹੈ। ਤੇ ਇਸ ਹਿਸਾਬ ਨਾਲ ਕਿਤੇ ਇਹ ਮਤਲਬ ਤਾਂ ਨਹੀਂ ਹੈਗਾ ਸਰਜੀਤ ਫੂਲ ਦਾ ਵੀ ਡੱਲੇਵਾਲ ਮੋਦੀ ਕਿਆ ਨਾਲ ਰਲਿਆ ਹੋਇਆ ਜਾਂ BJP ਨਾਲ ਰਲਿਆ ਹੋਇਆ? ਨਹੀਂ, ਅਸੀਂ ਐ ਨਹੀਂ ਕਹਿੰਦੇ ਵੀ ਮੋਦੀ ਨਾਲ ਰਲਿਆ ਹੋਇਆ, ਪਰ ਜੋ BJP ਦੀ ਤੇ RSS ਦੀ ਸੋਚ ਹੈ ਵੀ ਇੱਕੋ ਹੀ ਰਾਜਨੀਤੀ ਹੋਣੀ ਚਾਹੀਦੀ ਹੈ, ਬਾਕੀ ਸਾਰੀਆਂ ਰਾਜਨੀਤੀਆਂ, ਸਿਆਸਤਾਂ, ਸਿਆਸੀ ਸੋਚਾਂ ਖਤਮ ਹੋਣੀਆਂ ਚਾਹੀਦੀਆਂ ਨੇ। ਉਹ ਉਹਨਾਂ ਦੀ ਸਿਆਸਤ ਦੇ ਇਹਨਾਂ ਦਾ ਜਿਹੜਾ ਪੈਂਤੜਾ ਹੈਗਾ ਗੈਰ ਸਿਆਸੀ ਵਾਲਾ, ਸੰਯੁਕਤ ਸਮਾਜ ਆਪਣਾ ਜਿਹੜਾ ਕਿਸਾਨ ਮੋਰਚਾ ਗੈਰ ਸਿਆਸੀ, ਇਹ ਗੈਰ ਸਿਆਸੀ ਵਾਲੀ ਇਹਨਾਂ ਦੀ ਪੋਜੀਸ਼ਨ ਹੈ ਪੈਂਤੜਾ, ਇਹ ਬਿਲਕੁਲ ਉਹ ਜਿਹੜੀ ਮੋਦੀ ਤੇ RSS ਤੇ BJP ਦੀ ਇੱਕ ਸਿਆਸਤ ਵਾਲੀ ਸੋਚ ਹੈ, ਉਹਦੇ ਇਹ ਪੱਖ 'ਚ ਜਾਂਦਾ। ਐਂ ਨਹੀਂ ਕਹਿੰਦਾ ਵੀ ਇਹਨਾਂ ਦਾ ਮੋਦੀ ਨਾਲ ਕੋਈ ਤਾਲਮੇਲ ਹੋਊਗਾ। ਸੋ ਇਹਦਾ ਨੁਕਸਾਨ ਕਰਦਾ। ਅਸੀਂ ਹੁਣ ਵੀ ਕਹਿੰਦੇ ਹਾਂ, ਹੁਣ ਵੀ ਅਪੀਲ ਹੈ ਸਾਡੀ ਉਹਨਾਂ ਨੂੰ ਵੀ ਇਹ ਜਿਹੜਾ ਅੱਡ ਬਣਾਇਆ ਇਹਨੂੰ ਭੰਗ ਕਰਕੇ
ਜਿਹੜਾ ਪਹਿਲਾਂ ਤੋਂ ਚੱਲਿਆ ਆ ਰਿਹਾ ਮੋਰਚਾ ਉਹਦੇ ਵਿੱਚ ਸਾਨੂੰ ਉਹਦਾ ਪਾਰਟ ਰਹਿ ਕੇ ਉਹਦੇ ਅੰਦਰ ਸਾਨੂੰ ਲੜਾਈ ਦੇਣੀ ਚਾਹੀਦੀ ਹੈ, ਵੱਖ ਮੋਰਚਾ ਨਹੀਂ ਬਣਾਉਣਾ ਚਾਹੀਦਾ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਸਾਂਝੀਆਂ ਕਰਵਾਈਆਂ ਨੇ ਕਿਸਾਨ ਆਗੂ ਸਰਜੀਤ ਸਿੰਘ ਫੂਲ ਦੀਆਂ, ਤਾਂ ਉਹ ਗੱਲਾਂ ਬਾਤਾਂ ਉਸ ਮੋਰਚੇ ਦੇ ਵਿੱਚੋਂ ਨਿਕਲੀਆਂ ਜਿਹੜਾ ਮੋਰਚਾ ਪਿਛਲੇ ਸਾਲ ਦੇ ਵਿੱਚ ਪੂਰਾ 1 ਸਾਲ ਤੋਂ ਉੱਪਰ ਦਾ ਜਿਹੜਾ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਲੋਕ ਲੜਦੇ ਰਹੇ, ਲੋਕ ਸੰਘਰਸ਼ ਕਰਦੇ ਰਹੇ, ਤੇ ਉਸ ਸੰਘਰਸ਼ ਦੇ ਵਿੱਚੋਂ ਪੂਰੇ 700 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਰੱਬ ਨੂੰ ਪਿਆਰੇ ਹੋ ਗਏ, ਤੇ ਮਾਵਾਂ ਦੇ ਪੁੱਤ ਚਲੇ ਗਏ, ਤੇ ਧੀਆਂ ਦੇ ਪਿਓ ਚਲੇ ਗਏ, ਉਡੀਕਦੀਆਂ ਰਹੀਆਂ ਤੇ ਅੱਜ ਵੀ ਉਡੀਕ ਕਰ ਰਹੀਆਂ ਨੇ, ਤੇ ਉਹਨਾਂ ਨੂੰ ਇੱਕ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ। ਬੇਸ਼ੱਕ ਪਰ ਜਿਹੜਾ ਮੋਰਚਾ ਵਿਕਣ ਦੀਆਂ ਗੱਲਾਂ ਸੀ ਜਾਂ ਜਿਹੜੀਆਂ ਉਸ ਮੋਰਚੇ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਤਾਂ ਜੁੜੇ ਰਹਿਣਾ ਇੰਡੋ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਚਿੱਠੀ ਦੇ ਵਿੱਚ ਕੀ ਲਿਖਿਆ ਗਿਆ ਸੀ, ਜਿਹੜੀ ਚਿੱਠੀ ਇੰਨੀ ਵਾਇਰਲ ਹੋਈ, ਤੇ ਜੇਕਰ ਅਸੀਂ ਮੋਰਚੇ ਦੀ ਗੱਲ ਕਰੀਏ ਤਾਂ ਮੋਰਚੇ ਨੇ ਵੀ 2 ਫਾੜ ਕਰਨ ਤੇ ਚਿੱਠੀ ਦਾ ਇੱਕ ਰੋਲ ਰਿਹਾ ਸੀ ਉਸ ਵਕਤ। ਵੇਖੋ ਚਿੱਠੀ ਦਾ ਵੈਸੇ ਉਹ ਤਾਂ ਬਹੁਤ ਇਹ ਚਿੱਠੀ ਵਾਇਰਲ ਹੋ ਚੁੱਕੀ ਹੈ, ਉਹਦੇ ਵਿੱਚ ਇਹਨਾਂ ਨੇ ਜਿਹੜੇ 3 ਕਾਨੂੰਨਾਂ ਤੇ ਵੀ ਸਮਝੌਤਾ ਕਰ ਲਿਆ ਸੀਗਾ, ਜਿਹਦੇ ਤੇ ਸਾਡਾ ਸ਼ੁਰੂ ਤੋਂ ਇਹ ਸਾਰੀਆਂ ਜਥੇਬੰਦੀਆਂ ਦਾ ਨਾਰਾ ਸੀਗਾ 3 ਕਾਨੂੰਨ ਚਕਨਾਚੂਰ, ਇਸ ਤੋਂ ਘੱਟ ਨਹੀਂ ਕੁਝ ਮਨਜ਼ੂਰ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀ, ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਹਿਸਾਬ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ, ਉਹਨਾਂ ਨੇ 1 ਨਹੀਂ ਖਹਿੜਾ ਛੋੜਦਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ, ਫਿਰ ਉਹ ਐਲਾਨ ਹੋ ਜਾਣਾ। ਜਦੋਂ ਮਾਹੌਲ ਚੇਂਜ ਹੋ ਗਿਆ, ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਬਈ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾਠ ਹੋ ਸਕਦੇ। ਇਹਨਾਂ ਨੇ 1 ਕਾਨੂੰਨ ਰਿਪੀਲ ਕਰ ਦਿਓ, 1 ਸੂਬਿਆਂ ਤੇ ਛੱਡ ਦਿਓ, 1 ਦੀ ਕਮੇਟੀ ਬਣਾ ਦਿਓ ਵੀ ਜੋ ਉਹ ਰੱਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਇੱਕ ਹਿਸਾਬ ਨਾਲ 2 ਕਾਨੂੰਨਾਂ ਨੂੰ ਜਿਉਂ ਦਾ ਤਿਉਂ ਛੱਡਣ ਦਾ ਚਿੱਠੀ 'ਚ ਵਾਅਦਾ ਕਰ ਲਿਆ ਸੀਗਾ, ਜਿਹੜੀ ਚਿੱਠੀ ਅਮਿਤ ਸ਼ਾਹ ਨੂੰ ਲਿਖੀ ਗਈ ਹੈ। ਅੱਛਾ ਵੀ ਇਹ ਐਲਾਨ ਕਰ ਦਿਓ, ਅਸੀਂ ਆਪੇ ਠਾ ਕੇ ਲੈ ਕੇ ਜਾਵਾਂਗੇ। ਅੱਛਾ ਉਹ ਜਿਹੜੀ 8 ਨਵੰਬਰ ਨੂੰ ਰਾਜੇਵਾਲ ਹੋਰਾਂ ਨਾਲ ਡੱਲੇਵਾਲ ਹੋਰਾਂ ਦੀ ਮੀਟਿੰਗ ਹੋਈ ਆ 16 ਜਥੇਬੰਦੀਆਂ ਦੀ, ਉਹਦੇ ਵਿੱਚ ਉਹਨਾਂ ਨੇ ਇਹ ਵੀ ਕਹਿਤਾ ਵੀ ਅਸੀਂ ਅਮਿਤ ਸ਼ਾਹ ਨੂੰ ਇਹ ਵੀ ਕਹਿਤਾ ਵੀ ਕੁਝ ਜਥੇਬੰਦੀਆਂ ਤੇ ਖਾਸ ਕਰਕੇ ਜਿਹੜੀ 9 ਮੈਂਬਰੀ ਕਮੇਟੀ ਹੈ ਤਾਲਮੇਲ ਕਮੇਟੀ, ਉਹਦੇ 'ਚੋਂ ਕੁਛ ਆਗੂ ਇਹ ਸਹਿਮਤ ਨਹੀਂ, ਪਰ ਵੱਡਾ ਹਿੱਸਾ ਸਹਿਮਤ ਹੈ, ਅਸੀਂ ਠਾ ਕੇ ਲੈ ਜਾਵਾਂਗੇ। ਰਾਜਿਆ ਉਹਦੇ ਵਿੱਚ ਡੱਲੇਵਾਲ ਨਹੀਂ ਸਹਿਮਤ, ਉਹਦੇ ਵਿੱਚ ਗੁਰਨਾਮ ਸਿੰਘ ਚੜੂਨੀ ਨਹੀਂ ਸਹਿਮਤ, ਤੇ ਗੁਰਨਾਮ ਸਿੰਘ ਚੜੂਨੀ ਦੇ ਨਾਲ ਜਿਹੜੀਆਂ ਸਹਿਮਤ ਜਥੇਬੰਦੀਆਂ ਉਹ ਨਹੀਂ ਸਹਿਮਤ, ਜਿਹਦੇ 'ਚ ਅਸੀਂ ਵੀ ਸੀਗੇ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀਗੀਆਂ, ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਹਿਸਾਬ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ, ਉਹਨਾਂ ਨੇ 1 ਨਹੀਂ ਖਹਿੜਾ ਛੋੜਦਾ ਸੀਗਾ, ਉਹ ਫਿਰ ਐਲਾਨ ਕਰਨ 'ਚ ਕਿਉਂ ਦੇਰੀ ਕੀਤੀ? ਉਹ ਐਲਾਨ ਦਾ ਹਜੇ ਪ੍ਰੋਸੈਸ ਚੱਲ ਹੀ ਰਿਹਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ ਵਾਲਾ, ਫਿਰ ਉਹ ਐਲਾਨ ਹੋ ਜਾਣਾ ਸੀਗਾ। ਇਹ ਨਵੰਬਰ 'ਚ ਇਹਨਾਂ ਨੇ ਤਰੀਕ ਵੀ ਐਗਜ਼ੈਕਟ ਤਰੀਕ ਹੈ, ਇਹਨਾਂ ਨੇ ਜਿਹੜੀ ਜਦੋਂ ਕਾਂਡ ਵਾਪਰਿਆ ਉਦੋਂ ਥੋੜ੍ਹੇ 15-20 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਹੀ ਉਹ ਲਿਖੀ ਹੋਈ ਹੈ। ਇਹਨੇ ਜਦੋਂ ਕਾਂਡ ਵਾਪਰ ਗਿਆ ਤਾਂ ਮਾਹੌਲ ਸਾਰਾ ਚੇਂਜ ਹੋ ਗਿਆ, 4 ਬੰਦੇ ਕਿਸਾਨ ਸ਼ਹੀਦ ਹੋ ਗਏ, 1 ਪੱਤਰਕਾਰ ਸ਼ਹੀਦ ਹੋ ਗਿਆ, ਇੱਧਰੋਂ ਕਰਨਾਲ ਵਾਲਾ ਲਾਠੀ ਚਾਰਜ ਹੋ ਗਿਆ ਸੀਗਾ, 1 ਕਿਸਾਨ ਉਹਦੇ 'ਚ ਸ਼ਹੀਦ ਹੋ ਗਿਆ ਸੀਗਾ। ਉਹ ਸਾਰਾ ਮਾਹੌਲ ਚੇਂਜ ਹੋ ਗਿਆ। ਜਦੋਂ ਮਾਹੌਲ ਚੇਂਜ ਹੋ ਗਿਆ, ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਬਈ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾਠ ਹੋ ਸਕਦੇ। ਹੁਣ ਮਾਹੌਲ ਚੇਂਜ ਹੋ ਗਿਆ, ਜੇ ਤੁਸੀਂ ਜਾਂ ਤਾਂ ਤੁਹਾਨੂੰ ਇੱਥੇ ਗੋਲੀ ਚਲਾ ਕੇ ਠਾਉਣੇ ਪੈਣਗੇ, ਤੇ ਸਹਿਮਤੀ ਨਾਲ ਨਹੀਂ ਉੱਠਣਾ। ਹੁਣ ਕੋਈ ਗੋਲੀ ਚੱਲੀ ਵੀ ਆ ਇੱਕ ਟਾਈਮ ਦੇ ਲਈ, ਜਦੋਂ 29 ਜਨਵਰੀ ਹੋਈ ਆ, 29 ਜਨਵਰੀ 2021 ਹੋਇਆ, ਤਾਂ ਉਦੋਂ ਗੋਲੀ ਦਾ ਵੀ ਇੱਕ ਤਰ੍ਹਾਂ ਦਾ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਗਏ ਨੇ। ਮਤਲਬ ਉਹਨਾਂ ਨੂੰ ਜਦੋਂ ਹੁਣ ਇਹ ਨਵੰਬਰ 'ਚ ਇਹਨਾਂ ਨੇ ਚਿੱਠੀ ਲਿਖੀ ਹੈ, ਜਾਂ ਉਦੋਂ ਹੋ ਗਿਆ ਸੀਗਾ ਵੀ ਹੁਣ ਲੋਕ ਆਹ ਤੁਹਾਡੇ ਐਲਾਨ ਨਾਲ ਉੱਠ ਖੜਨ, ਜਿਹੜਾ ਇਹਨਾਂ ਨੇ ਸਹਿਮਤੀ ਕੀਤੀ ਹੈ ਗੁਪਤ ਸਮਝੌਤੇ 'ਚ, ਇਹਦੇ ਨਾਲ ਨਹੀਂ ਉੱਠਣਗੇ। ਹੁਣ ਲੋਕ ਹੈ ਜਿਹੜੇ ਹੈਗੇ ਆ, ਜਿੰਨਾ ਗੁੱਸਾ ਵੱਧ ਗਿਆ, ਹੁਣ ਇਹ ਜਾਂ ਤਾਂ ਇਹਨਾਂ ਦੇ 3 ਕਾਨੂੰਨ ਰੱਦ ਕਰਨੇ ਪੈਣਗੇ ਤਾਂ ਉੱਠਣਗੇ, ਜਾਂ ਫਿਰ ਗੋਲੀ ਚਲਾ ਕੇ ਮਾਰ ਕੇ 100-150 ਬੰਦਾ। ਉਹ ਫਿਰ ਜਦੋਂ ਮੂਹਰੇ ਚੋਣਾਂ ਦਾ ਮਾਹੌਲ ਸੀਗਾ, ਇੱਕ ਚੋਣਾਂ ਦੇ ਆਪਣੀਆਂ ਪੰਜਾਬ ਦੀਆਂ ਚੋਣਾਂ ਸੀ, ਯੂਪੀ ਦੀਆਂ, ਉੱਤਰਾਖੰਡ ਦੀਆਂ,
ਇਦੋਂ ਵੀ ਵੱਧ ਨਾ ਜਿਹੜਾ ਉਹਨਾਂ ਸਾਹਮਣੇ ਜਿਹੜਾ ਪ੍ਰੈਸ਼ਰ ਪਿਆ ਉਹਨਾਂ ਦਾ, ਇਹਨਾਂ ਨੇ ਤਾਂ ਗਦਾਰੀ ਕਰਤੀ ਸੀਗੀ। ਪਹਿਲਾਂ ਤਾਂ ਜਿਹੜੀਆਂ ਸਾਰਾ ਪੰਜਾਬ, ਉੱਥੇ ਸਾਰਾ ਪੰਜਾਬੀ ਭਾਈਚਾਰਾ ਸ਼ਾਮਲ ਹੋਇਆ। ਇਹਨਾਂ ਨੇ ਜ਼ੋਰ ਲਾਇਆ ਵੀ ਕੱਲੀਆਂ ਕਿਸਾਨ ਜਥੇਬੰਦੀਆਂ ਰਹਿਣ ਪੰਜਾਬੀ 'ਚ, ਭਾਈਚਾਰਾ ਜੇ ਭੱਜਦਾ ਤਾਂ ਭੱਜੇ, ਅਸੀਂ ਕਿਹੜਾ ਸੱਦਿਆ ਸੀ ਨੌਜਵਾਨਾਂ ਨੂੰ, ਇਹੋ ਜਿਹੇ ਬਿਆਨ ਦਿੰਦੇ ਰਹੇ। ਜਦੋਂ ਫਿਰ ਉਹ ਪਿੰਡ ਖਾਲੀ ਹੋ ਗਿਆ ਨਵੰਬਰ ਤੱਕ ਆ ਕੇ, ਬਹੁਤ ਗਿਣਤੀ ਘਟ ਗਈ ਸੀ, 10ਵਾਂ ਹਿੱਸਾ ਗਿਣਤੀ ਰਹਿ ਗਈ ਸੀ ਸ਼ੁਰੂ ਨਾਲੋਂ। ਇਹ ਫਿਰ ਇਹਨਾਂ ਨੂੰ ਆਇਆ ਕਿ ਵੀ ਜਿੰਨਾ ਕੁ ਮਿਲਦਾ ਉਨਾ ਕੁ ਲੈ ਲਗੇ। ਮਤਲਬ ਪਹਿਲਾਂ ਤੋੜੋ ਉਹਨਾਂ ਨੂੰ, ਕਮਜ਼ੋਰ ਕਰੋ ਮੋਰਚੇ ਨੂੰ, ਮਗਰੋਂ ਫਿਰ ਮੰਗਾਂ ਛੱਡ ਕੇ ਸਮਝੌਤਾ ਕਰੋ। ਚੱਲ ਉਹ ਜਦੋਂ ਕੀ ਹੋਇਆ, ਇੱਕ ਉਹਨਾਂ ਨੂੰ ਐਸੀ ਵੀ ਜਿਹੜਾ ਪੰਜਾਬੀ ਸਾਰਾ ਭਾਈਚਾਰਾ ਇਕੱਠਾ ਹੋ ਗਿਆ, ਦੂਜੇ ਆਪਣਾ ਪੰਜਾਬੀ ਭਾਈਚਾਰਾ ਕਿ ਯੂਪੀ ਵਾਲੇ, ਹਰਿਆਣੇ ਵਾਲੇ, ਮੱਧ ਪ੍ਰਦੇਸ਼ ਵਾਲੇ ਸਾਰੇ ਪੰਜਾਬੀ ਵੀ ਜਿਹੜੇ ਇਕੱਠੇ ਹੋ ਗਏ। ਮੋਦੀ ਪੰਜਾਬੀਆਂ ਨੂੰ ਇਸ ਸਟੇਜ ਤੇ, ਸਿੱਖਾਂ ਨੂੰ ਨਹੀਂ ਉਹ ਟਾਰਗੇਟ ਕਰਨਾ ਚਾਹੁੰਦਾ ਸੀਗਾ। ਉਹ ਚਾਹੁੰਦਾ ਸੀ ਵੀ ਅਜੇ ਮੁਸਲਮਾਨ ਟਾਰਗੇਟ ਕੀਤੇ, ਇਹਨੂੰ ਨਾਲ ਲੈ ਕੇ ਚੱਲ ਗਏ। ਸੋ ਸਾਰੇ ਜਿਹੜੇ ਫੈਕਟਰ ਹੈ, ਜਿਹੜੇ ਪੰਜਾਬੀ ਭਾਈਚਾਰੇ, ਸਿੱਖ ਭਾਈਚਾਰੇ ਦਾ ਸ਼ਾਮਲ ਹੋਣਾ, ਚੋਣਾਂ ਵਾਲਾ ਫੈਕਟਰ ਹੋਣਾ, ਲਖੀਮਪੁਰ ਵਾਲੇ ਕਾਂਡ ਤੇ ਕਰਨਾਲ ਵਾਲੇ ਕਾਂਡ ਤੇ ਲੋਕਾਂ ਦਾ ਗੁੱਸਾ ਵੱਧ ਜਾਣਾ, ਇਹਨਾਂ ਕਰਕੇ ਉਹਨਾਂ ਦੀ ਬਣੀ ਮਜਬੂਰੀ ਵੀ ਹੁਣ ਤਾਂ ਹੀ ਠਾਇਆ ਜਾ ਸਕਦਾ ਇਹਨਾਂ ਨੂੰ, ਜੇ ਕਾਨੂੰਨ ਆਪਾਂ ਵਾਪਸ ਲੈਂਦੇ। ਜੇ ਕਾਨੂੰਨ ਵਾਪਸ ਨਹੀਂ ਲੈਂਦੇ ਤਾਂ ਲੋਕਾਂ ਨੇ ਉੱਠਣਾ ਨਹੀਂ। ਇਸ ਕਰਕੇ ਚਿੱਠੀ 'ਚ ਤਾਂ ਇਹ ਸਮਝ ਲਓ ਵੀ ਇਹ ਲਿੱਦ ਕਰੇ ਆਏ ਸੀਗੇ ਜਮਾ। ਜੇ ਹੋ ਗਿਆ ਸਾਡਾ ਸਿਰ ਝੁਕਦਾ, 700 ਜਿਹੜੇ ਕਿਸਾਨ ਸ਼ਹੀਦ ਹੋਏ ਆ ਜਾਂ ਜਿਹੜੇ ਲਖੀਮਪੁਰ 'ਚ ਹੋਏ ਆ, ਸਾਨੂੰ ਸਲੂਟ ਹੈ ਸਾਡਾ ਉਹਨਾਂ ਨੂੰ। ਉਹਨਾਂ ਕਰਕੇ ਇਹ ਮੋਰਚਾ ਜਿੱਤਿਆ ਗਿਆ। ਚਿੱਠੀ ਵਾਲਿਆਂ ਨੇ ਤਾਂ ਮੋਰਚਾ ਡੋਬਤਾ ਸੀਗਾ। ਅਗਲੀ ਹਾਂਜੀ, ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਅਸੀਂ ਗੱਲਬਾਤ ਪੂਰੀ ਮੋਰਚੇ ਦੀ ਜਿਹੜੀ ਤੁਹਾਡੇ ਸਾਹਮਣੇ ਇੱਕ ਵਾਰ ਫੇਰ ਰੱਖੀ ਆ ਸਰਜੀਤ ਫੂਲ ਦੇ ਰਾਹੀਂ। ਤਾਂ ਅਸੀਂ ਇੱਕ ਅਹਿਮ ਸਵਾਲ ਆ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ, ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਰੀਆਂ ਜਾਂਦੀਆਂ ਨੇ, ਬਕਾਇਦਾ ਨਾਮ ਲਏ ਜਾਂਦੇ ਨੇ, ਤਾਂ 3000 ਕਰੋੜ ਦੇ ਵਿੱਚ ਮੋਰਚਾ ਵੇਚਣ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ। ਤਾਂ ਉੱਥੋਂ ਇੱਕ ਸਵਾਲ ਨਿਕਲਦਾ, ਜਿਹੜਾ ਸਵਾਲ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਫੂਲ ਸਾਹਿਬ, ਜਿਹੜਾ ਸਵਾਲ ਆ ਉਹ ਸਵਾਲ ਇਹ ਨਿਕਲਦਾ ਕਿ SKMB ਹੁਣ ਦੋ ਭਾਗਾਂ ਦੇ ਵਿੱਚ ਬਣਦਾ ਨਜ਼ਰ ਆ ਰਿਹਾ ਹੈਗਾ। ਵੰਡਿਆ ਗਿਆ। ਤੁਹਾਨੂੰ ਕੀ ਲੱਗਦਾ ਵੀ ਕਿਹੜਾ ਮੋਰਚਾ ਸਹੀ ਹੈਗਾ, ਕਿਹੜਾ SKM ਸਹੀ ਆ? ਦੇਖੋ ਜੀ, ਸਾਡੀ ਸ਼ੁਰੂ ਤੋਂ ਪੋਜੀਸ਼ਨ ਰਹੀ ਹੈ ਵੀ ਜਿਹੜਾ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜੇ ਗੁਰਦੁਆਰੇ ਦਾ ਗ੍ਰੰਥੀ ਜਾਂ ਗੁਰਦੁਆਰੇ ਦੀ ਕਮੇਟੀ ਮਾੜੀ ਹੋ ਜਾਏ, ਗੁਰਦੁਆਰਾ ਨਹੀਂ ਢਾਉਣਾ ਚਾਹੀਦਾ। ਮੋਰਚੇ ਨੂੰ, ਸੰਯੁਕਤ ਕਿਸਾਨ ਮੋਰਚੇ ਨੂੰ ਆਲ ਇੰਡੀਆ ਤੇ ਇਕਜੁੱਟ ਰੱਖਣਾ ਇਹ ਜ਼ਰੂਰੀ ਹੈ। ਜੇ ਹੁਣ ਇਹ ਮੋਰਚਾ ਦਫਾੜ ਹੁੰਦਾ ਤਾਂ ਇਹ ਸਿੱਧਮ ਸਿੱਧਾ ਸਰਕਾਰ ਦੇ ਪੱਖ 'ਚ ਜਾਊਗੀ ਗੱਲ। ਸਾਡੀ ਜਿਹੜੀ ਅੰਦੋਲਨ ਹੈ ਕਮਜ਼ੋਰ ਹੋਊਗਾ। ਇਹਦੇ ਵਿੱਚ ਜਿਹੜੀਆਂ ਕਮੇਟੀਆਂ, ਆਗੂਆਂ ਨੇ ਮਾੜੇ ਕੰਮ ਕੀਤੇ ਨੇ ਜਾਂ ਕੋਈ ਵਿਸ਼ਵਾਸਘਾਤ ਕੀਤਾ, ਬਟਰੇ ਕੀਤਾ ਕਿਸਾਨ ਜਥੇਬੰਦੀਆਂ ਨਾਲ, ਫੰਡ ਦਾ ਹਿਸਾਬ ਨਹੀਂ ਦਿੱਤਾ, ਗੁਪਤ ਚਿੱਠੀਆਂ ਲਿਖੀਆਂ ਨੇ, ਸਮਝੌਤੇ ਕੀਤੇ ਆ। ਅਸੀਂ ਕਹਿੰਦੇ ਸੀਗੇ ਡੱਲੇਵਾਲ ਨਾਲ ਸਾਡੀ ਤਾਲਮੇਲ ਰਿਹਾ। ਇਹ ਡੱਲੇਵਾਲ ਦੀ ਅਗਵਾਈ 'ਤੇ ਜਿਹੜਾ ਦੂਜਾ ਤਾਲਮੇਲੀ ਕਮੇਟੀ ਮੈਂਬਰ ਹੈ ਸ਼ਿਵ ਕੁਮਾਰ ਕੱਕਾ, ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਨਵਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਾਇਆ। ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਅੱਡ ਬਣਾਉਣਾ ਤਾਂ ਉਹਨਾਂ ਦੇ ਪੱਖ 'ਚ ਜਾਊਗਾ ਜਿਨ੍ਹਾਂ ਨੇ ਗਲਤੀਆਂ ਕੀਤੀਆਂ। ਅੰਦਰ ਮੋਰਚੇ ਦੇ ਵਿੱਚ ਲੜਨ ਵਾਲੇ ਨਹੀਂ ਰਹਿਣਾ ਉਹਨਾਂ ਦਾ, ਜਾਂ ਜਿਹੜੀ ਲੜਨ ਵਾਲੀ ਧਿਰ ਹੈ, ਜਿਹੜੀ ਆਪਣੀ ਧਿਰ ਹੈ, ਜਿਹੜੀ ਓਪੋਜੀਸ਼ਨ ਧਿਰ ਕਹਿ ਲਓ, ਜਿਹੜੀ ਇਸ ਮੋਰਚੇ 'ਚੋਂ ਕਮਜ਼ੋਰ ਹੋਊਗੀ, ਉਹਨਾਂ ਨੇ ਆਪਦੀਆਂ ਕਹਿਣ ਦਾ ਭਾਵ ਉਹ ਇਲਾਜ ਨਹੀਂ ਹੋਣਾ ਉਹਨਾਂ ਦਾ, ਉਹਨਾਂ ਨੇ ਫੇਰ ਗਲਤੀਆਂ ਕਰਨੀਆਂ ਨੇ। ਸੋ ਇਹ ਕਰਕੇ ਅੰਦਰ ਲੜਾਈ ਦਿੱਤੀ ਜਾ, ਪਰ ਇਹਨਾਂ ਨੇ ਸਾਡੀ ਮੰਨੀ ਨਹੀਂ। ਹੁਣ ਸਾਨੂੰ ਸਮਝਦਾ ਵੀ ਜਿਹੜਾ ਸਾਡਾ ਹੈਗਾ ਵੀ ਜਿਹੜਾ ਇਹਨਾਂ ਨੇ SKM ਬਣਾਇਆ ਗਲਤ ਬਣਿਆ। ਇਹਦੇ ਨਾਲ ਜਿੱਡੀ ਸੰਯੁਕਤ ਸਮਾਜ ਮੋਰਚਾ ਜਿਹੜਾ ਬਣਾਇਆ ਸੀ ਚੋਣ ਵਾਲਾ, ਉਹਦੇ ਨਾਲ ਢਾਹ ਲੱਗੀ ਆ। ਉੱਡੀ ਜਿਹੜਾ ਇਹਨੇ ਡੱਲੇਵਾਲ ਦੀ ਅਗਵਾਈ 'ਚ ਅੱਡ ਸੰਯੁਕਤ ਮੋਰਚਾ ਬਣਿਆ, ਉਹਨੇ ਵੀ ਉੱਡੀ ਢਾਈ ਲਾਈ ਹੈ। ਹੁਣ ਇੱਕ ਜਿਹੜੀ ਦੂਜੀ ਗੱਲ ਹੈ, ਬਹੁਤ ਗਲਤ ਗੱਲ ਹੈ ਜਿਹੜੀ ਡੱਲੇਵਾਲ ਸਾਹਿਬ ਦੀ, ਵੀ ਉਹ ਕਹਿੰਦੇ ਵੀ ਸਾਡਾ ਮੋਰਚਾ ਗੈਰ ਸਿਆਸੀ ਹੈ। ਇਹ ਉਹੀ ਬੇਹੁਦਾ ਗੱਲ ਹੈ। ਗੈਰ ਪਾਰਟੀ ਕਹਿਣਾ ਠੀਕ ਹੈ, ਸਾਰਾ ਅੰਦੋਲਨ ਗੈਰ ਪਾਰਟੀ ਰਿਹਾ, ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਉਹਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਪੋਲੀਟੀਕਲ ਪਾਰਟੀਆਂ ਤੋਂ ਰਹਿਤ ਹੈ, ਗੈਰ ਪਾਰਟੀ ਵਾਲਾ ਮੋਰਚਾ ਹੈਗਾ। ਪਰ ਗੈਰ ਸਿਆਸੀ ਕਿਵੇਂ ਕਹਿ ਸਕਦੇ ਹਾਂ ਅਸੀਂ? ਵੇਖੋ, ਸਾਰੇ ਅੰਦੋਲਨ ਦੇ ਵਿੱਚ ਸ਼ਹੀਦ ਭਗਤ ਸਿੰਘ ਦੀਆਂ, ਕਰਤਾਰ ਸਿੰਘ ਸਰਾਭੇ ਦੀਆਂ, ਹੋਰ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਲੜਿਆ, ਉਹਨਾਂ ਦੀਆਂ ਅਸੀਂ ਉੱਥੇ ਪ੍ਰੋਗਰਾਮ ਮਨਾਉਂਦੇ ਰਹੇ ਹਾਂ। ਉਹਨਾਂ ਨੂੰ ਪ੍ਰੋਗਰਾਮ ਮਨਾਉਣ ਦਾ ਅਰਥ ਕੀ ਸੀਗਾ? ਵੀ ਜਿਹੜੀ ਉਹਨਾਂ ਦੀ ਸਿਆਸਤ ਹੈ, ਭਗਤ ਸਿੰਘ ਦੀ ਸਿਆਸਤ ਹੈ, ਕਰਤਾਰ ਸਿੰਘ ਸਰਾਭੇ ਦੀ ਸਿਆਸਤ ਹੈ, ਹੋਰ ਜਿਹੜੇ ਗਦਰੀ ਬਾਬੇ ਆ ਉਹਨਾਂ ਦੀ ਸਿਆਸਤ ਹੈ, ਉਹ ਅੱਗੇ ਵਧੇ ਤਾਂ ਕਿ ਜਿਹੜਾ ਸਾਡਾ ਦੇਸ਼ ਗੁਲਾਮ ਹੈ, ਨਵੀਂ ਕਿਸਮ ਦੇ ਬਸਤੀਵਾਦੀ ਅਧੀਨ ਗੁਲਾਮ ਹੈ, ਉਹ ਆਜ਼ਾਦ ਹੋਵੇ। ਇਹ ਕਹਿੰਦਾ ਜੀ ਗੈਰ ਸਿਆਸੀ ਹੈ। ਗੈਰ ਸਿਆਸੀ ਦਾ ਨਾਰਾ ਹੈਗਾ BJP ਤੇ RSS ਦਾ। ਉਹ ਕਹਿੰਦੇ ਵੀ ਦੇਸ਼ ਦੇ ਵਿੱਚ ਇੱਕੋ ਹੀ ਮੰਡੀ, ਇੱਕੋ ਹੀ ਭਾਸ਼ਾ, ਇੱਕੋ ਹੀ ਧਰਮ ਤੇ ਇੱਕੋ ਹੀ ਰਾਜਨੀਤੀ ਹੋਵੇ। ਉਹ ਰਾਜਨੀਤੀ ਸਿਰਫ RSS ਦੀ ਤੇ BJP ਦੀ, ਹੋਰ ਕੋਈ ਰਾਜਨੀਤੀ ਨਾ ਹੋਵੇ, ਹੋਰ ਸਾਰੇ ਗੈਰ ਸਿਆਸੀ ਹੋਣ। ਸੋ ਮੇਰੇ ਹਿਸਾਬ ਨਾਲ ਰਾਜੇ ਡੱਲੇਵਾਲ ਸਾਹਿਬ ਦਾ ਗੈਰ ਸਿਆਸੀ ਕਹਿਣਾ ਬਿਲਕੁਲ ਉਹ ਜਿਹੜੀ ਉਹਨਾਂ ਦੀ ਇੱਕੋ ਰਾਜਨੀਤੀ ਵਾਲੀ ਗੱਲ ਹੈ।
ਹੋਰ ਕੋਈ ਰਾਜਨੀਤੀ ਨਾ ਹੋਵੇ, ਇੱਕੋ ਹੀ ਰਾਜਨੀਤਿਕ ਸੋਚ ਹੋਵੇ, ਬਿਲਕੁਲ ਉਹਦੇ ਇਹ ਪੱਖ 'ਚ ਜਾਂਦੀ ਹੈ। ਤੇ ਇਸ ਹਿਸਾਬ ਨਾਲ ਕਿਤੇ ਇਹ ਮਤਲਬ ਤਾਂ ਨਹੀਂ ਹੈਗਾ ਸਰਜੀਤ ਫੂਲ ਦਾ ਵੀ ਡੱਲੇਵਾਲ ਮੋਦੀ ਕਿਆ ਨਾਲ ਰਲਿਆ ਹੋਇਆ ਜਾਂ ਬੀਜੇਪੀ ਨਾਲ ਰਲਿਆ ਹੋਇਆ? ਨਹੀਂ ਅਸੀਂ ਐ ਨਹੀਂ ਕਹਿੰਦੇ ਵੀ ਮੋਦੀ ਨਾਲ ਰਲਿਆ ਹੋਇਆ, ਪਰ ਜੋ ਬੀਜੇਪੀ ਦੀ ਤੇ ਆਰਐਸਐਸ ਦੀ ਸੋਚ ਹੈ ਵੀ ਇੱਕੋ ਹੀ ਰਾਜਨੀਤੀ ਹੋਣੀ ਚਾਹੀਦੀ ਹੈ, ਬਾਕੀ ਸਾਰੀਆਂ ਰਾਜਨੀਤੀਆਂ ਸਿਆਸਤਾਂ ਸਿਆਸੀ ਸੋਚਾਂ ਖਤਮ ਹੋਣੀਆਂ ਚਾਹੀਦੀਆਂ ਨੇ। ਉਹ ਉਹਨਾਂ ਦੀ ਸਿਆਸਤ ਦੇ ਇਹਨਾਂ ਦਾ ਜਿਹੜਾ ਪੈਂਤੜਾ ਹੈਗਾ ਗੈਰ ਸਿਆਸੀ ਵਾਲਾ ਸੰਯੁਕਤ ਸਮਾਜ ਆਪਣਾ ਜਿਹੜਾ ਕਿਸਾਨ ਮੋਰਚਾ ਗੈਰ ਸਿਆਸੀ, ਇਹ ਗੈਰ ਸਿਆਸੀ ਵਾਲੀ ਇਹਨਾਂ ਦੀ ਪੋਜੀਸ਼ਨ ਹੈ ਪੈਂਤੜਾ, ਇਹ ਬਿਲਕੁਲ ਉਹ ਜਿਹੜੀ ਮੋਦੀ ਤੇ ਆਰਐਸਐਸ ਤੇ ਬੀਜੇਪੀ ਦੀ ਇੱਕ ਸਿਆਸਤ ਵਾਲੀ ਸੋਚ ਹੈ ਉਹਦੇ ਇਹ ਪੱਖ 'ਚ ਜਾਂਦਾ। ਐ ਨਹੀਂ ਕਹਿੰਦਾ ਵੀ ਇਹਨਾਂ ਦਾ ਮੋਦੀ ਨਾਲ ਕੋਈ ਤਾਲਮੇਲ ਹੋਊਗਾ, ਸੋ ਇਹਦਾ ਨੁਕਸਾਨ ਕਰਦਾ। ਅਸੀਂ ਹੁਣ ਵੀ ਕਹਿੰਦੇ ਆ, ਹੁਣ ਵੀ ਅਪੀਲ ਹੈ ਸਾਡੀ ਉਹਨਾਂ ਨੂੰ ਵੀ ਇਹ ਜਿਹੜਾ ਅੱਡ ਬਣਾਇਆ ਇਹਨੂੰ ਭੰਗ ਕਰਕੇ ਜਿਹੜਾ ਪਹਿਲਾਂ ਤੋਂ ਚੱਲਿਆ ਆ ਰਿਹਾ ਮੋਰਚਾ ਉਹਦੇ ਵਿੱਚ ਸਾਨੂੰ ਉਹਦਾ ਪਾਰਟ ਰਹਿ ਕੇ ਉਹਦੇ ਅੰਦਰ ਸਾਨੂੰ ਲੜਾਈ ਦੇਣੀ ਚਾਹੀਦੀ ਹੈ, ਵੱਖ ਮੋਰਚਾ ਨਹੀਂ ਬਣਾਉਣਾ ਚਾਹੀਦਾ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਸਾਂਝੀਆਂ ਕਰਵਾਈਆਂ ਨੇ ਕਿਸਾਨ ਆਗੂ ਸਰਜੀਤ ਸਿੰਘ ਫੂਲ ਦੀਆਂ, ਤਾਂ ਉਹ ਗੱਲਾਂ ਬਾਤਾਂ ਉਸ ਮੋਰਚੇ ਦੇ ਵਿੱਚੋਂ ਨਿਕਲੀਆਂ ਜਿਹੜਾ ਮੋਰਚਾ ਪਿਛਲੇ ਸਾਲ ਦੇ ਵਿੱਚ ਪੂਰਾ 1 ਸਾਲ ਤੋਂ ਉੱਪਰ ਦਾ ਜਿਹੜਾ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਲੋਕ ਲੜਦੇ ਰਹੇ, ਲੋਕ ਸੰਘਰਸ਼ ਕਰਦੇ ਰਹੇ, ਤੇ ਉਸ ਸੰਘਰਸ਼ ਦੇ ਵਿੱਚੋਂ ਪੂਰੇ 700 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਰੱਬ ਨੂੰ ਪਿਆਰੇ ਹੋ ਗਏ, ਤੇ ਮਾਵਾਂ ਦੇ ਪੁੱਤ ਚਲੇ ਗਏ, ਤੇ ਧੀਆਂ ਦੇ ਪਿਓ ਚਲੇ ਗਏ, ਉਡੀਕਦੀਆਂ ਰਹੀਆਂ ਤੇ ਅੱਜ ਵੀ ਉਡੀਕ ਕਰ ਰਹੀਆਂ ਨੇ, ਤੇ ਉਹਨਾਂ ਨੂੰ ਇੱਕ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ ਬੇਸ਼ੱਕ। ਪਰ ਜਿਹੜਾ ਮੋਰਚਾ ਵਿਕਣ ਦੀਆਂ ਗੱਲਾਂ ਸੀ ਜਾਂ ਜਿਹੜੀਆਂ ਉਸ ਮੋਰਚੇ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਫੂਲ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ ਤਾਂ ਚਿੱਠੀ ਦੇ ਵਿੱਚ ਅਜਿਹਾ ਕੀ ਲਿਖਿਆ ਗਿਆ ਸੀ ਜਿਹੜੀ ਚਿੱਠੀ ਇੰਨੀ ਵਾਇਰਲ ਹੋਈ, ਤੇ ਜੇਕਰ ਅਸੀਂ ਮੋਰਚੇ ਦੀ ਗੱਲ ਕਰੀਏ ਤਾਂ ਮੋਰਚੇ ਨੇ ਵੀ 2 ਫਾੜ ਕਰਨ ਤੇ ਚਿੱਠੀ ਦਾ ਇੱਕ ਰੋਲ ਰਿਹਾ ਸੀ ਉਸ ਵਕਤ? ਵੇਖੋ ਜੀ, ਚਿੱਠੀ ਦਾ ਵੈਸੇ ਉਹ ਤਾਂ ਬਹੁਤ ਇਹ ਚਿੱਠੀ ਵਾਇਰਲ ਹੋ ਚੁੱਕੀ ਹੈ। ਉਹਦੇ ਵਿੱਚ ਇਹਨਾਂ ਨੇ ਜਿਹੜੇ 3 ਕਾਨੂੰਨਾਂ ਤੇ ਵੀ ਸਮਝੌਤਾ ਕਰ ਲਿਆ ਸੀਗਾ, ਜਿਹਦੇ ਤੇ ਸਾਡਾ ਸ਼ੁਰੂ ਤੋਂ ਇਹ ਸਾਰੀਆਂ ਜਥੇਬੰਦੀਆਂ ਦਾ ਨਾਅਰਾ ਸੀਗਾ 3 ਕਾਨੂੰਨ ਚਕਨਾਚੂਰ, ਇਸ ਤੋਂ ਘੱਟ ਨਹੀਂ ਕੁਝ ਮਨਜ਼ੂਰ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਸਭ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ, ਉਹਨਾਂ ਨੇ ਇੱਕ ਨਹੀਂ ਖਹਿੜਾ ਛੋੜਦਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ, ਫਿਰ ਉਹ ਐਲਾਨ ਹੋ ਜਾਣਾ। ਜਦੋਂ ਮਾਹੌਲ ਚੇਂਜ ਹੋ ਗਿਆ, ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਵੀ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾਠੂ ਸਕਦੇ। ਇਹਨਾਂ ਨੇ ਇੱਕ ਕਾਨੂੰਨ ਰਿਪੀਲ ਕਰ ਦਿਓ, ਇੱਕ ਸੂਬਿਆਂ ਤੇ ਛੱਡ ਦਿਓ, ਇੱਕ ਦੀ ਕਮੇਟੀ ਬਣਾ ਦਿਓ ਵੀ ਜੋ ਉਹ ਰੱਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਇੱਕ ਹਿਸਾਬ ਨਾਲ 2 ਕਾਨੂੰਨਾਂ ਨੂੰ ਜਿਉਂ ਦਾ ਤਿਉਂ ਛੱਡਣ ਦਾ ਚਿੱਠੀ 'ਚ ਵਾਅਦਾ ਕਰ ਲਿਆ ਸੀਗਾ, ਜਿਹੜੀ ਚਿੱਠੀ ਅਮਿਤ ਸ਼ਾਹ ਨੂੰ ਲਿਖੀ ਗਈ ਹੈ। ਅੱਛਾ ਵੀ ਇਹ ਐਲਾਨ ਕਰ ਦਿਓ, ਅਸੀਂ ਆਪੇ ਠਾ ਕੇ ਲੈ ਕੇ ਜਾਵਾਂਗੇ। ਅੱਛਾ, ਉਹ ਜਿਹੜੀ 8 ਨਵੰਬਰ ਨੂੰ ਰਾਜੇਵਾਲ ਹੋਰਾਂ ਨਾਲ ਡੱਲੇਵਾਲ ਹੋਰਾਂ ਦੀ ਮੀਟਿੰਗ ਹੋਈ ਆ 16 ਜਥੇਬੰਦੀਆਂ ਦੀ, ਉਹਦੇ ਵਿੱਚ ਉਹਨਾਂ ਨੇ ਇਹ ਵੀ ਕਹਿਤਾ ਵੀ ਅਸੀਂ ਅਮਿਤ ਸ਼ਾਹ ਨੂੰ ਇਹ ਵੀ ਕਹਿਤਾ ਵੀ ਕੁਝ ਜਥੇਬੰਦੀਆਂ ਤੇ ਖਾਸ ਕਰਕੇ ਜਿਹੜੀ 9 ਮੈਂਬਰੀ ਕਮੇਟੀ ਹੈ ਤਾਲਮੇਲ ਕਮੇਟੀ, ਉਹਦੇ 'ਚੋਂ ਕੁਛ ਆਗੂ ਇਹ ਸਹਿਮਤ ਨਹੀਂ, ਪਰ ਵੱਡਾ ਹਿੱਸਾ ਸਹਿਮਤ ਹੈ, ਅਸੀਂ ਠਾ ਕੇ ਲੈ ਜਾਵਾਂਗੇ। ਰਾਜਿਆ ਉਹਦੇ ਵਿੱਚ ਡੱਲੇਵਾਲ ਨਹੀਂ ਸਹਿਮਤ, ਉਹਦੇ ਵਿੱਚ ਗੁਰਨਾਮ ਸਿੰਘ ਚੜੂਨੀ ਨਹੀਂ ਸਹਿਮਤ, ਤੇ ਗੁਰਨਾਮ ਸਿੰਘ ਚੜੂਨੀ ਦੇ ਨਾਲ ਜਿਹੜੀਆਂ ਸਹਿਮਤ ਜਥੇਬੰਦੀਆਂ ਉਹ ਨਹੀਂ ਸਹਿਮਤ, ਜਿਹਦੇ 'ਚ ਅਸੀਂ ਵੀ ਸੀਗੇ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀਗੀਆਂ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਸਭ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ, ਉਹਨਾਂ ਨੇ ਇੱਕ ਨਹੀਂ ਖਹਿੜਾ ਛੋੜਦਾ ਸੀਗਾ। ਉਹ ਫਿਰ ਐਲਾਨ ਕਰਨ 'ਚ ਕਿਉਂ ਦੇਰੀ ਕੀਤੀ? ਉਹ ਐਲਾਨ ਦਾ ਹਜੇ ਪ੍ਰੋਸੈਸ ਚੱਲ ਹੀ ਰਿਹਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ ਵਾਲਾ, ਫਿਰ ਉਹ ਐਲਾਨ ਹੋ ਜਾਣਾ ਸੀਗਾ। ਇਹ ਨਵੰਬਰ 'ਚ ਇਹਨਾਂ ਨੇ ਤਰੀਕ ਵੀ ਐਗਜ਼ੈਕਟ ਤਰੀਕ ਹੈ, ਇਹਨਾਂ ਨੇ ਜਿਹੜੀ ਜਦੋਂ ਕਾਂਡ ਵਾਪਰਿਆ ਉਦੋਂ ਥੋੜ੍ਹੇ 15-20 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਹੀ ਉਹ ਲਿਖੀ ਹੋਈ ਹੈ। ਇਹਨੇ ਜਦੋਂ ਕਾਂਡ ਵਾਪਰ ਗਿਆ ਤਾਂ ਮਾਹੌਲ ਸਾਰਾ ਚੇਂਜ ਹੋ ਗਿਆ। 4 ਬੰਦੇ ਕਿਸਾਨ ਸ਼ਹੀਦ ਹੋ ਗਏ, 1 ਪੱਤਰਕਾਰ ਸ਼ਹੀਦ ਹੋ ਗਿਆ, ਇੱਧਰੋਂ ਕਰਨਾਲ ਵਾਲਾ ਲਾਠੀ ਚਾਰਜ ਹੋ ਗਿਆ ਸੀਗਾ, 1 ਕਿਸਾਨ ਉਹਦੇ 'ਚ ਸ਼ਹੀਦ ਹੋ ਗਿਆ ਸੀਗਾ। ਉਹ ਸਾਰਾ ਮਾਹੌਲ ਚੇਂਜ ਹੋ ਗਿਆ। ਜਦੋਂ ਮਾਹੌਲ ਚੇਂਜ ਹੋ ਗਿਆ
ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਬਈ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿ ਦੇਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਉਠਾ ਕੇ ਲੈ ਜਾਾਂਗੇ, ਇਹ ਨਹੀਂ ਹੁਣ ਠਾਠੂ ਸਕਦੇ। ਹੁਣ ਮਾਹੌਲ ਚੇਂਜ ਹੋ ਗਿਆ, ਜੇ ਤੁਸੀਂ ਜਾਂ ਤਾਂ ਤੁਹਾਨੂੰ ਇੱਥੇ ਗੋਲੀ ਚਲਾ ਕੇ ਠਾਉਣੇ ਪੈਣਗੇ ਤੇ ਸਹਿਮਤੀ ਨਾਲ ਨਹੀਂ ਉੱਠਣਾ। ਹੁਣ ਕੋਈ ਗੋਲੀ ਚੱਲੀ ਵੀ ਆ ਇੱਕ ਟਾਈਮ ਦੇ ਲਈ, ਜਦੋਂ 29 ਜਨਵਰੀ ਹੋਈ ਆ, 29 ਜਨਵਰੀ 2021 ਹੋਇਆ ਤਾਂ ਉਦੋਂ ਗੋਲੀ ਦਾ ਵੀ ਇੱਕ ਤਰ੍ਹਾਂ ਦਾ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਗਏ ਨੇ। ਮਤਲਬ ਉਹਨਾਂ ਨੂੰ ਜਦੋਂ ਹੁਣ ਇਹ ਨਵੰਬਰ 'ਚ ਇਹਨਾਂ ਨੇ ਚਿੱਠੀ ਲਿਖੀ ਹੈ ਜਾਂ ਉਦੋਂ ਹੋ ਗਿਆ ਸੀਗਾ ਵੀ ਹੁਣ ਲੋਕ ਆਹ ਤੁਹਾਡੇ ਐਲਾਨ ਨਾਲ ਉੱਠ ਖੜਨ, ਜਿਹੜਾ ਇਹਨਾਂ ਨੇ ਸਹਿਮਤੀ ਕੀਤੀ ਹੈ ਗੁਪਤ ਸਮਝੌਤੇ 'ਚ, ਇਹਦੇ ਨਾਲ ਨਹੀਂ ਉੱਠਣਗੇ। ਹੁਣ ਲੋਕ ਹੈ ਜਿਹੜੇ ਹੈਗੇ ਆ, ਜਿੰਨਾ ਗੁੱਸਾ ਵੱਧ ਗਿਆ, ਹੁਣ ਇਹ ਜਾਂ ਤਾਂ ਇਹਨਾਂ ਦੇ 3 ਕਾਨੂੰਨ ਰੱਦ ਕਰਨੇ ਪੈਣਗੇ ਤਾਂ ਉੱਠਣਗੇ, ਜਾਂ ਫਿਰ ਗੋਲੀ ਚਲਾ ਕੇ ਮਾਰ ਕੇ 100-150 ਬੰਦਾ। ਉਹ ਫਿਰ ਜਦੋਂ ਮੂਹਰੇ ਚੋਣਾਂ ਦਾ ਮਾਹੌਲ ਸੀਗਾ, ਇੱਕ ਚੋਣਾਂ ਦੇ ਆਪਣੀਆਂ ਪੰਜਾਬ ਦੀਆਂ ਚੋਣਾਂ ਸੀ, ਯੂਪੀ ਦੀਆਂ, ਉੱਤਰਾਖੰਡ ਦੀਆਂ, ਇਦੋਂ ਵੀ ਵੱਧ ਨਾ ਜਿਹੜਾ ਉਹਨਾਂ ਸਾਹਮਣੇ ਜਿਹੜਾ ਪ੍ਰੈਸ਼ਰ ਪਿਆ ਉਹਨਾਂ ਦਾ, ਇਹਨਾਂ ਨੇ ਤਾਂ ਗਦਾਰੀ ਕਰਤੀ ਸੀਗੀ। ਪਹਿਲਾਂ ਤਾਂ ਦੂਜੀਆਂ ਸਾਰਾ ਪੰਜਾਬ, ਉੱਥੇ ਸਾਰਾ ਪੰਜਾਬੀ ਭਾਈਚਾਰਾ ਸ਼ਾਮਲ ਹੋਇਆ। ਇਹਨਾਂ ਨੇ ਜ਼ੋਰ ਲਾਇਆ ਵੀ ਕੱਲੀਆਂ ਕਿਸਾਨ ਜਥੇਬੰਦੀਆਂ ਰਹਿਣ ਪੰਜਾਬੀ 'ਚ, ਭਾਈਚਾਰਾ ਜੇ ਭੱਜਦਾ ਤਾਂ ਭੱਜੇ, ਅਸੀਂ ਕਿਹੜਾ ਸੱਦਿਆ ਸੀ ਨੌਜਵਾਨਾਂ ਨੂੰ, ਇਹੋ ਜਿਹੇ ਬਿਆਨ ਦਿੰਦੇ ਰਹੇ। ਜਦੋਂ ਫਿਰ ਉਹ ਪਿੰਡ ਖਾਲੀ ਹੋ ਗਿਆ ਨਵੰਬਰ ਤੱਕ ਆ ਕੇ, ਬਹੁਤ ਗਿਣਤੀ ਘਟ ਗਈ ਸੀ, 10ਵਾਂ ਹਿੱਸਾ ਗਿਣਤੀ ਰਹਿ ਗਈ ਸੀ ਸ਼ੁਰੂ ਨਾਲੋਂ। ਇਹ ਫਿਰ ਇਹਨਾਂ ਨੂੰ ਆਇਆ ਕਿ ਵੀ ਜਿੰਨਾ ਕੁ ਮਿਲਦਾ ਉਨਾ ਕੁ ਲੈ ਲਗੇ। ਮਤਲਬ ਪਹਿਲਾਂ ਤੋੜੋ ਉਹਨਾਂ ਨੂੰ, ਕਮਜ਼ੋਰ ਕਰੋ ਮੋਰਚੇ ਨੂੰ, ਮਗਰੋਂ ਫਿਰ ਮੰਗਾਂ ਛੱਡ ਕੇ ਸਮਝੌਤਾ ਕਰੋ। ਚੱਲ ਉਹ ਜਦੋਂ ਕਿ ਹੋਇਆ, ਇੱਕ ਉਹਨਾਂ ਨੂੰ ਐਸੀ ਵੀ ਜਿਹੜਾ ਪੰਜਾਬੀ ਸਾਰਾ ਭਾਈਚਾਰਾ ਇਕੱਠਾ ਹੋ ਗਿਆ, ਦੂਜੇ ਆਪਣਾ ਪੰਜਾਬੀ ਭਾਈਚਾਰਾ ਕਿ ਯੂਪੀ ਵਾਲੇ, ਹਰਿਆਣੇ ਵਾਲੇ, ਮੱਧ ਪ੍ਰਦੇਸ਼ ਵਾਲੇ, ਸਾਰੇ ਪੰਜਾਬੀ ਵੀ ਜਿਹੜੇ ਇਕੱਠੇ ਹੋ ਗਏ। ਮੋਦੀ ਪੰਜਾਬੀਆਂ ਨੂੰ ਇਸ ਸਟੇਜ ਤੇ, ਸਿੱਖਾਂ ਨੂੰ ਨਹੀਂ ਉਹ ਟਾਰਗੇਟ ਕਰਨਾ ਚਾਹੁੰਦਾ ਸੀਗਾ। ਉਹ ਚਾਹੁੰਦਾ ਸੀ ਵੀ ਅਜੇ ਮੁਸਲਮਾਨ ਟਾਰਗੇਟ ਕੀਤੇ, ਇਹਨੂੰ ਨਾਲ ਲੈ ਕੇ ਚੱਲ ਗਏ। ਸੋ ਸਾਰੇ ਜਿਹੜੇ ਫੈਕਟਰ ਹੈ, ਜਿਹੜੇ ਪੰਜਾਬੀ ਭਾਈਚਾਰੇ, ਸਿੱਖ ਭਾਈਚਾਰੇ ਦਾ ਸ਼ਾਮਲ ਹੋਣਾ, ਚੋਣਾਂ ਵਾਲਾ ਫੈਕਟਰ ਹੋਣਾ, ਲਖੀਮਪੁਰ ਵਾਲੇ ਕਾਂਡ ਤੇ ਕਰਨਾਲ ਵਾਲੇ ਕਾਂਡ ਤੇ ਲੋਕਾਂ ਦਾ ਗੁੱਸਾ ਵੱਧ ਜਾਣਾ, ਇਹਨਾਂ ਕਰਕੇ ਉਹਨਾਂ ਦੀ ਬਣੀ ਮਜਬੂਰੀ ਵੀ ਹੁਣ ਤਾਂ ਹੀ ਠਾਇਆ ਜਾ ਸਕਦਾ ਇਹਨਾਂ ਨੂੰ, ਜੇ ਕਾਨੂੰਨ ਆਪਾਂ ਬਸ ਨਹੀਂ ਲੈਂਦੇ ਤਾਂ ਲੋਕਾਂ ਨੇ ਉੱਠਣਾ ਨਹੀਂ। ਇਸ ਕਰਕੇ ਚਿੱਠੀ 'ਚ ਤਾਂ ਇਹ ਸਮਝ ਲਓ ਵੀ ਇਹ ਲਿੱਦ ਕਰਿਆ ਆਏ ਸੀ ਜਮਾ। ਜੇ ਹੋ ਗਿਆ ਸਾਡਾ ਸਿਰ ਝੁਕਦਾ, 700 ਜਿਹੜੇ ਕਿਸਾਨ ਸ਼ਹੀਦ ਹੋਏ ਆ ਜਾਂ ਜਿਹੜੇ ਲਖੀਮਪੁਰ 'ਚ ਹੋਏ ਆ, ਸਾਨੂੰ ਸਲੂਟ ਹੈ ਸਾਡਾ ਉਹਨਾਂ ਨੂੰ। ਉਹਨਾਂ ਕਰਕੇ ਇਹ ਮੋਰਚਾ ਜਿੱਤਿਆ ਗਿਆ। ਚਿੱਠੀ ਵਾਲਿਆਂ ਨੇ ਤਾਂ ਮੋਰਚਾ ਡੋਬਤਾ ਸੀਗਾ। ਅਗਲੀ ਹਾਂਜੀ, ਤਾਂ ਅਸੀਂ ਜਿਹੜੀ ਗੱਲਬਾਤ ਆ, ਉਹ ਅਸੀਂ ਗੱਲਬਾਤ ਪੂਰੀ ਮੋਰਚੇ ਦੀ ਜਿਹੜੀ ਤੁਹਾਡੇ ਸਾਹਮਣੇ ਇੱਕ ਵਾਰ ਫੇਰ ਰੱਖੀ ਆ ਸਰਜੀਤ ਫੂਲ ਦੇ ਰਾਹੀਂ। ਤਾਂ ਅਸੀਂ ਇੱਕ ਅਹਿਮ ਸਵਾਲ ਆ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ, ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਰੀਆਂ ਜਾਂਦੀਆਂ ਨੇ, ਬਕਾਇਦਾ ਨਾਮ ਲਏ ਜਾਂਦੇ ਨੇ, ਤਾਂ 3000 ਕਰੋੜ ਦੇ ਵਿੱਚ ਮੋਰਚਾ ਵੇਚਣ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ। ਤਾਂ ਉੱਥੋਂ ਇੱਕ ਸਵਾਲ ਨਿਕਲਦਾ, ਜਿਹੜਾ ਸਵਾਲ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਫੂਲ ਸਾਹਿਬ, ਜਿਹੜਾ ਸਵਾਲ ਆ, ਉਹ ਸਵਾਲ ਇਹ ਨਿਕਲਦਾ ਕਿ SKMB ਹੁਣ 2 ਭਾਗਾਂ ਦੇ ਵਿੱਚ ਬਣਦਾ ਨਜ਼ਰ ਆ ਰਿਹਾ ਹੈਗਾ। ਵੰਡਿਆ ਗਿਆ। ਤੁਹਾਨੂੰ ਕੀ ਲੱਗਦਾ ਵੀ ਕਿਹੜਾ ਮੋਰਚਾ ਸਹੀ ਹੈਗਾ, ਕਿਹੜਾ SKM ਸਹੀ ਆ? ਦੇਖੋ ਜੀ, ਸਾਡੀ ਸ਼ੁਰੂ ਤੋਂ ਪੋਜੀਸ਼ਨ ਰਹੀ ਹੈ ਵੀ ਜਿਹੜਾ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜੇ ਗੁਰਦੁਆਰੇ ਦਾ ਗ੍ਰੰਥੀ ਜਾਂ ਗੁਰਦੁਆਰੇ ਦੀ ਕਮੇਟੀ ਮਾੜੀ ਹੋ ਜਾਏ, ਗੁਰਦੁਆਰਾ ਨਹੀਂ ਢਾਉਣਾ ਚਾਹੀਦਾ। ਮੋਰਚੇ ਨੂੰ, ਸੰਯੁਕਤ ਕਿਸਾਨ ਮੋਰਚੇ ਨੂੰ ਆਲ ਇੰਡੀਆ ਤੇ ਇਕਜੁੱਟ ਰੱਖਣਾ ਇਹ ਜ਼ਰੂਰੀ ਹੈ। ਜੇ ਹੁਣ ਇਹ ਮੋਰਚਾ ਦਫਾੜ ਹੁੰਦਾ ਤਾਂ ਇਹ ਸਿੱਧਾ ਸਰਕਾਰ ਦੇ ਪੱਖ 'ਚ ਜਾਊਗੀ ਗੱਲ। ਸਾਡੀ ਜਿਹੜੀ ਅੰਦੋਲਨ ਹੈ ਕਮਜ਼ੋਰ ਹੋਊਗਾ। ਇਹਦੇ ਵਿੱਚ ਜਿਹੜੀਆਂ ਕਮੇਟੀਆਂ, ਆਗੂਆਂ ਨੇ ਮਾੜੇ ਕੰਮ ਕੀਤੇ ਨੇ ਜਾਂ ਕੋਈ ਵਿਸ਼ਵਾਸਘਾਤ ਕੀਤਾ, ਬਟਰੇ ਕੀਤਾ ਕਿਸਾਨ ਜਥੇਬੰਦੀਆਂ ਨਾਲ, ਫੰਡ ਦਾ ਹਿਸਾਬ ਨਹੀਂ ਦਿੱਤਾ, ਗੁਪਤ ਚਿੱਠੀਆਂ ਲਿਖੀਆਂ ਨੇ, ਸਮਝੌਤੇ ਕੀਤੇ ਆ। ਅਸੀਂ ਕਹਿੰਦੇ ਸੀਗੇ ਡੱਲੇਵਾਲ ਨਾਲ ਸਾਡੀ ਤਾਲਮੇਲ ਰਿਹਾ। ਇਹ ਡੱਲੇਵਾਲ ਦੀ ਅਗਵਾਈ 'ਤੇ ਜਿਹੜਾ ਦੂਜਾ ਤਾਲਮੇਲੀ ਕਮੇਟੀ ਮੈਂਬਰ ਹੈ ਸ਼ਿਵ ਕੁਮਾਰ ਕੱਕਾ, ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਨਵਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਾਇਆ। ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਅੱਡ ਬਣਾਉਣਾ ਤਾਂ ਉਹਨਾਂ ਦੇ ਪੱਖ 'ਚ ਜਾਊਗਾ ਜਿਨ੍ਹਾਂ ਨੇ ਗਲਤੀਆਂ ਕੀਤੀਆਂ। ਅੰਦਰ ਮੋਰਚੇ ਦੇ ਵਿੱਚ ਲੜਨ ਵਾਲੇ ਨਹੀਂ ਰਹਿਣਾ ਉਹਨਾਂ ਦਾ, ਜਾਂ ਜਿਹੜੀ ਲੜਨ ਵਾਲੀ ਧਿਰ ਹੈ, ਜਿਹੜੀ ਆਪਣੀ ਧਿਰ ਹੈ, ਜਿਹੜੀ ਓਪੋਜੀਸ਼ਨ ਧਿਰ ਕਹਿ ਲਓ, ਜਿਹੜੀ ਇਸ ਮੋਰਚੇ 'ਚੋਂ ਕਮਜ਼ੋਰ ਹੋਊਗੀ, ਉਹਨਾਂ ਨੇ ਆਪਦੀਆਂ ਕਹਿਣ ਦਾ ਭਾਵ ਉਹ ਇਲਾਜ ਨਹੀਂ ਹੋਣਾ ਉਹਨਾਂ ਦਾ, ਉਹਨਾਂ ਨੇ ਫੇਰ ਗਲਤੀਆਂ ਕਰਨੀਆਂ ਨੇ। ਸੋ ਇਹ ਕਰਕੇ ਅੰਦਰ ਲੜਾਈ ਦਿੱਤੀ ਜਾ, ਪਰ ਇਹਨਾਂ ਨੇ ਸਾਡੀ ਮੰਨੀ ਨਹੀਂ। ਹੁਣ ਸਾਨੂੰ ਸਮਝਦਾ ਵੀ ਜਿਹੜਾ ਸਾਡਾ ਹੈਗਾ ਵੀ ਜਿਹੜਾ ਇਹਨਾਂ ਨੇ SKM ਬਣਾਇਆ ਗਲਤ ਬਣਿਆ। ਇਹਦੇ ਨਾਲ ਜਿੱਡੀ ਸੰਯੁਕਤ ਸਮਾਜ ਮੋਰਚਾ ਜਿਹੜਾ ਬਣਾਇਆ ਸੀ ਚੋਣ ਵਾਲਾ, ਉਹਦੇ ਨਾਲ ਢਾਹ ਲੱਗੀ ਆ। ਉੱਡੀ ਜਿਹੜਾ ਇਹਨੇ ਡੱਲੇਵਾਲ ਦੀ ਅਗਵਾਈ 'ਚ ਅੱਡ ਸੰਯੁਕਤ ਮੋਰਚਾ ਬਣਿਆ, ਉਹਨੇ ਵੀ ਉੱਡੀ ਢਾਈ ਲਾਈ ਹੈ। ਹੁਣ ਇੱਕ ਜਿਹੜੀ ਦੂਜੀ ਗੱਲ ਹੈ, ਬਹੁਤ ਗਲਤ ਗੱਲ ਹੈ ਜਿਹੜੀ ਡੱਲੇਵਾਲ ਸਾਹਿਬ ਦੀ, ਵੀ ਉਹ ਕਹਿੰਦੇ ਵੀ ਸਾਡਾ ਮੋਰਚਾ ਗੈਰ ਸਿਆਸੀ ਹੈ। ਇਹ ਉਹੀ ਬੇਹੁਦਾ ਗੱਲ ਹੈ। ਗੈਰ ਪਾਰਟੀ ਕਹਿਣਾ ਠੀਕ ਹੈ, ਸਾਰਾ ਅੰਦੋਲਨ ਗੈਰ ਪਾਰਟੀ ਰਿਹਾ, ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਉਹਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਪੋਲੀਟੀਕਲ ਪਾਰਟੀਆਂ ਤੋਂ ਰਹਿਤ ਹੈ, ਗੈਰ ਪਾਰਟੀ ਵਾਲਾ ਮੋਰਚਾ ਹੈਗਾ, ਪਰ ਗੈਰ ਸਿਆਸੀ ਕਿਵੇਂ ਕਹਿ ਸਕਦੇ? ਅਸੀਂ ਵੇਖੋ
ਸਾਰੇ ਅੰਦੋਲਨ ਦੇ ਵਿੱਚ ਸ਼ਹੀਦ ਭਗਤ ਸਿੰਘ ਦੀਆਂ, ਕਰਤਾਰ ਸਿੰਘ ਸਰਾਭੇ ਦੀਆਂ, ਹੋਰ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਲੜਿਆ, ਉਹਨਾਂ ਦੀਆਂ ਅਸੀਂ ਉੱਥੇ ਪ੍ਰੋਗਰਾਮ ਮਨਾਉਂਦੇ ਰਹੇ ਹਾਂ। ਉਹਨਾਂ ਨੂੰ ਪ੍ਰੋਗਰਾਮ ਮਨਾਉਣ ਦਾ ਅਰਥ ਕੀ ਸੀਗਾ ਵੀ ਜਿਹੜੀ ਉਹਨਾਂ ਦੀ ਸਿਆਸਤ ਹੈ, ਭਗਤ ਸਿੰਘ ਦੀ ਸਿਆਸਤ ਹੈ, ਕਰਤਾਰ ਸਿੰਘ ਸਰਾਭੇ ਦੀ ਸਿਆਸਤ ਹੈ, ਹੋਰ ਜਿਹੜੇ ਗਦਰੀ ਬਾਬੇ ਆ ਉਹਨਾਂ ਦੀ ਸਿਆਸਤ ਹੈ, ਉਹ ਅੱਗੇ ਵਧੇ ਤਾਂ ਕਿ ਜਿਹੜਾ ਸਾਡਾ ਦੇਸ਼ ਗੁਲਾਮ ਹੈ, ਨਵੀਂ ਕਿਸਮ ਦੇ ਬਸਤੀਵਾਦੀ ਅਧੀਨ ਗੁਲਾਮ ਹੈ, ਉਹ ਆਜ਼ਾਦ ਹੋਵੇ। ਇਹ ਕਹਿੰਦਾ ਜੀ ਗੈਰ ਸਿਆਸੀ ਹੈ। ਗੈਰ ਸਿਆਸੀ ਦਾ ਨਾਰਾ ਹੈਗਾ ਬੀਜੇਪੀ ਤੇ ਆਰਐਸਐਸ ਦਾ। ਉਹ ਕਹਿੰਦੇ ਵੀ ਦੇਸ਼ ਦੇ ਵਿੱਚ ਇੱਕੋ ਹੀ ਮੰਡੀ, ਇੱਕੋ ਹੀ ਭਾਸ਼ਾ, ਇੱਕੋ ਹੀ ਧਰਮ ਤੇ ਇੱਕੋ ਹੀ ਰਾਜਨੀਤੀ ਹੋਵੇ। ਉਹ ਰਾਜਨੀਤੀ ਸਿਰਫ ਆਰਐਸਐਸ ਦੀ ਤੇ ਬੀਜੇਪੀ ਦੀ, ਹੋਰ ਕੋਈ ਰਾਜਨੀਤੀ ਨਾ ਹੋਵੇ, ਹੋਰ ਸਾਰੇ ਗੈਰ ਸਿਆਸੀ ਹੋਣ। ਸੋ ਮੇਰੇ ਹਿਸਾਬ ਨਾਲ ਰਾਜੇ ਡੱਲੇਵਾਲ ਸਾਹਿਬ ਦਾ ਗੈਰ ਸਿਆਸੀ ਕਹਿਣਾ ਬਿਲਕੁਲ ਉਹ ਜਿਹੜੀ ਉਹਨਾਂ ਦੀ ਇੱਕੋ ਰਾਜਨੀਤੀ ਵਾਲੀ ਗੱਲ ਹੈ, ਹੋਰ ਕੋਈ ਰਾਜਨੀਤੀ ਨਾ ਹੋਵੇ, ਇੱਕੋ ਹੀ ਰਾਜਨੀਤਿਕ ਸੋਚ ਹੋਵੇ, ਬਿਲਕੁਲ ਉਹਦੇ ਇਹ ਪੱਖ 'ਚ ਜਾਂਦੀ ਹੈ। ਤੇ ਇਸ ਹਿਸਾਬ ਨਾਲ ਕਿਤੇ ਇਹ ਮਤਲਬ ਤਾਂ ਨਹੀਂ ਹੈਗਾ ਸਰਜੀਤ ਫੂਲ ਦਾ ਵੀ ਡੱਲੇਵਾਲ ਮੋਦੀ ਕਿਆ ਨਾਲ ਰਲਿਆ ਹੋਇਆ ਜਾਂ ਬੀਜੇਪੀ ਨਾਲ ਰਲਿਆ ਹੋਇਆ? ਨਹੀਂ, ਅਸੀਂ ਐ ਨਹੀਂ ਕਹਿੰਦੇ ਵੀ ਮੋਦੀ ਨਾਲ ਰਲਿਆ ਹੋਇਆ, ਪਰ ਜੋ ਬੀਜੇਪੀ ਦੀ ਤੇ ਆਰਐਸਐਸ ਦੀ ਸੋਚ ਹੈ ਵੀ ਇੱਕੋ ਹੀ ਰਾਜਨੀਤੀ ਹੋਣੀ ਚਾਹੀਦੀ ਹੈ, ਬਾਕੀ ਸਾਰੀਆਂ ਰਾਜਨੀਤੀਆਂ, ਸਿਆਸਤਾਂ, ਸਿਆਸੀ ਸੋਚਾਂ ਖਤਮ ਹੋਣੀਆਂ ਚਾਹੀਦੀਆਂ ਨੇ। ਉਹ ਉਹਨਾਂ ਦੀ ਸਿਆਸਤ ਦੇ ਇਹਨਾਂ ਦਾ ਜਿਹੜਾ ਪੈਂਤੜਾ ਹੈਗਾ ਗੈਰ ਸਿਆਸੀ ਵਾਲਾ, ਸੰਯੁਕਤ ਸਮਾਜ ਆਪਣਾ ਜਿਹੜਾ ਕਿਸਾਨ ਮੋਰਚਾ ਗੈਰ ਸਿਆਸੀ, ਇਹ ਗੈਰ ਸਿਆਸੀ ਵਾਲੀ ਇਹਨਾਂ ਦੀ ਪੋਜੀਸ਼ਨ ਹੈ ਪੈਂਤੜਾ, ਇਹ ਬਿਲਕੁਲ ਉਹ ਜਿਹੜੀ ਮੋਦੀ ਤੇ ਆਰਐਸਐਸ ਤੇ ਬੀਜੇਪੀ ਦੀ ਇੱਕ ਸਿਆਸਤ ਵਾਲੀ ਸੋਚ ਹੈ, ਉਹਦੇ ਇਹ ਪੱਖ 'ਚ ਜਾਂਦਾ। ਅਸੀਂ ਨਹੀਂ ਕਹਿੰਦਾ ਵੀ ਇਹਨਾਂ ਦਾ ਮੋਦੀ ਨਾਲ ਕੋਈ ਤਾਲਮੇਲ ਹੋਊਗਾ। ਸੋ ਇਹਦਾ ਨੁਕਸਾਨ ਕਰਦਾ। ਅਸੀਂ ਹੁਣ ਵੀ ਕਹਿੰਦੇ ਹਾਂ, ਹੁਣ ਵੀ ਅਪੀਲ ਹੈ ਸਾਡੀ ਉਹਨਾਂ ਨੂੰ ਵੀ ਇਹ ਜਿਹੜਾ ਅੱਡ ਬਣਾਇਆ ਇਹਨੂੰ ਭੰਗ ਕਰਕੇ ਜਿਹੜਾ ਪਹਿਲਾਂ ਤੋਂ ਚੱਲਿਆ ਆ ਰਿਹਾ ਮੋਰਚਾ, ਉਹਦੇ ਵਿੱਚ ਸਾਨੂੰ ਉਹਦਾ ਪਾਰਟ ਰਹਿ ਕੇ ਉਹਦੇ ਅੰਦਰ ਸਾਨੂੰ ਲੜਾਈ ਦੇਣੀ ਚਾਹੀਦੀ ਹੈ, ਵੱਖ ਮੋਰਚਾ ਨਹੀਂ ਬਣਾਉਣਾ ਚਾਹੀਦਾ। ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਸਾਂਝੀਆਂ ਕਰਵਾਈਆਂ ਨੇ ਕਿਸਾਨ ਆਗੂ ਸਰਜੀਤ ਸਿੰਘ ਫੂਲ ਦੀਆਂ, ਤਾਂ ਉਹ ਗੱਲਾਂ ਬਾਤਾਂ ਉਸ ਮੋਰਚੇ ਦੇ ਵਿੱਚੋਂ ਨਿਕਲੀਆਂ ਜਿਹੜਾ ਮੋਰਚਾ ਪਿਛਲੇ ਸਾਲ ਦੇ ਵਿੱਚ ਪੂਰਾ 1 ਸਾਲ ਤੋਂ ਉੱਪਰ ਦਾ ਜਿਹੜਾ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਲੋਕ ਲੜਦੇ ਰਹੇ, ਲੋਕ ਸੰਘਰਸ਼ ਕਰਦੇ ਰਹੇ, ਤੇ ਉਸ ਸੰਘਰਸ਼ ਦੇ ਵਿੱਚੋਂ ਪੂਰੇ 700 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਰੱਬ ਨੂੰ ਪਿਆਰੇ ਹੋ ਗਏ, ਤੇ ਮਾਵਾਂ ਦੇ ਪੁੱਤ ਚਲੇ ਗਏ, ਤੇ ਧੀਆਂ ਦੇ ਪਿਓ ਚਲੇ ਗਏ, ਉਡੀਕਦੀਆਂ ਰਹੀਆਂ ਤੇ ਅੱਜ ਵੀ ਉਡੀਕ ਕਰ ਰਹੀਆਂ ਨੇ, ਤੇ ਉਹਨਾਂ ਨੂੰ ਇੱਕ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ ਬੇਸ਼ੱਕ। ਪਰ ਜਿਹੜਾ ਮੋਰਚਾ ਵਿਕਣ ਦੀਆਂ ਗੱਲਾਂ ਸੀ ਜਾਂ ਜਿਹੜੀਆਂ ਉਸ ਮੋਰਚੇ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਫੂਲ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ ਤਾਂ ਚਿੱਠੀ ਦੇ ਵਿੱਚ ਅਜਿਹਾ ਕੀ ਲਿਖਿਆ ਗਿਆ ਸੀ ਜਿਹੜੀ ਚਿੱਠੀ ਇੰਨੀ ਵਾਇਰਲ ਹੋਈ, ਤੇ ਜੇਕਰ ਅਸੀਂ ਮੋਰਚੇ ਦੀ ਗੱਲ ਕਰੀਏ ਤਾਂ ਮੋਰਚੇ ਨੇ ਵੀ 2 ਫਾੜ ਕਰਨ ਤੇ ਚਿੱਠੀ ਦਾ ਇੱਕ ਰੋਲ ਰਿਹਾ ਸੀ ਉਸ ਵਕਤ? ਵੇਖੋ ਜੀ, ਚਿੱਠੀ ਦਾ ਵੈਸੇ ਉਹ ਤਾਂ ਬਹੁਤ ਇਹ ਚਿੱਠੀ ਵਾਇਰਲ ਹੋ ਚੁੱਕੀ ਹੈ। ਉਹਦੇ ਵਿੱਚ ਇਹਨਾਂ ਨੇ ਜਿਹੜੇ 3 ਕਾਨੂੰਨਾਂ ਤੇ ਵੀ ਸਮਝੌਤਾ ਕਰ ਲਿਆ ਸੀਗਾ, ਜਿਹਦੇ ਤੇ ਸਾਡਾ ਸ਼ੁਰੂ ਤੋਂ ਇਹ ਸਾਰੀਆਂ ਜਥੇਬੰਦੀਆਂ ਦਾ ਨਾਰਾ ਸੀਗਾ 3 ਕਾਨੂੰਨ ਚਕਨਾਚੂਰ, ਇਸ ਤੋਂ ਘੱਟ ਨਹੀਂ ਕੁਝ ਮਨਜ਼ੂਰ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਸਭ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ, ਉਹਨਾਂ ਨੇ ਇੱਕ ਨਹੀਂ ਖਹਿੜਾ ਛੋੜਦਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ, ਫਿਰ ਉਹ ਐਲਾਨ ਹੋ ਜਾਣਾ। ਜਦੋਂ ਮਾਹੌਲ ਚੇਂਜ ਹੋ ਗਿਆ, ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਵੀ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾਠੂ ਸਕਦੇ। ਇਹਨਾਂ ਨੇ ਇੱਕ ਕਾਨੂੰਨ ਰਿਪੀਲ ਕਰ ਦਿਓ, ਇੱਕ ਸੂਬਿਆਂ ਤੇ ਛੱਡ ਦਿਓ, ਇੱਕ ਦੀ ਕਮੇਟੀ ਬਣਾ ਦਿਓ ਵੀ ਜੋ ਉਹ ਰੱਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਇੱਕ ਹਿਸਾਬ ਨਾਲ 2 ਕਾਨੂੰਨਾਂ ਨੂੰ ਜਿਉਂ ਦਾ ਤਿਉਂ ਛੱਡਣ ਦਾ ਚਿੱਠੀ 'ਚ ਵਾਅਦਾ ਕਰ ਲਿਆ ਸੀਗਾ, ਜਿਹੜੀ ਚਿੱਠੀ ਅਮਿਤ ਸ਼ਾਹ ਨੂੰ ਲਿਖੀ ਗਈ ਹੈ। ਅੱਛਾ ਵੀ ਇਹ ਐਲਾਨ ਕਰ ਦਿਓ, ਅਸੀਂ ਆਪੇ ਠਾ ਕੇ ਲੈ ਕੇ ਜਾਵਾਂਗੇ। ਅੱਛਾ, ਉਹ ਜਿਹੜੀ 8 ਨਵੰਬਰ ਨੂੰ ਰਾਜੇਵਾਲ ਹੋਰਾਂ ਨਾਲ ਡੱਲੇਵਾਲ ਹੋਰਾਂ ਦੀ ਮੀਟਿੰਗ ਹੋਈ ਆ 16 ਜਥੇਬੰਦੀਆਂ ਦੀ, ਉਹਦੇ ਵਿੱਚ ਉਹਨਾਂ ਨੇ ਇਹ ਵੀ ਕਹਿਤਾ ਵੀ ਅਸੀਂ ਅਮਿਤ ਸ਼ਾਹ ਨੂੰ ਇਹ ਵੀ ਕਹਿਤਾ ਵੀ ਕੁਝ ਜਥੇਬੰਦੀਆਂ ਤੇ ਖਾਸ ਕਰਕੇ ਜਿਹੜੀ 9 ਮੈਂਬਰੀ ਕਮੇਟੀ ਹੈ, ਤਾਲਮੇਲ ਕਮੇਟੀ, ਉਹਦੇ 'ਚੋਂ ਕੁਛ ਆਗੂ ਇਹ ਸਹਿਮਤ ਨਹੀਂ, ਪਰ ਵੱਡਾ ਹਿੱਸਾ ਸਹਿਮਤ ਹੈ, ਅਸੀਂ ਠਾ ਕੇ ਲੈ ਜਾਵਾਂਗੇ। ਉਹਦੇ ਵਿੱਚ ਡੱਲੇਵਾਲ ਨਹੀਂ ਸਹਿਮਤ, ਉਹਦੇ ਵਿੱਚ ਗੁਰਨਾਮ ਸਿੰਘ ਚੜੂਨੀ ਨਹੀਂ ਸਹਿਮਤ,
ਤੇ ਗੁਰਨਾਮ ਸਿੰਘ ਚੜੂਨੀ ਦੇ ਨਾਲ ਜਿਹੜੀਆਂ ਸਹਿਮਤ ਜਥੇਬੰਦੀਆਂ ਉਹ ਨਹੀਂ ਸਹਿਮਤ, ਜਿਹਦੇ 'ਚ ਅਸੀਂ ਵੀ ਸੀਗੇ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀਗੀਆਂ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਹਿਸਾਬ ਨਾਲ ਫਾਇਦੇ ਸੀਗਾ, ਹੁਣ 3 ਕਰਨੇ ਪਏ, ਉਹਨਾਂ ਨੇ 1 ਨਹੀਂ ਖਹਿੜਾ ਛੁੱਟਦਾ ਸੀਗਾ। ਉਹ ਫਿਰ ਐਲਾਨ ਕਰਨ 'ਚ ਕਿਉਂ ਦੇਰੀ ਕੀਤੀ? ਉਹ ਐਲਾਨ ਦਾ ਹਜੇ ਪ੍ਰੋਸੈਸ ਚੱਲ ਹੀ ਰਿਹਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ ਵਾਲਾ, ਫਿਰ ਉਹ ਐਲਾਨ ਹੋ ਜਾਣਾ ਸੀਗਾ। ਇਹ ਨਵੰਬਰ 'ਚ ਇਹਨਾਂ ਨੇ ਤਰੀਕ ਵੀ ਐਗਜ਼ੈਕਟ ਤਰੀਕ ਹੈ, ਇਹਨਾਂ ਨੇ ਜਿਹੜੀ ਜਦੋਂ ਕਾਂਡ ਵਾਪਰਿਆ ਉਦੋਂ ਥੋੜ੍ਹੇ 15-20 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਹੀ ਉਹ ਲਿਖੀ ਹੋਈ ਹੈ। ਇਹਨੇ ਜਦੋਂ ਕਾਂਡ ਵਾਪਰ ਗਿਆ ਤਾਂ ਮਾਹੌਲ ਸਾਰਾ ਚੇਂਜ ਹੋ ਗਿਆ। 4 ਬੰਦੇ ਕਿਸਾਨ ਸ਼ਹੀਦ ਹੋ ਗਏ, 1 ਪੱਤਰਕਾਰ ਸ਼ਹੀਦ ਹੋ ਗਿਆ, ਇੱਧਰੋਂ ਕਰਨਾਲ ਵਾਲਾ ਲਾਠੀ ਚਾਰਜ ਹੋ ਗਿਆ ਸੀਗਾ, 1 ਕਿਸਾਨ ਉਹਦੇ 'ਚ ਸ਼ਹੀਦ ਹੋ ਗਿਆ ਸੀਗਾ। ਉਹ ਸਾਰਾ ਮਾਹੌਲ ਚੇਂਜ ਹੋ ਗਿਆ। ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਬਈ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿ ਦੇਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾ ਸਕਦੇ। ਹੁਣ ਮਾਹੌਲ ਚੇਂਜ ਹੋ ਗਿਆ। ਜੇ ਤੁਸੀਂ ਜਾਂ ਤਾਂ ਤੁਹਾਨੂੰ ਇੱਥੇ ਗੋਲੀ ਚਲਾ ਕੇ ਠਾਉਣੇ ਪੈਣਗੇ ਤੇ ਸਹਿਮਤੀ ਨਾਲ ਨਹੀਂ ਉੱਠਣਾ। ਹੁਣ ਕੋਈ ਗੋਲੀ ਚੱਲੀ ਵੀ ਆ ਇੱਕ ਟਾਈਮ ਦੇ ਲਈ, ਜਦੋਂ 29 ਜਨਵਰੀ ਹੋਈ ਆ, 29 ਜਨਵਰੀ 2021 ਹੋਇਆ ਤਾਂ ਉਦੋਂ ਗੋਲੀ ਦਾ ਵੀ ਇੱਕ ਤਰ੍ਹਾਂ ਦਾ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਗਏ ਨੇ। ਮਤਲਬ ਉਹਨਾਂ ਨੂੰ ਜਦੋਂ ਹੁਣ ਇਹ ਨਵੰਬਰ 'ਚ ਇਹਨਾਂ ਨੇ ਚਿੱਠੀ ਲਿਖੀ ਹੈ ਜਾਂ ਉਦੋਂ ਹੋ ਗਿਆ ਸੀਗਾ ਵੀ ਹੁਣ ਲੋਕ ਆਹ ਤੁਹਾਡੇ ਐਲਾਨ ਨਾਲ ਉੱਠ ਖੜਨ, ਜਿਹੜਾ ਇਹਨਾਂ ਨੇ ਸਹਿਮਤੀ ਕੀਤੀ ਹੈ ਗੁਪਤ ਸਮਝੌਤੇ 'ਚ, ਇਹਦੇ ਨਾਲ ਨਹੀਂ ਉੱਠਣਗੇ। ਹੁਣ ਲੋਕ ਹੈ ਜਿਹੜੇ ਹੈਗੇ ਆ, ਜਿੰਨਾ ਗੁੱਸਾ ਵੱਧ ਗਿਆ, ਹੁਣ ਇਹ ਜਾਂ ਤਾਂ ਇਹਨਾਂ ਦੇ 3 ਕਾਨੂੰਨ ਰੱਦ ਕਰਨੇ ਪੈਣਗੇ ਤਾਂ ਉੱਠਣਗੇ, ਜਾਂ ਫਿਰ ਗੋਲੀ ਚਲਾ ਕੇ ਮਾਰ ਕੇ 100-150 ਬੰਦਾ। ਉਹ ਫਿਰ ਜਦੋਂ ਮੂਹਰੇ ਚੋਣਾਂ ਦਾ ਮਾਹੌਲ ਸੀਗਾ, ਇੱਕ ਚੋਣਾਂ ਦੇ ਆਪਣੀਆਂ ਪੰਜਾਬ ਦੀਆਂ ਚੋਣਾਂ ਸੀ, ਯੂਪੀ ਦੀਆਂ, ਉੱਤਰਾਖੰਡ ਦੀਆਂ, ਇਦੋਂ ਵੀ ਵੱਧ ਨਾ ਜਿਹੜਾ ਉਹਨਾਂ ਸਾਹਮਣੇ ਜਿਹੜਾ ਪ੍ਰੈਸ਼ਰ ਪਿਆ ਉਹਨਾਂ ਦਾ। ਇਹਨਾਂ ਨੇ ਤਾਂ ਗਦਾਰੀ ਕਰਤੀ ਸੀਗੀ। ਪਹਿਲਾਂ ਤਾਂ ਜਿਹੜੀਆਂ ਸਾਰਾ ਪੰਜਾਬ, ਉੱਥੇ ਸਾਰਾ ਪੰਜਾਬੀ ਭਾਈਚਾਰਾ ਸ਼ਾਮਲ ਹੋਇਆ। ਇਹਨਾਂ ਨੇ ਜ਼ੋਰ ਲਾਇਆ ਵੀ ਕੱਲੀਆਂ ਕਿਸਾਨ ਜਥੇਬੰਦੀਆਂ ਰਹਿਣ, ਪੰਜਾਬੀ 'ਚ ਭਾਈਚਾਰਾ ਜੇ ਭੱਜਦਾ ਤਾਂ ਭੱਜੇ, ਅਸੀਂ ਕਿਹੜਾ ਸੱਦਿਆ ਸੀ ਨੌਜਵਾਨਾਂ ਨੂੰ, ਇਹੋ ਜਿਹੇ ਬਿਆਨ ਦਿੰਦੇ ਰਹੇ। ਜਦੋਂ ਫਿਰ ਉਹ ਪਿੰਡ ਖਾਲੀ ਹੋ ਗਿਆ ਨਵੰਬਰ ਤੱਕ ਆ ਕੇ, ਬਹੁਤ ਗਿਣਤੀ ਘਟ ਗਈ ਸੀ, 10ਵਾਂ ਹਿੱਸਾ ਗਿਣਤੀ ਰਹਿ ਗਈ ਸੀ ਸ਼ੁਰੂ ਨਾਲੋਂ। ਇਹ ਫਿਰ ਇਹਨਾਂ ਨੂੰ ਆਏਗਾ ਵੀ ਜਿੰਨਾ ਕੁ ਮਿਲਦਾ ਉਨਾ ਕੁ ਲੈ ਲਗੇ। ਮਤਲਬ ਪਹਿਲਾਂ ਤੋੜੋ ਉਹਨਾਂ ਨੂੰ, ਕਮਜ਼ੋਰ ਕਰੋ ਮੋਰਚੇ ਨੂੰ, ਮਗਰੋਂ ਫਿਰ ਮੰਗਾਂ ਛੱਡ ਕੇ ਸਮਝੌਤਾ ਕਰੋ। ਚੱਲ ਉਹ ਜਦੋਂ ਕੀ ਹੋਇਆ, ਇੱਕ ਨੂੰ ਐਸੀ ਵੀ ਜਿਹੜਾ ਪੰਜਾਬੀ ਸਾਰਾ ਭਾਈਚਾਰਾ ਇਕੱਠਾ ਹੋ ਗਿਆ, ਦੂਜੇ ਆਪਣਾ ਪੰਜਾਬੀ ਭਾਈਚਾਰਾ ਕਿ ਯੂਪੀ ਵਾਲੇ, ਹਰਿਆਣੇ ਵਾਲੇ, ਮੱਧ ਪ੍ਰਦੇਸ਼ ਵਾਲੇ ਸਾਰੇ ਪੰਜਾਬੀ ਵੀ ਜਿਹੜੇ ਇਕੱਠੇ ਹੋ ਗਏ। ਮੋਦੀ ਪੰਜਾਬੀਆਂ ਨੂੰ ਇਸ ਸਟੇਜ ਤੇ, ਸਿੱਖਾਂ ਨੂੰ ਨਹੀਂ ਉਹ ਟਾਰਗੇਟ ਕਰਨਾ ਚਾਹੁੰਦਾ ਸੀਗਾ। ਉਹ ਚਾਹੁੰਦਾ ਸੀ ਵੀ ਅਜੇ ਮੁਸਲਮਾਨ ਟਾਰਗੇਟ ਕੀਤੇ, ਇਹਨੂੰ ਨਾਲ ਲੈ ਕੇ ਚੱਲ ਗਏ। ਸੋ ਸਾਰੇ ਜਿਹੜੇ ਫੈਕਟਰ ਹੈ, ਜਿਹੜੇ ਪੰਜਾਬੀ ਭਾਈਚਾਰੇ, ਸਿੱਖ ਭਾਈਚਾਰੇ ਦਾ ਸ਼ਾਮਲ ਹੋਣਾ, ਚੋਣਾਂ ਵਾਲਾ ਫੈਕਟਰ ਹੋਣਾ, ਲਖੀਮਪੁਰ ਵਾਲੇ ਕਾਂਡ ਤੇ ਕਰਨਾਲ ਵਾਲੇ ਕਾਂਡ ਤੇ ਲੋਕਾਂ ਦਾ ਗੁੱਸਾ ਵੱਧ ਜਾਣਾ, ਇਹਨਾਂ ਕਰਕੇ ਉਹਨਾਂ ਦੀ ਬਣੀ ਮਜਬੂਰੀ ਵੀ ਹੁਣ ਤਾਂ ਹੀ ਠਾਇਆ ਜਾ ਸਕਦਾ ਇਹਨਾਂ ਨੂੰ, ਜੇ ਕਾਨੂੰਨ ਆਪਾਂ ਬਸ ਨਹੀਂ ਲੈਂਦੇ ਤਾਂ ਲੋਕਾਂ ਨੇ ਉੱਠਣਾ ਨਹੀਂ। ਇਸ ਕਰਕੇ ਚਿੱਠੀ 'ਚ ਤਾਂ ਇਹ ਸਮਝ ਲਓ ਵੀ ਇਹ ਲਿੱਦ ਕਰਿਆ ਆਏ ਸੀਗੇ, ਜਮਾ ਹੋ ਗਿਆ ਸਾਡਾ ਸਿਰ ਝੁਕਦਾ। 700 ਜਿਹੜੇ ਕਿਸਾਨ ਸ਼ਹੀਦ ਹੋਏ ਆ ਜਾਂ ਜਿਹੜੇ ਲਖੀਮਪੁਰ 'ਚ ਹੋਏ ਆ, ਸਾਨੂੰ ਸਲੂਟ ਹੈ ਸਾਡਾ ਉਹਨਾਂ ਨੂੰ। ਉਹਨਾਂ ਕਰਕੇ ਇਹ ਮੋਰਚਾ ਜਿੱਤਿਆ ਗਿਆ। ਚਿੱਠੀ ਵਾਲਿਆਂ ਨੇ ਤਾਂ ਮੋਰਚਾ ਡੋਬਤਾ ਸੀਗਾ। ਅਗਲੀ ਹਾਂਜੀ, ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਅਸੀਂ ਗੱਲਬਾਤ ਪੂਰੀ ਮੋਰਚੇ ਦੀ ਜਿਹੜੀ ਤੁਹਾਡੇ ਸਾਹਮਣੇ ਇੱਕ ਵਾਰ ਫੇਰ ਰੱਖੀ ਆ ਸਰਜੀਤ ਫੂਲ ਦੇ ਰਾਹੀਂ। ਤਾਂ ਅਸੀਂ ਇੱਕ ਅਹਿਮ ਸਵਾਲ ਆ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ, ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਰੀਆਂ ਜਾਂਦੀਆਂ ਨੇ, ਬਕਾਇਦਾ ਨਾਮ ਲਏ ਜਾਂਦੇ ਨੇ, ਤਾਂ 3000 ਕਰੋੜ ਦੇ ਵਿੱਚ ਮੋਰਚਾ ਵੇਚਣ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ। ਤਾਂ ਉੱਥੋਂ ਇੱਕ ਸਵਾਲ ਨਿਕਲਦਾ, ਜਿਹੜਾ ਸਵਾਲ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਫੂਲ ਸਾਹਿਬ, ਜਿਹੜਾ ਸਵਾਲ ਆ ਉਹ ਸਵਾਲ ਇਹ ਨਿਕਲਦਾ ਕਿ SKMB ਹੁਣ 2 ਭਾਗਾਂ ਦੇ ਵਿੱਚ ਬਣਦਾ ਨਜ਼ਰ ਆ ਰਿਹਾ ਹੈਗਾ। ਵੰਡਿਆ ਗਿਆ। ਤੁਹਾਨੂੰ ਕੀ ਲੱਗਦਾ ਵੀ ਕਿਹੜਾ ਮੋਰਚਾ ਸਹੀ ਹੈਗਾ, ਕਿਹੜਾ SKM ਸਹੀ ਆ? ਦੇਖੋ ਜੀ, ਸਾਡੀ ਸ਼ੁਰੂ ਤੋਂ ਪੋਜੀਸ਼ਨ ਰਹੀ ਹੈ ਵੀ ਜਿਹੜਾ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜੇ ਗੁਰਦੁਆਰੇ ਦਾ ਗ੍ਰੰਥੀ ਜਾਂ ਗੁਰਦੁਆਰੇ ਦੀ ਕਮੇਟੀ ਮਾੜੀ ਹੋ ਜਾਏ, ਗੁਰਦੁਆਰਾ ਨਹੀਂ ਢਾਉਣਾ ਚਾਹੀਦਾ। ਮੋਰਚੇ ਨੂੰ, ਸੰਯੁਕਤ ਕਿਸਾਨ ਮੋਰਚੇ ਨੂੰ ਆਲ ਇੰਡੀਆ ਤੇ ਇਕਜੁੱਟ ਰੱਖਣਾ ਇਹ ਜ਼ਰੂਰੀ ਹੈ। ਜੇ ਹੁਣ ਇਹ ਮੋਰਚਾ ਦਫਾੜ ਹੁੰਦਾ ਤਾਂ ਇਹ ਸਿੱਧਮ ਸਿੱਧਾ ਸਰਕਾਰ ਦੇ ਪੱਖ 'ਚ ਜਾਊਗੀ ਗੱਲ। ਸਾਡੀ ਜਿਹੜੀ ਅੰਦੋਲਨ ਹੈ ਕਮਜ਼ੋਰ ਹੋਊਗਾ। ਇਹਦੇ ਵਿੱਚ ਜਿਹੜੀਆਂ ਕਮੇਟੀਆਂ, ਆਗੂਆਂ ਨੇ ਮਾੜੇ ਕੰਮ ਕੀਤੇ ਨੇ ਜਾਂ ਕੋਈ ਵਿਸ਼ਵਾਸਘਾਤ ਕੀਤਾ, ਬਟਰੇ ਕੀਤਾ ਕਿਸਾਨ ਜਥੇਬੰਦੀਆਂ ਨਾਲ, ਫੰਡ ਦਾ ਹਿਸਾਬ ਨਹੀਂ ਦਿੱਤਾ, ਗੁਪਤ ਚਿੱਠੀਆਂ ਲਿਖੀਆਂ ਨੇ, ਸਮਝੌਤੇ ਕੀਤੇ ਆ। ਅਸੀਂ ਕਹਿੰਦੇ ਸੀਗੇ ਡੱਲੇਵਾਲ ਨਾਲ ਸਾਡੀ ਤਾਲਮੇਲ ਰਿਹਾ। ਇਹ ਡੱਲੇਵਾਲ ਦੀ ਅਗਵਾਈ 'ਤੇ ਜਿਹੜਾ ਦੂਜਾ ਤਾਲਮੇਲੀ ਕਮੇਟੀ ਮੈਂਬਰ ਹੈ ਸ਼ਿਵ ਕੁਮਾਰ ਕੱਕਾ, ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਨਵਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਾਇਆ। ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਅੱਡ ਬਣਾਉਣਾ ਤਾਂ ਉਹਨਾਂ ਦੇ ਪੱਖ 'ਚ ਜਾਊਗਾ ਜਿਨ੍ਹਾਂ ਨੇ ਗਲਤੀਆਂ ਕੀਤੀਆਂ। ਅੰਦਰ ਮੋਰਚੇ ਦੇ ਵਿੱਚ ਲੜਨ ਵਾਲੇ ਨਹੀਂ ਰਹਿਣਾ ਉਹਨਾਂ ਦਾ, ਜਾਂ ਜਿਹੜੀ ਲੜਨ ਵਾਲੀ ਧਿਰ ਹੈ ਜਿਹੜੀ
ਆਪਣੀ ਧਿਰ ਹੈ ਜਿਹੜੀ ਓਪੋਜੀਸ਼ਨ ਧਿਰ ਕਹਿ ਲਓ ਜਿਹੜੀ ਇਸ ਮੋਰਚੇ 'ਚ ਉਹ ਕਮਜ਼ੋਰ ਹੋਊਗੀ। ਉਹਨਾਂ ਨੇ ਆਪਦੀਆਂ ਕਹਿਣ ਦਾ ਭਾਵ ਉਹ ਇਲਾਜ ਨਹੀਂ ਹੋਣਾ ਉਹਨਾਂ ਦਾ, ਉਹਨਾਂ ਨੇ ਫੇਰ ਗਲਤੀਆਂ ਕਰਨੀਆਂ ਨੇ, ਸੋ ਇਹ ਕਰਕੇ ਅੰਦਰ ਲੜਾਈ ਦਿੱਤੀ ਜਾ, ਪਰ ਇਹਨਾਂ ਨੇ ਸਾਡੀ ਮੰਨੀ ਨਹੀਂ। ਹੁਣ ਸਾਨੂੰ ਸਮਝਦਾ ਵੀ ਜਿਹੜਾ ਸਾਡਾ ਹੈਗਾ ਵੀ ਜਿਹੜਾ ਇਹਨਾਂ ਨੇ ਸਕੀਮ ਬਣਾਇਆ ਗਲਤ ਬਣਿਆ। ਇਹਦੇ ਨਾਲ ਜਿੱਡੀ ਸੰਯੁਕਤ ਸਮਾਜ ਮੋਰਚਾ ਜਿਹੜਾ ਬਣਾਇਆ ਸੀ ਚੋਣ ਵਾਲਾ ਉਹਦੇ ਨਾਲ ਢਾਹ ਲੱਗੀ ਆ, ਉੱਡੀ ਜਿਹੜਾ ਇਹਨੇ ਡੱਲੇਵਾਲ ਦੀ ਅਗਵਾਈ 'ਚ ਅੱਡ ਸੰਯੁਕਤ ਮੋਰਚਾ ਬਣਿਆ ਉਹਨੇ ਵੀ ਉੱਡੀ ਢਾਈ ਲਾਈ ਹੈ। ਹੁਣ ਇੱਕ ਜਿਹੜੀ ਦੂਜੀ ਗੱਲ ਹੈ, ਬਹੁਤ ਗਲਤ ਗੱਲ ਹੈ ਜਿਹੜੀ ਡੱਲੇਵਾਲ ਸਾਹਿਬ ਦੀ, ਵੀ ਉਹ ਕਹਿੰਦੇ ਵੀ ਸਾਡਾ ਮੋਰਚਾ ਗੈਰ ਸਿਆਸੀ ਹੈ। ਇਹ ਉਹੀ ਬੇਹੁਦਾ ਗੱਲ ਹੈ। ਗੈਰ ਪਾਰਟੀ ਕਹਿਣਾ ਠੀਕ ਹੈ, ਸਾਰਾ ਅੰਦੋਲਨ ਗੈਰ ਪਾਰਟੀ ਰਿਹਾ, ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਉਹਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਪੋਲੀਟੀਕਲ ਪਾਰਟੀਆਂ ਤੋਂ ਰਹਿਤ ਹੈ, ਗੈਰ ਪਾਰਟੀ ਵਾਲਾ ਮੋਰਚਾ ਹੈਗਾ, ਪਰ ਗੈਰ ਸਿਆਸੀ ਕਿਵੇਂ ਕਹਿ ਸਕਦੇ ਹਾਂ? ਅਸੀਂ ਵੇਖੋ ਸਾਰੇ ਅੰਦੋਲਨ ਦੇ ਵਿੱਚ ਸ਼ਹੀਦ ਭਗਤ ਸਿੰਘ ਦੀਆਂ, ਕਰਤਾਰ ਸਿੰਘ ਸਰਾਭੇ ਦੀਆਂ, ਹੋਰ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਲੜਿਆ ਉਹਨਾਂ ਦੀਆਂ ਅਸੀਂ ਉੱਥੇ ਪ੍ਰੋਗਰਾਮ ਮਨਾਉਂਦੇ ਰਹੇ ਹਾਂ। ਉਹਨਾਂ ਨੂੰ ਪ੍ਰੋਗਰਾਮ ਮਨਾਉਣ ਦਾ ਅਰਥ ਕੀ ਸੀਗਾ? ਵੀ ਜਿਹੜੀ ਉਹਨਾਂ ਦੀ ਸਿਆਸਤ ਹੈ, ਭਗਤ ਸਿੰਘ ਦੀ ਸਿਆਸਤ ਹੈ, ਕਰਤਾਰ ਸਿੰਘ ਸਰਾਭੇ ਦੀ ਸਿਆਸਤ ਹੈ, ਹੋਰ ਜਿਹੜੇ ਗਦਰੀ ਬਾਬੇ ਆ ਉਹਨਾਂ ਦੀ ਸਿਆਸਤ ਹੈ, ਉਹ ਅੱਗੇ ਵਧੇ ਤਾਂ ਕਿ ਜਿਹੜਾ ਸਾਡਾ ਦੇਸ਼ ਗੁਲਾਮ ਹੈ, ਨਵੀਂ ਕਿਸਮ ਦੇ ਬਸਤੀਵਾਦੀ ਅਧੀਨ ਗੁਲਾਮ ਹੈ, ਉਹ ਆਜ਼ਾਦ ਹੋਵੇ। ਇਹ ਕਹਿੰਦਾ ਜੀ ਗੈਰ ਸਿਆਸੀ ਹੈ। ਗੈਰ ਸਿਆਸੀ ਦਾ ਨਾਅਰਾ ਹੈਗਾ ਬੀਜੇਪੀ ਤੇ ਆਰਐਸਐਸ ਦਾ। ਉਹ ਕਹਿੰਦੇ ਵੀ ਦੇਸ਼ ਦੇ ਵਿੱਚ ਇੱਕੋ ਹੀ ਮੰਡੀ, ਇੱਕੋ ਹੀ ਭਾਸ਼ਾ, ਇੱਕੋ ਹੀ ਧਰਮ ਤੇ ਇੱਕੋ ਹੀ ਰਾਜਨੀਤੀ ਹੋਵੇ। ਉਹ ਰਾਜਨੀਤੀ ਸਿਰਫ ਆਰਐਸਐਸ ਦੀ ਤੇ ਬੀਜੇਪੀ ਦੀ, ਹੋਰ ਕੋਈ ਰਾਜਨੀਤੀ ਨਾ ਹੋਵੇ, ਹੋਰ ਸਾਰੇ ਗੈਰ ਸਿਆਸੀ ਹੋਣ। ਸੋ ਮੇਰੇ ਹਿਸਾਬ ਨਾਲ ਡੱਲੇਵਾਲ ਸਾਹਿਬ ਦਾ ਗੈਰ ਸਿਆਸੀ ਕਹਿਣਾ ਬਿਲਕੁਲ ਉਹ ਜਿਹੜੀ ਉਹਨਾਂ ਦੀ ਇੱਕੋ ਰਾਜਨੀਤੀ ਵਾਲੀ ਗੱਲ ਹੈ, ਹੋਰ ਕੋਈ ਰਾਜਨੀਤੀ ਨਾ ਹੋਵੇ, ਇੱਕੋ ਹੀ ਰਾਜਨੀਤਿਕ ਸੋਚ ਹੋਵੇ, ਬਿਲਕੁਲ ਉਹਦੇ ਇਹ ਪੱਖ 'ਚ ਜਾਂਦੀ ਹੈ। ਤੇ ਇਸ ਹਿਸਾਬ ਨਾਲ ਕਿਤੇ ਇਹ ਮਤਲਬ ਤਾਂ ਨਹੀਂ ਹੈਗਾ ਸਰਜੀਤ ਫੂਲ ਦਾ ਵੀ ਡੱਲੇਵਾਲ ਮੋਦੀ ਕਿਆ ਨਾਲ ਰਲਿਆ ਹੋਇਆ ਜਾਂ ਬੀਜੇਪੀ ਨਾਲ ਰਲਿਆ ਹੋਇਆ? ਨਹੀਂ, ਅਸੀਂ ਐ ਨਹੀਂ ਕਹਿੰਦੇ ਵੀ ਮੋਦੀ ਨਾਲ ਰਲਿਆ ਹੋਇਆ, ਪਰ ਜੋ ਬੀਜੇਪੀ ਦੀ ਤੇ ਆਰਐਸਐਸ ਦੀ ਸੋਚ ਹੈ ਵੀ ਇੱਕੋ ਹੀ ਰਾਜਨੀਤੀ ਹੋਣੀ ਚਾਹੀਦੀ ਹੈ, ਬਾਕੀ ਸਾਰੀਆਂ ਰਾਜਨੀਤੀਆਂ, ਸਿਆਸਤਾਂ, ਸਿਆਸੀ ਸੋਚਾਂ ਖਤਮ ਹੋਣੀਆਂ ਚਾਹੀਦੀਆਂ ਨੇ। ਉਹ ਉਹਨਾਂ ਦੀ ਸਿਆਸਤ ਦੇ ਇਹਨਾਂ ਦਾ ਜਿਹੜਾ ਪੈਂਤੜਾ ਹੈਗਾ ਗੈਰ ਸਿਆਸੀ ਵਾਲਾ, ਸੰਯੁਕਤ ਸਮਾਜ ਆਪਣਾ ਜਿਹੜਾ ਕਿਸਾਨ ਮੋਰਚਾ ਗੈਰ ਸਿਆਸੀ, ਇਹ ਗੈਰ ਸਿਆਸੀ ਵਾਲੀ ਇਹਨਾਂ ਦੀ ਪੋਜੀਸ਼ਨ ਹੈ ਪੈਂਤੜਾ, ਇਹ ਬਿਲਕੁਲ ਉਹ ਜਿਹੜੀ ਮੋਦੀ ਤੇ ਆਰਐਸਐਸ ਤੇ ਬੀਜੇਪੀ ਦੀ ਇੱਕ ਸਿਆਸਤ ਵਾਲੀ ਸੋਚ ਹੈ ਉਹਦੇ ਇਹ ਪੱਖ 'ਚ ਜਾਂਦਾ। ਐ ਨਹੀਂ ਕਹਿੰਦਾ ਵੀ ਇਹਨਾਂ ਦਾ ਮੋਦੀ ਨਾਲ ਕੋਈ ਤਾਲਮੇਲ ਹੋਊਗਾ। ਸੋ ਇਹਦਾ ਨੁਕਸਾਨ ਕਰਦਾ। ਅਸੀਂ ਹੁਣ ਵੀ ਕਹਿੰਦੇ ਹਾਂ, ਹੁਣ ਵੀ ਅਪੀਲ ਹੈ ਸਾਡੀ ਉਹਨਾਂ ਨੂੰ ਵੀ ਇਹ ਜਿਹੜਾ ਅੱਡ ਬਣਾਇਆ ਇਹਨੂੰ ਭੰਗ ਕਰਕੇ ਜਿਹੜਾ ਪਹਿਲਾਂ ਤੋਂ ਚੱਲਿਆ ਆ ਰਿਹਾ ਮੋਰਚਾ ਉਹਦੇ ਵਿੱਚ ਸਾਨੂੰ ਉਹਦਾ ਪਾਰਟ ਰਹਿ ਕੇ ਉਹਦੇ ਅੰਦਰ ਸਾਨੂੰ ਲੜਾਈ ਦੇਣੀ ਚਾਹੀਦੀ ਹੈ, ਵੱਖ ਮੋਰਚਾ ਨਹੀਂ ਬਣਾਉਣਾ ਚਾਹੀਦਾ। ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਸਾਂਝੀਆਂ ਕਰਵਾਈਆਂ ਨੇ ਕਿਸਾਨ ਆਗੂ ਸਰਜੀਤ ਸਿੰਘ ਫੂਲ ਦੀਆਂ, ਤਾਂ ਉਹ ਗੱਲਾਂ ਬਾਤਾਂ ਉਸ ਮੋਰਚੇ ਦੇ ਵਿੱਚੋਂ ਨਿਕਲੀਆਂ ਜਿਹੜਾ ਮੋਰਚਾ ਪਿਛਲੇ ਸਾਲ ਦੇ ਵਿੱਚ ਪੂਰਾ 1 ਸਾਲ ਤੋਂ ਉੱਪਰ ਦਾ ਜਿਹੜਾ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਲੋਕ ਲੜਦੇ ਰਹੇ, ਲੋਕ ਸੰਘਰਸ਼ ਕਰਦੇ ਰਹੇ, ਤੇ ਉਸ ਸੰਘਰਸ਼ ਦੇ ਵਿੱਚੋਂ ਪੂਰੇ 700 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਰੱਬ ਨੂੰ ਪਿਆਰੇ ਹੋ ਗਏ, ਤੇ ਮਾਵਾਂ ਦੇ ਪੁੱਤ ਚਲੇ ਗਏ, ਤੇ ਧੀਆਂ ਦੇ ਪਿਓ ਚਲੇ ਗਏ, ਉਡੀਕਦੀਆਂ ਰਹੀਆਂ ਤੇ ਅੱਜ ਵੀ ਉਡੀਕ ਕਰ ਰਹੀਆਂ ਨੇ, ਤੇ ਉਹਨਾਂ ਨੂੰ ਇੱਕ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ। ਬੇਸ਼ੱਕ ਪਰ ਜਿਹੜਾ ਮੋਰਚਾ ਵਿਕਣ ਦੀਆਂ ਗੱਲਾਂ ਸੀ ਜਾਂ ਜਿਹੜੀਆਂ ਉਸ ਮੋਰਚੇ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਫੂਲ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ ਤਾਂ ਚਿੱਠੀ ਦੇ ਵਿੱਚ ਅਜਿਹਾ ਕੀ ਲਿਖਿਆ ਗਿਆ ਸੀ ਜਿਹੜੀ ਚਿੱਠੀ ਇੰਨੀ ਵਾਇਰਲ ਹੋਈ, ਤੇ ਜੇਕਰ ਅਸੀਂ ਮੋਰਚੇ ਦੀ ਗੱਲ ਕਰੀਏ ਤਾਂ ਮੋਰਚੇ ਨੇ ਵੀ 2 ਫਾੜ ਕਰਨ ਤੇ ਚਿੱਠੀ ਦਾ ਇੱਕ ਰੋਲ ਰਿਹਾ ਸੀ ਉਸ ਵਕਤ? ਵੇਖੋ ਜੀ, ਚਿੱਠੀ ਦਾ ਵੈਸੇ ਉਹ ਤਾਂ ਬਹੁਤ ਇਹ ਚਿੱਠੀ ਵਾਇਰਲ ਹੋ ਚੁੱਕੀ ਹੈ। ਉਹਦੇ ਵਿੱਚ ਇਹਨਾਂ ਨੇ ਜਿਹੜੇ 3 ਕਾਨੂੰਨਾਂ ਤੇ ਵੀ ਸਮਝੌਤਾ ਕਰ ਲਿਆ ਸੀਗਾ, ਜਿਹਦੇ ਤੇ ਸਾਡਾ ਸ਼ੁਰੂ ਤੋਂ ਇਹ ਸਾਰੀਆਂ ਜਥੇਬੰਦੀਆਂ ਦਾ ਨਾਅਰਾ ਸੀਗਾ 3 ਕਾਨੂੰਨ ਚਕਨਾਚੂਰ, ਇਸ ਤੋਂ ਘੱਟ ਨਹੀਂ ਕੁਝ ਮਨਜ਼ੂਰ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਸਭ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ। ਉਹਨਾਂ ਨੇ ਇੱਕ ਨਹੀਂ ਖਹਿੜਾ ਛੁੱਟਦਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ, ਫਿਰ ਉਹ ਐਲਾਨ ਹੋ ਜਾਣਾ। ਜਦੋਂ ਮਾਹੌਲ ਚੇਂਜ ਹੋ ਗਿਆ, ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ
ਵੀ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਠਾ ਕੇ ਲੈ ਜਾਾਂਗੇ, ਇਹ ਨਹੀਂ ਹੁਣ ਠਾਠ ਹੋ ਸਕਦੇ। ਇਹਨਾਂ ਨੇ ਇੱਕ ਕਾਨੂੰਨ ਰਿਪੀਲ ਕਰ ਦਿਓ, ਇੱਕ ਸੂਬਿਆਂ ਤੇ ਛੱਡ ਦਿਓ, ਇੱਕ ਦੀ ਕਮੇਟੀ ਬਣਾ ਦਿਓ ਵੀ ਜੋ ਉਹ ਰੱਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਇੱਕ ਹਿਸਾਬ ਨਾਲ 2 ਕਾਨੂੰਨਾਂ ਨੂੰ ਜਿਉਂ ਦਾ ਤਿਉਂ ਛੱਡਣ ਦਾ ਚਿੱਠੀ 'ਚ ਵਾਅਦਾ ਕਰ ਲਿਆ ਸੀਗਾ, ਜਿਹੜੀ ਚਿੱਠੀ ਅਮਿਤ ਸ਼ਾਹ ਨੂੰ ਲਿਖੀ ਗਈ ਹੈ। ਅੱਛਾ ਵੀ ਇਹ ਐਲਾਨ ਕਰ ਦਿਓ, ਅਸੀਂ ਆਪੇ ਠਾ ਕੇ ਲੈ ਕੇ ਜਾਵਾਂਗੇ। ਅੱਛਾ ਉਹ ਜਿਹੜੀ 8 ਨਵੰਬਰ ਨੂੰ ਰਾਜੇਵਾਲ ਹੋਰਾਂ ਨਾਲ ਡੱਲੇਵਾਲ ਹੋਰਾਂ ਦੀ ਮੀਟਿੰਗ ਹੋਈ ਆ 16 ਜਥੇਬੰਦੀਆਂ ਦੀ, ਉਹਦੇ ਵਿੱਚ ਉਹਨਾਂ ਨੇ ਇਹ ਵੀ ਕਹਿਤਾ ਵੀ ਅਸੀਂ ਅਮਿਤ ਸ਼ਾਹ ਨੂੰ ਇਹ ਵੀ ਕਹਿਤਾ ਵੀ ਕੁਝ ਜਥੇਬੰਦੀਆਂ ਤੇ ਖਾਸ ਕਰਕੇ ਜਿਹੜੀ 9 ਮੈਂਬਰੀ ਕਮੇਟੀ ਹੈ ਤਾਲਮੇਲ ਕਮੇਟੀ, ਉਹਦੇ 'ਚੋਂ ਕੁਛ ਆਗੂ ਇਹ ਸਹਿਮਤ ਨਹੀਂ, ਪਰ ਵੱਡਾ ਹਿੱਸਾ ਸਹਿਮਤ ਹੈ, ਅਸੀਂ ਠਾ ਕੇ ਲੈ ਜਾਵਾਂਗੇ। ਉਹਦੇ ਵਿੱਚ ਡੱਲੇਵਾਲ ਨਹੀਂ ਸਹਿਮਤ, ਉਹਦੇ ਵਿੱਚ ਗੁਰਨਾਮ ਸਿੰਘ ਚੜੂਨੀ ਨਹੀਂ ਸਹਿਮਤ, ਤੇ ਗੁਰਨਾਮ ਸਿੰਘ ਚੜੂਨੀ ਦੇ ਨਾਲ ਜਿਹੜੀਆਂ ਸਹਿਮਤ ਜਥੇਬੰਦੀਆਂ ਉਹ ਨਹੀਂ ਸਹਿਮਤ, ਜਿਹਦੇ 'ਚ ਅਸੀਂ ਵੀ ਸੀਗੇ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀਗੀਆਂ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਹਿਸਾਬ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ, ਉਹਨਾਂ ਨੇ 1 ਨਹੀਂ ਖਹਿੜਾ ਛੁੱਟਦਾ ਸੀਗਾ, ਉਹ ਫਿਰ ਐਲਾਨ ਕਰਨ 'ਚ ਕਿਉਂ ਦੇਰੀ ਕੀਤੀ? ਉਹ ਐਲਾਨ ਦਾ ਹਜੇ ਪ੍ਰੋਸੈਸ ਚੱਲ ਹੀ ਰਿਹਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ ਵਾਲਾ, ਫਿਰ ਉਹ ਐਲਾਨ ਹੋ ਜਾਣਾ ਸੀਗਾ। ਇਹ ਨਵੰਬਰ 'ਚ ਇਹਨਾਂ ਨੇ ਤਰੀਕ ਵੀ ਐਗਜ਼ੈਕਟ ਤਰੀਕ ਹੈ, ਇਹਨਾਂ ਨੇ ਜਿਹੜੀ ਜਦੋਂ ਕਾਂਡ ਵਾਪਰਿਆ ਉਦੋਂ ਥੋੜ੍ਹੇ 15-20 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਹੀ ਉਹ ਲਿਖੀ ਹੋਈ ਹੈ। ਇਹਨੇ ਜਦੋਂ ਕਾਂਡ ਵਾਪਰ ਗਿਆ ਤਾਂ ਮਾਹੌਲ ਸਾਰਾ ਚੇਂਜ ਹੋ ਗਿਆ। 4 ਬੰਦੇ ਕਿਸਾਨ ਸ਼ਹੀਦ ਹੋ ਗਏ, 1 ਪੱਤਰਕਾਰ ਸ਼ਹੀਦ ਹੋ ਗਿਆ, ਇੱਧਰੋਂ ਕਰਨਾਲ ਵਾਲਾ ਲਾਠੀ ਚਾਰਜ ਹੋ ਗਿਆ ਸੀਗਾ, 1 ਕਿਸਾਨ ਉਹਦੇ 'ਚ ਸ਼ਹੀਦ ਹੋ ਗਿਆ ਸੀਗਾ। ਉਹ ਸਾਰਾ ਮਾਹੌਲ ਚੇਂਜ ਹੋ ਗਿਆ। ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਵੀ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਠਾ ਕੇ ਲੈ ਜਾਾਂਗੇ, ਇਹ ਨਹੀਂ ਹੁਣ ਠਾਠ ਹੋ ਸਕਦੇ। ਹੁਣ ਮਾਹੌਲ ਚੇਂਜ ਹੋ ਗਿਆ। ਜੇ ਤੁਸੀਂ ਜਾਂ ਤਾਂ ਤੁਹਾਨੂੰ ਇੱਥੇ ਗੋਲੀ ਚਲਾ ਕੇ ਠਾਉਣੇ ਪੈਣਗੇ ਤੇ ਸਹਿਮਤੀ ਨਾਲ ਨਹੀਂ ਉੱਠਣਾ। ਹੁਣ ਕੋਈ ਗੋਲੀ ਚੱਲੀ ਵੀ ਆ ਇੱਕ ਟਾਈਮ ਦੇ ਲਈ, ਜਦੋਂ 29 ਜਨਵਰੀ ਹੋਈ ਆ, 29 ਜਨਵਰੀ 2021 ਹੋਇਆ ਤਾਂ ਉਦੋਂ ਗੋਲੀ ਦਾ ਵੀ ਇੱਕ ਤਰ੍ਹਾਂ ਦਾ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਗਏ ਨੇ। ਮਤਲਬ ਉਹਨਾਂ ਨੂੰ ਜਦੋਂ ਹੁਣ ਇਹ ਨਵੰਬਰ 'ਚ ਇਹਨਾਂ ਨੇ ਚਿੱਠੀ ਲਿਖੀ ਹੈ, ਜਾਂ ਉਦੋਂ ਹੋ ਗਿਆ ਸੀਗਾ ਵੀ ਹੁਣ ਲੋਕ ਆਹ ਤੁਹਾਡੇ ਐਲਾਨ ਨਾਲ ਉੱਠ ਖੜਨ, ਜਿਹੜਾ ਇਹਨਾਂ ਨੇ ਸਹਿਮਤੀ ਕੀਤੀ ਹੈ ਗੁਪਤ ਸਮਝੌਤੇ 'ਚ, ਇਹਦੇ ਨਾਲ ਨਹੀਂ ਉੱਠਣਗੇ। ਹੁਣ ਲੋਕ ਹੈ ਜਿਹੜੇ ਹੈਗੇ ਆ, ਜਿੰਨਾ ਗੁੱਸਾ ਵੱਧ ਗਿਆ, ਹੁਣ ਇਹ ਜਾਂ ਤਾਂ ਇਹਨਾਂ ਦੇ 3 ਕਾਨੂੰਨ ਰੱਦ ਕਰਨੇ ਪੈਣਗੇ ਤਾਂ ਉੱਠਣਗੇ, ਜਾਂ ਫਿਰ ਗੋਲੀ ਚਲਾ ਕੇ ਮਾਰ ਕੇ 100-150 ਬੰਦਾ। ਉਹ ਫਿਰ ਜਦੋਂ ਮੂਹਰੇ ਚੋਣਾਂ ਦਾ ਮਾਹੌਲ ਸੀਗਾ, ਇੱਕ ਚੋਣਾਂ ਦੇ ਆਪਣੀਆਂ ਪੰਜਾਬ ਦੀਆਂ ਚੋਣਾਂ ਸੀ, ਯੂਪੀ ਦੀਆਂ, ਉੱਤਰਾਖੰਡ ਦੀਆਂ, ਇਦੋਂ ਵੀ ਵੱਧ ਨਾ ਜਿਹੜਾ ਉਹਨਾਂ ਸਾਹਮਣੇ ਜਿਹੜਾ ਪ੍ਰੈਸ਼ਰ ਪਿਆ ਉਹਨਾਂ ਦਾ। ਇਹਨਾਂ ਨੇ ਤਾਂ ਗਦਾਰੀ ਕਰਤੀ ਸੀਗੀ। ਪਹਿਲਾਂ ਤਾਂ ਦੂਜੀਆਂ ਸਾਰਾ ਪੰਜਾਬ, ਉੱਥੇ ਸਾਰਾ ਪੰਜਾਬੀ ਭਾਈਚਾਰਾ ਸ਼ਾਮਲ ਹੋਇਆ। ਇਹਨਾਂ ਨੇ ਜ਼ੋਰ ਲਾਇਆ ਵੀ ਕੱਲੀਆਂ ਕਿਸਾਨ ਜਥੇਬੰਦੀਆਂ ਰਹਿਣ ਪੰਜਾਬੀ 'ਚ, ਭਾਈਚਾਰਾ ਜੇ ਭੱਜਦਾ ਤਾਂ ਭੱਜੇ, ਅਸੀਂ ਕਿਹੜਾ ਸੱਦਿਆ ਸੀ ਨੌਜਵਾਨਾਂ ਨੂੰ, ਇਹੋ ਜਿਹੇ ਬਿਆਨ ਦਿੰਦੇ ਰਹੇ। ਜਦੋਂ ਫਿਰ ਉਹ ਪਿੰਡ ਖਾਲੀ ਹੋ ਗਿਆ ਨਵੰਬਰ ਤੱਕ ਆ ਕੇ, ਬਹੁਤ ਗਿਣਤੀ ਘਟ ਗਈ ਸੀ, 10ਵਾਂ ਹਿੱਸਾ ਗਿਣਤੀ ਰਹਿ ਗਈ ਸੀ ਸ਼ੁਰੂ ਨਾਲੋਂ। ਇਹ ਫਿਰ ਇਹਨਾਂ ਨੂੰ ਆਏਗਾ ਵੀ ਜਿੰਨਾ ਕੁ ਮਿਲਦਾ ਉਨਾ ਕੁ ਲੈ ਲਗੇ। ਮਤਲਬ ਪਹਿਲਾਂ ਤੋੜੋ ਉਹਨਾਂ ਨੂੰ, ਕਮਜ਼ੋਰ ਕਰੋ ਮੋਰਚੇ ਨੂੰ, ਮਗਰੋਂ ਫਿਰ ਮੰਗਾਂ ਛੱਡ ਕੇ ਸਮਝੌਤਾ ਕਰੋ। ਚੱਲ ਉਹ ਜਦੋਂ ਕਿ ਹੋਇਆ, ਇੱਕ ਉਹਨਾਂ ਨੂੰ ਐਸੀ ਵੀ ਜਿਹੜਾ ਪੰਜਾਬੀ ਸਾਰਾ ਭਾਈਚਾਰਾ ਇਕੱਠਾ ਹੋ ਗਿਆ, ਦੂਜੇ ਆਪਣਾ ਪੰਜਾਬੀ ਭਾਈਚਾਰਾ ਕਿ ਯੂਪੀ ਵਾਲੇ, ਹਰਿਆਣੇ ਵਾਲੇ, ਮੱਧ ਪ੍ਰਦੇਸ਼ ਵਾਲੇ, ਸਾਰੇ ਪੰਜਾਬੀ ਵੀ ਜਿਹੜੇ ਇਕੱਠੇ ਹੋ ਗਏ। ਮੋਦੀ ਪੰਜਾਬੀਆਂ ਨੂੰ ਇਸ ਸਟੇਜ 'ਤੇ, ਸਿੱਖਾਂ ਨੂੰ ਨਹੀਂ ਉਹ ਟਾਰਗੇਟ ਕਰਨਾ ਚਾਹੁੰਦਾ ਸੀਗਾ। ਉਹ ਚਾਹੁੰਦਾ ਸੀ ਵੀ ਅਜੇ ਮੁਸਲਮਾਨ ਟਾਰਗੇਟ ਕੀਤੇ, ਇਹਨੂੰ ਨਾਲ ਲੈ ਕੇ ਚੱਲ ਗਏ। ਸੋ ਸਾਰੇ ਜਿਹੜੇ ਫੈਕਟਰ ਹੈ, ਜਿਹੜੇ ਪੰਜਾਬੀ ਭਾਈਚਾਰੇ, ਸਿੱਖ ਭਾਈਚਾਰੇ ਦਾ ਸ਼ਾਮਲ ਹੋਣਾ, ਚੋਣਾਂ ਵਾਲਾ ਫੈਕਟਰ ਹੋਣਾ, ਲਖੀਮਪੁਰ ਵਾਲੇ ਕਾਂਡ ਤੇ ਕਰਨਾਲ ਵਾਲੇ ਕਾਂਡ ਤੇ ਲੋਕਾਂ ਦਾ ਗੁੱਸਾ ਵੱਧ ਜਾਣਾ, ਇਹਨਾਂ ਕਰਕੇ ਉਹਨਾਂ ਦੀ ਬਣੀ ਮਜਬੂਰੀ ਵੀ ਹੁਣ ਤਾਂ ਹੀ ਠਾਇਆ ਜਾ ਸਕਦਾ ਇਹਨਾਂ ਨੂੰ, ਜੇ ਕਾਨੂੰਨ ਆਪਾਂ ਬਸ ਨਹੀਂ ਲੈਂਦੇ ਤਾਂ ਲੋਕਾਂ ਨੇ ਉੱਠਣਾ ਨਹੀਂ। ਇਸ ਕਰਕੇ ਚਿੱਠੀ 'ਚ ਤਾਂ ਇਹ ਸਮਝ ਲਓ ਵੀ ਇਹ ਲਿੱਦ ਕਰਿਆ ਆਏ ਸੀਗੇ। ਜੋ ਹੋ ਗਿਆ ਸਾਡਾ ਸਿਰ ਝੁਕਦਾ, 700 ਜਿਹੜੇ ਕਿਸਾਨ ਸ਼ਹੀਦ ਹੋਏ ਆ ਜਾਂ ਜਿਹੜੇ ਲਖੀਮਪੁਰ 'ਚ ਹੋਏ ਆ, ਸਾਨੂੰ ਸਲੂਟ ਹੈ ਸਾਡਾ ਉਹਨਾਂ ਨੂੰ। ਉਹਨਾਂ ਕਰਕੇ ਇਹ ਮੋਰਚਾ ਜਿੱਤਿਆ ਗਿਆ। ਚਿੱਠੀ ਵਾਲਿਆਂ ਨੇ ਤਾਂ ਮੋਰਚਾ ਡੋਬਤਾ ਸੀਗਾ। ਅਗਲੀ ਹਾਂਜੀ, ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਅਸੀਂ ਗੱਲਬਾਤ ਪੂਰੀ ਮੋਰਚੇ ਦੀ ਜਿਹੜੀ ਤੁਹਾਡੇ ਸਾਹਮਣੇ ਇੱਕ ਵਾਰ ਫੇਰ ਰੱਖੀ ਆ ਸਰਜੀਤ ਫੂਲ ਦੇ ਰਾਹੀਂ। ਤਾਂ ਅਸੀਂ ਇੱਕ ਅਹਿਮ ਸਵਾਲ ਆ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ, ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਰੀਆਂ ਜਾਂਦੀਆਂ ਨੇ, ਬਕਾਇਦਾ ਨਾਮ ਲਏ ਜਾਂਦੇ ਨੇ, ਤਾਂ 3000 ਕਰੋੜ ਦੇ ਵਿੱਚ ਮੋਰਚਾ ਵੇਚਣ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ। ਤਾਂ ਉੱਥੋਂ ਇੱਕ ਸਵਾਲ ਨਿਕਲਦਾ, ਜਿਹੜਾ ਸਵਾਲ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਫੂਲ ਸਾਹਿਬ, ਜਿਹੜਾ ਸਵਾਲ ਆ ਉਹ ਸਵਾਲ ਇਹ ਨਿਕਲਦਾ ਕਿ SKMB ਹੁਣ 2 ਭਾਗਾਂ ਦੇ ਵਿੱਚ ਬਣਦਾ ਨਜ਼ਰ ਆ ਰਿਹਾ ਹੈਗਾ। ਵੰਡਿਆ ਗਿਆ। ਤੁਹਾਨੂੰ ਕੀ ਲੱਗਦਾ ਵੀ ਕਿਹੜਾ ਮੋਰਚਾ ਸਹੀ ਹੈਗਾ, ਕਿਹੜਾ SKM ਸਹੀ ਆ?
ਦੇਖੋ ਜੀ, ਅਸੀਂ ਸਾਡੀ ਸ਼ੁਰੂ ਤੋਂ ਪੋਜੀਸ਼ਨ ਰਹੀ ਹੈ ਵੀ ਜਿਹੜਾ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜੇ ਗੁਰਦੁਆਰੇ ਦਾ ਗ੍ਰੰਥੀ ਜਾਂ ਗੁਰਦੁਆਰੇ ਦੀ ਕਮੇਟੀ ਮਾੜੀ ਹੋ ਜਾਏ, ਗੁਰਦੁਆਰਾ ਨਹੀਂ ਢਾਉਣਾ ਚਾਹੀਦਾ। ਮੋਰਚੇ ਨੂੰ, ਸੰਯੁਕਤ ਕਿਸਾਨ ਮੋਰਚੇ ਨੂੰ ਆਲ ਇੰਡੀਆ ਤੇ ਇਕਜੁੱਟ ਰੱਖਣਾ ਇਹ ਜ਼ਰੂਰੀ ਹੈ। ਜੇ ਹੁਣ ਇਹ ਮੋਰਚਾ ਦਫਾੜ ਹੁੰਦਾ ਤਾਂ ਇਹ ਸਿੱਧਮ ਸਿੱਧਾ ਸਰਕਾਰ ਦੇ ਪੱਖ 'ਚ ਜਾਊਗੀ ਗੱਲ। ਸਾਡੀ ਜਿਹੜੀ ਅੰਦੋਲਨ ਹੈ ਕਮਜ਼ੋਰ ਹੋਊਗਾ। ਇਹਦੇ ਵਿੱਚ ਜਿਹੜੀਆਂ ਕਮੇਟੀਆਂ ਆਗੂਆਂ ਨੇ ਮਾੜੇ ਕੰਮ ਕੀਤੇ ਨੇ ਜਾਂ ਕੋਈ ਵਿਸ਼ਵਾਸਘਾਤ ਕੀਤਾ, ਬਟਰੇ ਕੀਤਾ ਕਿਸਾਨ ਜਥੇਬੰਦੀਆਂ ਨਾਲ, ਫੰਡ ਦਾ ਹਿਸਾਬ ਨਹੀਂ ਦਿੱਤਾ, ਗੁਪਤ ਚਿੱਠੀਆਂ ਲਿਖੀਆਂ ਨੇ, ਸਮਝੌਤੇ ਕੀਤੇ ਆ। ਅਸੀਂ ਕਹਿੰਦੇ ਸੀਗੇ ਡੱਲੇਵਾਲ ਨਾਲ ਸਾਡੀ ਤਾਲਮੇਲ ਰਿਹਾ। ਇਹ ਡੱਲੇਵਾਲ ਦੀ ਅਗਵਾਈ 'ਤੇ ਜਿਹੜਾ ਦੂਜਾ ਤਾਲਮੇਲੀ ਕਮੇਟੀ ਮੈਂਬਰ ਹੈ ਸ਼ਿਵ ਕੁਮਾਰ ਕੱਕਾ, ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਨਵਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਾਇਆ। ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਅੱਡ ਬਣਾਉਣਾ ਤਾਂ ਉਹਨਾਂ ਦੇ ਪੱਖ 'ਚ ਜਾਊਗਾ ਜਿਨ੍ਹਾਂ ਨੇ ਗਲਤੀਆਂ ਕੀਤੀਆਂ। ਅੰਦਰ ਮੋਰਚੇ ਦੇ ਵਿੱਚ ਲੜਨ ਵਾਲੇ ਨਹੀਂ ਰਹਿਣਾ ਉਹਨਾਂ ਦਾ, ਜਾਂ ਜਿਹੜੀ ਲੜਨ ਵਾਲੀ ਧਿਰ ਹੈ, ਜਿਹੜੀ ਆਪਣੀ ਧਿਰ ਹੈ, ਜਿਹੜੀ ਓਪੋਜੀਸ਼ਨ ਧਿਰ ਕਹਿ ਲਓ, ਜਿਹੜੀ ਇਸ ਮੋਰਚੇ 'ਚੋਂ ਕਮਜ਼ੋਰ ਹੋਊਗੀ, ਉਹਨਾਂ ਨੇ ਆਪਦੀਆਂ ਕਹਿਣ ਦਾ ਭਾਵ ਉਹ ਇਲਾਜ ਨਹੀਂ ਹੋਣਾ ਉਹਨਾਂ ਦਾ, ਉਹਨਾਂ ਨੇ ਫੇਰ ਗਲਤੀਆਂ ਕਰਨੀਆਂ ਨੇ। ਸੋ ਇਹ ਕਰਕੇ ਅੰਦਰ ਲੜਾਈ ਦਿੱਤੀ ਜਾ, ਪਰ ਇਹਨਾਂ ਨੇ ਸਾਡੀ ਮੰਨੀ ਨਹੀਂ। ਹੁਣ ਸਾਨੂੰ ਸਮਝਦਾ ਵੀ ਜਿਹੜਾ ਸਾਡਾ ਹੈਗਾ ਵੀ ਜਿਹੜਾ ਇਹਨਾਂ ਨੇ ਸਕੀਮ ਬਣਾਇਆ ਗਲਤ ਬਣਿਆ। ਇਹਦੇ ਨਾਲ ਜਿੱਡੀ ਸੰਯੁਕਤ ਸਮਾਜ ਮੋਰਚਾ ਜਿਹੜਾ ਬਣਾਇਆ ਸੀ ਚੋਣ ਵਾਲਾ, ਉਹਦੇ ਨਾਲ ਢਾਹ ਲੱਗੀ ਆ। ਉੱਡੀ ਜਿਹੜਾ ਇਹਨੇ ਡੱਲੇਵਾਲ ਦੀ ਅਗਵਾਈ 'ਚ ਅੱਡ ਸੰਯੁਕਤ ਮੋਰਚਾ ਬਣਿਆ, ਉਹਨੇ ਵੀ ਉੱਡੀ ਢਾਈ ਲਾਈ ਹੈ। ਹੁਣ ਇੱਕ ਜਿਹੜੀ ਦੂਜੀ ਗੱਲ ਹੈ, ਬਹੁਤ ਗਲਤ ਗੱਲ ਹੈ ਜਿਹੜੀ ਡੱਲੇਵਾਲ ਸਾਹਿਬ ਦੀ, ਵੀ ਉਹ ਕਹਿੰਦੇ ਵੀ ਸਾਡਾ ਮੋਰਚਾ ਗੈਰ ਸਿਆਸੀ ਹੈ। ਇਹ ਉਹੀ ਬੇਹੁਦਾ ਗੱਲ ਹੈ। ਗੈਰ ਪਾਰਟੀ ਕਹਿਣਾ ਠੀਕ ਹੈ, ਸਾਰਾ ਅੰਦੋਲਨ ਗੈਰ ਪਾਰਟੀ ਰਿਹਾ, ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਉਹਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਪੋਲੀਟੀਕਲ ਪਾਰਟੀਆਂ ਤੋਂ ਰਹਿਤ ਹੈ, ਗੈਰ ਪਾਰਟੀ ਵਾਲਾ ਮੋਰਚਾ ਹੈਗਾ। ਪਰ ਗੈਰ ਸਿਆਸੀ ਕਿਵੇਂ ਕਹਿ ਸਕਦੇ ਹਾਂ ਅਸੀਂ? ਵੇਖੋ, ਸਾਰੇ ਅੰਦੋਲਨ ਦੇ ਵਿੱਚ ਸ਼ਹੀਦ ਭਗਤ ਸਿੰਘ ਦੀਆਂ, ਕਰਤਾਰ ਸਿੰਘ ਸਰਾਭੇ ਦੀਆਂ, ਹੋਰ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਲੜਿਆ, ਉਹਨਾਂ ਦੀਆਂ ਅਸੀਂ ਉੱਥੇ ਪ੍ਰੋਗਰਾਮ ਮਨਾਉਂਦੇ ਰਹੇ ਹਾਂ। ਉਹਨਾਂ ਨੂੰ ਪ੍ਰੋਗਰਾਮ ਮਨਾਉਣ ਦਾ ਅਰਥ ਕੀ ਸੀਗਾ? ਵੀ ਜਿਹੜੀ ਉਹਨਾਂ ਦੀ ਸਿਆਸਤ ਹੈ, ਭਗਤ ਸਿੰਘ ਦੀ ਸਿਆਸਤ ਹੈ, ਕਰਤਾਰ ਸਿੰਘ ਸਰਾਭੇ ਦੀ ਸਿਆਸਤ ਹੈ, ਹੋਰ ਜਿਹੜੇ ਗਦਰੀ ਬਾਬੇ ਆ ਉਹਨਾਂ ਦੀ ਸਿਆਸਤ ਹੈ, ਉਹ ਅੱਗੇ ਵਧੇ ਤਾਂ ਕਿ ਜਿਹੜਾ ਸਾਡਾ ਦੇਸ਼ ਗੁਲਾਮ ਹੈ, ਨਵੀਂ ਕਿਸਮ ਦੇ ਬਸਤੀਵਾਦੀ ਅਧੀਨ ਗੁਲਾਮ ਹੈ, ਉਹ ਆਜ਼ਾਦ ਹੋਵੇ। ਇਹ ਕਹਿੰਦਾ ਜੀ ਗੈਰ ਸਿਆਸੀ ਹੈ। ਗੈਰ ਸਿਆਸੀ ਦਾ ਨਾਰਾ ਹੈਗਾ ਬੀਜੇਪੀ ਤੇ ਆਰਐਸਐਸ ਦਾ। ਉਹ ਕਹਿੰਦੇ ਵੀ ਦੇਸ਼ ਦੇ ਵਿੱਚ ਇੱਕੋ ਹੀ ਮੰਡੀ, ਇੱਕੋ ਹੀ ਭਾਸ਼ਾ, ਇੱਕੋ ਹੀ ਧਰਮ ਤੇ ਇੱਕੋ ਹੀ ਰਾਜਨੀਤੀ ਹੋਵੇ। ਉਹ ਰਾਜਨੀਤੀ ਸਿਰਫ ਆਰਐਸਐਸ ਦੀ ਤੇ ਬੀਜੇਪੀ ਦੀ, ਹੋਰ ਕੋਈ ਰਾਜਨੀਤੀ ਨਾ ਹੋਵੇ, ਹੋਰ ਸਾਰੇ ਗੈਰ ਸਿਆਸੀ ਹੋਣ। ਸੋ ਮੇਰੇ ਹਿਸਾਬ ਨਾਲ ਡੱਲੇਵਾਲ ਸਾਹਿਬ ਦਾ ਗੈਰ ਸਿਆਸੀ ਕਹਿਣਾ ਬਿਲਕੁਲ ਉਹ ਜਿਹੜੀ ਉਹਨਾਂ ਦੀ ਇੱਕੋ ਰਾਜਨੀਤੀ ਵਾਲੀ ਗੱਲ ਹੈ, ਹੋਰ ਕੋਈ ਰਾਜਨੀਤੀ ਨਾ ਹੋਵੇ, ਇੱਕੋ ਹੀ ਰਾਜਨੀਤਿਕ ਸੋਚ ਹੋਵੇ, ਬਿਲਕੁਲ ਉਹਦੇ ਇਹ ਪੱਖ 'ਚ ਜਾਂਦੀ ਹੈ। ਤੇ ਇਸ ਹਿਸਾਬ ਨਾਲ ਕਿਤੇ ਇਹ ਮਤਲਬ ਤਾਂ ਨਹੀਂ ਹੈਗਾ ਸਰਜੀਤ ਫੂਲ ਦਾ ਵੀ ਡੱਲੇਵਾਲ ਮੋਦੀ ਕਿਆ ਨਾਲ ਰਲਿਆ ਹੋਇਆ ਜਾਂ ਬੀਜੇਪੀ ਨਾਲ ਰਲਿਆ ਹੋਇਆ? ਨਹੀਂ, ਅਸੀਂ ਐ ਨਹੀਂ ਕਹਿੰਦੇ ਵੀ ਮੋਦੀ ਨਾਲ ਰਲਿਆ ਹੋਇਆ, ਪਰ ਜੋ ਬੀਜੇਪੀ ਦੀ ਤੇ ਆਰਐਸਐਸ ਦੀ ਸੋਚ ਹੈ ਵੀ ਇੱਕੋ ਹੀ ਰਾਜਨੀਤੀ ਹੋਣੀ ਚਾਹੀਦੀ ਹੈ, ਬਾਕੀ ਸਾਰੀਆਂ ਰਾਜਨੀਤੀਆਂ, ਸਿਆਸਤਾਂ, ਸਿਆਸੀ ਸੋਚਾਂ ਖਤਮ ਹੋਣੀਆਂ ਚਾਹੀਦੀਆਂ ਨੇ। ਉਹ ਉਹਨਾਂ ਦੀ ਸਿਆਸਤ ਦੇ ਇਹਨਾਂ ਦਾ ਜਿਹੜਾ ਪੈਂਤੜਾ ਹੈਗਾ ਗੈਰ ਸਿਆਸੀ ਵਾਲਾ, ਸੰਯੁਕਤ ਸਮਾਜ ਆਪਣਾ ਜਿਹੜਾ ਕਿਸਾਨ ਮੋਰਚਾ ਗੈਰ ਸਿਆਸੀ, ਇਹ ਗੈਰ ਸਿਆਸੀ ਵਾਲੀ ਇਹਨਾਂ ਦੀ ਪੋਜੀਸ਼ਨ ਹੈ ਪੈਂਤੜਾ, ਇਹ ਬਿਲਕੁਲ ਉਹ ਜਿਹੜੀ ਮੋਦੀ ਤੇ ਆਰਐਸਐਸ ਤੇ ਬੀਜੇਪੀ ਦੀ ਇੱਕ ਸਿਆਸਤ ਵਾਲੀ ਸੋਚ ਹੈ, ਉਹਦੇ ਇਹ ਪੱਖ 'ਚ ਜਾਂਦਾ। ਐ ਨਹੀਂ ਕਹਿੰਦਾ ਵੀ ਇਹਨਾਂ ਦਾ ਮੋਦੀ ਨਾਲ ਕੋਈ ਤਾਲਮੇਲ ਹੋਊਗਾ। ਸੋ ਇਹਦਾ ਨੁਕਸਾਨ ਕਰਦਾ। ਅਸੀਂ ਹੁਣ ਵੀ ਕਹਿੰਦੇ ਆ, ਹੁਣ ਵੀ ਅਪੀਲ ਹੈ ਸਾਡੀ ਉਹਨਾਂ ਨੂੰ ਵੀ ਇਹ ਜਿਹੜਾ ਅੱਡ ਬਣਾਇਆ ਇਹਨੂੰ ਭੰਗ ਕਰਕੇ ਜਿਹੜਾ ਪਹਿਲਾਂ ਤੋਂ ਚੱਲਿਆ ਆ ਰਿਹਾ ਮੋਰਚਾ, ਉਹਦੇ ਵਿੱਚ ਸਾਨੂੰ ਉਹਦਾ ਪਾਰਟ ਰਹਿ ਕੇ ਉਹਦੇ ਅੰਦਰ ਸਾਨੂੰ ਲੜਾਈ ਦੇਣੀ ਚਾਹੀਦੀ ਹੈ, ਵੱਖ ਮੋਰਚਾ ਨਹੀਂ ਬਣਾਉਣਾ ਚਾਹੀਦਾ। ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਸਾਂਝੀਆਂ ਕਰਵਾਈਆਂ ਨੇ ਕਿਸਾਨ ਆਗੂ ਸਰਜੀਤ ਸਿੰਘ ਫੂਲ ਦੀਆਂ, ਤਾਂ ਉਹ ਗੱਲਾਂ ਬਾਤਾਂ ਉਸ ਮੋਰਚੇ ਦੇ ਵਿੱਚੋਂ ਨਿਕਲੀਆਂ ਜਿਹੜਾ ਮੋਰਚਾ ਪਿਛਲੇ ਸਾਲ ਦੇ ਵਿੱਚ ਪੂਰਾ 1 ਸਾਲ ਤੋਂ ਉੱਪਰ ਦਾ ਜਿਹੜਾ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਲੋਕ ਲੜਦੇ ਰਹੇ, ਲੋਕ ਸੰਘਰਸ਼ ਕਰਦੇ ਰਹੇ, ਤੇ ਉਸ ਸੰਘਰਸ਼ ਦੇ ਵਿੱਚੋਂ ਪੂਰੇ 700 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਰੱਬ ਨੂੰ ਪਿਆਰੇ ਹੋ ਗਏ, ਤੇ ਮਾਵਾਂ ਦੇ ਪੁੱਤ ਚਲੇ ਗਏ ਤੇ ਧੀਆਂ ਦੇ ਪਿਓ ਚਲੇ ਗਏ। ਉਡੀਕਦੀਆਂ ਰਹੀਆਂ ਤੇ ਅੱਜ ਵੀ ਉਡੀਕ ਕਰ ਰਹੀਆਂ ਨੇ, ਤੇ ਉਹਨਾਂ ਨੂੰ ਇੱਕ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ ਬੇਸ਼ੱਕ। ਪਰ ਜਿਹੜਾ ਮੋਰਚਾ ਵਿਕਣ ਦੀਆਂ ਗੱਲਾਂ ਸੀ ਜਾਂ ਜਿਹੜੀਆਂ ਉਸ ਮੋਰਚੇ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਨੇ, ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਫੂਲ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ ਤਾਂ ਚਿੱਠੀ ਦੇ ਵਿੱਚ ਅਜਿਹਾ ਕੀ ਲਿਖਿਆ ਗਿਆ ਸੀ ਜਿਹੜੀ ਚਿੱਠੀ ਇੰਨੀ ਵਾਇਰਲ ਹੋਈ, ਤੇ ਜੇਕਰ ਅਸੀਂ ਮੋਰਚੇ ਦੀ ਗੱਲ ਕਰੀਏ ਤਾਂ ਮੋਰਚੇ ਨੇ ਵੀ 2 ਫਾੜ ਕਰਨ ਤੇ ਚਿੱਠੀ ਦਾ ਇੱਕ ਰੋਲ ਰਿਹਾ ਸੀ ਉਸ ਵਕਤ? ਵੇਖੋ, ਚਿੱਠੀ ਦਾ ਵੈਸੇ ਹੁਣ ਤਾਂ ਬਹੁਤ ਇਹ ਚਿੱਠੀ ਵਾਇਰਲ ਹੋ ਚੁੱਕੀ ਹੈ। ਉਹਦੇ ਵਿੱਚ ਇਹਨਾਂ ਨੇ ਜਿਹੜੇ 3 ਕਾਨੂੰਨਾਂ ਤੇ ਵੀ
ਸਮਝੌਤਾ ਕਰ ਲਿਆ ਸੀਗਾ, ਜਿਹਦੇ ਤੇ ਸਾਡਾ ਸ਼ੁਰੂ ਤੋਂ ਇਹ ਸਾਰੀਆਂ ਜਥੇਬੰਦੀਆਂ ਦਾ ਨਾਰਾ ਸੀਗਾ 3 ਕਾਨੂੰਨ ਚਕਨਾਚੂਰ, ਇਸ ਤੋਂ ਘੱਟ ਨਹੀਂ ਕੁਝ ਮਨਜ਼ੂਰ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, ਦੋ ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਸਭ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ, ਉਹਨਾਂ ਨੇ ਇੱਕ ਨਹੀਂ ਖਹਿੜਾ ਛੁੱਟਦਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ, ਫਿਰ ਉਹ ਐਲਾਨ ਹੋ ਜਾਣਾ। ਜਦੋਂ ਮਾਹੌਲ ਚੇਂਜ ਹੋ ਗਿਆ, ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਵੀ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾ ਸਕਦੇ। ਇਹਨਾਂ ਨੇ ਇੱਕ ਕਾਨੂੰਨ ਰਿਪੀਲ ਕਰ ਦਿਓ, ਇੱਕ ਸੂਬਿਆਂ ਤੇ ਛੱਡ ਦਿਓ, ਇੱਕ ਦੀ ਕਮੇਟੀ ਬਣਾ ਦਿਓ ਵੀ ਜੋ ਉਹ ਰੱਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਇੱਕ ਹਿਸਾਬ ਨਾਲ 2 ਕਾਨੂੰਨਾਂ ਨੂੰ ਜਿਉਂ ਦਾ ਤਿਉਂ ਛੱਡਣ ਦਾ ਚਿੱਠੀ 'ਚ ਵਾਅਦਾ ਕਰ ਲਿਆ ਸੀਗਾ, ਜਿਹੜੀ ਚਿੱਠੀ ਅਮਿਤ ਸ਼ਾਹ ਨੂੰ ਲਿਖੀ ਗਈ ਹੈ। ਅੱਛਾ ਵੀ ਇਹ ਐਲਾਨ ਕਰ ਦਿਓ, ਅਸੀਂ ਆਪੇ ਠਾ ਕੇ ਲੈ ਕੇ ਜਾਵਾਂਗੇ। ਅੱਛਾ ਉਹ ਜਿਹੜੀ 8 ਨਵੰਬਰ ਨੂੰ ਰਾਜੇਵਾਲ ਹੋਰਾਂ ਨਾਲ ਡੱਲੇਵਾਲ ਹੋਰਾਂ ਦੀ ਮੀਟਿੰਗ ਹੋਈ ਆ 16 ਜਥੇਬੰਦੀਆਂ ਦੀ, ਉਹਦੇ ਵਿੱਚ ਉਹਨਾਂ ਨੇ ਇਹ ਵੀ ਕਹਿਤਾ ਵੀ ਅਸੀਂ ਅਮਿਤ ਸ਼ਾਹ ਨੂੰ ਇਹ ਵੀ ਕਹਿਤਾ ਵੀ ਕੁਝ ਜਥੇਬੰਦੀਆਂ ਤੇ ਖਾਸ ਕਰਕੇ ਜਿਹੜੀ 9 ਮੈਂਬਰੀ ਕਮੇਟੀ ਹੈ, ਤਾਲਮੇਲ ਕਮੇਟੀ, ਉਹਦੇ 'ਚੋਂ ਕੁਛ ਆਗੂ ਇਹ ਸਹਿਮਤ ਨਹੀਂ, ਪਰ ਵੱਡਾ ਹਿੱਸਾ ਸਹਿਮਤ ਹੈ, ਅਸੀਂ ਠਾ ਕੇ ਲੈ ਜਾਵਾਂਗੇ। ਰਾਜੇ ਉਹਦੇ ਵਿੱਚ ਡੱਲੇਵਾਲ ਨਹੀਂ ਸਹਿਮਤ, ਉਹਦੇ ਵਿੱਚ ਗੁਰਨਾਮ ਸਿੰਘ ਚੜੂਨੀ ਨਹੀਂ ਸਹਿਮਤ, ਤੇ ਗੁਰਨਾਮ ਸਿੰਘ ਚੜੂਨੀ ਦੇ ਨਾਲ ਜਿਹੜੀਆਂ ਸਹਿਮਤ ਜਥੇਬੰਦੀਆਂ ਉਹ ਨਹੀਂ ਸਹਿਮਤ, ਜਿਹਦੇ 'ਚ ਅਸੀਂ ਵੀ ਸੀਗੇ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀਗੀਆਂ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਸਭ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ, ਉਹਨਾਂ ਨੇ ਇੱਕ ਨਹੀਂ ਖਹਿੜਾ ਛੁੱਟਦਾ ਸੀਗਾ। ਉਹ ਫਿਰ ਐਲਾਨ ਕਰਨ 'ਚ ਕਿਉਂ ਦੇਰੀ ਕੀਤੀ? ਉਹ ਐਲਾਨ ਦਾ ਹਜੇ ਪ੍ਰੋਸੈਸ ਚੱਲ ਹੀ ਰਿਹਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ ਵਾਲਾ, ਫਿਰ ਉਹ ਐਲਾਨ ਹੋ ਜਾਣਾ ਸੀ। ਇਹ ਨਵੰਬਰ 'ਚ ਇਹਨਾਂ ਨੇ ਤਰੀਕ ਵੀ ਐਗਜ਼ੈਕਟ ਤਰੀਕ ਹੈ, ਇਹਨਾਂ ਨੇ ਜਿਹੜੀ ਜਦੋਂ ਕਾਂਡ ਵਾਪਰਿਆ ਉਦੋਂ ਥੋੜ੍ਹੇ 15-20 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਹੀ ਉਹ ਲਿਖੀ ਹੋਈ ਹੈ। ਇਹਨੇ ਜਦੋਂ ਕਾਂਡ ਵਾਪਰ ਗਿਆ ਤਾਂ ਮਾਹੌਲ ਸਾਰਾ ਚੇਂਜ ਹੋ ਗਿਆ। 4 ਬੰਦੇ ਕਿਸਾਨ ਸ਼ਹੀਦ ਹੋ ਗਏ, 1 ਪੱਤਰਕਾਰ ਸ਼ਹੀਦ ਹੋ ਗਿਆ, ਇੱਧਰੋਂ ਕਰਨਾਲ ਵਾਲਾ ਲਾਠੀ ਚਾਰਜ ਹੋ ਗਿਆ ਸੀਗਾ, 1 ਕਿਸਾਨ ਉਹਦੇ 'ਚ ਸ਼ਹੀਦ ਹੋ ਗਿਆ ਸੀਗਾ। ਉਹ ਸਾਰਾ ਮਾਹੌਲ ਚੇਂਜ ਹੋ ਗਿਆ। ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਵੀ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾ ਸਕਦੇ। ਹੁਣ ਮਾਹੌਲ ਚੇਂਜ ਹੋ ਗਿਆ। ਜੇ ਤੁਸੀਂ ਜਾਂ ਤਾਂ ਤੁਹਾਨੂੰ ਇੱਥੇ ਗੋਲੀ ਚਲਾ ਕੇ ਠਾਉਣੇ ਪੈਣਗੇ ਤੇ ਸਹਿਮਤੀ ਨਾਲ ਨਹੀਂ ਉੱਠਣਾ। ਹੁਣ ਕੋਈ ਗੋਲੀ ਚੱਲੀ ਵੀ ਆ ਇੱਕ ਟਾਈਮ ਦੇ ਲਈ, ਜਦੋਂ 29 ਜਨਵਰੀ ਹੋਈ ਆ, 29 ਜਨਵਰੀ 2021 ਹੋਇਆ ਤਾਂ ਉਦੋਂ ਗੋਲੀ ਦਾ ਵੀ ਇੱਕ ਤਰ੍ਹਾਂ ਦਾ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਗਏ ਨੇ। ਮਤਲਬ ਉਹਨਾਂ ਨੂੰ ਜਦੋਂ ਹੁਣ ਇਹ ਨਵੰਬਰ 'ਚ ਇਹਨਾਂ ਨੇ ਚਿੱਠੀ ਲਿਖੀ ਹੈ, ਜਾਂ ਉਦੋਂ ਹੋ ਗਿਆ ਸੀਗਾ ਵੀ ਹੁਣ ਲੋਕ ਆਹ ਤੁਹਾਡੇ ਐਲਾਨ ਨਾਲ ਉੱਠ ਖੜਨ, ਜਿਹੜਾ ਇਹਨਾਂ ਨੇ ਸਹਿਮਤੀ ਕੀਤੀ ਹੈ ਗੁਪਤ ਸਮਝੌਤੇ 'ਚ, ਇਹਦੇ ਨਾਲ ਨਹੀਂ ਉੱਠਣਗੇ। ਹੁਣ ਲੋਕ ਹੈ ਜਿਹੜੇ ਹੈਗੇ ਆ, ਜਿੰਨਾ ਗੁੱਸਾ ਵੱਧ ਗਿਆ, ਹੁਣ ਇਹ ਜਾਂ ਤਾਂ ਇਹਨਾਂ ਦੇ 3 ਕਾਨੂੰਨ ਰੱਦ ਕਰਨੇ ਪੈਣਗੇ ਤਾਂ ਉੱਠਣਗੇ, ਜਾਂ ਫਿਰ ਗੋਲੀ ਚਲਾ ਕੇ ਮਾਰ ਕੇ 100-150 ਬੰਦਾ। ਉਹ ਫਿਰ ਜਦੋਂ ਮੂਹਰੇ ਚੋਣਾਂ ਦਾ ਮਾਹੌਲ ਸੀਗਾ, ਇੱਕ ਚੋਣਾਂ ਦੇ ਆਪਣੀਆਂ ਪੰਜਾਬ ਦੀਆਂ ਚੋਣਾਂ ਸੀ, ਯੂਪੀ ਦੀਆਂ, ਉੱਤਰਾਖੰਡ ਦੀਆਂ, ਇਦੋਂ ਵੀ ਵੱਧ ਨਾ ਜਿਹੜਾ ਉਹਨਾਂ ਸਾਹਮਣੇ ਜਿਹੜਾ ਪ੍ਰੈਸ਼ਰ ਪਿਆ ਉਹਨਾਂ ਦਾ, ਇਹਨਾਂ ਨੇ ਤਾਂ ਗਦਾਰੀ ਕਰਤੀ ਸੀਗੀ। ਪਹਿਲਾਂ ਤਾਂ ਜਿਹੜੀਆਂ ਸਾਰਾ ਪੰਜਾਬ, ਉੱਥੇ ਸਾਰਾ ਪੰਜਾਬੀ ਭਾਈਚਾਰਾ ਸ਼ਾਮਲ ਹੋਇਆ। ਇਹਨਾਂ ਨੇ ਜ਼ੋਰ ਲਾਇਆ ਵੀ ਕੱਲੀਆਂ ਕਿਸਾਨ ਜਥੇਬੰਦੀਆਂ ਰਹਿਣ, ਪੰਜਾਬੀ 'ਚ ਭਾਈਚਾਰਾ ਜੇ ਭੱਜਦਾ ਤਾਂ ਭੱਜੇ, ਅਸੀਂ ਕਿਹੜਾ ਸੱਦਿਆ ਸੀ ਨੌਜਵਾਨਾਂ ਨੂੰ, ਇਹੋ ਜਿਹੇ ਬਿਆਨ ਦਿੰਦੇ ਰਹੇ। ਜਦੋਂ ਫਿਰ ਉਹ ਪਿੰਡ ਖਾਲੀ ਹੋ ਗਿਆ ਨਵੰਬਰ ਤੱਕ ਆ ਕੇ, ਬਹੁਤ ਗਿਣਤੀ ਘਟ ਗਈ ਸੀ, 10ਵਾਂ ਹਿੱਸਾ ਗਿਣਤੀ ਰਹਿ ਗਈ ਸੀ ਸ਼ੁਰੂ ਨਾਲੋਂ। ਇਹ ਫਿਰ ਇਹਨਾਂ ਨੂੰ ਆਇਆ ਕਿ ਵੀ ਜਿੰਨਾ ਕੁ ਮਿਲਦਾ ਉਨਾ ਕੁ ਲੈ ਲਗੇ। ਮਤਲਬ ਪਹਿਲਾਂ ਤੋੜੋ ਉਹਨਾਂ ਨੂੰ, ਕਮਜ਼ੋਰ ਕਰੋ ਮੋਰਚੇ ਨੂੰ, ਮਗਰੋਂ ਫਿਰ ਮੰਗਾਂ ਛੱਡ ਕੇ ਸਮਝੌਤਾ ਕਰੋ। ਚੱਲ ਉਹ ਜਦੋਂ ਕਿ ਹੋਇਆ, ਇੱਕ ਉਹਨਾਂ ਨੂੰ ਐਸੀ ਵੀ ਜਿਹੜਾ ਪੰਜਾਬੀ ਸਾਰਾ ਭਾਈਚਾਰਾ ਇਕੱਠਾ ਹੋ ਗਿਆ, ਦੂਜੇ ਆਪਣਾ ਪੰਜਾਬੀ ਭਾਈਚਾਰਾ ਕਿ ਯੂਪੀ ਵਾਲੇ, ਹਰਿਆਣੇ ਵਾਲੇ, ਮੱਧ ਪ੍ਰਦੇਸ਼ ਵਾਲੇ, ਸਾਰੇ ਪੰਜਾਬੀ ਵੀ ਜਿਹੜੇ ਇਕੱਠੇ ਹੋ ਗਏ। ਮੋਦੀ ਪੰਜਾਬੀਆਂ ਨੂੰ ਇਸ ਸਟੇਜ 'ਤੇ, ਸਿੱਖਾਂ ਨੂੰ ਨਹੀਂ ਉਹ ਟਾਰਗੇਟ ਕਰਨਾ ਚਾਹੁੰਦਾ ਸੀਗਾ। ਉਹ ਚਾਹੁੰਦਾ ਸੀ ਵੀ ਅਜੇ ਮੁਸਲਮਾਨ ਟਾਰਗੇਟ ਕੀਤੇ, ਇਹਨੂੰ ਨਾਲ ਲੈ ਕੇ ਚੱਲ ਗਏ। ਸੋ ਸਾਰੇ ਜਿਹੜੇ ਫੈਕਟਰ ਹੈ, ਜਿਹੜੇ ਪੰਜਾਬੀ ਭਾਈਚਾਰੇ, ਸਿੱਖ ਭਾਈਚਾਰੇ ਦਾ ਸ਼ਾਮਲ ਹੋਣਾ, ਚੋਣਾਂ ਵਾਲਾ ਫੈਕਟਰ ਹੋਣਾ, ਲਖੀਮਪੁਰ ਵਾਲੇ ਕਾਂਡ ਤੇ ਕਰਨਾਲ ਵਾਲੇ ਕਾਂਡ ਤੇ ਲੋਕਾਂ ਦਾ ਗੁੱਸਾ ਵੱਧ ਜਾਣਾ, ਇਹਨਾਂ ਕਰਕੇ ਉਹਨਾਂ ਦੀ ਬਣੀ ਮਜਬੂਰੀ ਵੀ ਹੁਣ ਤਾਂ ਹੀ ਠਾਇਆ ਜਾ ਸਕਦਾ ਇਹਨਾਂ ਨੂੰ, ਜੇ ਕਾਨੂੰਨ ਆਪਾਂ ਬਸ ਨਹੀਂ ਲੈਂਦੇ ਤਾਂ ਲੋਕਾਂ ਨੇ ਉੱਠਣਾ ਨਹੀਂ। ਇਸ ਕਰਕੇ ਚਿੱਠੀ 'ਚ ਤਾਂ ਇਹ ਸਮਝ ਲਓ ਵੀ ਇਹ ਲਿੱਦ ਕਰਿਆ ਆਏ ਸੀ ਜਮਾ।
ਹੋ ਗਿਆ ਸਾਡਾ ਸਿਰ ਝੁਕਦਾ 700 ਜਿਹੜੇ ਕਿਸਾਨ ਸ਼ਹੀਦ ਹੋਏ ਆ ਜਾਂ ਜਿਹੜੇ ਲਖੀਮਪੁਰ 'ਚ ਹੋਏ ਆ। ਸਾਨੂੰ ਸਲੂਟ ਹੈ ਸਾਡਾ ਉਹਨਾਂ ਨੂੰ, ਉਹਨਾਂ ਕਰਕੇ ਇਹ ਮੋਰਚਾ ਜਿੱਤਿਆ ਗਿਆ। ਚਿੱਠੀ ਵਾਲਿਆਂ ਨੇ ਤਾਂ ਮੋਰਚਾ ਡੋਬਤਾ ਸੀਗਾ। ਅਗਲੀ ਹਾਂਜੀ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਅਸੀਂ ਗੱਲਬਾਤ ਪੂਰੀ ਮੋਰਚੇ ਦੀ ਜਿਹੜੀ ਤੁਹਾਡੇ ਸਾਹਮਣੇ ਇੱਕ ਵਾਰ ਫੇਰ ਰੱਖੀ ਆ ਸਰਜੀਤ ਫੂਲ ਦੇ ਰਾਹੀਂ। ਤਾਂ ਅਸੀਂ ਇੱਕ ਅਹਿਮ ਸਵਾਲ ਆ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ, ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਰੀਆਂ ਜਾਂਦੀਆਂ ਨੇ, ਬਕਾਇਦਾ ਨਾਮ ਲਏ ਜਾਂਦੇ ਨੇ, ਤਾਂ 3000 ਕਰੋੜ ਦੇ ਵਿੱਚ ਮੋਰਚਾ ਵੇਚਣ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ। ਤਾਂ ਉੱਥੋਂ ਇੱਕ ਸਵਾਲ ਨਿਕਲਦਾ, ਜਿਹੜਾ ਸਵਾਲ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਫੂਲ ਸਾਹਿਬ, ਜਿਹੜਾ ਸਵਾਲ ਆ ਉਹ ਸਵਾਲ ਇਹ ਨਿਕਲਦਾ ਕਿ SKMB ਹੁਣ ਦੋ ਭਾਗਾਂ ਦੇ ਵਿੱਚ ਬਣਦਾ ਨਜ਼ਰ ਆ ਰਿਹਾ ਹੈਗਾ। ਵੰਡਿਆ ਗਿਆ। ਤੁਹਾਨੂੰ ਕੀ ਲੱਗਦਾ ਵੀ ਕਿਹੜਾ ਮੋਰਚਾ ਸਹੀ ਹੈਗਾ, ਕਿਹੜਾ SKM ਸਹੀ ਆ? ਦੇਖੋ ਜੀ, ਸਾਡੀ ਸ਼ੁਰੂ ਤੋਂ ਪੋਜੀਸ਼ਨ ਰਹੀ ਹੈ ਵੀ ਜਿਹੜਾ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜੇ ਗੁਰਦੁਆਰੇ ਦਾ ਗ੍ਰੰਥੀ ਜਾਂ ਗੁਰਦੁਆਰੇ ਦੀ ਕਮੇਟੀ ਮਾੜੀ ਹੋ ਜਾਏ, ਗੁਰਦੁਆਰਾ ਨਹੀਂ ਢਾਉਣਾ ਚਾਹੀਦਾ। ਮੋਰਚੇ ਨੂੰ, ਸੰਯੁਕਤ ਕਿਸਾਨ ਮੋਰਚੇ ਨੂੰ ਆਲ ਇੰਡੀਆ ਤੇ ਇਕਜੁੱਟ ਰੱਖਣਾ ਇਹ ਜ਼ਰੂਰੀ ਹੈ। ਜੇ ਹੁਣ ਇਹ ਮੋਰਚਾ ਦਫਾੜ ਹੁੰਦਾ ਤਾਂ ਇਹ ਸਿੱਧਮ ਸਿੱਧਾ ਸਰਕਾਰ ਦੇ ਪੱਖ 'ਚ ਜਾਊਗੀ ਗੱਲ। ਸਾਡੀ ਜਿਹੜੀ ਅੰਦੋਲਨ ਹੈ ਕਮਜ਼ੋਰ ਹੋਊਗਾ। ਇਹਦੇ ਵਿੱਚ ਜਿਹੜੀਆਂ ਕਮੇਟੀਆਂ ਆਗੂਆਂ ਨੇ ਮਾੜੇ ਕੰਮ ਕੀਤੇ ਨੇ ਜਾਂ ਕੋਈ ਵਿਸ਼ਵਾਸਘਾਤ ਕੀਤਾ, ਬਟਰੇ ਕੀਤਾ ਕਿਸਾਨ ਜਥੇਬੰਦੀਆਂ ਨਾਲ, ਫੰਡ ਦਾ ਹਿਸਾਬ ਨਹੀਂ ਦਿੱਤਾ, ਗੁਪਤ ਚਿੱਠੀਆਂ ਲਿਖੀਆਂ ਨੇ, ਸਮਝੌਤੇ ਕੀਤੇ ਆ। ਅਸੀਂ ਕਹਿੰਦੇ ਸੀਗੇ ਡੱਲੇਵਾਲ ਨਾਲ ਸਾਡੀ ਤਾਲਮੇਲ ਰਿਹਾ। ਇਹ ਡੱਲੇਵਾਲ ਦੀ ਅਗਵਾਈ 'ਚ ਤੇ ਜਿਹੜਾ ਦੂਜਾ ਤਾਲਮੇਲੀ ਕਮੇਟੀ ਮੈਂਬਰ ਹੈ ਸ਼ਿਵ ਕੁਮਾਰ ਕੱਕਾ, ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਨਵਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਾਇਆ। ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਅੱਡ ਬਣਾਉਣਾ ਤਾਂ ਉਹਨਾਂ ਦੇ ਪੱਖ 'ਚ ਜਾਊਗਾ ਜਿਨ੍ਹਾਂ ਨੇ ਗਲਤੀਆਂ ਕੀਤੀਆਂ। ਅੰਦਰ ਮੋਰਚੇ ਦੇ ਵਿੱਚ ਲੜਨ ਵਾਲੇ ਨਹੀਂ ਰਹਿਣਾ ਉਹਨਾਂ ਦਾ, ਜਾਂ ਜਿਹੜੀ ਲੜਨ ਵਾਲੀ ਧਿਰ ਹੈ, ਜਿਹੜੀ ਆਪਣੀ ਧਿਰ ਹੈ, ਜਿਹੜੀ ਓਪੋਜੀਸ਼ਨ ਧਿਰ ਕਹਿ ਲਓ, ਜਿਹੜੀ ਇਸ ਮੋਰਚੇ 'ਚੋਂ ਕਮਜ਼ੋਰ ਹੋਊਗੀ, ਉਹਨਾਂ ਨੇ ਆਪਦੀਆਂ ਕਹਿਣ ਦਾ ਭਾਵ ਉਹ ਇਲਾਜ ਨਹੀਂ ਹੋਣਾ ਉਹਨਾਂ ਦਾ, ਉਹਨਾਂ ਨੇ ਫੇਰ ਗਲਤੀਆਂ ਕਰਨੀਆਂ ਨੇ। ਸੋ ਇਹ ਕਰਕੇ ਅੰਦਰ ਲੜਾਈ ਦਿੱਤੀ ਜਾ, ਪਰ ਇਹਨਾਂ ਨੇ ਸਾਡੀ ਮੰਨੀ ਨਹੀਂ। ਹੁਣ ਸਾਨੂੰ ਸਮਝਦਾ ਵੀ ਜਿਹੜਾ ਸਾਡਾ ਹੈਗਾ ਵੀ ਜਿਹੜਾ ਇਹਨਾਂ ਨੇ SKM ਬਣਾਇਆ ਗਲਤ ਬਣਿਆ। ਇਹਦੇ ਨਾਲ ਜਿੱਡੀ ਸੰਯੁਕਤ ਸਮਾਜ ਮੋਰਚਾ ਜਿਹੜਾ ਬਣਾਇਆ ਸੀ ਚੋਣ ਵਾਲਾ, ਉਹਦੇ ਨਾਲ ਢਾਹ ਲੱਗੀ ਆ। ਉੱਡੀ ਜਿਹੜਾ ਇਹਨੇ ਡੱਲੇਵਾਲ ਦੀ ਅਗਵਾਈ 'ਚ ਅੱਡ ਸੰਯੁਕਤ ਮੋਰਚਾ ਬਣਿਆ, ਉਹਨੇ ਵੀ ਉੱਡੀ ਢਾਈ ਲਾਈ ਹੈ। ਹੁਣ ਇੱਕ ਜਿਹੜੀ ਦੂਜੀ ਗੱਲ ਹੈ, ਬਹੁਤ ਗਲਤ ਗੱਲ ਹੈ ਜਿਹੜੀ ਡੱਲੇਵਾਲ ਸਾਹਿਬ ਦੀ, ਵੀ ਉਹ ਕਹਿੰਦੇ ਵੀ ਸਾਡਾ ਮੋਰਚਾ ਗੈਰ ਸਿਆਸੀ ਹੈ। ਇਹ ਉਹੀ ਬੇਹੁਦਾ ਗੱਲ ਹੈ। ਗੈਰ ਪਾਰਟੀ ਕਹਿਣਾ ਠੀਕ ਹੈ, ਸਾਰਾ ਅੰਦੋਲਨ ਗੈਰ ਪਾਰਟੀ ਰਿਹਾ, ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਉਹਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਪੋਲੀਟੀਕਲ ਪਾਰਟੀਆਂ ਤੋਂ ਰਹਿਤ ਹੈ, ਗੈਰ ਪਾਰਟੀ ਵਾਲਾ ਮੋਰਚਾ ਹੈਗਾ। ਪਰ ਗੈਰ ਸਿਆਸੀ ਕਿਵੇਂ ਕਹਿ ਸਕਦੇ ਹਾਂ? ਅਸੀਂ ਵੇਖੋ ਸਾਰੇ ਅੰਦੋਲਨ ਦੇ ਵਿੱਚ ਸ਼ਹੀਦ ਭਗਤ ਸਿੰਘ ਦੀਆਂ, ਕਰਤਾਰ ਸਿੰਘ ਸਰਾਭੇ ਦੀਆਂ, ਹੋਰ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਲੜਿਆ, ਉਹਨਾਂ ਦੀਆਂ ਅਸੀਂ ਉੱਥੇ ਪ੍ਰੋਗਰਾਮ ਮਨਾਉਂਦੇ ਰਹੇ ਹਾਂ। ਉਹਨਾਂ ਨੂੰ ਪ੍ਰੋਗਰਾਮ ਮਨਾਉਣ ਦਾ ਅਰਥ ਕੀ ਸੀਗਾ? ਵੀ ਜਿਹੜੀ ਉਹਨਾਂ ਦੀ ਸਿਆਸਤ ਹੈ, ਭਗਤ ਸਿੰਘ ਦੀ ਸਿਆਸਤ ਹੈ, ਕਰਤਾਰ ਸਿੰਘ ਸਰਾਭੇ ਦੀ ਸਿਆਸਤ ਹੈ, ਹੋਰ ਜਿਹੜੇ ਗਦਰੀ ਬਾਬੇ ਆ ਉਹਨਾਂ ਦੀ ਸਿਆਸਤ ਹੈ, ਉਹ ਅੱਗੇ ਵਧੇ ਤਾਂ ਕਿ ਜਿਹੜਾ ਸਾਡਾ ਦੇਸ਼ ਗੁਲਾਮ ਹੈ, ਨਵੀਂ ਕਿਸਮ ਦੇ ਬਸਤੀਵਾਦੀ ਅਧੀਨ ਗੁਲਾਮ ਹੈ, ਉਹ ਆਜ਼ਾਦ ਹੋਵੇ। ਇਹ ਕਹਿੰਦਾ ਜੀ ਗੈਰ ਸਿਆਸੀ ਹੈ। ਗੈਰ ਸਿਆਸੀ ਦਾ ਨਾਅਰਾ ਹੈਗਾ BJP ਤੇ RSS ਦਾ। ਉਹ ਕਹਿੰਦੇ ਵੀ ਦੇਸ਼ ਦੇ ਵਿੱਚ ਇੱਕੋ ਹੀ ਮੰਡੀ, ਇੱਕੋ ਹੀ ਭਾਸ਼ਾ, ਇੱਕੋ ਹੀ ਧਰਮ ਤੇ ਇੱਕੋ ਹੀ ਰਾਜਨੀਤੀ ਹੋਵੇ। ਉਹ ਰਾਜਨੀਤੀ ਸਿਰਫ RSS ਦੀ ਤੇ BJP ਦੀ, ਹੋਰ ਕੋਈ ਰਾਜਨੀਤੀ ਨਾ ਹੋਵੇ, ਹੋਰ ਸਾਰੇ ਗੈਰ ਸਿਆਸੀ ਹੋਣ। ਸੋ ਮੇਰੇ ਹਿਸਾਬ ਨਾਲ ਰਾਜੇ ਡੱਲੇਵਾਲ ਸਾਹਿਬ ਦਾ ਗੈਰ ਸਿਆਸੀ ਕਹਿਣਾ ਬਿਲਕੁਲ ਉਹ ਜਿਹੜੀ ਉਹਨਾਂ ਦੀ ਇੱਕੋ ਰਾਜਨੀਤੀ ਵਾਲੀ ਗੱਲ ਹੈ, ਹੋਰ ਕੋਈ ਰਾਜਨੀਤੀ ਨਾ ਹੋਵੇ, ਇੱਕੋ ਹੀ ਰਾਜਨੀਤਿਕ ਸੋਚ ਹੋਵੇ, ਬਿਲਕੁਲ ਉਹਦੇ ਇਹ ਪੱਖ 'ਚ ਜਾਂਦੀ ਹੈ। ਤੇ ਇਸ ਹਿਸਾਬ ਨਾਲ ਕਿਤੇ ਇਹ ਮਤਲਬ ਤਾਂ ਨਹੀਂ ਹੈਗਾ ਸਰਜੀਤ ਫੂਲ ਦਾ ਵੀ ਡੱਲੇਵਾਲ ਮੋਦੀ ਕਿਆ ਨਾਲ ਰਲਿਆ ਹੋਇਆ ਜਾਂ BJP ਨਾਲ ਰਲਿਆ ਹੋਇਆ? ਨਹੀਂ, ਅਸੀਂ ਐ ਨਹੀਂ ਕਹਿੰਦੇ ਵੀ ਮੋਦੀ ਨਾਲ ਰਲਿਆ ਹੋਇਆ, ਪਰ ਜੋ BJP ਦੀ ਤੇ RSS ਦੀ ਸੋਚ ਹੈ ਵੀ ਇੱਕੋ ਹੀ ਰਾਜਨੀਤੀ ਹੋਣੀ ਚਾਹੀਦੀ ਹੈ, ਬਾਕੀ ਸਾਰੀਆਂ ਰਾਜਨੀਤੀਆਂ, ਸਿਆਸਤਾਂ, ਸਿਆਸੀ ਸੋਚਾਂ ਖਤਮ ਹੋਣੀਆਂ ਚਾਹੀਦੀਆਂ ਨੇ। ਉਹ ਉਹਨਾਂ ਦੀ ਸਿਆਸਤ ਦੇ ਇਹਨਾਂ ਦਾ ਜਿਹੜਾ ਪੈਂਤੜਾ ਹੈਗਾ ਗੈਰ ਸਿਆਸੀ ਵਾਲਾ, ਸੰਯੁਕਤ ਸਮਾਜ ਆਪਣਾ ਜਿਹੜਾ ਕਿਸਾਨ ਮੋਰਚਾ ਗੈਰ ਸਿਆਸੀ, ਇਹ ਗੈਰ ਸਿਆਸੀ ਵਾਲੀ ਇਹਨਾਂ ਦੀ ਪੋਜੀਸ਼ਨ ਹੈ, ਪੈਂਤੜਾ, ਇਹ ਬਿਲਕੁਲ ਉਹ ਜਿਹੜੀ ਮੋਦੀ ਤੇ RSS ਤੇ BJP ਦੀ ਇੱਕ ਸਿਆਸਤ ਵਾਲੀ ਸੋਚ ਹੈ, ਉਹਦੇ ਇਹ ਪੱਖ 'ਚ ਜਾਂਦਾ। ਅਸੀਂ ਨਹੀਂ ਕਹਿੰਦਾ ਵੀ ਇਹਨਾਂ ਦਾ ਮੋਦੀ ਨਾਲ ਕੋਈ ਤਾਲਮੇਲ ਹੋਊਗਾ। ਸੋ ਇਹਦਾ ਨੁਕਸਾਨ ਕਰਦਾ। ਅਸੀਂ ਹੁਣ ਵੀ ਕਹਿੰਦੇ ਹਾਂ, ਹੁਣ ਵੀ ਅਪੀਲ ਹੈ ਸਾਡੀ ਉਹਨਾਂ ਨੂੰ ਵੀ ਇਹ ਜਿਹੜਾ ਅੱਡ ਬਣਾਇਆ ਇਹਨੂੰ ਭੰਗ ਕਰਕੇ ਜਿਹੜਾ ਪਹਿਲਾਂ ਤੋਂ ਚੱਲਿਆ ਆ ਰਿਹਾ ਮੋਰਚਾ, ਉਹਦੇ ਵਿੱਚ ਸਾਨੂੰ ਉਹਦਾ ਪਾਰਟ ਰਹਿ ਕੇ ਉਹਦੇ ਅੰਦਰ ਸਾਨੂੰ ਲੜਾਈ ਦੇਣੀ ਚਾਹੀਦੀ ਹੈ, ਵੱਖ ਮੋਰਚਾ ਨਹੀਂ ਬਣਾਉਣਾ ਚਾਹੀਦਾ। ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਸਾਂਝੀਆਂ ਕਰਵਾਈਆਂ ਨੇ ਕਿਸਾਨ ਆਗੂ ਸਰਜੀਤ ਸਿੰਘ ਫੂਲ ਦੀਆਂ, ਤਾਂ ਉਹ ਗੱਲਾਂ ਬਾਤਾਂ ਉਸ ਮੋਰਚੇ ਦੇ ਵਿੱਚੋਂ ਨਿਕਲੀਆਂ ਜਿਹੜਾ ਮੋਰਚਾ ਪਿਛਲੇ
ਸਾਲ ਦੇ ਵਿੱਚ ਪੂਰਾ 1 ਸਾਲ ਤੋਂ ਉੱਪਰ ਦਾ ਜਿਹੜਾ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਲੋਕ ਲੜਦੇ ਰਹੇ, ਲੋਕ ਸੰਘਰਸ਼ ਕਰਦੇ ਰਹੇ ਤੇ ਉਸ ਸੰਘਰਸ਼ ਦੇ ਵਿੱਚੋਂ ਪੂਰੇ 700 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਰੱਬ ਨੂੰ ਪਿਆਰੇ ਹੋ ਗਏ ਤੇ ਮਾਵਾਂ ਦੇ ਪੁੱਤ ਚਲੇ ਗਏ ਤੇ ਧੀਆਂ ਦੇ ਪਿਓ ਚਲੇ ਗਏ, ਉਡੀਕਦੀਆਂ ਰਹੀਆਂ ਤੇ ਅੱਜ ਵੀ ਉਡੀਕ ਕਰ ਰਹੀਆਂ ਨੇ ਤੇ ਉਹਨਾਂ ਨੂੰ ਇੱਕ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ। ਬੇਸ਼ੱਕ ਪਰ ਜਿਹੜਾ ਮੋਰਚਾ ਵਿਕਣ ਦੀਆਂ ਗੱਲਾਂ ਸੀ ਜਾਂ ਜਿਹੜੀਆਂ ਉਸ ਮੋਰਚੇ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਫੂਲ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ ਤਾਂ ਚਿੱਠੀ ਦੇ ਵਿੱਚ ਅਜਿਹਾ ਕੀ ਲਿਖਿਆ ਗਿਆ ਸੀ ਜਿਹੜੀ ਚਿੱਠੀ ਇੰਨੀ ਵਾਇਰਲ ਹੋਈ, ਤੇ ਜੇਕਰ ਅਸੀਂ ਮੋਰਚੇ ਦੀ ਗੱਲ ਕਰੀਏ ਤਾਂ ਮੋਰਚੇ ਨੇ ਵੀ 2 ਫਾੜ ਕਰਨ ਤੇ ਚਿੱਠੀ ਦਾ ਇੱਕ ਰੋਲ ਰਿਹਾ ਸੀ ਉਸ ਵਕਤ। ਵੇਖੋ ਜੀ, ਚਿੱਠੀ ਦਾ ਵੈਸੇ ਉਹ ਤਾਂ ਬਹੁਤ ਇਹ ਚਿੱਠੀ ਵਾਇਰਲ ਹੋ ਚੁੱਕੀ ਹੈ। ਉਹਦੇ ਵਿੱਚ ਇਹਨਾਂ ਨੇ ਜਿਹੜੇ 3 ਕਾਨੂੰਨਾਂ ਤੇ ਵੀ ਸਮਝੌਤਾ ਕਰ ਲਿਆ ਸੀਗਾ, ਜਿਹਦੇ ਤੇ ਸਾਡਾ ਸ਼ੁਰੂ ਤੋਂ ਇਹ ਸਾਰੀਆਂ ਜਥੇਬੰਦੀਆਂ ਦਾ ਨਾਅਰਾ ਸੀਗਾ 3 ਕਾਨੂੰਨ ਚਕਨਾਚੂਰ, ਇਸ ਤੋਂ ਘੱਟ ਨਹੀਂ ਕੁਝ ਮਨਜ਼ੂਰ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਸਭ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ, ਉਹਨਾਂ ਨੇ ਇੱਕ ਨਹੀਂ ਖਹਿੜਾ ਛੋੜਦਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ, ਫਿਰ ਉਹ ਐਲਾਨ ਹੋ ਜਾਣਾ। ਜਦੋਂ ਮਾਹੌਲ ਚੇਂਜ ਹੋ ਗਿਆ, ਫਿਰ ਉਹਨਾਂ ਨੂੰ ਥੱਲਿਓ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਵੀ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾਠੂ ਸਕਦੇ। ਇਹਨਾਂ ਨੇ 1 ਕਾਨੂੰਨ ਰਿਪੀਲ ਕਰ ਦਿਓ, 1 ਸੂਬਿਆਂ ਤੇ ਛੱਡ ਦਿਓ, 1 ਦੀ ਕਮੇਟੀ ਬਣਾ ਦਿਓ ਵੀ ਜੋ ਉਹ ਰੱਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਇੱਕ ਹਿਸਾਬ ਨਾਲ 2 ਕਾਨੂੰਨਾਂ ਨੂੰ ਜਿਉਂ ਦਾ ਤਿਉਂ ਛੱਡਣ ਦਾ ਚਿੱਠੀ 'ਚ ਵਾਅਦਾ ਕਰ ਲਿਆ ਸੀਗਾ, ਜਿਹੜੀ ਚਿੱਠੀ ਅਮਿਤ ਸ਼ਾਹ ਨੂੰ ਲਿਖੀ ਗਈ ਹੈ। ਅੱਛਾ ਵੀ ਇਹ ਐਲਾਨ ਕਰ ਦਿਓ, ਅਸੀਂ ਆਪੇ ਠਾ ਕੇ ਲੈ ਕੇ ਜਾਵਾਂਗੇ। ਅੱਛਾ, ਉਹ ਜਿਹੜੀ 8 ਨਵੰਬਰ ਨੂੰ ਰਾਜੇਵਾਲ ਹੋਰਾਂ ਨਾਲ ਡੱਲੇਵਾਲ ਹੋਰਾਂ ਦੀ ਮੀਟਿੰਗ ਹੋਈ ਆ 16 ਜਥੇਬੰਦੀਆਂ ਦੀ, ਉਹਦੇ ਵਿੱਚ ਉਹਨਾਂ ਨੇ ਇਹ ਵੀ ਕਹਿਤਾ ਵੀ ਅਸੀਂ ਅਮਿਤ ਸ਼ਾਹ ਨੂੰ ਇਹ ਵੀ ਕਹਿਤਾ ਵੀ ਕੁਝ ਜਥੇਬੰਦੀਆਂ ਤੇ ਖਾਸ ਕਰਕੇ ਜਿਹੜੀ 9 ਮੈਂਬਰੀ ਕਮੇਟੀ ਹੈ, ਤਾਲਮੇਲ ਕਮੇਟੀ, ਉਹਦੇ 'ਚੋਂ ਕੁਛ ਆਗੂ ਇਹ ਸਹਿਮਤ ਨਹੀਂ, ਪਰ ਵੱਡਾ ਹਿੱਸਾ ਸਹਿਮਤ ਹੈ, ਅਸੀਂ ਠਾ ਕੇ ਲੈ ਜਾਵਾਂਗੇ। ਰਾਜਿਆ ਉਹਦੇ ਵਿੱਚ ਡੱਲੇਵਾਲ ਨਹੀਂ ਸਹਿਮਤ, ਉਹਦੇ ਵਿੱਚ ਗੁਰਨਾਮ ਸਿੰਘ ਚੜੂਨੀ ਨਹੀਂ ਸਹਿਮਤ, ਤੇ ਗੁਰਨਾਮ ਸਿੰਘ ਚੜੂਨੀ ਦੇ ਨਾਲ ਜਿਹੜੀਆਂ ਸਹਿਮਤ ਜਥੇਬੰਦੀਆਂ ਉਹ ਨਹੀਂ ਸਹਿਮਤ, ਜਿਹਦੇ 'ਚ ਅਸੀਂ ਵੀ ਸੀਗੇ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀਗੀਆਂ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਸਭ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ, ਉਹਨਾਂ ਨੇ ਇੱਕ ਨਹੀਂ ਖਹਿੜਾ ਛੋੜਦਾ ਸੀਗਾ। ਉਹ ਫਿਰ ਐਲਾਨ ਕਰਨ 'ਚ ਕਿਉਂ ਦੇਰੀ ਕੀਤੀ? ਉਹ ਐਲਾਨ ਦਾ ਹਜੇ ਪ੍ਰੋਸੈਸ ਚੱਲ ਹੀ ਰਿਹਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ ਵਾਲਾ, ਫਿਰ ਉਹ ਐਲਾਨ ਹੋ ਜਾਣਾ ਸੀਗਾ। ਇਹ ਨਵੰਬਰ 'ਚ ਇਹਨਾਂ ਨੇ ਤਰੀਕ ਵੀ ਐਗਜ਼ੈਕਟ ਤਰੀਕ ਹੈ, ਇਹਨਾਂ ਨੇ ਜਿਹੜੀ ਜਦੋਂ ਕਾਂਡ ਵਾਪਰਿਆ ਉਦੋਂ ਥੋੜ੍ਹੇ 15-20 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਹੀ ਉਹ ਲਿਖੀ ਹੋਈ ਹੈ। ਇਹਨੇ ਜਦੋਂ ਕਾਂਡ ਵਾਪਰ ਗਿਆ ਤਾਂ ਮਾਹੌਲ ਸਾਰਾ ਚੇਂਜ ਹੋ ਗਿਆ। 4 ਬੰਦੇ ਕਿਸਾਨ ਸ਼ਹੀਦ ਹੋ ਗਏ, 1 ਪੱਤਰਕਾਰ ਸ਼ਹੀਦ ਹੋ ਗਿਆ, ਇੱਧਰੋਂ ਕਰਨਾਲ ਵਾਲਾ ਲਾਠੀ ਚਾਰਜ ਹੋ ਗਿਆ ਸੀਗਾ, 1 ਕਿਸਾਨ ਉਹਦੇ 'ਚ ਸ਼ਹੀਦ ਹੋ ਗਿਆ ਸੀਗਾ। ਉਹ ਸਾਰਾ ਮਾਹੌਲ ਚੇਂਜ ਹੋ ਗਿਆ। ਫਿਰ ਉਹਨਾਂ ਨੂੰ ਥੱਲਿਓ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਵੀ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾਠੂ ਸਕਦੇ। ਹੁਣ ਮਾਹੌਲ ਚੇਂਜ ਹੋ ਗਿਆ। ਜੇ ਤੁਸੀਂ ਜਾਂ ਤਾਂ ਤੁਹਾਨੂੰ ਇੱਥੇ ਗੋਲੀ ਚਲਾ ਕੇ ਠਾਉਣੇ ਪੈਣਗੇ ਤੇ ਸਹਿਮਤੀ ਨਾਲ ਨਹੀਂ ਉੱਠਣਾ। ਹੁਣ ਕੋਈ ਗੋਲੀ ਚੱਲੀ ਵੀ ਆ ਇੱਕ ਟਾਈਮ ਦੇ ਲਈ, ਜਦੋਂ 29 ਜਨਵਰੀ ਹੋਈ ਆ, 29 ਜਨਵਰੀ 2021 ਹੋਇਆ ਤਾਂ ਉਦੋਂ ਗੋਲੀ ਦਾ ਵੀ ਇੱਕ ਤਰ੍ਹਾਂ ਦਾ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਗਏ ਨੇ। ਮਤਲਬ ਉਹਨਾਂ ਨੂੰ ਜਦੋਂ ਹੁਣ ਇਹ ਨਵੰਬਰ 'ਚ ਇਹਨਾਂ ਨੇ ਚਿੱਠੀ ਲਿਖੀ ਹੈ, ਜਾਂ ਉਦੋਂ ਹੋ ਗਿਆ ਸੀਗਾ ਵੀ ਹੁਣ ਲੋਕ ਆਹ ਤੁਹਾਡੇ ਐਲਾਨ ਨਾਲ ਉੱਠ ਖੜਨ, ਜਿਹੜਾ ਇਹਨਾਂ ਨੇ ਸਹਿਮਤੀ ਕੀਤੀ ਹੈ ਗੁਪਤ ਸਮਝੌਤੇ 'ਚ, ਇਹਦੇ ਨਾਲ ਨਹੀਂ ਉੱਠਣਗੇ। ਹੁਣ ਲੋਕ ਹੈ ਜਿਹੜੇ ਹੈਗੇ ਆ, ਜਿੰਨਾ ਗੁੱਸਾ ਵੱਧ ਗਿਆ, ਹੁਣ ਇਹ ਜਾਂ ਤਾਂ ਇਹਨਾਂ ਦੇ 3 ਕਾਨੂੰਨ ਰੱਦ ਕਰਨੇ ਪੈਣਗੇ ਤਾਂ ਉੱਠਣਗੇ, ਜਾਂ ਫਿਰ ਗੋਲੀ ਚਲਾ ਕੇ ਮਾਰ ਕੇ 100-150 ਬੰਦਾ। ਉਹ ਫਿਰ ਜਦੋਂ ਮੂਹਰੇ ਚੋਣਾਂ ਦਾ ਮਾਹੌਲ ਸੀਗਾ, ਇੱਕ ਚੋਣਾਂ ਦੇ ਆਪਣੀਆਂ ਪੰਜਾਬ ਦੀਆਂ ਚੋਣਾਂ ਸੀ, ਯੂਪੀ ਦੀਆਂ, ਉੱਤਰਾਖੰਡ ਦੀਆਂ, ਇਦੋਂ ਵੀ ਵੱਧ ਨਾ ਜਿਹੜਾ ਉਹਨਾਂ ਸਾਹਮਣੇ ਜਿਹੜਾ ਪ੍ਰੈਸ਼ਰ ਪਿਆ ਉਹਨਾਂ ਦਾ, ਇਹਨਾਂ ਨੇ ਤਾਂ ਗਦਾਰੀ ਕਰਤੀ ਸੀਗੀ। ਪਹਿਲਾਂ ਤਾਂ ਜਿਹੜੀਆਂ ਸਾਰਾ ਪੰਜਾਬ, ਉੱਥੇ ਸਾਰਾ ਪੰਜਾਬੀ ਭਾਈਚਾਰਾ ਸ਼ਾਮਲ ਹੋਇਆ। ਇਹਨਾਂ ਨੇ ਜ਼ੋਰ ਲਾਇਆ ਵੀ ਕੱਲੀਆਂ ਕਿਸਾਨ ਜਥੇਬੰਦੀਆਂ ਰਹਿਣ ਪੰਜਾਬੀ 'ਚ, ਭਾਈਚਾਰਾ ਜੇ ਭੱਜਦਾ ਤਾਂ ਭੱਜੇ, ਅਸੀਂ ਕਿਹੜਾ ਸੱਦਿਆ ਸੀ ਨੌਜਵਾਨਾਂ ਨੂੰ, ਇਹੋ ਜਿਹੇ ਬਿਆਨ ਦਿੰਦੇ ਰਹੇ। ਜਦੋਂ ਫਿਰ ਉਹ ਪਿੰਡ ਖਾਲੀ ਹੋ ਗਿਆ ਨਵੰਬਰ ਤੱਕ ਆ ਕੇ,
ਬਹੁਤ ਗਿਣਤੀ ਘਟ ਗਈ ਸੀ, 10ਵਾਂ ਹਿੱਸਾ ਗਿਣਤੀ ਰਹਿ ਗਈ ਸੀ ਸ਼ੁਰੂ ਨਾਲੋਂ। ਇਹ ਫਿਰ ਇਹਨਾਂ ਨੂੰ ਆਇਆ ਹੋਗਾ ਵੀ ਜਿੰਨਾ ਕੁ ਮਿਲਦਾ ਉਨਾ ਕੁ ਲੈ ਲਗੇ। ਮਤਲਬ ਪਹਿਲਾਂ ਤੋੜੋ ਉਹਨਾਂ ਨੂੰ, ਕਮਜ਼ੋਰ ਕਰੋ ਮੋਰਚੇ ਨੂੰ, ਮਗਰੋਂ ਫਿਰ ਮੰਗਾਂ ਛੱਡ ਕੇ ਸਮਝੌਤਾ ਕਰੋ। ਚੱਲ ਉਹ ਜਦੋਂ ਕਿ ਹੋਇਆ, ਇੱਕ ਉਹਨਾਂ ਨੂੰ ਐਸੀ ਵੀ ਜਿਹੜਾ ਪੰਜਾਬੀ ਸਾਰਾ ਭਾਈਚਾਰਾ ਇਕੱਠਾ ਹੋ ਗਿਆ, ਦੂਜੇ ਆਪਣਾ ਪੰਜਾਬੀ ਭਾਈਚਾਰਾ ਕਿ ਯੂਪੀ ਵਾਲੇ, ਹਰਿਆਣੇ ਵਾਲੇ, ਮੱਧ ਪ੍ਰਦੇਸ਼ ਵਾਲੇ ਸਾਰੇ ਪੰਜਾਬੀ ਵੀ ਜਿਹੜੇ ਇਕੱਠੇ ਹੋ ਗਏ। ਮੋਦੀ ਪੰਜਾਬੀਆਂ ਨੂੰ ਇਸ ਸਟੇਜ ਤੇ, ਸਿੱਖਾਂ ਨੂੰ ਨਹੀਂ ਉਹ ਟਾਰਗੇਟ ਕਰਨਾ ਚਾਹੁੰਦਾ ਸੀਗਾ। ਉਹ ਚਾਹੁੰਦਾ ਸੀ ਵੀ ਅਜੇ ਮੁਸਲਮਾਨ ਟਾਰਗੇਟ ਕੀਤੇ, ਇਹਨੂੰ ਨਾਲ ਲੈ ਕੇ ਚੱਲ ਗਏ। ਸੋ ਸਾਰੇ ਜਿਹੜੇ ਫੈਕਟਰ ਹੈ, ਜਿਹੜੇ ਪੰਜਾਬੀ ਭਾਈਚਾਰੇ, ਸਿੱਖ ਭਾਈਚਾਰੇ ਦਾ ਸ਼ਾਮਲ ਹੋਣਾ, ਚੋਣਾਂ ਵਾਲਾ ਫੈਕਟਰ ਹੋਣਾ, ਲਖੀਮਪੁਰ ਵਾਲੇ ਕਾਂਡ ਤੇ ਕਰਨਾਲ ਵਾਲੇ ਕਾਂਡ ਤੇ ਲੋਕਾਂ ਦਾ ਗੁੱਸਾ ਵਧ ਜਾਣਾ, ਇਹਨਾਂ ਕਰਕੇ ਉਹਨਾਂ ਦੀ ਬਣੀ ਮਜਬੂਰੀ ਵੀ ਹੁਣ ਤਾਂ ਹੀ ਠਾਇਆ ਜਾ ਸਕਦਾ ਇਹਨਾਂ ਨੂੰ, ਜੇ ਕਾਨੂੰਨ ਆਪਾਂ ਵਾਪਸ ਲੈਂਦੇ ਤਾਂ ਲੋਕਾਂ ਨੇ ਉੱਠਣਾ ਨਹੀਂ। ਇਸ ਕਰਕੇ ਚਿੱਠੀ 'ਚ ਤਾਂ ਇਹ ਸਮਝ ਲਓ ਵੀ ਇਹ ਲਿੱਦ ਕਰੇ ਆਏ ਸੀਗੇ। ਜਮਾ ਹੋ ਗਿਆ ਸਾਡਾ ਸਿਰ ਝੁਕਦਾ 700 ਜਿਹੜੇ ਕਿਸਾਨ ਸ਼ਹੀਦ ਹੋਏ ਆ, ਜਾਂ ਜਿਹੜੇ ਲਖੀਮਪੁਰ 'ਚ ਹੋਏ ਆ, ਸਾਨੂੰ ਸਲੂਟ ਹੈ ਸਾਡਾ ਉਹਨਾਂ ਨੂੰ। ਉਹਨਾਂ ਕਰਕੇ ਇਹ ਮੋਰਚਾ ਜਿੱਤਿਆ ਗਿਆ। ਚਿੱਠੀ ਵਾਲਿਆਂ ਨੇ ਤਾਂ ਮੋਰਚਾ ਡੋਬਤਾ ਸੀਗਾ। ਅਗਲੀ ਹਾਂਜੀ, ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਅਸੀਂ ਗੱਲਬਾਤ ਪੂਰੀ ਮੋਰਚੇ ਦੀ ਜਿਹੜੀ ਤੁਹਾਡੇ ਸਾਹਮਣੇ ਇੱਕ ਵਾਰ ਫੇਰ ਰੱਖੀ ਆ ਸਰਜੀਤ ਫੂਲ ਦੇ ਰਾਹੀਂ। ਤਾਂ ਅਸੀਂ ਇੱਕ ਅਹਿਮ ਸਵਾਲ ਆ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ, ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਰੀਆਂ ਜਾਂਦੀਆਂ ਨੇ, ਬਕਾਇਦਾ ਨਾਮ ਲਏ ਜਾਂਦੇ ਨੇ, ਤਾਂ 3000 ਕਰੋੜ ਦੇ ਵਿੱਚ ਮੋਰਚਾ ਵੇਚਣ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ। ਤਾਂ ਉੱਥੋਂ ਇੱਕ ਸਵਾਲ ਨਿਕਲਦਾ, ਜਿਹੜਾ ਸਵਾਲ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਫੂਲ ਸਾਹਿਬ, ਜਿਹੜਾ ਸਵਾਲ ਆ ਉਹ ਸਵਾਲ ਇਹ ਨਿਕਲਦਾ ਕਿ SKMB ਹੁਣ ਦੋ ਭਾਗਾਂ ਦੇ ਵਿੱਚ ਬਣਦਾ ਨਜ਼ਰ ਆ ਰਿਹਾ ਹੈਗਾ। ਵੰਡਿਆ ਗਿਆ। ਤੁਹਾਨੂੰ ਕੀ ਲੱਗਦਾ ਵੀ ਕਿਹੜਾ ਮੋਰਚਾ ਸਹੀ ਹੈਗਾ, ਕਿਹੜਾ SKM ਸਹੀ ਆ? ਦੇਖੋ ਜੀ, ਸਾਡੀ ਸ਼ੁਰੂ ਤੋਂ ਪੋਜੀਸ਼ਨ ਰਹੀ ਹੈ ਵੀ ਜਿਹੜਾ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜੇ ਗੁਰਦੁਆਰੇ ਦਾ ਗ੍ਰੰਥੀ ਜਾਂ ਗੁਰਦੁਆਰੇ ਦੀ ਕਮੇਟੀ ਮਾੜੀ ਹੋ ਜਾਏ, ਗੁਰਦੁਆਰਾ ਨਹੀਂ ਢਾਉਣਾ ਚਾਹੀਦਾ। ਮੋਰਚੇ ਨੂੰ, ਸੰਯੁਕਤ ਕਿਸਾਨ ਮੋਰਚੇ ਨੂੰ ਆਲ ਇੰਡੀਆ ਤੇ ਇਕਜੁੱਟ ਰੱਖਣਾ ਇਹ ਜ਼ਰੂਰੀ ਹੈ। ਜੇ ਹੁਣ ਇਹ ਮੋਰਚਾ ਦਫਾੜ ਹੁੰਦਾ ਤਾਂ ਇਹ ਸਿੱਧਮ ਸਿੱਧਾ ਸਰਕਾਰ ਦੇ ਪੱਖ 'ਚ ਜਾਊਗੀ ਗੱਲ। ਸਾਡੀ ਜਿਹੜੀ ਅੰਦੋਲਨ ਹੈ ਕਮਜ਼ੋਰ ਹੋਊਗਾ। ਇਹਦੇ ਵਿੱਚ ਜਿਹੜੀਆਂ ਕਮੇਟੀਆਂ, ਆਗੂਆਂ ਨੇ ਮਾੜੇ ਕੰਮ ਕੀਤੇ ਨੇ, ਜਾਂ ਕੋਈ ਵਿਸ਼ਵਾਸਘਾਤ ਕੀਤਾ, ਬਟਰੇ ਕੀਤਾ ਕਿਸਾਨ ਜਥੇਬੰਦੀਆਂ ਨਾਲ, ਫੰਡ ਦਾ ਹਿਸਾਬ ਨਹੀਂ ਦਿੱਤਾ, ਗੁਪਤ ਚਿੱਠੀਆਂ ਲਿਖੀਆਂ ਨੇ, ਸਮਝੌਤੇ ਕੀਤੇ ਆ। ਅਸੀਂ ਕਹਿੰਦੇ ਸੀਗੇ ਡੱਲੇਵਾਲ ਨਾਲ ਸਾਡੀ ਤਾਲਮੇਲ ਰਿਹਾ। ਇਹ ਡੱਲੇਵਾਲ ਦੀ ਅਗਵਾਈ 'ਤੇ ਜਿਹੜਾ ਦੂਜਾ ਤਾਲਮੇਲੀ ਕਮੇਟੀ ਮੈਂਬਰ ਹੈ ਸ਼ਿਵ ਕੁਮਾਰ ਕੱਕਾ, ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਨਵਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਾਇਆ। ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਅੱਡ ਬਣਾਉਣਾ ਤਾਂ ਉਹਨਾਂ ਦੇ ਪੱਖ 'ਚ ਜਾਊਗਾ ਜਿਨ੍ਹਾਂ ਨੇ ਗਲਤੀਆਂ ਕੀਤੀਆਂ। ਅੰਦਰ ਮੋਰਚੇ ਦੇ ਵਿੱਚ ਲੜਨ ਵਾਲੇ ਨਹੀਂ ਰਹਿਣਾ ਉਹਨਾਂ ਦਾ, ਜਾਂ ਜਿਹੜੀ ਲੜਨ ਵਾਲੀ ਧਿਰ ਹੈ, ਜਿਹੜੀ ਆਪਣੀ ਧਿਰ ਹੈ, ਜਿਹੜੀ ਓਪੋਜੀਸ਼ਨ ਧਿਰ ਕਹਿ ਲਓ, ਜਿਹੜੀ ਇਸ ਮੋਰਚੇ 'ਚੋਂ ਕਮਜ਼ੋਰ ਹੋਊਗੀ, ਉਹਨਾਂ ਨੇ ਆਪਦੀਆਂ ਕਹਿਣ ਦਾ ਭਾਵ ਉਹ ਇਲਾਜ ਨਹੀਂ ਹੋਣਾ ਉਹਨਾਂ ਦਾ, ਉਹਨਾਂ ਨੇ ਫੇਰ ਗਲਤੀਆਂ ਕਰਨੀਆਂ ਨੇ। ਸੋ ਇਹ ਕਰਕੇ ਅੰਦਰ ਲੜਾਈ ਦਿੱਤੀ ਜਾ, ਪਰ ਇਹਨਾਂ ਨੇ ਸਾਡੀ ਮੰਨੀ ਨਹੀਂ। ਹੁਣ ਸਾਨੂੰ ਸਮਝਦਾ ਵੀ ਜਿਹੜਾ ਸਾਡਾ ਹੈਗਾ ਵੀ ਜਿਹੜਾ ਇਹਨਾਂ ਨੇ SKM ਬਣਾਇਆ ਗਲਤ ਬਣਿਆ। ਇਹਦੇ ਨਾਲ ਜਿੱਡੀ ਸੰਯੁਕਤ ਸਮਾਜ ਮੋਰਚਾ ਜਿਹੜਾ ਬਣਾਇਆ ਸੀ ਚੋਣ ਵਾਲਾ, ਉਹਦੇ ਨਾਲ ਢਾਹ ਲੱਗੀ ਆ। ਉੱਡੀ ਜਿਹੜਾ ਇਹਨੇ ਡੱਲੇਵਾਲ ਦੀ ਅਗਵਾਈ 'ਚ ਅੱਡ ਸੰਯੁਕਤ ਮੋਰਚਾ ਬਣਿਆ, ਉਹਨੇ ਵੀ ਉੱਡੀ ਢਾਈ ਲਾਈ ਹੈ। ਹੁਣ ਇੱਕ ਜਿਹੜੀ ਦੂਜੀ ਗੱਲ ਹੈ, ਬਹੁਤ ਗਲਤ ਗੱਲ ਹੈ ਜਿਹੜੀ ਡੱਲੇਵਾਲ ਸਾਹਿਬ ਦੀ, ਵੀ ਉਹ ਕਹਿੰਦੇ ਵੀ ਸਾਡਾ ਮੋਰਚਾ ਗੈਰ ਸਿਆਸੀ ਹੈ। ਇਹ ਉਹੀ ਬੇਹੁਦਾ ਗੱਲ ਹੈ। ਗੈਰ ਪਾਰਟੀ ਕਹਿਣਾ ਠੀਕ ਹੈ, ਸਾਰਾ ਅੰਦੋਲਨ ਗੈਰ ਪਾਰਟੀ ਰਿਹਾ, ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਉਹਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਪੋਲੀਟੀਕਲ ਪਾਰਟੀਆਂ ਤੋਂ ਰਹਿਤ ਹੈ, ਗੈਰ ਪਾਰਟੀ ਵਾਲਾ ਮੋਰਚਾ ਹੈਗਾ। ਪਰ ਗੈਰ ਸਿਆਸੀ ਕਿਵੇਂ ਕਹਿ ਸਕਦੇ ਹਾਂ? ਅਸੀਂ ਵੇਖੋ ਸਾਰੇ ਅੰਦੋਲਨ ਦੇ ਵਿੱਚ ਸ਼ਹੀਦ ਭਗਤ ਸਿੰਘ ਦੀਆਂ, ਕਰਤਾਰ ਸਿੰਘ ਸਰਾਭੇ ਦੀਆਂ, ਹੋਰ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਲੜਿਆ, ਉਹਨਾਂ ਦੀਆਂ ਅਸੀਂ ਉੱਥੇ ਪ੍ਰੋਗਰਾਮ ਮਨਾਉਂਦੇ ਰਹੇ ਹਾਂ। ਉਹਨਾਂ ਨੂੰ ਪ੍ਰੋਗਰਾਮ ਮਨਾਉਣ ਦਾ ਅਰਥ ਕੀ ਸੀਗਾ? ਵੀ ਜਿਹੜੀ ਉਹਨਾਂ ਦੀ ਸਿਆਸਤ ਹੈ, ਭਗਤ ਸਿੰਘ ਦੀ ਸਿਆਸਤ ਹੈ, ਕਰਤਾਰ ਸਿੰਘ ਸਰਾਭੇ ਦੀ ਸਿਆਸਤ ਹੈ, ਹੋਰ ਜਿਹੜੇ ਗਦਰੀ ਬਾਬੇ ਆ ਉਹਨਾਂ ਦੀ ਸਿਆਸਤ ਹੈ, ਉਹ ਅੱਗੇ ਵਧੇ ਤਾਂ ਕਿ ਜਿਹੜਾ ਸਾਡਾ ਦੇਸ਼ ਗੁਲਾਮ ਹੈ, ਨਵੀਂ ਕਿਸਮ ਦੇ ਬਸਤੀਵਾਦੀ ਅਧੀਨ ਗੁਲਾਮ ਹੈ, ਉਹ ਆਜ਼ਾਦ ਹੋਵੇ। ਉਹ ਇਹ ਕਹਿੰਦਾ ਜੇ ਗੈਰ ਸਿਆਸੀ ਹੈ। ਗੈਰ ਸਿਆਸੀ ਦਾ ਨਾਅਰਾ ਹੈਗਾ BJP ਤੇ RSS ਦਾ। ਉਹ ਕਹਿੰਦੇ ਵੀ ਦੇਸ਼ ਦੇ ਵਿੱਚ ਇੱਕੋ ਹੀ ਮੰਡੀ, ਇੱਕੋ ਹੀ ਭਾਸ਼ਾ, ਇੱਕੋ ਹੀ ਧਰਮ ਤੇ ਇੱਕੋ ਹੀ ਰਾਜਨੀਤੀ ਹੋਵੇ। ਉਹ ਰਾਜਨੀਤੀ ਸਿਰਫ RSS ਦੀ ਤੇ BJP ਦੀ, ਹੋਰ ਕੋਈ ਰਾਜਨੀਤੀ ਨਾ ਹੋਵੇ, ਹੋਰ ਸਾਰੇ ਗੈਰ ਸਿਆਸੀ ਹੋਣ। ਸੋ ਮੇਰੇ ਹਿਸਾਬ ਨਾਲ ਡੱਲੇਵਾਲ ਸਾਹਿਬ ਦਾ ਗੈਰ ਸਿਆਸੀ ਕਹਿਣਾ ਬਿਲਕੁਲ ਉਹ ਜਿਹੜੀ ਉਹਨਾਂ ਦੀ ਇੱਕੋ ਰਾਜਨੀਤੀ ਵਾਲੀ ਗੱਲ ਹੈ, ਹੋਰ ਕੋਈ ਰਾਜਨੀਤੀ ਨਾ ਹੋਵੇ, ਇੱਕੋ ਹੀ ਰਾਜਨੀਤਿਕ ਸੋਚ ਹੋਵੇ, ਬਿਲਕੁਲ ਉਹਦੇ ਇਹ ਪੱਖ 'ਚ ਜਾਂਦੀ ਹੈ। ਤੇ ਇਸ ਹਿਸਾਬ ਨਾਲ ਕਿਤੇ ਇਹ ਮਤਲਬ ਤਾਂ ਨਹੀਂ ਹੈਗਾ ਸਰਜੀਤ ਫੂਲ ਦਾ ਵੀ ਡੱਲੇਵਾਲ ਮੋਦੀ ਕਿਆ ਨਾਲ ਰਲਿਆ ਹੋਇਆ ਜਾਂ BJP ਨਾਲ ਰਲਿਆ ਹੋਇਆ? ਨਹੀਂ, ਅਸੀਂ ਐ ਨਹੀਂ ਕਹਿੰਦੇ ਵੀ ਮੋਦੀ ਨਾਲ ਰਲਿਆ ਹੋਇਆ, ਪਰ ਜੋ BJP ਦੀ ਤੇ RSS ਦੀ ਸੋਚ ਹੈ ਵੀ ਇੱਕੋ ਹੀ ਰਾਜਨੀਤੀ ਹੋਣੀ ਚਾਹੀਦੀ ਹੈ। ਬਾਕੀ ਸਾਰੀਆਂ ਰਾਜਨੀਤੀਆਂ, ਸਿਆਸਤਾਂ, ਸਿਆਸੀ ਸੋਚਾਂ
ਖਤਮ ਹੋਣੀਆਂ ਚਾਹੀਦੀਆਂ ਨੇ। ਉਹ ਉਹਨਾਂ ਦੀ ਸਿਆਸਤ ਦੇ ਇਹਨਾਂ ਦਾ ਜਿਹੜਾ ਪੈਂਤੜਾ ਹੈਗਾ ਗੈਰ ਸਿਆਸੀ ਵਾਲਾ ਸੰਯੁਕਤ ਸਮਾਜ ਆਪਣਾ ਜਿਹੜਾ ਕਿਸਾਨ ਮੋਰਚਾ ਗੈਰ ਸਿਆਸੀ, ਇਹ ਗੈਰ ਸਿਆਸੀ ਵਾਲੀ ਇਹਨਾਂ ਦੀ ਪੋਜੀਸ਼ਨ ਹੈ ਪੈਂਤੜਾ। ਇਹ ਬਿਲਕੁਲ ਉਹ ਜਿਹੜੀ ਮੋਦੀ ਤੇ ਆਰਐਸਐਸ ਤੇ ਬੀਜੇਪੀ ਦੀ ਇੱਕ ਸਿਆਸਤ ਵਾਲੀ ਸੋਚ ਹੈ, ਉਹਦੇ ਇਹ ਪੱਖ 'ਚ ਜਾਂਦਾ। ਐ ਨਹੀਂ ਕਹਿੰਦਾ ਵੀ ਇਹਨਾਂ ਦਾ ਮੋਦੀ ਨਾਲ ਕੋਈ ਤਾਲਮੇਲ ਹੋਊਗਾ। ਸੋ ਇਹਦਾ ਨੁਕਸਾਨ ਕਰਦਾ। ਅਸੀਂ ਹੁਣ ਵੀ ਕਹਿੰਦੇ ਆ, ਹੁਣ ਵੀ ਅਪੀਲ ਹੈ ਸਾਡੀ ਉਹਨਾਂ ਨੂੰ ਵੀ ਇਹ ਜਿਹੜਾ ਅੱਡ ਬਣਾਇਆ ਇਹਨੂੰ ਭੰਗ ਕਰਕੇ ਜਿਹੜਾ ਪਹਿਲਾਂ ਤੋਂ ਚੱਲਿਆ ਆ ਰਿਹਾ ਮੋਰਚਾ ਉਹਦੇ ਵਿੱਚ ਸਾਨੂੰ ਉਹਦਾ ਪਾਰਟ ਰਹਿ ਕੇ ਉਹਦੇ ਅੰਦਰ ਸਾਨੂੰ ਲੜਾਈ ਦੇਣੀ ਚਾਹੀਦੀ ਹੈ। ਵੱਖ ਮੋਰਚਾ ਨਹੀਂ ਬਣਾਉਣਾ ਚਾਹੀਦਾ। ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਸਾਂਝੀਆਂ ਕਰਵਾਈਆਂ ਨੇ ਕਿਸਾਨ ਆਗੂ ਸਰਜੀਤ ਸਿੰਘ ਫੂਲ ਦੀਆਂ, ਤਾਂ ਉਹ ਗੱਲਾਂ ਬਾਤਾਂ ਉਸ ਮੋਰਚੇ ਦੇ ਵਿੱਚੋਂ ਨਿਕਲੀਆਂ ਜਿਹੜਾ ਮੋਰਚਾ ਪਿਛਲੇ ਸਾਲ ਦੇ ਵਿੱਚ ਪੂਰਾ 1 ਸਾਲ ਤੋਂ ਉੱਪਰ ਦਾ ਜਿਹੜਾ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਲੋਕ ਲੜਦੇ ਰਹੇ, ਲੋਕ ਸੰਘਰਸ਼ ਕਰਦੇ ਰਹੇ ਤੇ ਉਸ ਸੰਘਰਸ਼ ਦੇ ਵਿੱਚੋਂ ਪੂਰੇ 700 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਰੱਬ ਨੂੰ ਪਿਆਰੇ ਹੋ ਗਏ ਤੇ ਮਾਵਾਂ ਦੇ ਪੁੱਤ ਚਲੇ ਗਏ ਤੇ ਧੀਆਂ ਦੇ ਪਿਓ ਚਲੇ ਗਏ। ਉਡੀਕਦੀਆਂ ਰਹੀਆਂ ਤੇ ਅੱਜ ਵੀ ਉਡੀਕ ਕਰ ਰਹੀਆਂ ਨੇ ਤੇ ਉਹਨਾਂ ਨੂੰ ਇੱਕ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ ਬੇਸ਼ੱਕ। ਪਰ ਜਿਹੜਾ ਮੋਰਚਾ ਵਿਕਣ ਦੀਆਂ ਗੱਲਾਂ ਸੀ ਜਾਂ ਜਿਹੜੀਆਂ ਉਸ ਮੋਰਚੇ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਫੂਲ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ ਤਾਂ ਚਿੱਠੀ ਦੇ ਵਿੱਚ ਅਜਿਹਾ ਕੀ ਲਿਖਿਆ ਗਿਆ ਸੀ ਜਿਹੜੀ ਚਿੱਠੀ ਇੰਨੀ ਵਾਇਰਲ ਹੋਈ, ਤੇ ਜੇਕਰ ਅਸੀਂ ਮੋਰਚੇ ਦੀ ਗੱਲ ਕਰੀਏ ਤਾਂ ਮੋਰਚੇ ਨੇ ਵੀ 2 ਫਾੜ ਕਰਨ ਤੇ ਚਿੱਠੀ ਦਾ ਇੱਕ ਰੋਲ ਰਿਹਾ ਸੀ ਉਸ ਵਕਤ। ਵੇਖੋ ਜੀ, ਚਿੱਠੀ ਦਾ ਵੈਸੇ ਉਹ ਤਾਂ ਬਹੁਤ ਇਹ ਚਿੱਠੀ ਵਾਇਰਲ ਹੋ ਚੁੱਕੀ ਹੈ। ਉਹਦੇ ਵਿੱਚ ਇਹਨਾਂ ਨੇ ਜਿਹੜੇ 3 ਕਾਨੂੰਨਾਂ ਤੇ ਵੀ ਸਮਝੌਤਾ ਕਰ ਲਿਆ ਸੀਗਾ, ਜਿਹਦੇ ਤੇ ਸਾਡਾ ਸ਼ੁਰੂ ਤੋਂ ਇਹ ਸਾਰੀਆਂ ਜਥੇਬੰਦੀਆਂ ਦਾ ਨਾਅਰਾ ਸੀਗਾ 3 ਕਾਨੂੰਨ ਚਕਨਾਚੂਰ, ਇਸ ਤੋਂ ਘੱਟ ਨਹੀਂ ਕੁਝ ਮਨਜ਼ੂਰ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਸਭ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ। ਉਹਨਾਂ ਨੇ ਇੱਕ ਨਹੀਂ ਖਹਿੜਾ ਛੁੱਟਦਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ, ਫਿਰ ਉਹ ਐਲਾਨ ਹੋ ਜਾਣਾ। ਜਦੋਂ ਮਾਹੌਲ ਚੇਂਜ ਹੋ ਗਿਆ, ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਵੀ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾ ਸਕਦੇ। ਇਹਨਾਂ ਨੇ ਇੱਕ ਕਾਨੂੰਨ ਰਿਪੀਲ ਕਰ ਦਿਓ, ਇੱਕ ਸੂਬਿਆਂ ਤੇ ਛੱਡ ਦਿਓ, ਇੱਕ ਦੀ ਕਮੇਟੀ ਬਣਾ ਦਿਓ ਵੀ ਜੋ ਉਹ ਰੱਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਇੱਕ ਹਿਸਾਬ ਨਾਲ 2 ਕਾਨੂੰਨਾਂ ਨੂੰ ਜਿਉਂ ਦਾ ਤਿਉਂ ਛੱਡਣ ਦਾ ਚਿੱਠੀ 'ਚ ਵਾਅਦਾ ਕਰ ਲਿਆ ਸੀਗਾ, ਜਿਹੜੀ ਚਿੱਠੀ ਅਮਿਤ ਸ਼ਾਹ ਨੂੰ ਲਿਖੀ ਗਈ ਹੈ। ਅੱਛਾ ਵੀ ਇਹ ਐਲਾਨ ਕਰ ਦਿਓ, ਅਸੀਂ ਆਪੇ ਠਾ ਕੇ ਲੈ ਕੇ ਜਾਵਾਂਗੇ। ਅੱਛਾ, ਉਹ ਜਿਹੜੀ 8 ਨਵੰਬਰ ਨੂੰ ਰਾਜੇਵਾਲ ਹੋਰਾਂ ਨਾਲ ਡੱਲੇਵਾਲ ਹੋਰਾਂ ਦੀ ਮੀਟਿੰਗ ਹੋਈ ਆ 16 ਜਥੇਬੰਦੀਆਂ ਦੀ, ਉਹਦੇ ਵਿੱਚ ਉਹਨਾਂ ਨੇ ਇਹ ਵੀ ਕਹਿਤਾ ਵੀ ਅਸੀਂ ਅਮਿਤ ਸ਼ਾਹ ਨੂੰ ਇਹ ਵੀ ਕਹਿਤਾ ਵੀ ਕੁਝ ਜਥੇਬੰਦੀਆਂ ਤੇ ਖਾਸ ਕਰਕੇ ਜਿਹੜੀ 9 ਮੈਂਬਰੀ ਕਮੇਟੀ ਹੈ ਤਾਲਮੇਲ ਕਮੇਟੀ, ਉਹਦੇ 'ਚੋਂ ਕੁਛ ਆਗੂ ਇਹ ਸਹਿਮਤ ਨਹੀਂ, ਪਰ ਵੱਡਾ ਹਿੱਸਾ ਸਹਿਮਤ ਹੈ, ਅਸੀਂ ਠਾ ਕੇ ਲੈ ਜਾਵਾਂਗੇ। ਰਾਜੇ ਉਹਦੇ ਵਿੱਚ ਡੱਲੇਵਾਲ ਨਹੀਂ ਸਹਿਮਤ, ਉਹਦੇ ਵਿੱਚ ਗੁਰਨਾਮ ਸਿੰਘ ਚੜੂਨੀ ਨਹੀਂ ਸਹਿਮਤ, ਤੇ ਗੁਰਨਾਮ ਸਿੰਘ ਚੜੂਨੀ ਦੇ ਨਾਲ ਜਿਹੜੀਆਂ ਸਹਿਮਤ ਜਥੇਬੰਦੀਆਂ ਉਹ ਨਹੀਂ ਸਹਿਮਤ, ਜਿਹਦੇ 'ਚ ਅਸੀਂ ਵੀ ਸੀਗੇ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀਗੀਆਂ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਸਭ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ। ਉਹਨਾਂ ਨੇ ਇੱਕ ਨਹੀਂ ਖਹਿੜਾ ਛੁੱਟਦਾ ਸੀਗਾ। ਉਹ ਫਿਰ ਐਲਾਨ ਕਰਨ 'ਚ ਕਿਉਂ ਦੇਰੀ ਕੀਤੀ? ਉਹ ਐਲਾਨ ਦਾ ਹਜੇ ਪ੍ਰੋਸੈਸ ਚੱਲ ਹੀ ਰਿਹਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ ਵਾਲਾ, ਫਿਰ ਉਹ ਐਲਾਨ ਹੋ ਜਾਣਾ ਸੀਗਾ। ਇਹ ਨਵੰਬਰ 'ਚ ਇਹਨਾਂ ਨੇ ਤਰੀਕ ਵੀ ਐਗਜ਼ੈਕਟ ਤਰੀਕ ਹੈ, ਇਹਨਾਂ ਨੇ ਜਿਹੜੀ ਜਦੋਂ ਕਾਂਡ ਵਾਪਰਿਆ ਉਦੋਂ ਥੋੜ੍ਹੇ 15-20 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਹੀ ਉਹ ਲਿਖੀ ਹੋਈ ਹੈ। ਇਹਨੇ ਜਦੋਂ ਕਾਂਡ ਵਾਪਰ ਗਿਆ ਤਾਂ ਮਾਹੌਲ ਸਾਰਾ ਚੇਂਜ ਹੋ ਗਿਆ। 4 ਬੰਦੇ ਕਿਸਾਨ ਸ਼ਹੀਦ ਹੋ ਗਏ, 1 ਪੱਤਰਕਾਰ ਸ਼ਹੀਦ ਹੋ ਗਿਆ, ਇੱਧਰੋਂ ਕਰਨਾਲ ਵਾਲਾ ਲਾਠੀ ਚਾਰਜ ਹੋ ਗਿਆ ਸੀਗਾ, 1 ਕਿਸਾਨ ਉਹਦੇ 'ਚ ਸ਼ਹੀਦ ਹੋ ਗਿਆ ਸੀਗਾ। ਉਹ ਸਾਰਾ ਮਾਹੌਲ ਚੇਂਜ ਹੋ ਗਿਆ। ਜਦੋਂ ਮਾਹੌਲ ਚੇਂਜ ਹੋ ਗਿਆ, ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਵੀ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾ ਸਕਦੇ। ਹੁਣ ਮਾਹੌਲ ਚੇਂਜ ਹੋ ਗਿਆ। ਜੇ ਤੁਸੀਂ ਜਾਂ ਤਾਂ ਤੁਹਾਨੂੰ ਇੱਥੇ ਗੋਲੀ ਚਲਾ ਕੇ ਠਾਉਣੇ ਪੈਣਗੇ,
ਤੇ ਸਹਿਮਤੀ ਨਾਲ ਨਹੀਂ ਉੱਠਣਾ ਹੁਣ ਕੋਈ। ਗੋਲੀ ਚੱਲੀ ਵੀ ਆ ਇੱਕ ਟਾਈਮ ਦੇ ਲਈ, ਜਦੋਂ 29 ਜਨਵਰੀ ਹੋਈ ਆ, 29 ਜਨਵਰੀ 2021 ਹੋਇਆ ਤਾਂ ਉਦੋਂ ਗੋਲੀ ਦਾ ਵੀ ਇੱਕ ਤਰ੍ਹਾਂ ਦਾ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਗਏ ਨੇ। ਮਤਲਬ ਉਹਨਾਂ ਨੂੰ ਜਦੋਂ ਹੁਣ ਇਹ ਨਵੰਬਰ 'ਚ ਇਹਨਾਂ ਨੇ ਚਿੱਠੀ ਲਿਖੀ ਹੈ ਜਾਂ ਉਦੋਂ ਹੋ ਗਿਆ ਸੀਗਾ ਵੀ ਹੁਣ ਲੋਕ ਆਹ ਤੁਹਾਡੇ ਐਲਾਨ ਨਾਲ ਉੱਠ ਖੜਨ, ਜਿਹੜਾ ਇਹਨਾਂ ਨੇ ਸਹਿਮਤੀ ਕੀਤੀ ਹੈ ਗੁਪਤ ਸਮਝੌਤੇ 'ਚ, ਇਹਦੇ ਨਾਲ ਨਹੀਂ ਉੱਠਣਗੇ। ਹੁਣ ਲੋਕ ਹੈ ਜਿਹੜੇ ਹੈਗੇ ਆ, ਜਿੰਨਾ ਗੁੱਸਾ ਵੱਧ ਗਿਆ ਹੁਣ ਇਹ ਜਾਂ ਤਾਂ ਇਹਨਾਂ ਦੇ ਤਿੰਨੇ ਕਾਨੂੰਨ ਰੱਦ ਕਰਨੇ ਪੈਣਗੇ ਤਾਂ ਉੱਠਣਗੇ, ਜਾਂ ਫਿਰ ਗੋਲੀ ਚਲਾ ਕੇ ਮਾਰ ਕੇ 100-150 ਬੰਦਾ। ਉਹ ਫਿਰ ਜਦੋਂ ਮੂਹਰੇ ਚੋਣਾਂ ਦਾ ਮਾਹੌਲ ਸੀਗਾ, ਇੱਕ ਚੋਣਾਂ ਦੇ ਆਪਣੀਆਂ ਪੰਜਾਬ ਦੀਆਂ ਚੋਣਾਂ ਸੀ, ਯੂਪੀ ਦੀਆਂ, ਉੱਤਰਾਖੰਡ ਦੀਆਂ, ਇਦੋਂ ਵੀ ਵੱਧ ਨਾ ਜਿਹੜਾ ਉਹਨਾਂ ਸਾਹਮਣੇ ਜਿਹੜਾ ਪ੍ਰੈਸ਼ਰ ਪਿਆ ਉਹਨਾਂ ਦਾ, ਇਹਨਾਂ ਨੇ ਤਾਂ ਗਦਾਰੀ ਕਰਤੀ ਸੀਗੀ। ਪਹਿਲਾਂ ਤਾਂ ਜਿਹੜੀਆਂ ਸਾਰਾ ਪੰਜਾਬ, ਉੱਥੇ ਸਾਰਾ ਪੰਜਾਬੀ ਭਾਈਚਾਰਾ ਸ਼ਾਮਲ ਹੋਇਆ। ਇਹਨਾਂ ਨੇ ਜ਼ੋਰ ਲਾਇਆ ਵੀ ਕੱਲੀਆਂ ਕਿਸਾਨ ਜਥੇਬੰਦੀਆਂ ਰਹਿਣ ਪੰਜਾਬੀ 'ਚ ਅਸੀਂ ਕਿਹੜਾ ਸੱਦਿਆ ਸੀ ਨੌਜਵਾਨਾਂ ਨੂੰ, ਇਹੋ ਜਿਹੇ ਬਿਆਨ ਦਿੰਦੇ ਰਹੇ। ਜਦੋਂ ਫਿਰ ਉਹ ਪਿੰਡ ਖਾਲੀ ਹੋ ਗਿਆ ਨਵੰਬਰ ਤੱਕ ਆ ਕੇ, ਬਹੁਤ ਗਿਣਤੀ ਘਟ ਗਈ ਸੀ, 10ਵਾਂ ਹਿੱਸਾ ਗਿਣਤੀ ਰਹਿ ਗਈ ਸੀ ਸ਼ੁਰੂ ਨਾਲੋਂ। ਇਹ ਫਿਰ ਇਹਨਾਂ ਨੂੰ ਆਏਗਾ ਵੀ ਜਿੰਨਾ ਕੁ ਮਿਲਦਾ ਉਨਾ ਕੁ ਲੈ ਲਗੇ। ਮਤਲਬ ਪਹਿਲਾਂ ਤੋੜੋ ਉਹਨਾਂ ਨੂੰ, ਕਮਜ਼ੋਰ ਕਰੋ ਮੋਰਚੇ ਨੂੰ, ਮਗਰੋਂ ਫਿਰ ਮੰਗਾਂ ਛੱਡ ਕੇ ਸਮਝੌਤਾ ਕਰੋ। ਚੱਲ ਉਹ ਜਦੋਂ ਕੀ ਹੋਇਆ, ਇੱਕ ਉਹਨਾਂ ਨੂੰ ਐਸੀ ਵੀ ਜਿਹੜਾ ਪੰਜਾਬੀ ਸਾਰਾ ਭਾਈਚਾਰਾ ਇਕੱਠਾ ਹੋ ਗਿਆ, ਦੂਜੇ ਆਪਣਾ ਪੰਜਾਬੀ ਭਾਈਚਾਰਾ ਕਿ ਯੂਪੀ ਵਾਲੇ, ਹਰਿਆਣੇ ਵਾਲੇ, ਮੱਧ ਪ੍ਰਦੇਸ਼ ਵਾਲੇ, ਸਾਰੇ ਪੰਜਾਬੀ ਵੀ ਜਿਹੜੇ ਇਕੱਠੇ ਹੋ ਗਏ। ਮੋਦੀ ਪੰਜਾਬੀਆਂ ਨੂੰ ਇਸ ਸਟੇਜ ਤੇ, ਸਿੱਖਾਂ ਨੂੰ ਨਹੀਂ ਉਹ ਟਾਰਗੇਟ ਕਰਨਾ ਚਾਹੁੰਦਾ ਸੀਗਾ। ਉਹ ਚਾਹੁੰਦਾ ਸੀ ਵੀ ਅਜੇ ਮੁਸਲਮਾਨ ਟਾਰਗੇਟ ਕੀਤੇ, ਇਹਨੂੰ ਨਾਲ ਲੈ ਕੇ ਚੱਲ ਗਏ। ਸੋ ਸਾਰੇ ਜਿਹੜੇ ਫੈਕਟਰ ਹੈ, ਜਿਹੜੇ ਪੰਜਾਬੀ ਭਾਈਚਾਰੇ, ਸਿੱਖ ਭਾਈਚਾਰੇ ਦਾ ਸ਼ਾਮਲ ਹੋਣਾ, ਚੋਣਾਂ ਵਾਲਾ ਫੈਕਟਰ ਹੋਣਾ, ਲਖੀਮਪੁਰ ਵਾਲੇ ਕਾਂਡ ਤੇ ਕਰਨਾਲ ਵਾਲੇ ਕਾਂਡ ਤੇ ਲੋਕਾਂ ਦਾ ਗੁੱਸਾ ਵੱਧ ਜਾਣਾ, ਇਹਨਾਂ ਕਰਕੇ ਉਹਨਾਂ ਦੀ ਬਣੀ ਮਜਬੂਰੀ ਵੀ ਹੁਣ ਤਾਂ ਹੀ ਠਾਇਆ ਜਾ ਸਕਦਾ ਇਹਨਾਂ ਨੂੰ, ਜੇ ਕਾਨੂੰਨ ਆਪਾਂ ਬਾਸ ਨਹੀਂ ਲੈਂਦੇ ਤਾਂ ਲੋਕਾਂ ਨੇ ਉੱਠਣਾ ਨਹੀਂ। ਇਸ ਕਰਕੇ ਚਿੱਠੀ 'ਚ ਤਾਂ ਇਹ ਸਮਝ ਲਓ ਵੀ ਇਹ ਲਿੱਦ ਕਰੇ ਆਏ ਸੀਗੇ। ਹੋ ਗਿਆ ਸਾਡਾ ਸਿਰ ਝੁਕਦਾ, 700 ਜਿਹੜੇ ਕਿਸਾਨ ਸ਼ਹੀਦ ਹੋਏ ਆ ਜਾਂ ਜਿਹੜੇ ਲਖੀਮਪੁਰ 'ਚ ਹੋਏ ਆ, ਸਾਨੂੰ ਸਲੂਟ ਹੈ ਸਾਡਾ ਉਹਨਾਂ ਨੂੰ। ਉਹਨਾਂ ਕਰਕੇ ਇਹ ਮੋਰਚਾ ਜਿੱਤਿਆ ਗਿਆ। ਚਿੱਠੀ ਵਾਲਿਆਂ ਨੇ ਤਾਂ ਮੋਰਚਾ ਡੋਬਤਾ ਸੀਗਾ। ਅਗਲੀ ਹਾਂਜੀ, ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਅਸੀਂ ਗੱਲਬਾਤ ਪੂਰੀ ਮੋਰਚੇ ਦੀ ਜਿਹੜੀ ਤੁਹਾਡੇ ਸਾਹਮਣੇ ਇੱਕ ਵਾਰ ਫੇਰ ਰੱਖੀ ਆ ਸਰਜੀਤ ਫੂਲ ਦੇ ਰਾਹੀਂ। ਤਾਂ ਅਸੀਂ ਇੱਕ ਅਹਿਮ ਸਵਾਲ ਆ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ, ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਰੀਆਂ ਜਾਂਦੀਆਂ ਨੇ, ਬਕਾਇਦਾ ਨਾਮ ਲਏ ਜਾਂਦੇ ਨੇ, ਤਾਂ 3000 ਕਰੋੜ ਦੇ ਵਿੱਚ ਮੋਰਚਾ ਵੇਚਣ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ। ਤਾਂ ਉੱਥੋਂ ਇੱਕ ਸਵਾਲ ਨਿਕਲਦਾ, ਜਿਹੜਾ ਸਵਾਲ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਫੂਲ ਸਾਹਿਬ, ਜਿਹੜਾ ਸਵਾਲ ਆ ਉਹ ਸਵਾਲ ਇਹ ਨਿਕਲਦਾ ਕਿ SKM ਹੁਣ ਦੋ ਭਾਗਾਂ ਦੇ ਵਿੱਚ ਬਣਦਾ ਨਜ਼ਰ ਆ ਰਿਹਾ ਹੈਗਾ। ਵੰਡਿਆ ਗਿਆ। ਤੁਹਾਨੂੰ ਕੀ ਲੱਗਦਾ ਵੀ ਕਿਹੜਾ ਮੋਰਚਾ ਸਹੀ ਹੈਗਾ, ਕਿਹੜਾ SKM ਸਹੀ ਆ? ਦੇਖੋ ਜੀ, ਸਾਡੀ ਸ਼ੁਰੂ ਤੋਂ ਪੋਜੀਸ਼ਨ ਰਹੀ ਹੈ ਵੀ ਜਿਹੜਾ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜੇ ਗੁਰਦੁਆਰੇ ਦਾ ਗ੍ਰੰਥੀ ਜਾਂ ਗੁਰਦੁਆਰੇ ਦੀ ਕਮੇਟੀ ਮਾੜੀ ਹੋ ਜਾਏ, ਗੁਰਦੁਆਰਾ ਨਹੀਂ ਢਾਉਣਾ ਚਾਹੀਦਾ। ਮੋਰਚੇ ਨੂੰ, ਸੰਯੁਕਤ ਕਿਸਾਨ ਮੋਰਚੇ ਨੂੰ ਆਲ ਇੰਡੀਆ ਤੇ ਇਕਜੁੱਟ ਰੱਖਣਾ ਇਹ ਜ਼ਰੂਰੀ ਹੈ। ਜੇ ਹੁਣ ਇਹ ਮੋਰਚਾ ਦਫਾੜ ਹੁੰਦਾ ਤਾਂ ਇਹ ਸਿੱਧਾ ਸਰਕਾਰ ਦੇ ਪੱਖ 'ਚ ਜਾਊਗੀ ਗੱਲ। ਸਾਡੀ ਜਿਹੜੀ ਅੰਦੋਲਨ ਹੈ ਕਮਜ਼ੋਰ ਹੋਊਗਾ। ਇਹਦੇ ਵਿੱਚ ਜਿਹੜੀਆਂ ਕਮੇਟੀਆਂ, ਆਗੂਆਂ ਨੇ ਮਾੜੇ ਕੰਮ ਕੀਤੇ ਨੇ ਜਾਂ ਕੋਈ ਵਿਸ਼ਵਾਸਘਾਤ ਕੀਤਾ, ਬਟਰੇ ਕੀਤਾ ਕਿਸਾਨ ਜਥੇਬੰਦੀਆਂ ਨਾਲ, ਫੰਡ ਦਾ ਹਿਸਾਬ ਨਹੀਂ ਦਿੱਤਾ, ਗੁਪਤ ਚਿੱਠੀਆਂ ਲਿਖੀਆਂ ਨੇ, ਸਮਝੌਤੇ ਕੀਤੇ ਆ। ਅਸੀਂ ਕਹਿੰਦੇ ਸੀਗੇ ਡੱਲੇਵਾਲ ਨਾਲ ਸਾਡੀ ਤਾਲਮੇਲ ਰਿਹਾ। ਇਹ ਡੱਲੇਵਾਲ ਦੀ ਅਗਵਾਈ 'ਤੇ ਜਿਹੜਾ ਦੂਜਾ ਤਾਲਮੇਲੀ ਕਮੇਟੀ ਮੈਂਬਰ ਹੈ ਸ਼ਿਵ ਕੁਮਾਰ ਕੱਕਾ, ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਨਵਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਾਇਆ। ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਅੱਡ ਬਣਾਉਣਾ ਤਾਂ ਉਹਨਾਂ ਦੇ ਪੱਖ 'ਚ ਜਾਊਗਾ ਜਿਨ੍ਹਾਂ ਨੇ ਗਲਤੀਆਂ ਕੀਤੀਆਂ। ਅੰਦਰ ਮੋਰਚੇ ਦੇ ਵਿੱਚ ਲੜਨ ਵਾਲੇ ਨਹੀਂ ਰਹਿਣਾ ਉਹਨਾਂ ਦਾ, ਜਾਂ ਜਿਹੜੀ ਲੜਨ ਵਾਲੀ ਧਿਰ ਹੈ, ਜਿਹੜੀ ਆਪਣੀ ਧਿਰ ਹੈ, ਜਿਹੜੀ ਓਪੋਜੀਸ਼ਨ ਧਿਰ ਕਹਿ ਲਓ, ਜਿਹੜੀ ਇਸ ਮੋਰਚੇ 'ਚੋਂ ਕਮਜ਼ੋਰ ਹੋਊਗੀ, ਉਹਨਾਂ ਨੇ ਆਪਦੀਆਂ ਕਹਿਣ ਦਾ ਭਾਵ ਉਹ ਇਲਾਜ ਨਹੀਂ ਹੋਣਾ ਉਹਨਾਂ ਦਾ, ਉਹਨਾਂ ਨੇ ਫੇਰ ਗਲਤੀਆਂ ਕਰਨੀਆਂ ਨੇ। ਸੋ ਇਹ ਕਰਕੇ ਅੰਦਰ ਲੜਾਈ ਦਿੱਤੀ ਜਾ, ਪਰ ਇਹਨਾਂ ਨੇ ਸਾਡੀ ਮੰਨੀ ਨਹੀਂ। ਹੁਣ ਸਾਨੂੰ ਸਮਝਦਾ ਵੀ ਜਿਹੜਾ ਸਾਡਾ ਹੈਗਾ ਵੀ ਜਿਹੜਾ ਇਹਨਾਂ ਨੇ SKM ਬਣਾਇਆ ਗਲਤ ਬਣਿਆ। ਇਹਦੇ ਨਾਲ ਜਿੱਡੀ ਸੰਯੁਕਤ ਸਮਾਜ ਮੋਰਚਾ ਜਿਹੜਾ ਬਣਾਇਆ ਸੀ ਚੋਣ ਵਾਲਾ, ਉਹਦੇ ਨਾਲ ਢਾਹ ਲੱਗੀ ਆ। ਉੱਡੀ ਜਿਹੜਾ ਇਹਨੇ ਡੱਲੇਵਾਲ ਦੀ ਅਗਵਾਈ 'ਚ ਅੱਡ ਸੰਯੁਕਤ ਮੋਰਚਾ ਬਣਿਆ, ਉਹਨੇ ਵੀ ਉੱਡੀ ਢਾਈ ਲਾਈ ਹੈ। ਹੁਣ ਇੱਕ ਜਿਹੜੀ ਦੂਜੀ ਗੱਲ ਹੈ, ਬਹੁਤ ਗਲਤ ਗੱਲ ਹੈ ਜਿਹੜੀ ਡੱਲੇਵਾਲ ਸਾਹਿਬ ਦੀ, ਵੀ ਉਹ ਕਹਿੰਦੇ ਵੀ ਸਾਡਾ ਮੋਰਚਾ ਗੈਰ ਸਿਆਸੀ ਹੈ। ਇਹ ਉਹੀ ਬੇਹੂਦਾ ਗੱਲ ਹੈ। ਗੈਰ ਪਾਰਟੀ ਕਹਿਣਾ ਠੀਕ ਹੈ, ਸਾਰਾ ਅੰਦੋਲਨ ਗੈਰ ਪਾਰਟੀ ਰਿਹਾ, ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਉਹਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਪੋਲੀਟੀਕਲ ਪਾਰਟੀਆਂ ਤੋਂ ਰਹਿਤ ਹੈ, ਗੈਰ ਪਾਰਟੀ ਵਾਲਾ ਮੋਰਚਾ ਹੈਗਾ। ਪਰ ਗੈਰ ਸਿਆਸੀ ਕਿਵੇਂ ਕਹਿ ਸਕਦੇ ਹਾਂ? ਅਸੀਂ ਵੇਖੋ ਸਾਰੇ ਅੰਦੋਲਨ ਦੇ ਵਿੱਚ ਸ਼ਹੀਦ ਭਗਤ ਸਿੰਘ ਦੀਆਂ, ਕਰਤਾਰ ਸਿੰਘ ਸਰਾਭੇ ਦੀਆਂ, ਹੋਰ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਲੜਿਆ, ਉਹਨਾਂ ਦੀਆਂ ਅਸੀਂ ਉੱਥੇ ਪ੍ਰੋਗਰਾਮ ਮਨਾਉਂਦੇ ਰਹੇ ਹਾਂ। ਉਹਨਾਂ ਨੂੰ ਪ੍ਰੋਗਰਾਮ ਮਨਾਉਣ ਦਾ ਅਰਥ ਕੀ ਸੀਗਾ? ਵੀ ਜਿਹੜੀ ਉਹਨਾਂ ਦੀ ਸਿਆਸਤ ਹੈ, ਭਗਤ ਸਿੰਘ ਦੀ ਸਿਆਸਤ ਹੈ, ਕਰਤਾਰ ਸਿੰਘ ਸਰਾਭੇ ਦੀ ਸਿਆਸਤ ਹੈ, ਹੋਰ ਜਿਹੜੇ ਗਦਰੀ ਬਾਬੇ ਆ ਉਹਨਾਂ ਦੀ ਸਿਆਸਤ ਹੈ,
ਉਹ ਅੱਗੇ ਵਧੇ ਤਾਂ ਕਿ ਜਿਹੜਾ ਸਾਡਾ ਦੇਸ਼ ਗੁਲਾਮ ਹੈ, ਨਵੀਂ ਕਿਸਮ ਦੇ ਬਸਤੀਵਾਦੀ ਅਧੀਨ ਗੁਲਾਮ ਹੈ, ਉਹ ਆਜ਼ਾਦ ਹੋਵੇ। ਇਹ ਕਹਿੰਦਾ ਜੀ ਗੈਰ ਸਿਆਸੀ ਹੈ। ਗੈਰ ਸਿਆਸੀ ਦਾ ਨਾਰਾ ਹੈਗਾ ਬੀਜੇਪੀ ਤੇ ਆਰਐਸਐਸ ਦਾ। ਉਹ ਕਹਿੰਦੇ ਵੀ ਦੇਸ਼ ਦੇ ਵਿੱਚ ਇੱਕੋ ਹੀ ਮੰਡੀ, ਇੱਕੋ ਹੀ ਭਾਸ਼ਾ, ਇੱਕੋ ਹੀ ਧਰਮ ਤੇ ਇੱਕੋ ਹੀ ਰਾਜਨੀਤੀ ਹੋਵੇ। ਉਹ ਰਾਜਨੀਤੀ ਸਿਰਫ ਆਰਐਸਐਸ ਦੀ ਤੇ ਬੀਜੇਪੀ ਦੀ, ਹੋਰ ਕੋਈ ਰਾਜਨੀਤੀ ਨਾ ਹੋਵੇ, ਹੋਰ ਸਾਰੇ ਗੈਰ ਸਿਆਸੀ ਹੋਣ। ਸੋ ਮੇਰੇ ਹਿਸਾਬ ਨਾਲ ਰਾਜੇ ਡੱਲੇਵਾਲ ਸਾਹਿਬ ਦਾ ਗੈਰ ਸਿਆਸੀ ਕਹਿਣਾ ਬਿਲਕੁਲ ਉਹ ਜਿਹੜੀ ਉਹਨਾਂ ਦੀ ਇੱਕੋ ਰਾਜਨੀਤੀ ਵਾਲੀ ਗੱਲ ਹੈ, ਹੋਰ ਕੋਈ ਰਾਜਨੀਤੀ ਨਾ ਹੋਵੇ, ਇੱਕੋ ਹੀ ਰਾਜਨੀਤਿਕ ਸੋਚ ਹੋਵੇ, ਬਿਲਕੁਲ ਉਹਦੇ ਇਹ ਪੱਖ 'ਚ ਜਾਂਦੀ ਹੈ। ਤੇ ਇਸ ਹਿਸਾਬ ਨਾਲ ਕਿਤੇ ਇਹ ਮਤਲਬ ਤਾਂ ਨਹੀਂ ਹੈਗਾ ਸਰਜੀਤ ਫੂਲ ਦਾ ਵੀ ਡੱਲੇਵਾਲ ਮੋਦੀ ਕਿਆ ਨਾਲ ਰਲਿਆ ਹੋਇਆ ਜਾਂ ਬੀਜੇਪੀ ਨਾਲ ਰਲਿਆ ਹੋਇਆ? ਨਹੀਂ, ਅਸੀਂ ਐ ਨਹੀਂ ਕਹਿੰਦੇ ਵੀ ਮੋਦੀ ਨਾਲ ਰਲਿਆ ਹੋਇਆ, ਪਰ ਜੋ ਬੀਜੇਪੀ ਦੀ ਤੇ ਆਰਐਸਐਸ ਦੀ ਸੋਚ ਹੈ ਵੀ ਇੱਕੋ ਹੀ ਰਾਜਨੀਤੀ ਹੋਣੀ ਚਾਹੀਦੀ ਹੈ, ਬਾਕੀ ਸਾਰੀਆਂ ਰਾਜਨੀਤੀਆਂ, ਸਿਆਸਤਾਂ, ਸਿਆਸੀ ਸੋਚਾਂ ਖਤਮ ਹੋਣੀਆਂ ਚਾਹੀਦੀਆਂ ਨੇ। ਉਹ ਉਹਨਾਂ ਦੀ ਸਿਆਸਤ ਦੇ ਇਹਨਾਂ ਦਾ ਜਿਹੜਾ ਪੈਂਤੜਾ ਹੈਗਾ ਗੈਰ ਸਿਆਸੀ ਵਾਲਾ, ਸੰਯੁਕਤ ਸਮਾਜ ਆਪਣਾ ਜਿਹੜਾ ਕਿਸਾਨ ਮੋਰਚਾ ਗੈਰ ਸਿਆਸੀ, ਇਹ ਗੈਰ ਸਿਆਸੀ ਵਾਲੀ ਇਹਨਾਂ ਦੀ ਪੋਜੀਸ਼ਨ ਹੈ ਪੈਂਤੜਾ, ਇਹ ਬਿਲਕੁਲ ਉਹ ਜਿਹੜੀ ਮੋਦੀ ਤੇ ਆਰਐਸਐਸ ਤੇ ਬੀਜੇਪੀ ਦੀ ਇੱਕ ਸਿਆਸਤ ਵਾਲੀ ਸੋਚ ਹੈ, ਉਹਦੇ ਇਹ ਪੱਖ 'ਚ ਜਾਂਦਾ। ਅਸੀਂ ਨਹੀਂ ਕਹਿੰਦਾ ਵੀ ਇਹਨਾਂ ਦਾ ਮੋਦੀ ਨਾਲ ਕੋਈ ਤਾਲਮੇਲ ਹੋਊਗਾ। ਸੋ ਇਹਦਾ ਨੁਕਸਾਨ ਕਰਦਾ। ਅਸੀਂ ਹੁਣ ਵੀ ਕਹਿੰਦੇ ਹਾਂ, ਹੁਣ ਵੀ ਅਪੀਲ ਹੈ ਸਾਡੀ ਉਹਨਾਂ ਨੂੰ ਵੀ ਇਹ ਜਿਹੜਾ ਅੱਡ ਬਣਾਇਆ ਇਹਨੂੰ ਭੰਗ ਕਰਕੇ ਜਿਹੜਾ ਪਹਿਲਾਂ ਤੋਂ ਚੱਲਿਆ ਆ ਰਿਹਾ ਮੋਰਚਾ, ਉਹਦੇ ਵਿੱਚ ਸਾਨੂੰ ਉਹਦਾ ਪਾਰਟ ਰਹਿ ਕੇ ਉਹਦੇ ਅੰਦਰ ਸਾਨੂੰ ਲੜਾਈ ਦੇਣੀ ਚਾਹੀਦੀ ਹੈ, ਵੱਖ ਮੋਰਚਾ ਨਹੀਂ ਬਣਾਉਣਾ ਚਾਹੀਦਾ। ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਸਾਂਝੀਆਂ ਕਰਵਾਈਆਂ ਨੇ ਕਿਸਾਨ ਆਗੂ ਸਰਜੀਤ ਸਿੰਘ ਫੂਲ ਦੀਆਂ, ਤਾਂ ਉਹ ਗੱਲਾਂ ਬਾਤਾਂ ਉਸ ਮੋਰਚੇ ਦੇ ਵਿੱਚੋਂ ਨਿਕਲੀਆਂ ਜਿਹੜਾ ਮੋਰਚਾ ਪਿਛਲੇ ਸਾਲ ਦੇ ਵਿੱਚ ਪੂਰਾ 1 ਸਾਲ ਤੋਂ ਉੱਪਰ ਦਾ ਜਿਹੜਾ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਲੋਕ ਲੜਦੇ ਰਹੇ, ਲੋਕ ਸੰਘਰਸ਼ ਕਰਦੇ ਰਹੇ, ਤੇ ਉਸ ਸੰਘਰਸ਼ ਦੇ ਵਿੱਚੋਂ ਪੂਰੇ 700 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਰੱਬ ਨੂੰ ਪਿਆਰੇ ਹੋ ਗਏ, ਤੇ ਮਾਵਾਂ ਦੇ ਪੁੱਤ ਚਲੇ ਗਏ ਤੇ ਧੀਆਂ ਦੇ ਪਿਓ ਚਲੇ ਗਏ, ਉਡੀਕਦੀਆਂ ਰਹੀਆਂ ਤੇ ਅੱਜ ਵੀ ਉਡੀਕ ਕਰ ਰਹੀਆਂ ਨੇ, ਤੇ ਉਹਨਾਂ ਨੂੰ ਇੱਕ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ ਬੇਸ਼ੱਕ। ਪਰ ਜਿਹੜਾ ਮੋਰਚਾ ਵਿਕਣ ਦੀਆਂ ਗੱਲਾਂ ਸੀ ਜਾਂ ਜਿਹੜੀਆਂ ਉਸ ਮੋਰਚੇ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਫੂਲ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ ਤਾਂ ਚਿੱਠੀ ਦੇ ਵਿੱਚ ਅਜਿਹਾ ਕੀ ਲਿਖਿਆ ਗਿਆ ਸੀ ਜਿਹੜੀ ਚਿੱਠੀ ਇੰਨੀ ਵਾਇਰਲ ਹੋਈ, ਤੇ ਜੇਕਰ ਅਸੀਂ ਮੋਰਚੇ ਦੀ ਗੱਲ ਕਰੀਏ ਤਾਂ ਮੋਰਚੇ ਨੇ ਵੀ 2 ਫਾੜ ਕਰਨ ਤੇ ਚਿੱਠੀ ਦਾ ਇੱਕ ਰੋਲ ਰਿਹਾ ਸੀ ਉਸ ਵਕਤ। ਵੇਖੋ ਜੀ, ਚਿੱਠੀ ਦਾ ਵੈਸੇ ਉਹ ਤਾਂ ਬਹੁਤ ਇਹ ਚਿੱਠੀ ਵਾਇਰਲ ਹੋ ਚੁੱਕੀ ਹੈ। ਉਹਦੇ ਵਿੱਚ ਇਹਨਾਂ ਨੇ ਜਿਹੜੇ 3 ਕਾਨੂੰਨਾਂ ਤੇ ਵੀ ਸਮਝੌਤਾ ਕਰ ਲਿਆ ਸੀਗਾ, ਜਿਹਦੇ ਤੇ ਸਾਡਾ ਸ਼ੁਰੂ ਤੋਂ ਇਹ ਸਾਰੀਆਂ ਜਥੇਬੰਦੀਆਂ ਦਾ ਨਾਰਾ ਸੀਗਾ 3 ਕਾਨੂੰਨ ਚਕਨਾਚੂਰ, ਇਸ ਤੋਂ ਘੱਟ ਨਹੀਂ ਕੁਝ ਮਨਜ਼ੂਰ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਸਭ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ। ਉਹਨਾਂ ਨੇ ਇੱਕ ਨਹੀਂ ਖਹਿੜਾ ਛੋੜਦਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ, ਫਿਰ ਉਹ ਐਲਾਨ ਹੋ ਜਾਣਾ। ਜਦੋਂ ਮਾਹੌਲ ਚੇਂਜ ਹੋ ਗਿਆ, ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਵੀ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਇਹ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾਠੂ ਸਕਦੇ। ਇਹਨਾਂ ਨੇ ਇੱਕ ਕਾਨੂੰਨ ਰਿਪੀਲ ਕਰ ਦਿਓ, ਇੱਕ ਸੂਬਿਆਂ ਤੇ ਛੱਡ ਦਿਓ, ਇੱਕ ਦੀ ਕਮੇਟੀ ਬਣਾ ਦਿਓ ਵੀ ਜੋ ਉਹ ਰੱਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਇੱਕ ਹਿਸਾਬ ਨਾਲ 2 ਕਾਨੂੰਨਾਂ ਨੂੰ ਜਿਉਂ ਦਾ ਤਿਉਂ ਛੱਡਣ ਦਾ ਚਿੱਠੀ 'ਚ ਵਾਅਦਾ ਕਰ ਲਿਆ ਸੀਗਾ, ਜਿਹੜੀ ਚਿੱਠੀ ਅਮਿਤ ਸ਼ਾਹ ਨੂੰ ਲਿਖੀ ਗਈ ਹੈ। ਅੱਛਾ ਵੀ ਇਹ ਐਲਾਨ ਕਰ ਦਿਓ, ਅਸੀਂ ਆਪੇ ਠਾ ਕੇ ਲੈ ਕੇ ਜਾਵਾਂਗੇ। ਅੱਛਾ, ਉਹ ਜਿਹੜੀ 8 ਨਵੰਬਰ ਨੂੰ ਰਾਜੇਵਾਲ ਹੋਰਾਂ ਨਾਲ ਡੱਲੇਵਾਲ ਹੋਰਾਂ ਦੀ ਮੀਟਿੰਗ ਹੋਈ ਆ 16 ਜਥੇਬੰਦੀਆਂ ਦੀ, ਉਹਦੇ ਵਿੱਚ ਉਹਨਾਂ ਨੇ ਇਹ ਵੀ ਕਹਿਤਾ ਵੀ ਅਸੀਂ ਅਮਿਤ ਸ਼ਾਹ ਨੂੰ ਇਹ ਵੀ ਕਹਿਤਾ ਵੀ ਕੁਝ ਜਥੇਬੰਦੀਆਂ ਤੇ ਖਾਸ ਕਰਕੇ ਜਿਹੜੀ 9 ਮੈਂਬਰੀ ਕਮੇਟੀ ਹੈ, ਤਾਲਮੇਲ ਕਮੇਟੀ, ਉਹਦੇ 'ਚੋਂ ਕੁਛ ਆਗੂ ਇਹ ਸਹਿਮਤ ਨਹੀਂ, ਪਰ ਵੱਡਾ ਹਿੱਸਾ ਸਹਿਮਤ ਹੈ, ਅਸੀਂ ਠਾ ਕੇ ਲੈ ਜਾਵਾਂਗੇ। ਰਾਜੇ ਉਹਦੇ ਵਿੱਚ ਡੱਲੇਵਾਲ ਨਹੀਂ ਸਹਿਮਤ, ਉਹਦੇ ਵਿੱਚ ਗੁਰਨਾਮ ਸਿੰਘ ਚੜੂਨੀ ਨਹੀਂ ਸਹਿਮਤ, ਤੇ ਗੁਰਨਾਮ ਸਿੰਘ ਚੜੂਨੀ ਦੇ ਨਾਲ ਜਿਹੜੀਆਂ ਸਹਿਮਤ ਜਥੇਬੰਦੀਆਂ ਉਹ ਨਹੀਂ ਸਹਿਮਤ, ਜਿਹਦੇ 'ਚ ਅਸੀਂ ਵੀ ਸੀਗੇ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀਗੀਆਂ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਸਭ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ। ਉਹਨਾਂ ਨੇ ਇੱਕ ਨਹੀਂ ਖਹਿੜਾ ਛੁੱਟਦਾ ਸੀਗਾ।
ਉਹ ਫਿਰ ਐਲਾਨ ਕਰਨ 'ਚ ਕਿਉਂ ਦੇਰੀ ਕੀਤੀ? ਉਹ ਐਲਾਨ ਦਾ ਹਜੇ ਪ੍ਰੋਸੈਸ ਚੱਲ ਹੀ ਰਿਹਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ ਵਾਲਾ, ਫਿਰ ਉਹ ਐਲਾਨ ਹੋ ਜਾਣਾ ਸੀ। ਇਹ ਨਵੰਬਰ 'ਚ ਇਹਨਾਂ ਨੇ ਤਰੀਕ ਵੀ ਐਗਜ਼ੈਕਟ ਤਰੀਕ ਹੈ, ਇਹਨਾਂ ਨੇ ਜਿਹੜੀ ਜਦੋਂ ਕਾਂਡ ਵਾਪਰਿਆ ਉਦੋਂ ਥੋੜ੍ਹੇ 15-20 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਹੀ ਉਹ ਲਿਖੀ ਹੋਈ ਹੈ। ਇਹਨੇ ਜਦੋਂ ਕਾਂਡ ਵਾਪਰ ਗਿਆ ਤਾਂ ਮਾਹੌਲ ਸਾਰਾ ਚੇਂਜ ਹੋ ਗਿਆ। 4 ਬੰਦੇ ਕਿਸਾਨ ਸ਼ਹੀਦ ਹੋ ਗਏ, 1 ਪੱਤਰਕਾਰ ਸ਼ਹੀਦ ਹੋ ਗਿਆ, ਇੱਧਰੋਂ ਕਰਨਾਲ ਵਾਲਾ ਲਾਠੀ ਚਾਰਜ ਹੋ ਗਿਆ ਸੀਗਾ, 1 ਕਿਸਾਨ ਉਹਦੇ 'ਚ ਸ਼ਹੀਦ ਹੋ ਗਿਆ ਸੀਗਾ। ਉਹ ਸਾਰਾ ਮਾਹੌਲ ਚੇਂਜ ਹੋ ਗਿਆ। ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਬਈ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿ ਦੇਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠੂ ਸਕਦੇ। ਹੁਣ ਮਾਹੌਲ ਚੇਂਜ ਹੋ ਗਿਆ। ਜੇ ਤੁਸੀਂ ਜਾਂ ਤਾਂ ਤੁਹਾਨੂੰ ਇੱਥੇ ਗੋਲੀ ਚਲਾ ਕੇ ਠਾਉਣੇ ਪੈਣਗੇ ਤੇ ਸਹਿਮਤੀ ਨਾਲ ਨਹੀਂ ਉੱਠਣਾ। ਹੁਣ ਕੋਈ ਗੋਲੀ ਚੱਲੀ ਵੀ ਆ ਇੱਕ ਟਾਈਮ ਦੇ ਲਈ, ਜਦੋਂ 29 ਜਨਵਰੀ ਹੋਈ ਆ, 29 ਜਨਵਰੀ 2021 ਹੋਇਆ ਤਾਂ ਉਦੋਂ ਗੋਲੀ ਦਾ ਵੀ ਇੱਕ ਤਰ੍ਹਾਂ ਦਾ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਗਏ ਨੇ। ਮਤਲਬ ਉਹਨਾਂ ਨੂੰ ਜਦੋਂ ਹੁਣ ਇਹ ਨਵੰਬਰ 'ਚ ਇਹਨਾਂ ਨੇ ਚਿੱਠੀ ਲਿਖੀ ਹੈ ਜਾਂ ਉਦੋਂ ਹੋ ਗਿਆ ਸੀਗਾ ਵੀ ਹੁਣ ਲੋਕ ਆਹ ਤੁਹਾਡੇ ਐਲਾਨ ਨਾਲ ਉੱਠ ਖੜਨ, ਜਿਹੜਾ ਇਹਨਾਂ ਨੇ ਸਹਿਮਤੀ ਕੀਤੀ ਹੈ ਗੁਪਤ ਸਮਝੌਤੇ 'ਚ, ਇਹਦੇ ਨਾਲ ਨਹੀਂ ਉੱਠਣਗੇ। ਹੁਣ ਲੋਕ ਹੈ ਜਿਹੜੇ ਹੈਗੇ ਆ, ਜਿੰਨਾ ਗੁੱਸਾ ਵੱਧ ਗਿਆ, ਹੁਣ ਇਹ ਜਾਂ ਤਾਂ ਇਹਨਾਂ ਦੇ 3 ਕਾਨੂੰਨ ਰੱਦ ਕਰਨੇ ਪੈਣਗੇ ਤਾਂ ਉੱਠਣਗੇ, ਜਾਂ ਫਿਰ ਗੋਲੀ ਚਲਾ ਕੇ ਮਾਰ ਕੇ 100-150 ਬੰਦਾ। ਉਹ ਫਿਰ ਜਦੋਂ ਮੂਹਰੇ ਚੋਣਾਂ ਦਾ ਮਾਹੌਲ ਸੀਗਾ, ਇੱਕ ਚੋਣਾਂ ਦੇ ਆਪਣੀਆਂ ਪੰਜਾਬ ਦੀਆਂ ਚੋਣਾਂ ਸੀ, ਯੂਪੀ ਦੀਆਂ, ਉੱਤਰਾਖੰਡ ਦੀਆਂ, ਇਦੋਂ ਵੀ ਵੱਧ ਨਾ ਜਿਹੜਾ ਉਹਨਾਂ ਸਾਹਮਣੇ ਜਿਹੜਾ ਪ੍ਰੈਸ਼ਰ ਪਿਆ ਉਹਨਾਂ ਦਾ। ਇਹਨਾਂ ਨੇ ਤਾਂ ਗਦਾਰੀ ਕਰਤੀ ਸੀਗੀ। ਪਹਿਲਾਂ ਤਾਂ ਜਿਹੜੀਆਂ ਸਾਰਾ ਪੰਜਾਬ, ਉੱਥੇ ਸਾਰਾ ਪੰਜਾਬੀ ਭਾਈਚਾਰਾ ਸ਼ਾਮਲ ਹੋਇਆ। ਇਹਨਾਂ ਨੇ ਜ਼ੋਰ ਲਾਇਆ ਵੀ ਕੱਲੀਆਂ ਕਿਸਾਨ ਜਥੇਬੰਦੀਆਂ ਰਹਿਣ ਪੰਜਾਬੀ 'ਚ, ਭਾਈਚਾਰਾ ਜੇ ਭੱਜਦਾ ਤਾਂ ਭੱਜੇ, ਅਸੀਂ ਕਿਹੜਾ ਸੱਦਿਆ ਸੀ ਨੌਜਵਾਨਾਂ ਨੂੰ, ਇਹੋ ਜਿਹੇ ਬਿਆਨ ਦਿੰਦੇ ਰਹੇ। ਜਦੋਂ ਫਿਰ ਉਹ ਪਿੰਡ ਖਾਲੀ ਹੋ ਗਿਆ ਨਵੰਬਰ ਤੱਕ ਆ ਕੇ, ਬਹੁਤ ਗਿਣਤੀ ਘਟ ਗਈ ਸੀ, 10ਵਾਂ ਹਿੱਸਾ ਗਿਣਤੀ ਰਹਿ ਗਈ ਸੀ ਸ਼ੁਰੂ ਨਾਲੋਂ। ਇਹ ਫਿਰ ਇਹਨਾਂ ਨੂੰ ਆਇਆ ਕਿ ਵੀ ਜਿੰਨਾ ਕੁ ਮਿਲਦਾ ਉਨਾ ਕੁ ਲੈ ਲਗੇ। ਮਤਲਬ ਪਹਿਲਾਂ ਤੋੜੋ ਉਹਨਾਂ ਨੂੰ, ਕਮਜ਼ੋਰ ਕਰੋ ਮੋਰਚੇ ਨੂੰ, ਮਗਰੋਂ ਫਿਰ ਮੰਗਾਂ ਛੱਡ ਕੇ ਸਮਝੌਤਾ ਕਰੋ। ਚੱਲ ਉਹ ਜਦੋਂ ਕਿ ਹੋਇਆ, ਇੱਕ ਉਹਨਾਂ ਨੂੰ ਐਸੀ ਵੀ ਜਿਹੜਾ ਪੰਜਾਬੀ ਸਾਰਾ ਭਾਈਚਾਰਾ ਇਕੱਠਾ ਹੋ ਗਿਆ। ਦੂਜੇ ਆਪਣਾ ਪੰਜਾਬੀ ਭਾਈਚਾਰਾ ਕਿ ਯੂਪੀ ਵਾਲੇ, ਹਰਿਆਣੇ ਵਾਲੇ, ਮੱਧ ਪ੍ਰਦੇਸ਼ ਵਾਲੇ, ਸਾਰੇ ਪੰਜਾਬੀ ਵੀ ਜਿਹੜੇ ਇਕੱਠੇ ਹੋ ਗਏ। ਮੋਦੀ ਪੰਜਾਬੀਆਂ ਨੂੰ ਇਸ ਸਟੇਜ 'ਤੇ, ਸਿੱਖਾਂ ਨੂੰ ਨਹੀਂ ਉਹ ਟਾਰਗੇਟ ਕਰਨਾ ਚਾਹੁੰਦਾ ਸੀਗਾ। ਉਹ ਚਾਹੁੰਦਾ ਸੀ ਵੀ ਅਜੇ ਮੁਸਲਮਾਨ ਟਾਰਗੇਟ ਕੀਤੇ, ਇਹਨੂੰ ਨਾਲ ਲੈ ਕੇ ਚੱਲ ਗਏ। ਸੋ ਸਾਰੇ ਜਿਹੜੇ ਫੈਕਟਰ ਹੈ, ਜਿਹੜੇ ਪੰਜਾਬੀ ਭਾਈਚਾਰੇ, ਸਿੱਖ ਭਾਈਚਾਰੇ ਦਾ ਸ਼ਾਮਲ ਹੋਣਾ, ਚੋਣਾਂ ਵਾਲਾ ਫੈਕਟਰ ਹੋਣਾ, ਲਖੀਮਪੁਰ ਵਾਲੇ ਕਾਂਡ ਤੇ ਕਰਨਾਲ ਵਾਲੇ ਕਾਂਡ ਤੇ ਲੋਕਾਂ ਦਾ ਗੁੱਸਾ ਵੱਧ ਜਾਣਾ, ਇਹਨਾਂ ਕਰਕੇ ਵੀ ਹੁਣ ਤਾਂ ਹੀ ਠਾਇਆ ਜਾ ਸਕਦਾ ਇਹਨਾਂ ਨੂੰ ਜੇ ਕਾਨੂੰਨ ਆਪਾਂ ਨਹੀਂ ਲੈਂਦੇ ਤਾਂ ਲੋਕਾਂ ਨੇ ਉੱਠਣਾ ਨਹੀਂ। ਇਸ ਕਰਕੇ ਚਿੱਠੀ 'ਚ ਤਾਂ ਇਹ ਸਮਝ ਲਓ ਵੀ ਇਹ ਲਿੱਦ ਕਰਿਆ ਆਏ ਸੀਗੇ। ਜਮਾ ਹੋ ਗਿਆ ਸਾਡਾ ਸਿਰ ਝੁਕਦਾ। 700 ਜਿਹੜੇ ਕਿਸਾਨ ਸ਼ਹੀਦ ਹੋਏ ਆ ਜਾਂ ਜਿਹੜੇ ਲਖੀਮਪੁਰ 'ਚ ਹੋਏ ਆ, ਸਾਨੂੰ ਸਲੂਟ ਹੈ ਸਾਡਾ ਉਹਨਾਂ ਨੂੰ। ਉਹਨਾਂ ਕਰਕੇ ਇਹ ਮੋਰਚਾ ਜਿੱਤਿਆ ਗਿਆ। ਚਿੱਠੀ ਵਾਲਿਆਂ ਨੇ ਤਾਂ ਮੋਰਚਾ ਡੋਬਤਾ ਸੀਗਾ। ਅਗਲੀ ਹਾਂਜੀ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਅਸੀਂ ਗੱਲਬਾਤ ਪੂਰੀ ਮੋਰਚੇ ਦੀ ਜਿਹੜੀ ਤੁਹਾਡੇ ਸਾਹਮਣੇ ਇੱਕ ਵਾਰ ਫੇਰ ਰੱਖੀ ਆ ਸਰਜੀਤ ਫੂਲ ਦੇ ਰਾਹੀਂ। ਤਾਂ ਅਸੀਂ ਇੱਕ ਅਹਿਮ ਸਵਾਲ ਆ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ, ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਰੀਆਂ ਜਾਂਦੀਆਂ ਨੇ, ਬਕਾਇਦਾ ਨਾਮ ਲਏ ਜਾਂਦੇ ਨੇ, ਤਾਂ 3000 ਕਰੋੜ ਦੇ ਵਿੱਚ ਮੋਰਚਾ ਵੇਚਣ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ। ਤਾਂ ਉੱਥੋਂ ਇੱਕ ਸਵਾਲ ਨਿਕਲਦਾ, ਜਿਹੜਾ ਸਵਾਲ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਫੂਲ ਸਾਹਿਬ, ਜਿਹੜਾ ਸਵਾਲ ਆ ਉਹ ਸਵਾਲ ਇਹ ਨਿਕਲਦਾ ਕਿ SKM ਹੁਣ 2 ਭਾਗਾਂ ਦੇ ਵਿੱਚ ਬਣਦਾ ਨਜ਼ਰ ਆ ਰਿਹਾ ਹੈਗਾ। ਵੰਡਿਆ ਗਿਆ। ਤੁਹਾਨੂੰ ਕੀ ਲੱਗਦਾ ਵੀ ਕਿਹੜਾ ਮੋਰਚਾ ਸਹੀ ਹੈਗਾ, ਕਿਹੜਾ SKM ਸਹੀ ਆ? ਦੇਖੋ ਜੀ, ਸਾਡੀ ਸ਼ੁਰੂ ਤੋਂ ਪੋਜੀਸ਼ਨ ਰਹੀ ਹੈ ਵੀ ਜਿਹੜਾ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜੇ ਗੁਰਦੁਆਰੇ ਦਾ ਗ੍ਰੰਥੀ ਜਾਂ ਗੁਰਦੁਆਰੇ ਦੀ ਕਮੇਟੀ ਮਾੜੀ ਹੋ ਜਾਏ, ਗੁਰਦੁਆਰਾ ਨਹੀਂ ਢਾਉਣਾ ਚਾਹੀਦਾ। ਮੋਰਚੇ ਨੂੰ, ਸੰਯੁਕਤ ਕਿਸਾਨ ਮੋਰਚੇ ਨੂੰ ਆਲ ਇੰਡੀਆ ਤੇ ਇਕਜੁੱਟ ਰੱਖਣਾ ਇਹ ਜ਼ਰੂਰੀ ਹੈ। ਜੇ ਹੁਣ ਇਹ ਮੋਰਚਾ ਦਫਾੜ ਹੁੰਦਾ ਤਾਂ ਇਹ ਸਿੱਧਾ ਸਰਕਾਰ ਦੇ ਪੱਖ 'ਚ ਜਾਊਗੀ ਗੱਲ। ਸਾਡੀ ਜਿਹੜੀ ਅੰਦੋਲਨ ਹੈ ਕਮਜ਼ੋਰ ਹੋਊਗਾ। ਇਹਦੇ ਵਿੱਚ ਜਿਹੜੀਆਂ ਕਮੇਟੀਆਂ, ਆਗੂਆਂ ਨੇ ਮਾੜੇ ਕੰਮ ਕੀਤੇ ਨੇ ਜਾਂ ਕੋਈ ਵਿਸ਼ਵਾਸਘਾਤ ਕੀਤਾ, ਬਟਰੇ ਕੀਤਾ ਕਿਸਾਨ ਜਥੇਬੰਦੀਆਂ ਨਾਲ, ਫੰਡ ਦਾ ਹਿਸਾਬ ਨਹੀਂ ਦਿੱਤਾ, ਗੁਪਤ ਚਿੱਠੀਆਂ ਲਿਖੀਆਂ ਨੇ, ਸਮਝੌਤੇ ਕੀਤੇ ਆ। ਅਸੀਂ ਕਹਿੰਦੇ ਸੀਗੇ ਡੱਲੇਵਾਲ ਨਾਲ ਸਾਡੀ ਤਾਲਮੇਲ ਰਿਹਾ। ਇਹ ਡੱਲੇਵਾਲ ਦੀ ਅਗਵਾਈ 'ਚ ਤੇ ਜਿਹੜਾ ਦੂਜਾ ਤਾਲਮੇਲੀ ਕਮੇਟੀ ਮੈਂਬਰ ਹੈ ਸ਼ਿਵ ਕੁਮਾਰ ਕੱਕਾ, ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਨਵਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਾਇਆ। ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਅੱਡ ਬਣਾਉਣਾ ਤਾਂ ਉਹਨਾਂ ਦੇ ਪੱਖ 'ਚ ਜਾਊਗਾ ਜਿਨ੍ਹਾਂ ਨੇ ਗਲਤੀਆਂ ਕੀਤੀਆਂ। ਅੰਦਰ ਮੋਰਚੇ ਦੇ ਵਿੱਚ ਲੜਨ ਵਾਲੇ ਨਹੀਂ ਰਹਿਣਾ ਉਹਨਾਂ ਦਾ, ਜਾਂ ਜਿਹੜੀ ਲੜਨ ਵਾਲੀ ਧਿਰ ਹੈ, ਜਿਹੜੀ ਆਪਣੀ ਧਿਰ ਹੈ, ਜਿਹੜੀ ਓਪੋਜੀਸ਼ਨ ਧਿਰ ਕਹਿ ਲਓ, ਜਿਹੜੀ ਇਸ ਮੋਰਚੇ 'ਚੋਂ ਕਮਜ਼ੋਰ ਹੋਊਗੀ, ਉਹਨਾਂ ਨੇ ਆਪਦੀਆਂ ਕਹਿਣ ਦਾ ਭਾਵ ਉਹ ਇਲਾਜ ਨਹੀਂ ਹੋਣਾ ਉਹਨਾਂ ਦਾ, ਉਹਨਾਂ ਨੇ ਫੇਰ ਗਲਤੀਆਂ ਕਰਨੀਆਂ ਨੇ। ਸੋ ਇਹ ਕਰਕੇ ਅੰਦਰ ਲੜਾਈ ਦਿੱਤੀ ਜਾ, ਪਰ ਇਹਨਾਂ ਨੇ ਸਾਡੀ ਮੰਨੀ ਨਹੀਂ। ਹੁਣ ਸਾਨੂੰ ਸਮਝਦਾ ਵੀ ਜਿਹੜਾ ਸਾਡਾ ਹੈਗਾ ਵੀ ਜਿਹੜਾ ਇਹਨਾਂ ਨੇ SKM ਬਣਾਇਆ ਗਲਤ ਬਣਿਆ। ਇਹਦੇ ਨਾਲ ਜਿੱਡੀ ਸੰਯੁਕਤ ਸਮਾਜ ਮੋਰਚਾ ਜਿਹੜਾ
ਬਣਾਇਆ ਸੀ ਚੋਣ ਵਾਲਾ, ਉਹਦੇ ਨਾਲ ਢਾਹ ਲੱਗੀ ਆ। ਉੱਡੀ ਜਿਹੜਾ ਇਹਨੇ ਡੱਲੇਵਾਲ ਦੀ ਅਗਵਾਈ 'ਚ ਅੱਡ ਸੰਯੁਕਤ ਮੋਰਚਾ ਬਣਿਆ, ਉਹਨੇ ਵੀ ਉੱਡੀ ਢਾਈ ਲਾਈ ਹੈ। ਹੁਣ ਇੱਕ ਜਿਹੜੀ ਦੂਜੀ ਗੱਲ ਹੈ, ਬਹੁਤ ਗਲਤ ਗੱਲ ਹੈ ਜਿਹੜੀ ਡੱਲੇਵਾਲ ਸਾਹਿਬ ਦੀ, ਵੀ ਉਹ ਕਹਿੰਦੇ ਵੀ ਸਾਡਾ ਮੋਰਚਾ ਗੈਰ ਸਿਆਸੀ ਹੈ। ਇਹ ਉਹੀ ਬੇਹੁਦਾ ਗੱਲ ਹੈ। ਗੈਰ ਪਾਰਟੀ ਕਹਿਣਾ ਠੀਕ ਹੈ, ਸਾਰਾ ਅੰਦੋਲਨ ਗੈਰ ਪਾਰਟੀ ਰਿਹਾ, ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਉਹਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਪੋਲੀਟੀਕਲ ਪਾਰਟੀਆਂ ਤੋਂ ਰਹਿਤ ਹੈ, ਗੈਰ ਪਾਰਟੀ ਵਾਲਾ ਮੋਰਚਾ ਹੈਗਾ, ਪਰ ਗੈਰ ਸਿਆਸੀ ਕਿਵੇਂ ਕਹਿ ਸਕਦੇ ਹਾਂ? ਅਸੀਂ ਵੇਖੋ ਸਾਰੇ ਅੰਦੋਲਨ ਦੇ ਵਿੱਚ ਸ਼ਹੀਦ ਭਗਤ ਸਿੰਘ ਦੀਆਂ, ਕਰਤਾਰ ਸਿੰਘ ਸਰਾਭੇ ਦੀਆਂ, ਹੋਰ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਲੜਿਆ, ਉਹਨਾਂ ਦੀਆਂ ਅਸੀਂ ਉੱਥੇ ਪ੍ਰੋਗਰਾਮ ਮਨਾਉਂਦੇ ਰਹੇ ਹਾਂ। ਉਹਨਾਂ ਨੂੰ ਪ੍ਰੋਗਰਾਮ ਮਨਾਉਣ ਦਾ ਅਰਥ ਕੀ ਸੀਗਾ? ਵੀ ਜਿਹੜੀ ਉਹਨਾਂ ਦੀ ਸਿਆਸਤ ਹੈ, ਭਗਤ ਸਿੰਘ ਦੀ ਸਿਆਸਤ ਹੈ, ਕਰਤਾਰ ਸਿੰਘ ਸਰਾਭੇ ਦੀ ਸਿਆਸਤ ਹੈ, ਹੋਰ ਜਿਹੜੇ ਗਦਰੀ ਬਾਬੇ ਆ ਉਹਨਾਂ ਦੀ ਸਿਆਸਤ ਹੈ, ਉਹ ਅੱਗੇ ਵਧੇ, ਤਾਂ ਕਿ ਜਿਹੜਾ ਸਾਡਾ ਦੇਸ਼ ਗੁਲਾਮ ਹੈ, ਨਵੀਂ ਕਿਸਮ ਦੇ ਬਸਤੀਵਾਦੀ ਅਧੀਨ ਗੁਲਾਮ ਹੈ, ਉਹ ਆਜ਼ਾਦ ਹੋਵੇ। ਇਹ ਕਹਿੰਦਾ ਜੀ ਗੈਰ ਸਿਆਸੀ ਹੈ। ਗੈਰ ਸਿਆਸੀ ਦਾ ਨਾਰਾ ਹੈਗਾ ਬੀਜੇਪੀ ਤੇ ਆਰਐਸਐਸ ਦਾ। ਉਹ ਕਹਿੰਦੇ ਵੀ ਦੇਸ਼ ਦੇ ਵਿੱਚ ਇੱਕੋ ਹੀ ਮੰਡੀ, ਇੱਕੋ ਹੀ ਭਾਸ਼ਾ, ਇੱਕੋ ਹੀ ਧਰਮ ਤੇ ਇੱਕੋ ਹੀ ਰਾਜਨੀਤੀ ਹੋਵੇ। ਉਹ ਰਾਜਨੀਤੀ ਸਿਰਫ ਆਰਐਸਐਸ ਦੀ ਤੇ ਬੀਜੇਪੀ ਦੀ, ਹੋਰ ਕੋਈ ਰਾਜਨੀਤੀ ਨਾ ਹੋਵੇ, ਹੋਰ ਸਾਰੇ ਗੈਰ ਸਿਆਸੀ ਹੋਣ। ਸੋ ਮੇਰੇ ਹਿਸਾਬ ਨਾਲ ਰਾਜੇ ਡੱਲੇਵਾਲ ਸਾਹਿਬ ਦਾ ਗੈਰ ਸਿਆਸੀ ਕਹਿਣਾ ਬਿਲਕੁਲ ਉਹ ਜਿਹੜੀ ਉਹਨਾਂ ਦੀ ਇੱਕੋ ਰਾਜਨੀਤੀ ਵਾਲੀ ਗੱਲ ਹੈ, ਹੋਰ ਕੋਈ ਰਾਜਨੀਤੀ ਨਾ ਹੋਵੇ, ਇੱਕੋ ਹੀ ਰਾਜਨੀਤਿਕ ਸੋਚ ਹੋਵੇ, ਬਿਲਕੁਲ ਉਹਦੇ ਇਹ ਪੱਖ 'ਚ ਜਾਂਦੀ ਹੈ। ਤੇ ਇਸ ਹਿਸਾਬ ਨਾਲ ਕਿਤੇ ਇਹ ਮਤਲਬ ਤਾਂ ਨਹੀਂ ਹੈਗਾ ਸਰਜੀਤ ਫੂਲ ਦਾ ਵੀ ਡੱਲੇਵਾਲ ਮੋਦੀ ਕਿਆ ਨਾਲ ਰਲਿਆ ਹੋਇਆ ਜਾਂ ਬੀਜੇਪੀ ਨਾਲ ਰਲਿਆ ਹੋਇਆ? ਨਹੀਂ, ਅਸੀਂ ਐ ਨਹੀਂ ਕਹਿੰਦੇ ਵੀ ਮੋਦੀ ਨਾਲ ਰਲਿਆ ਹੋਇਆ, ਪਰ ਜੋ ਬੀਜੇਪੀ ਦੀ ਤੇ ਆਰਐਸਐਸ ਦੀ ਸੋਚ ਹੈ ਵੀ ਇੱਕੋ ਹੀ ਰਾਜਨੀਤੀ ਹੋਣੀ ਚਾਹੀਦੀ ਹੈ, ਬਾਕੀ ਸਾਰੀਆਂ ਰਾਜਨੀਤੀਆਂ, ਸਿਆਸਤਾਂ, ਸਿਆਸੀ ਸੋਚਾਂ ਖਤਮ ਹੋਣੀਆਂ ਚਾਹੀਦੀਆਂ ਨੇ। ਉਹ ਉਹਨਾਂ ਦੀ ਸਿਆਸਤ ਦੇ, ਇਹਨਾਂ ਦਾ ਜਿਹੜਾ ਪੈਂਤੜਾ ਹੈਗਾ ਗੈਰ ਸਿਆਸੀ ਵਾਲਾ, ਸੰਯੁਕਤ ਸਮਾਜ ਆਪਣਾ ਜਿਹੜਾ ਕਿਸਾਨ ਮੋਰਚਾ ਗੈਰ ਸਿਆਸੀ, ਇਹ ਗੈਰ ਸਿਆਸੀ ਵਾਲੀ ਇਹਨਾਂ ਦੀ ਪੋਜੀਸ਼ਨ ਹੈ, ਪੈਂਤੜਾ, ਇਹ ਬਿਲਕੁਲ ਉਹ ਜਿਹੜੀ ਮੋਦੀ ਤੇ ਆਰਐਸਐਸ ਤੇ ਬੀਜੇਪੀ ਦੀ ਇੱਕ ਸਿਆਸਤ ਵਾਲੀ ਸੋਚ ਹੈ, ਉਹਦੇ ਇਹ ਪੱਖ 'ਚ ਜਾਂਦਾ। ਐ ਨਹੀਂ ਕਹਿੰਦਾ ਵੀ ਇਹਨਾਂ ਦਾ ਮੋਦੀ ਨਾਲ ਕੋਈ ਤਾਲਮੇਲ ਹੋਊਗਾ। ਸੋ ਇਹਦਾ ਨੁਕਸਾਨ ਕਰਦਾ। ਅਸੀਂ ਹੁਣ ਵੀ ਕਹਿੰਦੇ ਹਾਂ, ਹੁਣ ਵੀ ਅਪੀਲ ਹੈ ਸਾਡੀ ਉਹਨਾਂ ਨੂੰ ਵੀ ਇਹ ਜਿਹੜਾ ਅੱਡ ਬਣਾਇਆ ਇਹਨੂੰ ਭੰਗ ਕਰਕੇ, ਜਿਹੜਾ ਪਹਿਲਾਂ ਤੋਂ ਚੱਲਿਆ ਆ ਰਿਹਾ ਮੋਰਚਾ, ਉਹਦੇ ਵਿੱਚ ਸਾਨੂੰ ਉਹਦਾ ਪਾਰਟ ਰਹਿ ਕੇ ਉਹਦੇ ਅੰਦਰ ਸਾਨੂੰ ਲੜਾਈ ਦੇਣੀ ਚਾਹੀਦੀ ਹੈ, ਵੱਖ ਮੋਰਚਾ ਨਹੀਂ ਬਣਾਉਣਾ ਚਾਹੀਦਾ। ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਸਾਂਝੀਆਂ ਕਰਵਾਈਆਂ ਨੇ ਕਿਸਾਨ ਆਗੂ ਸਰਜੀਤ ਸਿੰਘ ਫੂਲ ਦੀਆਂ, ਤਾਂ ਉਹ ਗੱਲਾਂ ਬਾਤਾਂ ਉਸ ਮੋਰਚੇ ਦੇ ਵਿੱਚੋਂ ਨਿਕਲੀਆਂ ਜਿਹੜਾ ਮੋਰਚਾ ਪਿਛਲੇ ਸਾਲ ਦੇ ਵਿੱਚ ਪੂਰਾ 1 ਸਾਲ ਤੋਂ ਉੱਪਰ ਦਾ ਜਿਹੜਾ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਲੋਕ ਲੜਦੇ ਰਹੇ, ਲੋਕ ਸੰਘਰਸ਼ ਕਰਦੇ ਰਹੇ, ਤੇ ਉਸ ਸੰਘਰਸ਼ ਦੇ ਵਿੱਚੋਂ ਪੂਰੇ 700 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਰੱਬ ਨੂੰ ਪਿਆਰੇ ਹੋ ਗਏ, ਤੇ ਮਾਵਾਂ ਦੇ ਪੁੱਤ ਚਲੇ ਗਏ, ਤੇ ਧੀਆਂ ਦੇ ਪਿਓ ਚਲੇ ਗਏ, ਉਡੀਕਦੀਆਂ ਰਹੀਆਂ ਤੇ ਅੱਜ ਵੀ ਉਡੀਕ ਕਰ ਰਹੀਆਂ ਨੇ, ਤੇ ਉਹਨਾਂ ਨੂੰ ਇੱਕ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ। ਬੇਸ਼ੱਕ ਪਰ ਜਿਹੜਾ ਮੋਰਚਾ ਵਿਕਣ ਦੀਆਂ ਗੱਲਾਂ ਸੀ ਜਾਂ ਜਿਹੜੀਆਂ ਉਸ ਮੋਰਚੇ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਨੇ, ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਫੂਲ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ ਤਾਂ ਚਿੱਠੀ ਦੇ ਵਿੱਚ ਅਜਿਹਾ ਕੀ ਲਿਖਿਆ ਗਿਆ ਸੀ ਜਿਹੜੀ ਚਿੱਠੀ ਇੰਨੀ ਵਾਇਰਲ ਹੋਈ, ਤੇ ਜੇਕਰ ਅਸੀਂ ਮੋਰਚੇ ਦੀ ਗੱਲ ਕਰੀਏ ਤਾਂ ਮੋਰਚੇ ਨੇ ਵੀ 2 ਫਾੜ ਕਰਨ ਤੇ ਚਿੱਠੀ ਦਾ ਇੱਕ ਰੋਲ ਰਿਹਾ ਸੀ ਉਸ ਵਕਤ। ਵੇਖੋ ਜੀ, ਚਿੱਠੀ ਦਾ ਵੈਸੇ ਉਹ ਤਾਂ ਬਹੁਤ ਇਹ ਚਿੱਠੀ ਵਾਇਰਲ ਹੋ ਚੁੱਕੀ ਹੈ। ਉਹਦੇ ਵਿੱਚ ਇਹਨਾਂ ਨੇ ਜਿਹੜੇ 3 ਕਾਨੂੰਨਾਂ ਤੇ ਵੀ ਸਮਝੌਤਾ ਕਰ ਲਿਆ ਸੀਗਾ, ਜਿਹਦੇ ਤੇ ਸਾਡਾ ਸ਼ੁਰੂ ਤੋਂ ਇਹ ਸਾਰੀਆਂ ਜਥੇਬੰਦੀਆਂ ਦਾ ਨਾਰਾ ਸੀਗਾ, 3 ਕਾਨੂੰਨ ਚਕਨਾਚੂਰ, ਇਸ ਤੋਂ ਘੱਟ ਨਹੀਂ ਕੁਝ ਮਨਜ਼ੂਰ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਸਭ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ। ਉਹਨਾਂ ਨੇ ਇੱਕ ਨਹੀਂ ਖਹਿੜਾ ਛੋੜਦਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ, ਫਿਰ ਉਹ ਐਲਾਨ ਹੋ ਜਾਣਾ। ਜਦੋਂ ਮਾਹੌਲ ਚੇਂਜ ਹੋ ਗਿਆ, ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਵੀ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾਠੂ ਸਕਦੇ। ਇਹਨਾਂ ਨੇ ਇੱਕ ਕਾਨੂੰਨ ਰਿਪੀਲ ਕਰ ਦਿਓ, ਇੱਕ ਸੂਬਿਆਂ ਤੇ ਛੱਡ ਦਿਓ, ਇੱਕ ਦੀ ਕਮੇਟੀ ਬਣਾ ਦਿਓ ਵੀ ਜੋ ਉਹ ਰੱਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਇੱਕ ਹਿਸਾਬ ਨਾਲ 2 ਕਾਨੂੰਨਾਂ ਨੂੰ ਜਿਉਂ ਦਾ ਤਿਉਂ ਛੱਡਣ ਦਾ ਚਿੱਠੀ 'ਚ ਵਾਅਦਾ ਕਰ ਲਿਆ ਸੀਗਾ, ਜਿਹੜੀ ਚਿੱਠੀ ਅਮਿਤ ਸ਼ਾਹ ਨੂੰ ਲਿਖੀ ਗਈ ਹੈ।
ਅੱਛਾ ਵੀ ਇਹ ਐਲਾਨ ਕਰ ਦਿਓ, ਅਸੀਂ ਆਪੇ ਠਾ ਕੇ ਲੈ ਕੇ ਜਾਵਾਂਗੇ। ਅੱਛਾ ਉਹ ਜਿਹੜੀ 8 ਨਵੰਬਰ ਨੂੰ ਰਾਜੇਵਾਲ ਹੋਰਾਂ ਨਾਲ ਡੱਲੇਵਾਲ ਹੋਰਾਂ ਦੀ ਮੀਟਿੰਗ ਹੋਈ ਆ 16 ਜਥੇਬੰਦੀਆਂ ਦੀ, ਉਹਦੇ ਵਿੱਚ ਉਹਨਾਂ ਨੇ ਇਹ ਵੀ ਕਹਿਤਾ ਵੀ ਅਸੀਂ ਅਮਿਤ ਸ਼ਾਹ ਨੂੰ ਇਹ ਵੀ ਕਹਿਤਾ ਵੀ ਕੁਝ ਜਥੇਬੰਦੀਆਂ ਤੇ ਖਾਸ ਕਰਕੇ ਜਿਹੜੀ 9 ਮੈਂਬਰੀ ਕਮੇਟੀ ਹੈ ਤਾਲਮੇਲ ਕਮੇਟੀ, ਉਹਦੇ ਚੋਂ ਕੁਛ ਆਗੂ ਇਹ ਸਹਿਮਤ ਨਹੀਂ, ਪਰ ਵੱਡਾ ਹਿੱਸਾ ਸਹਿਮਤ ਹੈ, ਅਸੀਂ ਠਾ ਕੇ ਲੈ ਜਾਵਾਂਗੇ। ਰਾਜੇ ਉਹਦੇ ਵਿੱਚ ਡੱਲੇਵਾਲ ਨਹੀਂ ਸਹਿਮਤ, ਉਹਦੇ ਵਿੱਚ ਗੁਰਨਾਮ ਸਿੰਘ ਚੜੂਨੀ ਨਹੀਂ ਸਹਿਮਤ, ਤੇ ਗੁਰਨਾਮ ਸਿੰਘ ਚੜੂਨੀ ਦੇ ਨਾਲ ਜਿਹੜੀਆਂ ਸਹਿਮਤ ਜਥੇਬੰਦੀਆਂ ਉਹ ਨਹੀਂ ਸਹਿਮਤ, ਜਿਹਦੇ 'ਚ ਅਸੀਂ ਵੀ ਸੀਗੇ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀਗੀਆਂ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਹਿਸਾਬ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ, ਉਹਨਾਂ ਨੇ 1 ਨਹੀਂ ਖਹਿੜਾ ਛੁੱਟਦਾ ਸੀਗਾ, ਉਹ ਫਿਰ ਐਲਾਨ ਕਰਨ 'ਚ ਕਿਉਂ ਦੇਰੀ ਕੀਤੀ? ਉਹ ਐਲਾਨ ਦਾ ਹਜੇ ਪ੍ਰੋਸੈਸ ਚੱਲ ਹੀ ਰਿਹਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ ਵਾਲਾ, ਫਿਰ ਉਹ ਐਲਾਨ ਹੋ ਜਾਣਾ ਸੀਗਾ। ਇਹ ਨਵੰਬਰ 'ਚ ਇਹਨਾਂ ਨੇ ਤਰੀਕ ਵੀ ਐਗਜ਼ੈਕਟ ਤਰੀਕ ਹੈ, ਇਹਨਾਂ ਨੇ ਜਿਹੜੀ ਜਦੋਂ ਕਾਂਡ ਵਾਪਰਿਆ ਉਦੋਂ ਥੋੜ੍ਹੇ 15-20 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਹੀ ਉਹ ਲਿਖੀ ਹੋਈ ਹੈ। ਇਹਨੇ ਜਦੋਂ ਕਾਂਡ ਵਾਪਰ ਗਿਆ ਤਾਂ ਮਾਹੌਲ ਸਾਰਾ ਚੇਂਜ ਹੋ ਗਿਆ। 4 ਬੰਦੇ ਕਿਸਾਨ ਸ਼ਹੀਦ ਹੋ ਗਏ, 1 ਪੱਤਰਕਾਰ ਸ਼ਹੀਦ ਹੋ ਗਿਆ, ਇੱਧਰੋਂ ਕਰਨਾਲ ਵਾਲਾ ਲਾਠੀ ਚਾਰਜ ਹੋ ਗਿਆ ਸੀਗਾ, 1 ਕਿਸਾਨ ਉਹਦੇ 'ਚ ਸ਼ਹੀਦ ਹੋ ਗਿਆ ਸੀਗਾ। ਉਹ ਸਾਰਾ ਮਾਹੌਲ ਚੇਂਜ ਹੋ ਗਿਆ। ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਬਈ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿ ਦੇਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾ ਸਕਦੇ। ਹੁਣ ਮਾਹੌਲ ਚੇਂਜ ਹੋ ਗਿਆ। ਜੇ ਤੁਸੀਂ ਜਾਂ ਤਾਂ ਤੁਹਾਨੂੰ ਇੱਥੇ ਗੋਲੀ ਚਲਾ ਕੇ ਠਾਉਣੇ ਪੈਣਗੇ ਤੇ ਸਹਿਮਤੀ ਨਾਲ ਨਹੀਂ ਉੱਠਣਾ। ਹੁਣ ਕੋਈ ਗੋਲੀ ਚੱਲੀ ਵੀ ਆ ਇੱਕ ਟਾਈਮ ਦੇ ਲਈ, ਜਦੋਂ 29 ਜਨਵਰੀ ਹੋਈ ਆ, 29 ਜਨਵਰੀ 2021 ਹੋਇਆ ਤਾਂ ਉਦੋਂ ਗੋਲੀ ਦਾ ਵੀ ਇੱਕ ਤਰ੍ਹਾਂ ਦਾ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਗਏ ਨੇ। ਮਤਲਬ ਉਹਨਾਂ ਨੂੰ ਜਦੋਂ ਹੁਣ ਇਹ ਨਵੰਬਰ 'ਚ ਇਹਨਾਂ ਨੇ ਚਿੱਠੀ ਲਿਖੀ ਹੈ ਜਾਂ ਉਦੋਂ ਹੋ ਗਿਆ ਸੀਗਾ ਵੀ ਹੁਣ ਲੋਕ ਆਹ ਤੁਹਾਡੇ ਐਲਾਨ ਨਾਲ ਉੱਠ ਖੜਨ, ਜਿਹੜਾ ਇਹਨਾਂ ਨੇ ਸਹਿਮਤੀ ਕੀਤੀ ਹੈ ਗੁਪਤ ਸਮਝੌਤੇ 'ਚ, ਇਹਦੇ ਨਾਲ ਨਹੀਂ ਉੱਠਣਗੇ। ਹੁਣ ਲੋਕ ਹੈ ਜਿਹੜੇ ਹੈਗੇ ਆ, ਜਿੰਨਾ ਗੁੱਸਾ ਵੱਧ ਗਿਆ, ਹੁਣ ਇਹ ਜਾਂ ਤਾਂ ਇਹਨਾਂ ਦੇ 3 ਕਾਨੂੰਨ ਰੱਦ ਕਰਨੇ ਪੈਣਗੇ ਤਾਂ ਉੱਠਣਗੇ, ਜਾਂ ਫਿਰ ਗੋਲੀ ਚਲਾ ਕੇ ਮਾਰ ਕੇ 100-150 ਬੰਦਾ। ਉਹ ਫਿਰ ਜਦੋਂ ਮੂਹਰੇ ਚੋਣਾਂ ਦਾ ਮਾਹੌਲ ਸੀਗਾ, ਇੱਕ ਚੋਣਾਂ ਦੇ ਆਪਣੀਆਂ ਪੰਜਾਬ ਦੀਆਂ ਚੋਣਾਂ ਸੀ, ਯੂਪੀ ਦੀਆਂ, ਉੱਤਰਾਖੰਡ ਦੀਆਂ, ਇਦੋਂ ਵੀ ਵੱਧ ਨਾ ਜਿਹੜਾ ਉਹਨਾਂ ਸਾਹਮਣੇ ਜਿਹੜਾ ਪ੍ਰੈਸ਼ਰ ਪਿਆ ਉਹਨਾਂ ਦਾ। ਇਹਨਾਂ ਨੇ ਤਾਂ ਗਦਾਰੀ ਕਰਤੀ ਸੀਗੀ। ਪਹਿਲਾਂ ਤਾਂ ਜਿਹੜੀਆਂ ਸਾਰਾ ਪੰਜਾਬ, ਉੱਥੇ ਸਾਰਾ ਪੰਜਾਬੀ ਭਾਈਚਾਰਾ ਸ਼ਾਮਲ ਹੋਇਆ। ਇਹਨਾਂ ਨੇ ਜ਼ੋਰ ਲਾਇਆ ਵੀ ਕੱਲੀਆਂ ਕਿਸਾਨ ਜਥੇਬੰਦੀਆਂ ਰਹਿਣ ਪੰਜਾਬੀ 'ਚ, ਭਾਈਚਾਰਾ ਜੇ ਭੱਜਦਾ ਤਾਂ ਭੱਜੇ, ਅਸੀਂ ਕਿਹੜਾ ਸੱਦਿਆ ਸੀ ਨੌਜਵਾਨਾਂ ਨੂੰ, ਇਹੋ ਜਿਹੇ ਬਿਆਨ ਦਿੰਦੇ ਰਹੇ। ਜਦੋਂ ਫਿਰ ਉਹ ਪਿੰਡ ਖਾਲੀ ਹੋ ਗਿਆ ਨਵੰਬਰ ਤੱਕ ਆ ਕੇ, ਬਹੁਤ ਗਿਣਤੀ ਘਟ ਗਈ ਸੀ, 10ਵਾਂ ਹਿੱਸਾ ਗਿਣਤੀ ਰਹਿ ਗਈ ਸੀ ਸ਼ੁਰੂ ਨਾਲੋਂ। ਇਹ ਫਿਰ ਇਹਨਾਂ ਨੂੰ ਆਏਗਾ ਵੀ ਜਿੰਨਾ ਕੁ ਮਿਲਦਾ ਉਹਨਾਂ ਕੁ ਲੈ ਲਗੇ। ਮਤਲਬ ਪਹਿਲਾਂ ਤੋੜੋ ਉਹਨਾਂ ਨੂੰ, ਕਮਜ਼ੋਰ ਕਰੋ ਮੋਰਚੇ ਨੂੰ, ਮਗਰੋਂ ਫਿਰ ਮੰਗਾਂ ਛੱਡ ਕੇ ਸਮਝੌਤਾ ਕਰੋ। ਚੱਲ ਉਹ ਜਦੋਂ ਕੀ ਹੋਇਆ, ਇੱਕ ਨੂੰ ਐਸੀ ਵੀ ਜਿਹੜਾ ਪੰਜਾਬੀ ਸਾਰਾ ਭਾਈਚਾਰਾ ਇਕੱਠਾ ਹੋ ਗਿਆ, ਦੂਜੇ ਆਪਣਾ ਪੰਜਾਬੀ ਭਾਈਚਾਰਾ ਕਿ ਯੂਪੀ ਵਾਲੇ, ਹਰਿਆਣੇ ਵਾਲੇ, ਮੱਧ ਪ੍ਰਦੇਸ਼ ਵਾਲੇ, ਸਾਰੇ ਪੰਜਾਬੀ ਵੀ ਜਿਹੜੇ ਇਕੱਠੇ ਹੋ ਗਏ। ਮੋਦੀ ਪੰਜਾਬੀਆਂ ਨੂੰ ਇਸ ਸਟੇਜ ਤੇ, ਸਿੱਖਾਂ ਨੂੰ ਨਹੀਂ ਉਹ ਟਾਰਗੇਟ ਕਰਨਾ ਚਾਹੁੰਦਾ ਸੀਗਾ। ਉਹ ਚਾਹੁੰਦਾ ਸੀ ਵੀ ਅਜੇ ਮੁਸਲਮਾਨ ਟਾਰਗੇਟ ਕੀਤੇ, ਇਹਨੂੰ ਨਾਲ ਲੈ ਕੇ ਚੱਲ ਗਏ। ਸੋ ਸਾਰੇ ਜਿਹੜੇ ਫੈਕਟਰ ਹੈ, ਜਿਹੜੇ ਪੰਜਾਬੀ ਭਾਈਚਾਰੇ, ਸਿੱਖ ਭਾਈਚਾਰੇ ਦਾ ਸ਼ਾਮਲ ਹੋਣਾ, ਚੋਣਾਂ ਵਾਲਾ ਫੈਕਟਰ ਹੋਣਾ, ਲਖੀਮਪੁਰ ਵਾਲੇ ਕਾਂਡ ਤੇ ਕਰਨਾਲ ਵਾਲੇ ਕਾਂਡ ਤੇ ਲੋਕਾਂ ਦਾ ਗੁੱਸਾ ਵਧ ਜਾਣਾ, ਇਹਨਾਂ ਕਰਕੇ ਵੀ ਹੁਣ ਤਾਂ ਹੀ ਠਾਇਆ ਜਾ ਸਕਦਾ ਇਹਨਾਂ ਨੂੰ ਜੇ ਕਾਨੂੰਨ ਆਪਾਂ ਲੈਂਦੇ ਤਾਂ ਲੋਕਾਂ ਨੇ ਉੱਠਣਾ ਨਹੀਂ। ਇਸ ਕਰਕੇ ਚਿੱਠੀ 'ਚ ਤਾਂ ਇਹ ਸਮਝ ਲਓ ਵੀ ਇਹ ਲਿੱਦ ਕਰ ਆਏ ਸੀਗੇ। ਜਮਾ ਹੋ ਗਿਆ ਸਾਡਾ ਸਿਰ ਝੁਕਦਾ। 700 ਜਿਹੜੇ ਕਿਸਾਨ ਸ਼ਹੀਦ ਹੋਏ ਆ ਜਾਂ ਜਿਹੜੇ ਲਖੀਮਪੁਰ 'ਚ ਹੋਏ ਆ, ਸਾਨੂੰ ਸਲੂਟ ਹੈ ਸਾਡਾ ਉਹਨਾਂ ਨੂੰ। ਉਹਨਾਂ ਕਰਕੇ ਇਹ ਮੋਰਚਾ ਜਿੱਤਿਆ ਗਿਆ। ਚਿੱਠੀ ਵਾਲਿਆਂ ਨੇ ਤਾਂ ਮੋਰਚਾ ਡੋਬਤਾ ਸੀਗਾ। ਅਗਲੀ ਹਾਂਜੀ, ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਅਸੀਂ ਗੱਲਬਾਤ ਪੂਰੀ ਮੋਰਚੇ ਦੀ ਜਿਹੜੀ ਤੁਹਾਡੇ ਸਾਹਮਣੇ ਇੱਕ ਵਾਰ ਫੇਰ ਰੱਖੀ ਆ ਸਰਜੀਤ ਫੂਲ ਦੇ ਰਾਹੀਂ। ਤਾਂ ਅਸੀਂ ਇੱਕ ਅਹਿਮ ਸਵਾਲ ਆ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ, ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਰੀਆਂ ਜਾਂਦੀਆਂ ਨੇ, ਬਕਾਇਦਾ ਨਾਮ ਲਏ ਜਾਂਦੇ ਨੇ, ਤਾਂ 3000 ਕਰੋੜ ਦੇ ਵਿੱਚ ਮੋਰਚਾ ਵੇਚਣ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ। ਤਾਂ ਉੱਥੋਂ ਇੱਕ ਸਵਾਲ ਨਿਕਲਦਾ, ਜਿਹੜਾ ਸਵਾਲ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਫੂਲ ਸਾਹਿਬ, ਜਿਹੜਾ ਸਵਾਲ ਆ ਉਹ ਸਵਾਲ ਇਹ ਨਿਕਲਦਾ ਕਿ SKMB ਹੁਣ 2 ਭਾਗਾਂ ਦੇ ਵਿੱਚ ਬਣਦਾ ਨਜ਼ਰ ਆ ਰਿਹਾ ਹੈਗਾ। ਵੰਡਿਆ ਗਿਆ। ਤੁਹਾਨੂੰ ਕੀ ਲੱਗਦਾ ਵੀ ਕਿਹੜਾ ਮੋਰਚਾ ਸਹੀ ਹੈਗਾ, ਕਿਹੜਾ SKM ਸਹੀ ਆ? ਦੇਖੋ ਜੀ, ਸਾਡੀ ਸ਼ੁਰੂ ਤੋਂ ਪੋਜੀਸ਼ਨ ਰਹੀ ਹੈ ਵੀ ਜਿਹੜਾ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜੇ ਗੁਰਦੁਆਰੇ ਦਾ ਗ੍ਰੰਥੀ ਜਾਂ ਗੁਰਦੁਆਰੇ ਦੀ ਕਮੇਟੀ ਮਾੜੀ ਹੋ ਜਾਏ, ਗੁਰਦੁਆਰਾ ਨਹੀਂ ਢਾਉਣਾ ਚਾਹੀਦਾ। ਮੋਰਚੇ ਨੂੰ, ਸੰਯੁਕਤ ਕਿਸਾਨ ਮੋਰਚੇ ਨੂੰ ਆਲ ਇੰਡੀਆ ਤੇ ਇਕਜੁੱਟ ਰੱਖਣਾ ਇਹ ਜ਼ਰੂਰੀ ਹੈ। ਜੇ ਹੁਣ ਇਹ ਮੋਰਚਾ ਦਫਾੜ ਹੁੰਦਾ ਤਾਂ ਇਹ ਸਿੱਧਾ ਸਰਕਾਰ ਦੇ ਪੱਖ 'ਚ ਜਾਊਗੀ ਗੱਲ। ਸਾਡੀ ਜਿਹੜੀ ਅੰਦੋਲਨ ਹੈ ਕਮਜ਼ੋਰ ਹੋਊਗਾ। ਇਹਦੇ ਵਿੱਚ ਜਿਹੜੀਆਂ
ਕਮੇਟੀਆਂ ਆਗੂਆਂ ਨੇ ਮਾੜੇ ਕੰਮ ਕੀਤੇ ਨੇ ਜਾਂ ਕੋਈ ਵਿਸ਼ਵਾਸਘਾਤ ਕੀਤਾ, ਬਟਰੇ ਕੀਤਾ ਕਿਸਾਨ ਜਥੇਬੰਦੀਆਂ ਨਾਲ, ਫੰਡ ਦਾ ਹਿਸਾਬ ਨਹੀਂ ਦਿੱਤਾ, ਗੁਪਤ ਚਿੱਠੀਆਂ ਲਿਖੀਆਂ ਨੇ, ਸਮਝੌਤੇ ਕੀਤੇ ਆ। ਅਸੀਂ ਕਹਿੰਦੇ ਸੀਗੇ ਡੱਲੇਵਾਲ ਨਾਲ ਸਾਡੀ ਤਾਲਮੇਲ ਰਿਹਾ। ਇਹ ਡੱਲੇਵਾਲ ਦੀ ਅਗਵਾਈ 'ਤੇ ਜਿਹੜਾ ਦੂਜਾ ਤਾਲਮੇਲੀ ਕਮੇਟੀ ਮੈਂਬਰ ਹੈ ਸ਼ਿਵ ਕੁਮਾਰ ਕੱਕਾ, ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਨਵਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਾਇਆ। ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਅੱਡ ਬਣਾਉਣਾ ਤਾਂ ਉਹਨਾਂ ਦੇ ਪੱਖ 'ਚ ਜਾਊਗਾ ਜਿਨ੍ਹਾਂ ਨੇ ਗਲਤੀਆਂ ਕੀਤੀਆਂ। ਅੰਦਰ ਮੋਰਚੇ ਦੇ ਵਿੱਚ ਲੜਨ ਵਾਲੇ ਨਹੀਂ ਰਹਿਣਾ ਉਹਨਾਂ ਦਾ, ਜਾਂ ਜਿਹੜੀ ਲੜਨ ਵਾਲੀ ਧਿਰ ਹੈ, ਜਿਹੜੀ ਆਪਣੀ ਧਿਰ ਹੈ, ਜਿਹੜੀ ਓਪੋਜੀਸ਼ਨ ਧਿਰ ਕਹਿ ਲਓ, ਜਿਹੜੀ ਇਸ ਮੋਰਚੇ 'ਚੋਂ ਕਮਜ਼ੋਰ ਹੋਊਗੀ, ਉਹਨਾਂ ਨੇ ਆਪਦੀਆਂ ਕਹਿਣ ਦਾ ਭਾਵ ਉਹ ਇਲਾਜ ਨਹੀਂ ਹੋਣਾ ਉਹਨਾਂ ਦਾ, ਉਹਨਾਂ ਨੇ ਫੇਰ ਗਲਤੀਆਂ ਕਰਨੀਆਂ ਨੇ, ਸੋ ਇਹ ਕਰਕੇ ਅੰਦਰ ਲੜਾਈ ਦਿੱਤੀ ਜਾ। ਪਰ ਇਹਨਾਂ ਨੇ ਸਾਡੀ ਮੰਨੀ ਨਹੀਂ। ਹੁਣ ਸਾਨੂੰ ਸਮਝਦਾ ਵੀ ਜਿਹੜਾ ਸਾਡਾ ਹੈਗਾ ਵੀ ਜਿਹੜਾ ਇਹਨਾਂ ਨੇ ਸਕੀਮ ਬਣਾਇਆ ਗਲਤ ਬਣਿਆ। ਇਹਦੇ ਨਾਲ ਜਿੱਡੀ ਸੰਯੁਕਤ ਸਮਾਜ ਮੋਰਚਾ ਜਿਹੜਾ ਬਣਾਇਆ ਸੀ ਚੋਣ ਵਾਲਾ, ਉਹਦੇ ਨਾਲ ਢਾਹ ਲੱਗੀ ਆ। ਉੱਡੀ ਜਿਹੜਾ ਇਹਨੇ ਡੱਲੇਵਾਲ ਦੀ ਅਗਵਾਈ 'ਚ ਅੱਡ ਸੰਯੁਕਤ ਮੋਰਚਾ ਬਣਿਆ, ਉਹਨੇ ਵੀ ਉੱਡੀ ਢਾਈ ਲਾਈ ਹੈ। ਹੁਣ ਇੱਕ ਜਿਹੜੀ ਦੂਜੀ ਗੱਲ ਹੈ, ਬਹੁਤ ਗਲਤ ਗੱਲ ਹੈ ਜਿਹੜੀ ਡੱਲੇਵਾਲ ਸਾਹਿਬ ਦੀ, ਵੀ ਉਹ ਕਹਿੰਦੇ ਵੀ ਸਾਡਾ ਮੋਰਚਾ ਗੈਰ ਸਿਆਸੀ ਹੈ। ਇਹ ਉਹੀ ਬੇਹੁਦਾ ਗੱਲ ਹੈ। ਗੈਰ ਪਾਰਟੀ ਕਹਿਣਾ ਠੀਕ ਹੈ, ਸਾਰਾ ਅੰਦੋਲਨ ਗੈਰ ਪਾਰਟੀ ਰਿਹਾ, ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਉਹਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਪੋਲੀਟੀਕਲ ਪਾਰਟੀਆਂ ਤੋਂ ਰਹਿਤ ਹੈ, ਗੈਰ ਪਾਰਟੀ ਵਾਲਾ ਮੋਰਚਾ ਹੈਗਾ। ਪਰ ਗੈਰ ਸਿਆਸੀ ਕਿਵੇਂ ਕਹਿ ਸਕਦੇ ਹਾਂ ਅਸੀਂ? ਵੇਖੋ, ਸਾਰੇ ਅੰਦੋਲਨ ਦੇ ਵਿੱਚ ਸ਼ਹੀਦ ਭਗਤ ਸਿੰਘ ਦੀਆਂ, ਕਰਤਾਰ ਸਿੰਘ ਸਰਾਭੇ ਦੀਆਂ, ਹੋਰ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਲੜਿਆ, ਉਹਨਾਂ ਦੀਆਂ ਅਸੀਂ ਉੱਥੇ ਪ੍ਰੋਗਰਾਮ ਮਨਾਉਂਦੇ ਰਹੇ ਹਾਂ। ਉਹਨਾਂ ਨੂੰ ਪ੍ਰੋਗਰਾਮ ਮਨਾਉਣ ਦਾ ਅਰਥ ਕੀ ਸੀਗਾ? ਵੀ ਜਿਹੜੀ ਉਹਨਾਂ ਦੀ ਸਿਆਸਤ ਹੈ, ਭਗਤ ਸਿੰਘ ਦੀ ਸਿਆਸਤ ਹੈ, ਕਰਤਾਰ ਸਿੰਘ ਸਰਾਭੇ ਦੀ ਸਿਆਸਤ ਹੈ, ਹੋਰ ਜਿਹੜੇ ਗਦਰੀ ਬਾਬੇ ਆ ਉਹਨਾਂ ਦੀ ਸਿਆਸਤ ਹੈ, ਉਹ ਅੱਗੇ ਵਧੇ ਤਾਂ ਕਿ ਜਿਹੜਾ ਸਾਡਾ ਦੇਸ਼ ਗੁਲਾਮ ਹੈ, ਨਵੀਂ ਕਿਸਮ ਦੇ ਬਸਤੀਵਾਦੀ ਅਧੀਨ ਗੁਲਾਮ ਹੈ, ਉਹ ਆਜ਼ਾਦ ਹੋਵੇ। ਉਹ ਇਹ ਕਹਿੰਦਾ ਜੇ ਗੈਰ ਸਿਆਸੀ ਹੈ। ਗੈਰ ਸਿਆਸੀ ਦਾ ਨਾਅਰਾ ਹੈਗਾ ਬੀਜੇਪੀ ਤੇ ਆਰਐਸਐਸ ਦਾ। ਉਹ ਕਹਿੰਦੇ ਵੀ ਦੇਸ਼ ਦੇ ਵਿੱਚ ਇੱਕੋ ਹੀ ਮੰਡੀ, ਇੱਕੋ ਹੀ ਭਾਸ਼ਾ, ਇੱਕੋ ਹੀ ਧਰਮ ਤੇ ਇੱਕੋ ਹੀ ਰਾਜਨੀਤੀ ਹੋਵੇ। ਉਹ ਰਾਜਨੀਤੀ ਸਿਰਫ ਆਰਐਸਐਸ ਦੀ ਤੇ ਬੀਜੇਪੀ ਦੀ, ਹੋਰ ਕੋਈ ਰਾਜਨੀਤੀ ਨਾ ਹੋਵੇ, ਹੋਰ ਸਾਰੇ ਗੈਰ ਸਿਆਸੀ ਹੋਣ। ਸੋ ਮੇਰੇ ਹਿਸਾਬ ਨਾਲ ਡੱਲੇਵਾਲ ਸਾਹਿਬ ਦਾ ਗੈਰ ਸਿਆਸੀ ਕਹਿਣਾ ਬਿਲਕੁਲ ਉਹ ਜਿਹੜੀ ਉਹਨਾਂ ਦੀ ਇੱਕੋ ਰਾਜਨੀਤੀ ਵਾਲੀ ਗੱਲ ਹੈ, ਹੋਰ ਕੋਈ ਰਾਜਨੀਤੀ ਨਾ ਹੋਵੇ, ਇੱਕੋ ਹੀ ਰਾਜਨੀਤਿਕ ਸੋਚ ਹੋਵੇ, ਬਿਲਕੁਲ ਉਹਦੇ ਇਹ ਪੱਖ 'ਚ ਜਾਂਦੀ ਹੈ। ਤੇ ਇਸ ਹਿਸਾਬ ਨਾਲ ਕਿਤੇ ਇਹ ਮਤਲਬ ਤਾਂ ਨਹੀਂ ਹੈਗਾ ਸਰਜੀਤ ਫੂਲ ਦਾ ਵੀ ਡੱਲੇਵਾਲ ਮੋਦੀ ਕਿਆ ਨਾਲ ਰਲਿਆ ਹੋਇਆ ਜਾਂ ਬੀਜੇਪੀ ਨਾਲ ਰਲਿਆ ਹੋਇਆ? ਨਹੀਂ, ਅਸੀਂ ਐ ਨਹੀਂ ਕਹਿੰਦੇ ਵੀ ਮੋਦੀ ਨਾਲ ਰਲਿਆ ਹੋਇਆ, ਪਰ ਜੋ ਬੀਜੇਪੀ ਦੀ ਤੇ ਆਰਐਸਐਸ ਦੀ ਸੋਚ ਹੈ ਵੀ ਇੱਕੋ ਹੀ ਰਾਜਨੀਤੀ ਹੋਣੀ ਚਾਹੀਦੀ ਹੈ, ਬਾਕੀ ਸਾਰੀਆਂ ਰਾਜਨੀਤੀਆਂ, ਸਿਆਸਤਾਂ, ਸਿਆਸੀ ਸੋਚਾਂ ਖਤਮ ਹੋਣੀਆਂ ਚਾਹੀਦੀਆਂ ਨੇ। ਉਹ ਉਹਨਾਂ ਦੀ ਸਿਆਸਤ ਦੇ, ਇਹਨਾਂ ਦਾ ਜਿਹੜਾ ਪੈਂਤੜਾ ਹੈਗਾ ਗੈਰ ਸਿਆਸੀ ਵਾਲਾ, ਸੰਯੁਕਤ ਸਮਾਜ ਆਪਣਾ ਜਿਹੜਾ ਕਿਸਾਨ ਮੋਰਚਾ ਗੈਰ ਸਿਆਸੀ, ਇਹ ਗੈਰ ਸਿਆਸੀ ਵਾਲੀ ਇਹਨਾਂ ਦੀ ਪੋਜੀਸ਼ਨ ਹੈ, ਪੈਂਤੜਾ, ਇਹ ਬਿਲਕੁਲ ਉਹ ਜਿਹੜੀ ਮੋਦੀ ਤੇ ਆਰਐਸਐਸ ਤੇ ਬੀਜੇਪੀ ਦੀ ਇੱਕ ਸਿਆਸਤ ਵਾਲੀ ਸੋਚ ਹੈ, ਉਹਦੇ ਇਹ ਪੱਖ 'ਚ ਜਾਂਦਾ। ਐ ਨਹੀਂ ਕਹਿੰਦਾ ਵੀ ਇਹਨਾਂ ਦਾ ਮੋਦੀ ਨਾਲ ਕੋਈ ਤਾਲਮੇਲ ਹੋਊਗਾ। ਸੋ ਇਹਦਾ ਨੁਕਸਾਨ ਕਰਦਾ। ਅਸੀਂ ਹੁਣ ਵੀ ਕਹਿੰਦੇ ਹਾਂ, ਹੁਣ ਵੀ ਅਪੀਲ ਹੈ ਸਾਡੀ ਉਹਨਾਂ ਨੂੰ ਵੀ ਇਹ ਜਿਹੜਾ ਅੱਡ ਬਣਾਇਆ ਇਹਨੂੰ ਭੰਗ ਕਰਕੇ ਜਿਹੜਾ ਪਹਿਲਾਂ ਤੋਂ ਚੱਲਿਆ ਆ ਰਿਹਾ ਮੋਰਚਾ, ਉਹਦੇ ਵਿੱਚ ਸਾਨੂੰ ਉਹਦਾ ਪਾਰਟ ਰਹਿ ਕੇ ਉਹਦੇ ਅੰਦਰ ਸਾਨੂੰ ਲੜਾਈ ਦੇਣੀ ਚਾਹੀਦੀ ਹੈ, ਵੱਖ ਮੋਰਚਾ ਨਹੀਂ ਬਣਾਉਣਾ ਚਾਹੀਦਾ। ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਸਾਂਝੀਆਂ ਕਰਵਾਈਆਂ ਨੇ ਕਿਸਾਨ ਆਗੂ ਸਰਜੀਤ ਸਿੰਘ ਫੂਲ ਦੀਆਂ, ਤਾਂ ਉਹ ਗੱਲਾਂ ਬਾਤਾਂ ਉਸ ਮੋਰਚੇ ਦੇ ਵਿੱਚੋਂ ਨਿਕਲੀਆਂ ਜਿਹੜਾ ਮੋਰਚਾ ਪਿਛਲੇ ਸਾਲ ਦੇ ਵਿੱਚ ਪੂਰਾ 1 ਸਾਲ ਤੋਂ ਉੱਪਰ ਦਾ ਜਿਹੜਾ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਲੋਕ ਲੜਦੇ ਰਹੇ, ਲੋਕ ਸੰਘਰਸ਼ ਕਰਦੇ ਰਹੇ, ਤੇ ਉਸ ਸੰਘਰਸ਼ ਦੇ ਵਿੱਚੋਂ ਪੂਰੇ 700 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਰੱਬ ਨੂੰ ਪਿਆਰੇ ਹੋ ਗਏ, ਤੇ ਮਾਵਾਂ ਦੇ ਪੁੱਤ ਚਲੇ ਗਏ, ਤੇ ਧੀਆਂ ਦੇ ਪਿਓ ਚਲੇ ਗਏ, ਉਡੀਕਦੀਆਂ ਰਹੀਆਂ ਤੇ ਅੱਜ ਵੀ ਉਡੀਕ ਕਰ ਰਹੀਆਂ ਨੇ, ਤੇ ਉਹਨਾਂ ਨੂੰ ਇੱਕ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ ਬੇਸ਼ੱਕ। ਪਰ ਜਿਹੜਾ ਮੋਰਚਾ ਵਿਕਣ ਦੀਆਂ ਗੱਲਾਂ ਸੀ ਜਾਂ ਜਿਹੜੀਆਂ ਉਸ ਮੋਰਚੇ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਫੂਲ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ ਤਾਂ ਚਿੱਠੀ ਦੇ ਵਿੱਚ ਅਜਿਹਾ ਕੀ ਲਿਖਿਆ ਗਿਆ ਸੀ ਜਿਹੜੀ ਚਿੱਠੀ ਇੰਨੀ ਵਾਇਰਲ ਹੋਈ, ਤੇ ਜੇਕਰ ਅਸੀਂ ਮੋਰਚੇ ਦੀ ਗੱਲ ਕਰੀਏ ਤਾਂ ਮੋਰਚੇ ਨੇ ਵੀ 2 ਫਾੜ ਕਰਨ ਤੇ ਚਿੱਠੀ ਦਾ ਇੱਕ ਰੋਲ ਰਿਹਾ ਸੀ ਉਸ ਵਕਤ? ਵੇਖੋ ਜੀ, ਚਿੱਠੀ ਦਾ ਵੈਸੇ ਹੁਣ ਤਾਂ ਬਹੁਤ ਇਹ ਚਿੱਠੀ ਵਾਇਰਲ ਹੋ ਚੁੱਕੀ ਹੈ। ਉਹਦੇ ਵਿੱਚ ਇਹਨਾਂ ਨੇ ਜਿਹੜੇ 3 ਕਾਨੂੰਨਾਂ ਤੇ ਵੀ ਸਮਝੌਤਾ ਕਰ ਲਿਆ ਸੀਗਾ, ਜਿਹਦੇ ਤੇ ਸਾਡਾ ਸ਼ੁਰੂ ਤੋਂ ਇਹ ਸਾਰੀਆਂ ਜਥੇਬੰਦੀਆਂ ਦਾ ਨਾਅਰਾ ਸੀਗਾ 3 ਕਾਨੂੰਨ ਚਕਨਾਚੂਰ, ਇਸ ਤੋਂ ਘੱਟ ਨਹੀਂ ਕੁਝ ਮਨਜ਼ੂਰ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ
ਉਹਦੇ ਸਭ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ। ਉਹਨਾਂ ਨੇ ਇੱਕ ਨਹੀਂ ਖੇੜਾ ਛੋੜਦਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ, ਫਿਰ ਉਹ ਐਲਾਨ ਹੋ ਜਾਣਾ। ਜਦੋਂ ਮਾਹੌਲ ਚੇਂਜ ਹੋ ਗਿਆ, ਫਿਰ ਉਹਨਾਂ ਨੂੰ ਥੱਲਿਓ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਵੀ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾਠੂ ਸਕਦੇ। ਇਹਨਾਂ ਨੇ ਇੱਕ ਕਾਨੂੰਨ ਰਿਪੀਲ ਕਰ ਦਿਓ, ਇੱਕ ਸੂਬਿਆਂ ਤੇ ਛੱਡ ਦਿਓ, ਇੱਕ ਦੀ ਕਮੇਟੀ ਬਣਾ ਦਿਓ ਵੀ ਜੋ ਉਹ ਰੱਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਇੱਕ ਹਿਸਾਬ ਨਾਲ 2 ਕਾਨੂੰਨਾਂ ਨੂੰ ਜਿਉਂ ਦਾ ਤਿਉਂ ਛੱਡਣ ਦਾ ਚਿੱਠੀ 'ਚ ਵਾਅਦਾ ਕਰ ਲਿਆ ਸੀਗਾ, ਜਿਹੜੀ ਚਿੱਠੀ ਅਮਿਤ ਸ਼ਾਹ ਨੂੰ ਲਿਖੀ ਗਈ ਹੈ। ਅੱਛਾ ਵੀ ਇਹ ਐਲਾਨ ਕਰ ਦਿਓ, ਅਸੀਂ ਆਪੇ ਠਾ ਕੇ ਲੈ ਕੇ ਜਾਵਾਂਗੇ। ਅੱਛਾ ਉਹ ਜਿਹੜੀ 8 ਨਵੰਬਰ ਨੂੰ ਰਾਜੇਵਾਲ ਹੋਰਾਂ ਨਾਲ ਡੱਲੇਵਾਲ ਹੋਰਾਂ ਦੀ ਮੀਟਿੰਗ ਹੋਈ ਆ 16 ਜਥੇਬੰਦੀਆਂ ਦੀ, ਉਹਦੇ ਵਿੱਚ ਉਹਨਾਂ ਨੇ ਇਹ ਵੀ ਕਹਿਤਾ ਵੀ ਅਸੀਂ ਅਮਿਤ ਸ਼ਾਹ ਨੂੰ ਇਹ ਵੀ ਕਹਿਤਾ ਵੀ ਕੁਝ ਜਥੇਬੰਦੀਆਂ ਤੇ ਖਾਸ ਕਰਕੇ ਜਿਹੜੀ 9 ਮੈਂਬਰੀ ਕਮੇਟੀ ਹੈ, ਤਾਲਮੇਲ ਕਮੇਟੀ, ਉਹਦੇ 'ਚੋਂ ਕੁਛ ਆਗੂ ਇਹ ਸਹਿਮਤ ਨਹੀਂ, ਪਰ ਵੱਡਾ ਹਿੱਸਾ ਸਹਿਮਤ ਹੈ, ਅਸੀਂ ਠਾ ਕੇ ਲੈ ਜਾਵਾਂਗੇ। ਰਾਜਿਆ ਉਹਦੇ ਵਿੱਚ ਡੱਲੇਵਾਲ ਨਹੀਂ ਸਹਿਮਤ, ਉਹਦੇ ਵਿੱਚ ਗੁਰਨਾਮ ਸਿੰਘ ਚੜੂਨੀ ਨਹੀਂ ਸਹਿਮਤ, ਤੇ ਗੁਰਨਾਮ ਸਿੰਘ ਚੜੂਨੀ ਦੇ ਨਾਲ ਜਿਹੜੀਆਂ ਸਹਿਮਤ ਜਥੇਬੰਦੀਆਂ ਉਹ ਨਹੀਂ ਸਹਿਮਤ, ਜਿਹਦੇ 'ਚ ਅਸੀਂ ਵੀ ਸੀਗੇ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀਗੀਆਂ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਸਭ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ। ਉਹਨਾਂ ਨੇ ਇੱਕ ਨਹੀਂ ਖੇੜਾ ਛੋੜਦਾ ਸੀਗਾ। ਉਹ ਫਿਰ ਐਲਾਨ ਕਰਨ 'ਚ ਕਿਉਂ ਦੇਰੀ ਕੀਤੀ? ਉਹ ਐਲਾਨ ਦਾ ਹਜੇ ਪ੍ਰੋਸੈਸ ਚੱਲ ਹੀ ਰਿਹਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ ਵਾਲਾ, ਫਿਰ ਉਹ ਐਲਾਨ ਹੋ ਜਾਣਾ ਸੀ। ਇਹ ਨਵੰਬਰ 'ਚ ਇਹਨਾਂ ਨੇ ਤਰੀਕ ਵੀ ਐਗਜ਼ੈਕਟ ਤਰੀਕ ਹੈ, ਇਹਨਾਂ ਨੇ ਜਿਹੜੀ ਜਦੋਂ ਕਾਂਡ ਵਾਪਰਿਆ ਉਦੋਂ ਥੋੜ੍ਹੇ 15-20 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਹੀ ਉਹ ਲਿਖੀ ਹੋਈ ਹੈ। ਇਹਨੇ ਜਦੋਂ ਕਾਂਡ ਵਾਪਰ ਗਿਆ ਤਾਂ ਮਾਹੌਲ ਸਾਰਾ ਚੇਂਜ ਹੋ ਗਿਆ। 4 ਬੰਦੇ ਕਿਸਾਨ ਸ਼ਹੀਦ ਹੋ ਗਏ, 1 ਪੱਤਰਕਾਰ ਸ਼ਹੀਦ ਹੋ ਗਿਆ, ਇੱਧਰੋਂ ਕਰਨਾਲ ਵਾਲਾ ਲਾਠੀ ਚਾਰਜ ਹੋ ਗਿਆ ਸੀਗਾ, 1 ਕਿਸਾਨ ਉਹਦੇ 'ਚ ਸ਼ਹੀਦ ਹੋ ਗਿਆ ਸੀਗਾ। ਉਹ ਸਾਰਾ ਮਾਹੌਲ ਚੇਂਜ ਹੋ ਗਿਆ। ਫਿਰ ਉਹਨਾਂ ਨੂੰ ਥੱਲਿਓ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਵੀ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾਠੂ ਸਕਦੇ। ਹੁਣ ਮਾਹੌਲ ਚੇਂਜ ਹੋ ਗਿਆ। ਜੇ ਤੁਸੀਂ ਜਾਂ ਤਾਂ ਤੁਹਾਨੂੰ ਇੱਥੇ ਗੋਲੀ ਚਲਾ ਕੇ ਠਾਉਣੇ ਪੈਣਗੇ, ਤੇ ਸਹਿਮਤੀ ਨਾਲ ਨਹੀਂ ਉੱਠਣਾ। ਹੁਣ ਕੋਈ ਗੋਲੀ ਚੱਲੀ ਵੀ ਆ ਇੱਕ ਟਾਈਮ ਦੇ ਲਈ, ਜਦੋਂ 29 ਜਨਵਰੀ ਹੋਈ ਆ, 29 ਜਨਵਰੀ 2021 ਹੋਇਆ ਤਾਂ ਉਦੋਂ ਗੋਲੀ ਦਾ ਵੀ ਇੱਕ ਤਰ੍ਹਾਂ ਦਾ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਗਏ ਨੇ। ਮਤਲਬ ਉਹਨਾਂ ਨੂੰ ਜਦੋਂ ਹੁਣ ਇਹ ਨਵੰਬਰ 'ਚ ਇਹਨਾਂ ਨੇ ਚਿੱਠੀ ਲਿਖੀ ਹੈ, ਜਾਂ ਉਦੋਂ ਹੋ ਗਿਆ ਸੀਗਾ ਵੀ ਹੁਣ ਲੋਕ ਆਹ ਤੁਹਾਡੇ ਐਲਾਨ ਨਾਲ ਉੱਠ ਖੜਨ, ਜਿਹੜਾ ਇਹਨਾਂ ਨੇ ਸਹਿਮਤੀ ਕੀਤੀ ਹੈ ਗੁਪਤ ਸਮਝੌਤੇ 'ਚ, ਇਹਦੇ ਨਾਲ ਨਹੀਂ ਉੱਠਣਗੇ। ਹੁਣ ਲੋਕ ਹੈ ਜਿਹੜੇ ਹੈਗੇ ਆ, ਜਿੰਨਾ ਗੁੱਸਾ ਵੱਧ ਗਿਆ, ਹੁਣ ਇਹ ਜਾਂ ਤਾਂ ਇਹਨਾਂ ਦੇ 3 ਕਾਨੂੰਨ ਰੱਦ ਕਰਨੇ ਪੈਣਗੇ ਤਾਂ ਉੱਠਣਗੇ, ਜਾਂ ਫਿਰ ਗੋਲੀ ਚਲਾ ਕੇ ਮਾਰ ਕੇ 100-150 ਬੰਦਾ। ਉਹ ਫਿਰ ਜਦੋਂ ਮੂਹਰੇ ਚੋਣਾਂ ਦਾ ਮਾਹੌਲ ਸੀਗਾ, ਇੱਕ ਚੋਣਾਂ ਦੇ ਆਪਣੀਆਂ ਪੰਜਾਬ ਦੀਆਂ ਚੋਣਾਂ ਸੀ, ਯੂਪੀ ਦੀਆਂ, ਉੱਤਰਾਖੰਡ ਦੀਆਂ, ਇਦੋਂ ਵੀ ਵੱਧ ਨਾ ਜਿਹੜਾ ਉਹਨਾਂ ਸਾਹਮਣੇ ਜਿਹੜਾ ਪ੍ਰੈਸ਼ਰ ਪਿਆ ਉਹਨਾਂ ਦਾ। ਇਹਨਾਂ ਨੇ ਤਾਂ ਗਦਾਰੀ ਕਰਤੀ ਸੀਗੀ। ਪਹਿਲਾਂ ਤਾਂ ਦੂਜੀਆਂ ਸਾਰਾ ਪੰਜਾਬ, ਉੱਥੇ ਸਾਰਾ ਪੰਜਾਬੀ ਭਾਈਚਾਰਾ ਸ਼ਾਮਲ ਹੋਇਆ। ਇਹਨਾਂ ਨੇ ਜ਼ੋਰ ਲਾਇਆ ਵੀ ਕੱਲੀਆਂ ਕਿਸਾਨ ਜਥੇਬੰਦੀਆਂ ਰਹਿਣ, ਪੰਜਾਬੀ 'ਚ ਭਾਈਚਾਰਾ ਜੇ ਭੱਜਦਾ ਤਾਂ ਭੱਜੇ, ਅਸੀਂ ਕਿਹੜਾ ਸੱਦਿਆ ਸੀ ਨੌਜਵਾਨਾਂ ਨੂੰ, ਇਹੋ ਜਿਹੇ ਬਿਆਨ ਦਿੰਦੇ ਰਹੇ। ਜਦੋਂ ਫਿਰ ਉਹ ਪਿੰਡ ਖਾਲੀ ਹੋ ਗਿਆ ਨਵੰਬਰ ਤੱਕ ਆ ਕੇ, ਬਹੁਤ ਗਿਣਤੀ ਘਟ ਗਈ ਸੀ, 10ਵਾਂ ਹਿੱਸਾ ਗਿਣਤੀ ਰਹਿ ਗਈ ਸੀ ਸ਼ੁਰੂ ਨਾਲੋਂ। ਇਹ ਫਿਰ ਇਹਨਾਂ ਨੂੰ ਆਏਗਾ ਵੀ ਜਿੰਨਾ ਕੁ ਮਿਲਦਾ ਉਨਾ ਕੁ ਲੈ ਲਗੇ। ਮਤਲਬ ਪਹਿਲਾਂ ਤੋੜੋ ਉਹਨਾਂ ਨੂੰ, ਕਮਜ਼ੋਰ ਕਰੋ ਮੋਰਚੇ ਨੂੰ, ਮਗਰੋਂ ਫਿਰ ਮੰਗਾਂ ਛੱਡ ਕੇ ਸਮਝੌਤਾ ਕਰੋ। ਚੱਲ ਉਹ ਜਦੋਂ ਕਿ ਹੋਇਆ, ਇੱਕ ਉਹਨਾਂ ਨੂੰ ਐਸੀ ਵੀ ਜਿਹੜਾ ਪੰਜਾਬੀ ਸਾਰਾ ਭਾਈਚਾਰਾ ਇਕੱਠਾ ਹੋ ਗਿਆ, ਦੂਜੇ ਆਪਣਾ ਪੰਜਾਬੀ ਭਾਈਚਾਰਾ ਕਿ ਯੂਪੀ ਵਾਲੇ, ਹਰਿਆਣੇ ਵਾਲੇ, ਮੱਧ ਪ੍ਰਦੇਸ਼ ਵਾਲੇ, ਸਾਰੇ ਪੰਜਾਬੀ ਵੀ ਜਿਹੜੇ ਇਕੱਠੇ ਹੋ ਗਏ। ਮੋਦੀ ਪੰਜਾਬੀਆਂ ਨੂੰ ਇਸ ਸਟੇਜ ਤੇ, ਸਿੱਖਾਂ ਨੂੰ ਨਹੀਂ ਉਹ ਟਾਰਗੇਟ ਕਰਨਾ ਚਾਹੁੰਦਾ ਸੀਗਾ। ਉਹ ਚਾਹੁੰਦਾ ਸੀ ਵੀ ਅਜੇ ਮੁਸਲਮਾਨ ਟਾਰਗੇਟ ਕੀਤੇ, ਇਹਨੂੰ ਨਾਲ ਲੈ ਕੇ ਚੱਲ ਗਏ। ਸੋ ਸਾਰੇ ਜਿਹੜੇ ਫੈਕਟਰ ਹੈ, ਜਿਹੜੇ ਪੰਜਾਬੀ ਭਾਈਚਾਰੇ, ਸਿੱਖ ਭਾਈਚਾਰੇ ਦਾ ਸ਼ਾਮਲ ਹੋਣਾ, ਚੋਣਾਂ ਵਾਲਾ ਫੈਕਟਰ ਹੋਣਾ, ਲਖੀਮਪੁਰ ਵਾਲੇ ਕਾਂਡ ਤੇ ਕਰਨਾਲ ਵਾਲੇ ਕਾਂਡ ਤੇ ਲੋਕਾਂ ਦਾ ਗੁੱਸਾ ਵਧ ਜਾਣਾ, ਇਹਨਾਂ ਕਰਕੇ ਵੀ ਹੁਣ ਤਾਂ ਹੀ ਠਾਇਆ ਜਾ ਸਕਦਾ ਇਹਨਾਂ ਨੂੰ, ਜੇ ਕਾਨੂੰਨ ਆਪਾਂ ਬਾਹਰ ਲੈਂਦੇ ਤਾਂ ਲੋਕਾਂ ਨੇ ਉੱਠਣਾ ਨਹੀਂ। ਇਸ ਕਰਕੇ ਚਿੱਠੀ 'ਚ ਤਾਂ ਇਹ ਸਮਝ ਲਓ ਵੀ ਇਹ ਲਿੱਦ ਕਰਿਆ ਆਏ ਸੀਗੇ। ਜਮਾ ਹੋ ਗਿਆ ਸਾਡਾ ਸਿਰ ਝੁਕਦਾ। 700 ਜਿਹੜੇ ਕਿਸਾਨ ਸ਼ਹੀਦ ਹੋਏ ਆ, ਜਾਂ ਜਿਹੜੇ ਲਖੀਮਪੁਰ 'ਚ ਹੋਏ ਆ, ਸਾਨੂੰ ਸਲੂਟ ਹੈ ਸਾਡਾ ਉਹਨਾਂ ਨੂੰ। ਉਹਨਾਂ ਕਰਕੇ ਇਹ ਮੋਰਚਾ ਜਿੱਤਿਆ ਗਿਆ। ਚਿੱਠੀ ਵਾਲਿਆਂ ਨੇ ਤਾਂ ਮੋਰਚਾ ਡੋਬਤਾ ਸੀਗਾ। ਅਗਲੀ ਹਾਂਜੀ, ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਅਸੀਂ ਗੱਲਬਾਤ ਪੂਰੀ ਮੋਰਚੇ ਦੀ ਜਿਹੜੀ ਤੁਹਾਡੇ ਸਾਹਮਣੇ ਇੱਕ ਵਾਰ ਫੇਰ ਰੱਖੀ ਆ ਸਰਜੀਤ ਫੂਲ ਦੇ ਰਾਹੀਂ। ਤਾਂ ਅਸੀਂ ਇੱਕ ਅਹਿਮ ਸਵਾਲ ਆ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ, ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ
ਕਰੀਆਂ ਜਾਂਦੀਆਂ ਨੇ, ਬਕਾਇਦਾ ਨਾਮ ਲਏ ਜਾਂਦੇ ਨੇ, ਤਾਂ 3000 ਕਰੋੜ ਦੇ ਵਿੱਚ ਮੋਰਚਾ ਵੇਚਣ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ। ਤਾਂ ਉੱਥੋਂ ਇੱਕ ਸਵਾਲ ਨਿਕਲਦਾ, ਜਿਹੜਾ ਸਵਾਲ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਫੂਲ ਸਾਹਿਬ, ਜਿਹੜਾ ਸਵਾਲ ਆ ਉਹ ਸਵਾਲ ਇਹ ਨਿਕਲਦਾ ਕਿ SKMB ਹੁਣ 2 ਭਾਗਾਂ ਦੇ ਵਿੱਚ ਬਣਦਾ ਨਜ਼ਰ ਆ ਰਿਹਾ ਹੈਗਾ। ਵੰਡਿਆ ਗਿਆ। ਤੁਹਾਨੂੰ ਕੀ ਲੱਗਦਾ ਵੀ ਕਿਹੜਾ ਮੋਰਚਾ ਸਹੀ ਹੈਗਾ, ਕਿਹੜਾ SKM ਸਹੀ ਆ? ਦੇਖੋ ਜੀ, ਸਾਡੀ ਸ਼ੁਰੂ ਤੋਂ ਪੋਜੀਸ਼ਨ ਰਹੀ ਹੈ ਵੀ ਜਿਹੜਾ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜੇ ਗੁਰਦੁਆਰੇ ਦਾ ਗ੍ਰੰਥੀ ਜਾਂ ਗੁਰਦੁਆਰੇ ਦੀ ਕਮੇਟੀ ਮਾੜੀ ਹੋ ਜਾਏ, ਗੁਰਦੁਆਰਾ ਨਹੀਂ ਢਾਉਣਾ ਚਾਹੀਦਾ। ਮੋਰਚੇ ਨੂੰ, ਸੰਯੁਕਤ ਕਿਸਾਨ ਮੋਰਚੇ ਨੂੰ ਆਲ ਇੰਡੀਆ ਤੇ ਇਕਜੁੱਟ ਰੱਖਣਾ ਇਹ ਜ਼ਰੂਰੀ ਹੈ। ਜੇ ਹੁਣ ਇਹ ਮੋਰਚਾ ਦਫਾੜ ਹੁੰਦਾ ਤਾਂ ਇਹ ਸਿੱਧਾ ਸਰਕਾਰ ਦੇ ਪੱਖ 'ਚ ਜਾਊਗੀ ਗੱਲ। ਸਾਡੀ ਜਿਹੜੀ ਅੰਦੋਲਨ ਹੈ ਕਮਜ਼ੋਰ ਹੋਊਗਾ। ਇਹਦੇ ਵਿੱਚ ਜਿਹੜੀਆਂ ਕਮੇਟੀਆਂ ਆਗੂਆਂ ਨੇ ਮਾੜੇ ਕੰਮ ਕੀਤੇ ਨੇ ਜਾਂ ਕੋਈ ਵਿਸ਼ਵਾਸਘਾਤ ਕੀਤਾ, ਬਟਰੇ ਕੀਤਾ ਕਿਸਾਨ ਜਥੇਬੰਦੀਆਂ ਨਾਲ, ਫੰਡ ਦਾ ਹਿਸਾਬ ਨਹੀਂ ਦਿੱਤਾ, ਗੁਪਤ ਚਿੱਠੀਆਂ ਲਿਖੀਆਂ ਨੇ, ਸਮਝੌਤੇ ਕੀਤੇ ਆ। ਅਸੀਂ ਕਹਿੰਦੇ ਸੀਗੇ ਡੱਲੇਵਾਲ ਨਾਲ ਸਾਡੀ ਤਾਲਮੇਲ ਰਿਹਾ। ਇਹ ਡੱਲੇਵਾਲ ਦੀ ਅਗਵਾਈ 'ਤੇ ਜਿਹੜਾ ਦੂਜਾ ਤਾਲਮੇਲੀ ਕਮੇਟੀ ਮੈਂਬਰ ਹੈ ਸ਼ਿਵ ਕੁਮਾਰ ਕੱਕਾ, ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਨਵਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਾਇਆ। ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਅੱਡ ਬਣਾਉਣਾ ਤਾਂ ਉਹਨਾਂ ਦੇ ਪੱਖ 'ਚ ਜਾਊਗਾ ਜਿਨ੍ਹਾਂ ਨੇ ਗਲਤੀਆਂ ਕੀਤੀਆਂ। ਅੰਦਰ ਮੋਰਚੇ ਦੇ ਵਿੱਚ ਲੜਨ ਵਾਲੇ ਨਹੀਂ ਰਹਿਣਾ ਉਹਨਾਂ ਦਾ, ਜਾਂ ਜਿਹੜੀ ਲੜਨ ਵਾਲੀ ਧਿਰ ਹੈ, ਜਿਹੜੀ ਆਪਣੀ ਧਿਰ ਹੈ, ਜਿਹੜੀ ਓਪੋਜੀਸ਼ਨ ਧਿਰ ਕਹਿ ਲਓ, ਜਿਹੜੀ ਇਸ ਮੋਰਚੇ 'ਚੋਂ ਕਮਜ਼ੋਰ ਹੋਊਗੀ, ਉਹਨਾਂ ਨੇ ਆਪਦੀਆਂ ਕਹਿਣ ਦਾ ਭਾਵ ਉਹ ਇਲਾਜ ਨਹੀਂ ਹੋਣਾ ਉਹਨਾਂ ਦਾ, ਉਹਨਾਂ ਨੇ ਫੇਰ ਗਲਤੀਆਂ ਕਰਨੀਆਂ ਨੇ। ਸੋ ਇਹ ਕਰਕੇ ਅੰਦਰ ਲੜਾਈ ਦਿੱਤੀ ਜਾ, ਪਰ ਇਹਨਾਂ ਨੇ ਸਾਡੀ ਮੰਨੀ ਨਹੀਂ। ਹੁਣ ਸਾਨੂੰ ਸਮਝਦਾ ਵੀ ਜਿਹੜਾ ਸਾਡਾ ਹੈਗਾ ਵੀ ਜਿਹੜਾ ਇਹਨਾਂ ਨੇ SKM ਬਣਾਇਆ ਗਲਤ ਬਣਿਆ। ਇਹਦੇ ਨਾਲ ਜਿੱਡੀ ਸੰਯੁਕਤ ਸਮਾਜ ਮੋਰਚਾ ਜਿਹੜਾ ਬਣਾਇਆ ਸੀ ਚੋਣ ਵਾਲਾ, ਉਹਦੇ ਨਾਲ ਢਾਹ ਲੱਗੀ ਆ। ਉੱਡੀ ਜਿਹੜਾ ਇਹਨੇ ਡੱਲੇਵਾਲ ਦੀ ਅਗਵਾਈ 'ਚ ਅੱਡ ਸੰਯੁਕਤ ਮੋਰਚਾ ਬਣਿਆ, ਉਹਨੇ ਵੀ ਉੱਡੀ ਢਾਈ ਲਾਈ ਹੈ। ਹੁਣ ਇੱਕ ਜਿਹੜੀ ਦੂਜੀ ਗੱਲ ਹੈ, ਬਹੁਤ ਗਲਤ ਗੱਲ ਹੈ ਜਿਹੜੀ ਡੱਲੇਵਾਲ ਸਾਹਿਬ ਦੀ, ਵੀ ਉਹ ਕਹਿੰਦੇ ਵੀ ਸਾਡਾ ਮੋਰਚਾ ਗੈਰ ਸਿਆਸੀ ਹੈ। ਇਹ ਉਹੀ ਬੇਹੁਦਾ ਗੱਲ ਹੈ। ਗੈਰ ਪਾਰਟੀ ਕਹਿਣਾ ਠੀਕ ਹੈ, ਸਾਰਾ ਅੰਦੋਲਨ ਗੈਰ ਪਾਰਟੀ ਰਿਹਾ, ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਉਹਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਪੋਲੀਟੀਕਲ ਪਾਰਟੀਆਂ ਤੋਂ ਰਹਿਤ ਹੈ, ਗੈਰ ਪਾਰਟੀ ਵਾਲਾ ਮੋਰਚਾ ਹੈਗਾ। ਪਰ ਗੈਰ ਸਿਆਸੀ ਕਿਵੇਂ ਕਹਿ ਸਕਦੇ ਹਾਂ ਅਸੀਂ? ਵੇਖੋ, ਸਾਰੇ ਅੰਦੋਲਨ ਦੇ ਵਿੱਚ ਸ਼ਹੀਦ ਭਗਤ ਸਿੰਘ ਦੀਆਂ, ਕਰਤਾਰ ਸਿੰਘ ਸਰਾਭੇ ਦੀਆਂ, ਹੋਰ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਲੜਿਆ, ਉਹਨਾਂ ਦੀਆਂ ਅਸੀਂ ਉੱਥੇ ਪ੍ਰੋਗਰਾਮ ਮਨਾਉਂਦੇ ਰਹੇ ਹਾਂ। ਉਹਨਾਂ ਨੂੰ ਪ੍ਰੋਗਰਾਮ ਮਨਾਉਣ ਦਾ ਅਰਥ ਕੀ ਸੀਗਾ? ਵੀ ਜਿਹੜੀ ਉਹਨਾਂ ਦੀ ਸਿਆਸਤ ਹੈ, ਭਗਤ ਸਿੰਘ ਦੀ ਸਿਆਸਤ ਹੈ, ਕਰਤਾਰ ਸਿੰਘ ਸਰਾਭੇ ਦੀ ਸਿਆਸਤ ਹੈ, ਹੋਰ ਜਿਹੜੇ ਗਦਰੀ ਬਾਬੇ ਆ ਉਹਨਾਂ ਦੀ ਸਿਆਸਤ ਹੈ, ਉਹ ਅੱਗੇ ਵਧੇ ਤਾਂ ਕਿ ਜਿਹੜਾ ਸਾਡਾ ਦੇਸ਼ ਗੁਲਾਮ ਹੈ, ਨਵੀਂ ਕਿਸਮ ਦੇ ਬਸਤੀਵਾਦੀ ਅਧੀਨ ਗੁਲਾਮ ਹੈ, ਉਹ ਆਜ਼ਾਦ ਹੋਵੇ। ਇਹ ਕਹਿੰਦਾ ਜੀ ਗੈਰ ਸਿਆਸੀ ਹੈ। ਗੈਰ ਸਿਆਸੀ ਦਾ ਨਾਰਾ ਹੈਗਾ BJP ਤੇ RSS ਦਾ। ਉਹ ਕਹਿੰਦੇ ਵੀ ਦੇਸ਼ ਦੇ ਵਿੱਚ ਇੱਕੋ ਹੀ ਮੰਡੀ, ਇੱਕੋ ਹੀ ਭਾਸ਼ਾ, ਇੱਕੋ ਹੀ ਧਰਮ ਤੇ ਇੱਕੋ ਹੀ ਰਾਜਨੀਤੀ ਹੋਵੇ। ਉਹ ਰਾਜਨੀਤੀ ਸਿਰਫ RSS ਦੀ ਤੇ BJP ਦੀ, ਹੋਰ ਕੋਈ ਰਾਜਨੀਤੀ ਨਾ ਹੋਵੇ, ਹੋਰ ਸਾਰੇ ਗੈਰ ਸਿਆਸੀ ਹੋਣ। ਸੋ ਮੇਰੇ ਹਿਸਾਬ ਨਾਲ ਡੱਲੇਵਾਲ ਸਾਹਿਬ ਦਾ ਗੈਰ ਸਿਆਸੀ ਕਹਿਣਾ ਬਿਲਕੁਲ ਉਹ ਜਿਹੜੀ ਉਹਨਾਂ ਦੀ ਇੱਕੋ ਰਾਜਨੀਤੀ ਵਾਲੀ ਗੱਲ ਹੈ, ਹੋਰ ਕੋਈ ਰਾਜਨੀਤੀ ਨਾ ਹੋਵੇ, ਇੱਕੋ ਹੀ ਰਾਜਨੀਤਿਕ ਸੋਚ ਹੋਵੇ, ਬਿਲਕੁਲ ਉਹਦੇ ਇਹ ਪੱਖ 'ਚ ਜਾਂਦੀ ਹੈ। ਤੇ ਇਸ ਹਿਸਾਬ ਨਾਲ ਕਿਤੇ ਇਹ ਮਤਲਬ ਤਾਂ ਨਹੀਂ ਹੈਗਾ ਸਰਜੀਤ ਫੂਲ ਦਾ ਵੀ ਡੱਲੇਵਾਲ ਮੋਦੀ ਕਿਆ ਨਾਲ ਰਲਿਆ ਹੋਇਆ ਜਾਂ BJP ਨਾਲ ਰਲਿਆ ਹੋਇਆ? ਨਹੀਂ, ਅਸੀਂ ਐ ਨਹੀਂ ਕਹਿੰਦੇ ਵੀ ਮੋਦੀ ਨਾਲ ਰਲਿਆ ਹੋਇਆ, ਪਰ ਜੋ BJP ਦੀ ਤੇ RSS ਦੀ ਸੋਚ ਹੈ ਵੀ ਇੱਕੋ ਹੀ ਰਾਜਨੀਤੀ ਹੋਣੀ ਚਾਹੀਦੀ ਹੈ, ਬਾਕੀ ਸਾਰੀਆਂ ਰਾਜਨੀਤੀਆਂ, ਸਿਆਸਤਾਂ, ਸਿਆਸੀ ਸੋਚਾਂ ਖਤਮ ਹੋਣੀਆਂ ਚਾਹੀਦੀਆਂ ਨੇ। ਉਹ ਉਹਨਾਂ ਦੀ ਸਿਆਸਤ ਦੇ ਇਹਨਾਂ ਦਾ ਜਿਹੜਾ ਪੈਂਤੜਾ ਹੈਗਾ ਗੈਰ ਸਿਆਸੀ ਵਾਲਾ, ਸੰਯੁਕਤ ਸਮਾਜ ਆਪਣਾ ਜਿਹੜਾ ਕਿਸਾਨ ਮੋਰਚਾ ਗੈਰ ਸਿਆਸੀ, ਇਹ ਗੈਰ ਸਿਆਸੀ ਵਾਲੀ ਇਹਨਾਂ ਦੀ ਪੋਜੀਸ਼ਨ ਹੈ, ਪੈਂਤੜਾ, ਇਹ ਬਿਲਕੁਲ ਉਹ ਜਿਹੜੀ ਮੋਦੀ ਤੇ RSS ਤੇ BJP ਦੀ ਇੱਕ ਸਿਆਸਤ ਵਾਲੀ ਸੋਚ ਹੈ, ਉਹਦੇ ਇਹ ਪੱਖ 'ਚ ਜਾਂਦਾ। ਐ ਨਹੀਂ ਕਹਿੰਦਾ ਵੀ ਇਹਨਾਂ ਦਾ ਮੋਦੀ ਨਾਲ ਕੋਈ ਤਾਲਮੇਲ ਹੋਊਗਾ। ਸੋ ਇਹਦਾ ਨੁਕਸਾਨ ਕਰਦਾ। ਅਸੀਂ ਹੁਣ ਵੀ ਕਹਿੰਦੇ ਹਾਂ, ਹੁਣ ਵੀ ਅਪੀਲ ਹੈ ਸਾਡੀ ਉਹਨਾਂ ਨੂੰ ਵੀ ਇਹ ਜਿਹੜਾ ਅੱਡ ਬਣਾਇਆ ਇਹਨੂੰ ਭੰਗ ਕਰਕੇ ਜਿਹੜਾ ਪਹਿਲਾਂ ਤੋਂ ਚੱਲਿਆ ਆ ਰਿਹਾ ਮੋਰਚਾ, ਉਹਦੇ ਵਿੱਚ ਸਾਨੂੰ ਉਹਦਾ ਪਾਰਟ ਰਹਿ ਕੇ ਉਹਦੇ ਅੰਦਰ ਸਾਨੂੰ ਲੜਾਈ ਦੇਣੀ ਚਾਹੀਦੀ ਹੈ, ਵੱਖ ਮੋਰਚਾ ਨਹੀਂ ਬਣਾਉਣਾ ਚਾਹੀਦਾ। ਬਿਲਕੁਲ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਸਾਂਝੀਆਂ ਕਰਵਾਈਆਂ ਨੇ ਕਿਸਾਨ ਆਗੂ ਸਰਜੀਤ ਸਿੰਘ ਫੂਲ ਦੀਆਂ, ਤਾਂ ਉਹ ਗੱਲਾਂ ਬਾਤਾਂ ਉਸ ਮੋਰਚੇ ਦੇ ਵਿੱਚੋਂ ਨਿਕਲੀਆਂ ਜਿਹੜਾ ਮੋਰਚਾ ਪਿਛਲੇ ਸਾਲ ਦੇ ਵਿੱਚ ਪੂਰਾ 1 ਸਾਲ ਤੋਂ ਉੱਪਰ ਦਾ ਜਿਹੜਾ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਲੋਕ ਲੜਦੇ ਰਹੇ, ਲੋਕ ਸੰਘਰਸ਼ ਕਰਦੇ ਰਹੇ, ਤੇ ਉਸ ਸੰਘਰਸ਼ ਦੇ ਵਿੱਚੋਂ ਪੂਰੇ 700 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਰੱਬ ਨੂੰ ਪਿਆਰੇ ਹੋ ਗਏ, ਤੇ ਮਾਵਾਂ ਦੇ ਪੁੱਤ ਚਲੇ ਗਏ, ਤੇ ਧੀਆਂ ਦੇ ਪਿਓ ਚਲੇ ਗਏ, ਉਡੀਕਦੀਆਂ ਰਹੀਆਂ ਤੇ ਅੱਜ ਵੀ ਉਡੀਕ ਕਰ ਰਹੀਆਂ ਨੇ, ਤੇ ਉਹਨਾਂ ਨੂੰ ਇੱਕ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ। ਬੇਸ਼ੱਕ ਪਰ ਜਿਹੜਾ ਮੋਰਚਾ ਵਿਕਣ ਦੀਆਂ ਗੱਲਾਂ ਸੀ ਜਾਂ ਜਿਹੜੀਆਂ ਉਸ ਮੋਰਚੇ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਨੇ ਉਹ ਅਸੀਂ ਤੁਹਾਡੇ ਨਾਲ
ਸਾਂਝੀਆਂ ਕਰੀਆਂ ਨੇ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਫੂਲ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ ਤਾਂ ਚਿੱਠੀ ਦੇ ਵਿੱਚ ਅਜਿਹਾ ਕੀ ਲਿਖਿਆ ਗਿਆ ਸੀ ਜਿਹੜੀ ਚਿੱਠੀ ਇੰਨੀ ਵਾਇਰਲ ਹੋਈ, ਤੇ ਜੇਕਰ ਅਸੀਂ ਮੋਰਚੇ ਦੀ ਗੱਲ ਕਰੀਏ ਤਾਂ ਮੋਰਚੇ ਨੇ ਵੀ 2 ਫਾੜ ਕਰਨ ਤੇ ਚਿੱਠੀ ਦਾ ਇੱਕ ਰੋਲ ਰਿਹਾ ਸੀ ਉਸ ਵਕਤ। ਵੇਖੋ ਜੀ, ਚਿੱਠੀ ਦਾ ਵੈਸੇ ਉਹ ਤਾਂ ਬਹੁਤ ਇਹ ਚਿੱਠੀ ਵਾਇਰਲ ਹੋ ਚੁੱਕੀ ਹੈ। ਉਹਦੇ ਵਿੱਚ ਇਹਨਾਂ ਨੇ ਜਿਹੜੇ 3 ਕਾਨੂੰਨਾਂ ਤੇ ਵੀ ਸਮਝੌਤਾ ਕਰ ਲਿਆ ਸੀਗਾ, ਜਿਹਦੇ ਤੇ ਸਾਡਾ ਸ਼ੁਰੂ ਤੋਂ ਇਹ ਸਾਰੀਆਂ ਜਥੇਬੰਦੀਆਂ ਦਾ ਨਾਅਰਾ ਸੀਗਾ 3 ਕਾਨੂੰਨ ਚਕਨਾਚੂਰ, ਇਸ ਤੋਂ ਘੱਟ ਨਹੀਂ ਕੁਝ ਮਨਜ਼ੂਰ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਸਭ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ। ਉਹਨਾਂ ਨੇ ਇੱਕ ਨਹੀਂ ਖਹਿੜਾ ਛੁੱਟਦਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ, ਫਿਰ ਉਹ ਐਲਾਨ ਹੋ ਜਾਣਾ। ਜਦੋਂ ਮਾਹੌਲ ਚੇਂਜ ਹੋ ਗਿਆ, ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਵੀ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾਠੂ ਸਕਦੇ। ਇਹਨਾਂ ਨੇ 1 ਕਾਨੂੰਨ ਰਿਪੀਲ ਕਰ ਦਿਓ, 1 ਸੂਬਿਆਂ ਤੇ ਛੱਡ ਦਿਓ, 1 ਦੀ ਕਮੇਟੀ ਬਣਾ ਦਿਓ ਵੀ ਜੋ ਉਹ ਰੱਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਇੱਕ ਹਿਸਾਬ ਨਾਲ 2 ਕਾਨੂੰਨਾਂ ਨੂੰ ਜਿਉਂ ਦਾ ਤਿਉਂ ਛੱਡਣ ਦਾ ਚਿੱਠੀ 'ਚ ਵਾਅਦਾ ਕਰ ਲਿਆ ਸੀਗਾ, ਜਿਹੜੀ ਚਿੱਠੀ ਅਮਿਤ ਸ਼ਾਹ ਨੂੰ ਲਿਖੀ ਗਈ ਹੈ। ਅੱਛਾ ਵੀ ਇਹ ਐਲਾਨ ਕਰ ਦਿਓ, ਅਸੀਂ ਆਪੇ ਠਾ ਕੇ ਲੈ ਕੇ ਜਾਵਾਂਗੇ। ਅੱਛਾ, ਉਹ ਜਿਹੜੀ 8 ਨਵੰਬਰ ਨੂੰ ਰਾਜੇਵਾਲ ਹੋਰਾਂ ਨਾਲ ਡੱਲੇਵਾਲ ਹੋਰਾਂ ਦੀ ਮੀਟਿੰਗ ਹੋਈ ਆ 16 ਜਥੇਬੰਦੀਆਂ ਦੀ, ਉਹਦੇ ਵਿੱਚ ਉਹਨਾਂ ਨੇ ਇਹ ਵੀ ਕਹਿਤਾ ਵੀ ਅਸੀਂ ਅਮਿਤ ਸ਼ਾਹ ਨੂੰ ਇਹ ਵੀ ਕਹਿਤਾ ਵੀ ਕੁਝ ਜਥੇਬੰਦੀਆਂ ਤੇ ਖਾਸ ਕਰਕੇ ਜਿਹੜੀ 9 ਮੈਂਬਰੀ ਕਮੇਟੀ ਹੈ, ਤਾਲਮੇਲ ਕਮੇਟੀ, ਉਹਦੇ 'ਚੋਂ ਕੁਛ ਆਗੂ ਇਹ ਸਹਿਮਤ ਨਹੀਂ, ਪਰ ਵੱਡਾ ਹਿੱਸਾ ਸਹਿਮਤ ਹੈ, ਅਸੀਂ ਠਾ ਕੇ ਲੈ ਜਾਵਾਂਗੇ। ਉਹਦੇ ਵਿੱਚ ਡੱਲੇਵਾਲ ਨਹੀਂ ਸਹਿਮਤ, ਉਹਦੇ ਵਿੱਚ ਗੁਰਨਾਮ ਸਿੰਘ ਚੜੂਨੀ ਨਹੀਂ ਸਹਿਮਤ, ਤੇ ਗੁਰਨਾਮ ਸਿੰਘ ਚੜੂਨੀ ਦੇ ਨਾਲ ਜਿਹੜੀਆਂ ਸਹਿਮਤ ਜਥੇਬੰਦੀਆਂ ਉਹ ਨਹੀਂ ਸਹਿਮਤ, ਜਿਹਦੇ 'ਚ ਅਸੀਂ ਵੀ ਸੀਗੇ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀਗੀਆਂ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਸਭ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ। ਉਹਨਾਂ ਨੇ 1 ਨਹੀਂ ਖਹਿੜਾ ਛੁੱਟਦਾ ਸੀਗਾ। ਉਹ ਫਿਰ ਐਲਾਨ ਕਰਨ 'ਚ ਕਿਉਂ ਦੇਰੀ ਕੀਤੀ? ਉਹ ਐਲਾਨ ਦਾ ਹਜੇ ਪ੍ਰੋਸੈਸ ਚੱਲ ਹੀ ਰਿਹਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ ਵਾਲਾ, ਫਿਰ ਉਹ ਐਲਾਨ ਹੋ ਜਾਣਾ ਸੀ। ਇਹ ਨਵੰਬਰ 'ਚ ਇਹਨਾਂ ਨੇ ਤਰੀਕ ਵੀ ਐਗਜ਼ੈਕਟ ਤਰੀਕ ਹੈ, ਇਹਨਾਂ ਨੇ ਜਿਹੜੀ ਜਦੋਂ ਕਾਂਡ ਵਾਪਰਿਆ ਉਦੋਂ ਥੋੜ੍ਹੇ 15-20 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਹੀ ਉਹ ਲਿਖੀ ਹੋਈ ਹੈ। ਇਹਨੇ ਜਦੋਂ ਕਾਂਡ ਵਾਪਰ ਗਿਆ ਤਾਂ ਮਾਹੌਲ ਸਾਰਾ ਚੇਂਜ ਹੋ ਗਿਆ। 4 ਬੰਦੇ ਕਿਸਾਨ ਸ਼ਹੀਦ ਹੋ ਗਏ, 1 ਪੱਤਰਕਾਰ ਸ਼ਹੀਦ ਹੋ ਗਿਆ, ਇੱਧਰੋਂ ਕਰਨਾਲ ਵਾਲਾ ਲਾਠੀ ਚਾਰਜ ਹੋ ਗਿਆ ਸੀਗਾ, 1 ਕਿਸਾਨ ਉਹਦੇ 'ਚ ਸ਼ਹੀਦ ਹੋ ਗਿਆ ਸੀਗਾ। ਉਹ ਸਾਰਾ ਮਾਹੌਲ ਚੇਂਜ ਹੋ ਗਿਆ। ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਵੀ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ ਜਥੇਬੰਦੀਆਂ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾਠੂ ਸਕਦੇ। ਹੁਣ ਮਾਹੌਲ ਚੇਂਜ ਹੋ ਗਿਆ। ਜੇ ਤੁਸੀਂ ਤਾਂ ਸੋ ਪੈਣਗੇ। ਗੋਲੀ ਚੱਲੀ ਵੀ ਆ ਇੱਕ ਟਾਈਮ ਦੇ ਲਈ, ਜਦੋਂ 29 ਜਨਵਰੀ ਹੋਈ ਆ, 29 ਜਨਵਰੀ 2021 ਹੋਇਆ, ਤਾਂ ਉਦੋਂ ਗੋਲੀ ਦਾ ਵੀ ਇੱਕ ਤਰ੍ਹਾਂ ਦਾ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਗਏ ਨੇ। ਮਤਲਬ ਉਹਨਾਂ ਨੂੰ ਜਦੋਂ ਹੁਣ ਇਹ ਨਵੰਬਰ 'ਚ ਇਹਨਾਂ ਨੇ ਚਿੱਠੀ ਲਿਖੀ ਹੈ, ਜਾਂ ਉਦੋਂ ਹੋ ਗਿਆ ਸੀਗਾ ਵੀ ਹੁਣ ਲੋਕ ਆਹ ਤੁਹਾਡੇ ਐਲਾਨ ਨਾਲ ਉੱਠ ਖੜਨ, ਜਿਹੜਾ ਇਹਨਾਂ ਨੇ ਸਹਿਮਤੀ ਕੀਤੀ ਹੈ ਗੁਪਤ ਸਮਝੌਤੇ 'ਚ, ਇਹਦੇ ਨਾਲ ਨਹੀਂ ਉੱਠਣਗੇ। ਹੁਣ ਲੋਕ ਹੈ ਜਿਹੜੇ ਹੈਗੇ ਆ, ਜਿੰਨਾ ਗੁੱਸਾ ਵੱਧ ਗਿਆ, ਹੁਣ ਇਹ ਜਾਂ ਤਾਂ ਇਹਨਾਂ ਦੇ 3 ਕਾਨੂੰਨ ਰੱਦ ਕਰਨੇ ਪੈਣਗੇ ਤਾਂ ਉੱਠਣਗੇ, ਜਾਂ ਫਿਰ ਗੋਲੀ ਚਲਾ ਕੇ ਮਾਰ ਕੇ 100-150 ਬੰਦਾ। ਉਹ ਫਿਰ ਜਦੋਂ ਮੂਹਰੇ ਚੋਣਾਂ ਦਾ ਮਾਹੌਲ ਸੀਗਾ, ਇੱਕ ਚੋਣਾਂ ਦੇ ਆਪਣੀਆਂ ਪੰਜਾਬ ਦੀਆਂ ਚੋਣਾਂ ਸੀ, ਯੂਪੀ ਦੀਆਂ, ਉੱਤਰਾਖੰਡ ਦੀਆਂ, ਇਦੋਂ ਵੀ ਵੱਧ ਨਾ ਜਿਹੜਾ ਉਹਨਾਂ ਸਾਹਮਣੇ ਜਿਹੜਾ ਪ੍ਰੈਸ਼ਰ ਪਿਆ ਉਹਨਾਂ ਦਾ। ਇਹਨਾਂ ਨੇ ਤਾਂ ਗਦਾਰੀ ਕਰਤੀ ਸੀਗੀ। ਪਹਿਲਾਂ ਤਾਂ ਦੂਜੀਆਂ ਸਾਰਾ ਪੰਜਾਬ, ਉੱਥੇ ਸਾਰਾ ਪੰਜਾਬੀ ਭਾਈਚਾਰਾ ਸ਼ਾਮਲ ਹੋਇਆ। ਇਹਨਾਂ ਨੇ ਜ਼ੋਰ ਲਾਇਆ ਵੀ ਕੱਲੀਆਂ ਕਿਸਾਨ ਜਥੇਬੰਦੀਆਂ ਰਹਿਣ ਪੰਜਾਬੀ 'ਚ, ਭਾਈਚਾਰਾ ਜੇ ਭੱਜਦਾ ਤਾਂ ਭੱਜੇ, ਅਸੀਂ ਕਿਹੜਾ ਸੱਦਿਆ ਸੀ ਨੌਜਵਾਨਾਂ ਨੂੰ, ਇਹੋ ਜਿਹੇ ਬਿਆਨ ਦਿੰਦੇ ਰਹੇ। ਜਦੋਂ ਫਿਰ ਉਹ ਪਿੰਡ ਖਾਲੀ ਹੋ ਗਿਆ ਨਵੰਬਰ ਤੱਕ ਆ ਕੇ, ਬਹੁਤ ਗਿਣਤੀ ਰਹਿ ਗਈ ਸੀ ਸ਼ੁਰੂ ਨਾਲੋਂ। ਇਹ ਫਿਰ ਇਹਨਾਂ ਨੂੰ ਵੀ ਜਿੰਨਾ ਕੁ ਮਿਲਦਾ ਉਨਾ ਕੁ ਲੈ ਲਗੇ। ਮਤਲਬ ਪਹਿਲਾਂ ਤੋੜੋ ਉਹਨਾਂ ਨੂੰ, ਕਮਜ਼ੋਰ ਕਰੋ ਮੋਰਚੇ ਨੂੰ, ਮਗਰੋਂ ਫਿਰ ਮੰਗਾਂ ਛੱਡ ਕੇ ਸਮਝੌਤਾ ਕਰੋ। ਚੱਲ ਉਹ ਜਦੋਂ ਕੀ ਹੋਇਆ, ਇੱਕ ਉਹਨਾਂ ਨੂੰ ਸਾਰਾ ਭਾਈਚਾਰਾ ਇਕੱਠਾ ਹੋ ਗਿਆ। ਦੂਜੇ ਆਪਣਾ ਪੰਜਾਬੀ ਭਾਈਚਾਰਾ ਕਿ ਯੂਪੀ ਵਾਲੇ, ਹਰਿਆਣੇ ਵਾਲੇ, ਮੱਧ ਪ੍ਰਦੇਸ਼ ਵਾਲੇ, ਸਾਰੇ ਪੰਜਾਬੀ ਵੀ ਜਿਹੜੇ ਇਕੱਠੇ ਹੋ ਗਏ। ਮੋਦੀ ਪੰਜਾਬੀਆਂ ਨੂੰ ਇਸ ਸਟੇਜ ਤੇ, ਸਿੱਖਾਂ ਨੂੰ
ਨਹੀਂ ਉਹ ਟਾਰਗੇਟ ਕਰਨਾ ਚਾਹੁੰਦਾ ਸੀਗਾ। ਉਹ ਚਾਹੁੰਦਾ ਸੀ ਵੀ ਅਜੇ ਮੁਸਲਮਾਨ ਟਾਰਗੇਟ ਕੀਤੇ ਇਹਨੂੰ ਨਾਲ ਲੈ ਕੇ ਚੱਲ ਗਏ। ਸੋ ਸਾਰੇ ਜਿਹੜੇ ਫੈਕਟਰ ਹੈ ਜਿਹੜੇ ਪੰਜਾਬੀ ਭਾਈਚਾਰੇ ਸਿੱਖ ਭਾਈਚਾਰੇ ਦਾ ਸ਼ਾਮਲ ਹੋਣਾ, ਚੋਣਾਂ ਵਾਲਾ ਫੈਕਟਰ ਹੋਣਾ, ਲਖੀਮਪੁਰ ਵਾਲੇ ਕਾਂਡ ਤੇ ਕਰਨਾਲ ਵਾਲੇ ਕਾਂਡ ਤੇ ਲੋਕਾਂ ਦਾ ਗੁੱਸਾ ਵਧ ਜਾਣਾ, ਇਹਨਾਂ ਕਰਕੇ ਵੀ ਹੁਣ ਤਾਂ ਹੀ ਠਾਇਆ ਜਾ ਸਕਦਾ ਇਹਨਾਂ ਨੂੰ ਜੇ ਕਾਨੂੰਨ ਆਪਾਂ ਨੇ ਲੈਂਦੇ ਤਾਂ ਲੋਕਾਂ ਨੇ ਉੱਠਣਾ ਨਹੀਂ। ਇਸ ਕਰਕੇ ਚਿੱਠੀ 'ਚ ਤਾਂ ਇਹ ਸਮਝ ਲਓ ਵੀ ਇਹ ਲਿੱਦ ਕਰੇ ਆਏ ਸੀਗੇ। ਜਮਾ ਹੋ ਗਿਆ ਸਾਡਾ ਸਿਰ ਝੁਕਦਾ 700 ਜਿਹੜੇ ਕਿਸਾਨ ਸ਼ਹੀਦ ਹੋਏ ਆ ਜਾਂ ਜਿਹੜੇ ਲਖੀਮਪੁਰ 'ਚ ਹੋਏ ਆ, ਸਾਨੂੰ ਸਲੂਟ ਹੈ ਸਾਡਾ ਉਹਨਾਂ ਨੂੰ। ਉਹਨਾਂ ਕਰਕੇ ਇਹ ਮੋਰਚਾ ਜਿੱਤਿਆ ਗਿਆ। ਚਿੱਠੀ ਵਾਲਿਆਂ ਨੇ ਤਾਂ ਮੋਰਚਾ ਡੋਬਤਾ ਸੀਗਾ। ਅਗਲੀ ਹਾਂਜੀ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਅਸੀਂ ਗੱਲਬਾਤ ਪੂਰੀ ਮੋਰਚੇ ਦੀ ਜਿਹੜੀ ਤੁਹਾਡੇ ਸਾਹਮਣੇ ਇੱਕ ਵਾਰ ਫੇਰ ਰੱਖੀ ਆ ਸਰਜੀਤ ਫੂਲ ਦੇ ਰਾਹੀਂ। ਤਾਂ ਅਸੀਂ ਇੱਕ ਅਹਿਮ ਸਵਾਲ ਆ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ, ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਰੀਆਂ ਜਾਂਦੀਆਂ ਨੇ, ਬਕਾਇਦਾ ਨਾਮ ਲਏ ਜਾਂਦੇ ਨੇ, ਤਾਂ 3000 ਕਰੋੜ ਦੇ ਵਿੱਚ ਮੋਰਚਾ ਵੇਚਣ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ। ਤਾਂ ਉੱਥੋਂ ਇੱਕ ਸਵਾਲ ਨਿਕਲਦਾ ਜਿਹੜਾ ਸਵਾਲ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਫੂਲ ਸਾਹਿਬ, ਜਿਹੜਾ ਸਵਾਲ ਆ ਉਹ ਸਵਾਲ ਇਹ ਨਿਕਲਦਾ ਕਿ SKMB ਹੁਣ ਦੋ ਭਾਗਾਂ ਦੇ ਵਿੱਚ ਬਣਦਾ ਨਜ਼ਰ ਆ ਰਿਹਾ ਹੈਗਾ। ਵੰਡਿਆ ਗਿਆ। ਤੁਹਾਨੂੰ ਕੀ ਲੱਗਦਾ ਵੀ ਕਿਹੜਾ ਮੋਰਚਾ ਸਹੀ ਹੈਗਾ, ਕਿਹੜਾ SKM ਸਹੀ ਆ? ਦੇਖੋ ਜੀ, ਸਾਡੀ ਸ਼ੁਰੂ ਤੋਂ ਪੋਜੀਸ਼ਨ ਰਹੀ ਹੈ ਵੀ ਜਿਹੜਾ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜੇ ਗੁਰਦੁਆਰੇ ਦਾ ਗ੍ਰੰਥੀ ਜਾਂ ਗੁਰਦੁਆਰੇ ਦੀ ਕਮੇਟੀ ਮਾੜੀ ਹੋ ਜਾਏ, ਗੁਰਦੁਆਰਾ ਨਹੀਂ ਢਾਉਣਾ ਚਾਹੀਦਾ। ਮੋਰਚੇ ਨੂੰ, ਸੰਯੁਕਤ ਕਿਸਾਨ ਮੋਰਚੇ ਨੂੰ ਆਲ ਇੰਡੀਆ ਤੇ ਇਕਜੁੱਟ ਰੱਖਣਾ ਇਹ ਜ਼ਰੂਰੀ ਹੈ। ਜੇ ਹੁਣ ਇਹ ਮੋਰਚਾ ਦਫਾੜ ਹੁੰਦਾ ਤਾਂ ਇਹ ਸਿੱਧਮ ਸਿੱਧਾ ਸਰਕਾਰ ਦੇ ਪੱਖ 'ਚ ਜਾਊਗੀ ਗੱਲ। ਸਾਡੀ ਜਿਹੜੀ ਅੰਦੋਲਨ ਹੈ ਕਮਜ਼ੋਰ ਹੋਊਗਾ। ਇਹਦੇ ਵਿੱਚ ਜਿਹੜੀਆਂ ਕਮੇਟੀਆਂ ਆਗੂਆਂ ਨੇ ਮਾੜੇ ਕੰਮ ਕੀਤੇ ਨੇ ਜਾਂ ਕੋਈ ਵਿਸ਼ਵਾਸਘਾਤ ਕੀਤਾ, ਬਿਟਰੇ ਕੀਤਾ ਕਿਸਾਨ ਜਥੇਬੰਦੀਆਂ ਨਾਲ, ਫੰਡ ਦਾ ਹਿਸਾਬ ਨਹੀਂ ਦਿੱਤਾ, ਗੁਪਤ ਚਿੱਠੀਆਂ ਲਿਖੀਆਂ ਨੇ, ਸਮਝੌਤੇ ਕੀਤੇ ਆ। ਅਸੀਂ ਕਹਿੰਦੇ ਸੀਗੇ ਡੱਲੇਵਾਲ ਨਾਲ ਸਾਡੀ ਤਾਲਮੇਲ ਰਿਹਾ। ਇਹ ਡੱਲੇਵਾਲ ਦੀ ਅਗਵਾਈ 'ਚ ਤੇ ਜਿਹੜਾ ਦੂਜਾ ਤਾਲਮੇਲੀ ਕਮੇਟੀ ਮੈਂਬਰ ਹੈ ਸ਼ਿਵ ਕੁਮਾਰ ਕੱਕਾ, ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਨਵਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਾਇਆ। ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਅੱਡ ਬਣਾਉਣਾ ਤਾਂ ਉਹਨਾਂ ਦੇ ਪੱਖ 'ਚ ਜਾਊਗਾ ਜਿਨ੍ਹਾਂ ਨੇ ਗਲਤੀਆਂ ਕੀਤੀਆਂ। ਅੰਦਰ ਮੋਰਚੇ ਦੇ ਵਿੱਚ ਲੜਨ ਵਾਲੇ ਨਹੀਂ ਰਹਿਣਾ ਉਹਨਾਂ ਦਾ, ਜਾਂ ਜਿਹੜੀ ਲੜਨ ਵਾਲੀ ਧਿਰ ਹੈ, ਜਿਹੜੀ ਆਪਣੀ ਧਿਰ ਹੈ, ਜਿਹੜੀ ਓਪੋਜੀਸ਼ਨ ਧਿਰ ਕਹਿ ਲਓ, ਜਿਹੜੀ ਇਸ ਮੋਰਚੇ 'ਚ ਕਮਜ਼ੋਰ ਹੋਊਗੀ। ਉਹਨਾਂ ਨੇ ਆਪਦੀਆਂ ਕਹਿਣ ਦਾ ਭਾਵ ਉਹ ਇਲਾਜ ਨਹੀਂ ਹੋਣਾ ਉਹਨਾਂ ਦਾ, ਉਹਨਾਂ ਨੇ ਫੇਰ ਗਲਤੀਆਂ ਕਰਨੀਆਂ ਨੇ। ਸੋ ਇਹ ਕਰਕੇ ਅੰਦਰ ਲੜਾਈ ਦਿੱਤੀ ਜਾ, ਪਰ ਇਹਨਾਂ ਨੇ ਸਾਡੀ ਮੰਨੀ ਨਹੀਂ। ਹੁਣ ਸਾਨੂੰ ਸਮਝਦਾ ਵੀ ਜਿਹੜਾ ਸਾਡਾ ਹੈਗਾ ਵੀ ਜਿਹੜਾ ਇਹਨਾਂ ਨੇ SKM ਬਣਾਇਆ ਗਲਤ ਬਣਿਆ। ਇਹਦੇ ਨਾਲ ਜਿੱਡੀ ਸੰਯੁਕਤ ਸਮਾਜ ਮੋਰਚਾ ਜਿਹੜਾ ਬਣਾਇਆ ਸੀ ਚੋਣ ਵਾਲਾ, ਉਹਦੇ ਨਾਲ ਢਾਹ ਲੱਗੀ ਆ। ਉੱਡੀ ਜਿਹੜਾ ਇਹਨੇ ਡੱਲੇਵਾਲ ਦੀ ਅਗਵਾਈ 'ਚ ਅੱਡ ਸੰਯੁਕਤ ਮੋਰਚਾ ਬਣਿਆ, ਉਹਨੇ ਵੀ ਉੱਡੀ ਢਾਈ ਲਾਈ ਹੈ। ਹੁਣ ਇੱਕ ਜਿਹੜੀ ਦੂਜੀ ਗੱਲ ਹੈ, ਬਹੁਤ ਗਲਤ ਗੱਲ ਹੈ ਜਿਹੜੀ ਡੱਲੇਵਾਲ ਸਾਹਿਬ ਦੀ, ਵੀ ਉਹ ਕਹਿੰਦੇ ਵੀ ਸਾਡਾ ਮੋਰਚਾ ਗੈਰ ਸਿਆਸੀ ਹੈ। ਇਹ ਉਹੀ ਬੇਹੁਦਾ ਗੱਲ ਹੈ। ਗੈਰ ਪਾਰਟੀ ਕਹਿਣਾ ਠੀਕ ਹੈ, ਸਾਰਾ ਅੰਦੋਲਨ ਗੈਰ ਪਾਰਟੀ ਰਿਹਾ, ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਉਹਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਪੋਲੀਟੀਕਲ ਪਾਰਟੀਆਂ ਤੋਂ ਰਹਿਤ ਹੈ, ਗੈਰ ਪਾਰਟੀ ਵਾਲਾ ਮੋਰਚਾ ਹੈਗਾ। ਪਰ ਗੈਰ ਸਿਆਸੀ ਕਿਵੇਂ ਕਹਿ ਸਕਦੇ ਹਾਂ ਅਸੀਂ? ਵੇਖੋ, ਸਾਰੇ ਅੰਦੋਲਨ ਦੇ ਵਿੱਚ ਸ਼ਹੀਦ ਭਗਤ ਸਿੰਘ ਦੀਆਂ, ਕਰਤਾਰ ਸਿੰਘ ਸਰਾਭੇ ਦੀਆਂ, ਹੋਰ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਲੜਿਆ, ਉਹਨਾਂ ਦੀਆਂ ਅਸੀਂ ਉੱਥੇ ਪ੍ਰੋਗਰਾਮ ਮਨਾਉਂਦੇ ਰਹੇ ਹਾਂ। ਉਹਨਾਂ ਨੂੰ ਪ੍ਰੋਗਰਾਮ ਮਨਾਉਣ ਦਾ ਅਰਥ ਕੀ ਸੀਗਾ? ਵੀ ਜਿਹੜੀ ਉਹਨਾਂ ਦੀ ਸਿਆਸਤ ਹੈ, ਭਗਤ ਸਿੰਘ ਦੀ ਸਿਆਸਤ ਹੈ, ਕਰਤਾਰ ਸਿੰਘ ਸਰਾਭੇ ਦੀ ਸਿਆਸਤ ਹੈ, ਹੋਰ ਜਿਹੜੇ ਗਦਰੀ ਬਾਬੇ ਆ ਉਹਨਾਂ ਦੀ ਸਿਆਸਤ ਹੈ, ਉਹ ਅੱਗੇ ਵਧੇ ਤਾਂ ਕਿ ਜਿਹੜਾ ਸਾਡਾ ਦੇਸ਼ ਗੁਲਾਮ ਹੈ, ਨਵੀਂ ਕਿਸਮ ਦੇ ਬਸਤੀਵਾਦੀ ਅਧੀਨ ਗੁਲਾਮ ਹੈ, ਉਹ ਆਜ਼ਾਦ ਹੋਵੇ। ਇਹ ਕਹਿੰਦਾ ਜੀ ਗੈਰ ਸਿਆਸੀ ਹੈ। ਗੈਰ ਸਿਆਸੀ ਦਾ ਨਾਰਾ ਹੈਗਾ BJP ਤੇ RSS ਦਾ। ਉਹ ਕਹਿੰਦੇ ਵੀ ਦੇਸ਼ ਦੇ ਵਿੱਚ ਇੱਕੋ ਹੀ ਮੰਡੀ, ਇੱਕੋ ਹੀ ਭਾਸ਼ਾ, ਇੱਕੋ ਹੀ ਧਰਮ ਤੇ ਇੱਕੋ ਹੀ ਰਾਜਨੀਤੀ ਹੋਵੇ। ਉਹ ਰਾਜਨੀਤੀ ਸਿਰਫ RSS ਦੀ ਤੇ BJP ਦੀ, ਹੋਰ ਕੋਈ ਰਾਜਨੀਤੀ ਨਾ ਹੋਵੇ, ਹੋਰ ਸਾਰੇ ਗੈਰ ਸਿਆਸੀ ਹੋਣ। ਸੋ ਮੇਰੇ ਹਿਸਾਬ ਨਾਲ ਰਾਜੇ ਡੱਲੇਵਾਲ ਸਾਹਿਬ ਦਾ ਗੈਰ ਸਿਆਸੀ ਕਹਿਣਾ ਬਿਲਕੁਲ ਰਾਜਨੀਤੀ ਵਾਲੀ ਗੱਲ ਹੈ। ਹੋਰ ਕੋਈ ਰਾਜਨੀਤੀ ਨਾ ਹੋਵੇ, ਇੱਕੋ ਹੀ ਰਾਜਨੀਤਿਕ ਸੋਚ ਹੋਵੇ, ਬਿਲਕੁਲ ਉਹਦੇ ਇਹ ਪੱਖ 'ਚ ਜਾਂਦੀ ਹੈ। ਤੇ ਇਸ ਹਿਸਾਬ ਨਾਲ ਕਿਤੇ ਇਹ ਮਤਲਬ ਤਾਂ ਨਹੀਂ ਹੈਗਾ ਸਰਜੀਤ ਫੂਲ ਦਾ ਵੀ ਡੱਲੇਵਾਲ ਨਾਲ ਰਲਿਆ ਹੋਇਆ ਜਾਂ BJP ਨਾਲ ਰਲਿਆ ਹੋਇਆ? ਨਹੀਂ, ਅਸੀਂ ਐ ਨਹੀਂ ਕਹਿੰਦੇ ਵੀ ਮੋਦੀ ਨਾਲ ਰਲਿਆ ਹੋਇਆ। ਪਰ ਜੋ BJP ਦੀ ਤੇ RSS ਦੀ ਸੋਚ ਹੈ ਵੀ ਇੱਕੋ ਹੀ ਰਾਜਨੀਤੀ ਹੋਣੀ ਚਾਹੀਦੀ ਹੈ, ਬਾਕੀ ਸਾਰੀਆਂ ਰਾਜਨੀਤੀਆਂ, ਸਿਆਸਤਾਂ, ਸਿਆਸੀ ਸੋਚਾਂ ਖਤਮ ਹੋਣੀਆਂ ਚਾਹੀਦੀਆਂ ਨੇ। ਉਹ ਉਹਨਾਂ ਦੀ ਸਿਆਸਤ ਦੇ ਇਹਨਾਂ ਦਾ ਜਿਹੜਾ ਪੈਂਤੜਾ ਹੈਗਾ ਗੈਰ ਸਿਆਸੀ ਵਾਲਾ, ਸੰਯੁਕਤ ਸਮਾਜ ਆਪਣਾ ਜਿਹੜਾ ਕਿਸਾਨ ਮੋਰਚਾ ਗੈਰ ਸਿਆਸੀ, ਇਹ ਗੈਰ ਸਿਆਸੀ ਵਾਲੀ ਇਹਨਾਂ ਦੀ ਪੋਜੀਸ਼ਨ ਹੈ ਪੈਂਤੜਾ। ਇਹ ਬਿਲਕੁਲ ਉਹ ਜਿਹੜੀ ਮੋਦੀ ਤੇ RSS ਤੇ BJP ਦੀ ਇੱਕ ਸਿਆਸਤ ਵਾਲੀ
ਸੋਚ ਹੈ ਉਹਦੇ ਇਹ ਪੱਖ 'ਚ ਜਾਂਦਾ। ਅਸੀਂ ਨਹੀਂ ਕਹਿੰਦਾ ਵੀ ਇਹਨਾਂ ਦਾ ਮੋਦੀ ਨਾਲ ਕੋਈ ਤਾਲਮੇਲ ਹੋਊਗਾ। ਸੋ ਇਹਦਾ ਨੁਕਸਾਨ ਕਰਦਾ। ਅਸੀਂ ਹੁਣ ਵੀ ਕਹਿੰਦੇ ਆ, ਹੁਣ ਵੀ ਅਪੀਲ ਹੈ ਸਾਡੀ ਉਹਨਾਂ ਨੂੰ ਵੀ ਇਹ ਜਿਹੜਾ ਅੱਡ ਬਣਾਇਆ ਇਹਨੂੰ ਭੰਗ ਕਰਕੇ ਜਿਹੜਾ ਪਹਿਲਾਂ ਤੋਂ ਚੱਲਿਆ ਆ ਰਿਹਾ ਮੋਰਚਾ ਉਹਦੇ ਵਿੱਚ ਸਾਨੂੰ ਉਹਦਾ ਪਾਰਟ ਰਹਿ ਕੇ ਉਹਦੇ ਅੰਦਰ ਸਾਨੂੰ ਲੜਾਈ ਦੇਣੀ ਚਾਹੀਦੀ ਹੈ। ਵੱਖ ਮੋਰਚਾ ਨਹੀਂ ਬਣਾਉਣਾ ਚਾਹੀਦਾ। ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਸਾਂਝੀਆਂ ਕਰਵਾਈਆਂ ਨੇ ਕਿਸਾਨ ਆਗੂ ਸਰਜੀਤ ਸਿੰਘ ਫੂਲ ਦੀਆਂ, ਤਾਂ ਉਹ ਗੱਲਾਂ ਬਾਤਾਂ ਉਸ ਮੋਰਚੇ ਦੇ ਵਿੱਚੋਂ ਨਿਕਲੀਆਂ ਜਿਹੜਾ ਮੋਰਚਾ ਪਿਛਲੇ ਸਾਲ ਦੇ ਵਿੱਚ ਪੂਰਾ 1 ਸਾਲ ਤੋਂ ਉੱਪਰ ਦਾ ਜਿਹੜਾ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਲੋਕ ਲੜਦੇ ਰਹੇ, ਲੋਕ ਸੰਘਰਸ਼ ਕਰਦੇ ਰਹੇ। ਤੇ ਉਸ ਸੰਘਰਸ਼ ਦੇ ਵਿੱਚੋਂ ਪੂਰੇ 700 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਰੱਬ ਨੂੰ ਪਿਆਰੇ ਹੋ ਗਏ ਤੇ ਮਾਵਾਂ ਦੇ ਪੁੱਤ ਚਲੇ ਗਏ ਤੇ ਧੀਆਂ ਦੇ ਪਿਓ ਚਲੇ ਗਏ। ਉਡੀਕਦੀਆਂ ਰਹੀਆਂ ਤੇ ਅੱਜ ਵੀ ਉਡੀਕ ਕਰ ਰਹੀਆਂ ਨੇ ਤੇ ਉਹਨਾਂ ਨੂੰ ਇੱਕ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ ਬੇਸ਼ੱਕ। ਪਰ ਜਿਹੜਾ ਮੋਰਚਾ ਵਿਕਣ ਦੀਆਂ ਗੱਲਾਂ ਸੀ ਜਾਂ ਜਿਹੜੀਆਂ ਉਸ ਮੋਰਚੇ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਤਾਂ ਜੁੜੇ ਰਹਿਣਾ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਫੂਲ ਸਾਹਿਬ ਜੇ ਅਸੀਂ ਗੱਲ ਕਰਦੇ ਹਾਂ ਤਾਂ ਚਿੱਠੀ ਦੇ ਵਿੱਚ ਅਜਿਹਾ ਕੀ ਲਿਖਿਆ ਗਿਆ ਸੀ ਜਿਹੜੀ ਚਿੱਠੀ ਇੰਨੀ ਵਾਇਰਲ ਹੋਈ? ਤੇ ਜੇਕਰ ਅਸੀਂ ਮੋਰਚੇ ਦੀ ਗੱਲ ਕਰੀਏ ਤਾਂ ਮੋਰਚੇ ਨੇ ਵੀ 2 ਫਾੜ ਕਰਨ ਤੇ ਚਿੱਠੀ ਦਾ ਇੱਕ ਰੋਲ ਰਿਹਾ ਸੀ ਉਸ ਵਕਤ। ਵੇਖੋ ਚਿੱਠੀ ਦਾ ਵੈਸੇ ਉਹ ਤਾਂ ਬਹੁਤ ਇਹ ਚਿੱਠੀ ਵਾਇਰਲ ਹੋ ਚੁੱਕੀ ਹੈ। ਉਹਦੇ ਵਿੱਚ ਇਹਨਾਂ ਨੇ ਜਿਹੜੇ 3 ਕਾਨੂੰਨਾਂ ਤੇ ਵੀ ਸਮਝੌਤਾ ਕਰ ਲਿਆ ਸੀਗਾ ਜਿਹਦੇ ਤੇ ਸਾਡਾ ਸ਼ੁਰੂ ਤੋਂ ਇਹ ਸਾਰੀਆਂ ਜਥੇਬੰਦੀਆਂ ਦਾ ਨਾਅਰਾ ਸੀਗਾ 3 ਕਾਨੂੰਨ ਚਕਨਾਚੂਰ, ਇਸ ਤੋਂ ਘੱਟ ਨਹੀਂ ਕੁਝ ਮਨਜ਼ੂਰ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਸਭ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ। ਉਹਨਾਂ ਨੇ ਇੱਕ ਨਹੀਂ ਖਹਿੜਾ ਛੁੱਟਦਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ ਫਿਰ ਉਹ ਐਲਾਨ ਹੋ ਜਾਣਾ। ਜਦੋਂ ਮਾਹੌਲ ਚੇਂਜ ਹੋ ਗਿਆ ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਵੀ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾਠ ਹੋ ਸਕਦੇ। ਇਹਨਾਂ ਨੇ ਇੱਕ ਕਾਨੂੰਨ ਰਿਪੀਲ ਕਰ ਸੂਬਿਆਂ ਤੇ ਛੱਡ ਦਿਓ, ਇੱਕ ਦੀ ਕਮੇਟੀ ਬਣਾ ਦਿਓ ਵੀ ਜੋ ਉਹ ਰੱਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਇੱਕ ਹਿਸਾਬ ਨਾਲ 2 ਕਾਨੂੰਨਾਂ ਨੂੰ ਜਿਉਂ ਦਾ ਤਿਉਂ ਛੱਡਣ ਦਾ ਚਿੱਠੀ 'ਚ ਵਾਅਦਾ ਕਰ ਲਿਆ ਸੀਗਾ, ਜਿਹੜੀ ਚਿੱਠੀ ਅਮਿਤ ਸ਼ਾਹ ਨੂੰ ਲਿਖੀ ਗਈ ਹੈ। ਅੱਛਾ ਵੀ ਇਹ ਐਲਾਨ ਕਰ ਦਿਓ, ਅਸੀਂ ਆਪੇ ਠਾ ਕੇ ਲੈ ਕੇ ਜਾਵਾਂਗੇ। ਅੱਛਾ ਉਹ ਜਿਹੜੀ 8 ਨਵੰਬਰ ਨੂੰ ਰਾਜੇਵਾਲ ਹੋਰਾਂ ਨਾਲ ਡੱਲੇਵਾਲ ਹੋਰਾਂ ਦੀ ਮੀਟਿੰਗ ਹੋਈ ਆ 16 ਜਥੇਬੰਦੀਆਂ ਦੀ, ਉਹਦੇ ਵਿੱਚ ਉਹਨਾਂ ਨੇ ਇਹ ਵੀ ਕਹਿਤਾ ਵੀ ਅਸੀਂ ਅਮਿਤ ਸ਼ਾਹ ਨੂੰ ਇਹ ਵੀ ਕਹਿਤਾ ਵੀ ਕੁਝ ਜਥੇਬੰਦੀਆਂ ਤੇ ਖਾਸ ਕਰਕੇ ਜਿਹੜੀ 9 ਮੈਂਬਰੀ ਕਮੇਟੀ ਹੈ ਤਾਲਮੇਲ ਕਮੇਟੀ, ਉਹਦੇ 'ਚੋਂ ਕੁਛ ਆਗੂ ਇਹ ਸਹਿਮਤ ਨਹੀਂ ਪਰ ਵੱਡਾ ਹਿੱਸਾ ਸਹਿਮਤ ਹੈ, ਅਸੀਂ ਠਾ ਕੇ ਲੈ ਜਾਵਾਂਗੇ। ਰਾਜਿਆ ਉਹਦੇ ਵਿੱਚ ਡੱਲੇਵਾਲ ਨਹੀਂ ਸਹਿਮਤ, ਉਹਦੇ ਵਿੱਚ ਗੁਰਨਾਮ ਸਿੰਘ ਚੜੂਨੀ ਨਹੀਂ ਸਹਿਮਤ, ਤੇ ਗੁਰਨਾਮ ਸਿੰਘ ਚੜੂਨੀ ਦੇ ਨਾਲ ਜਿਹੜੀਆਂ ਸਹਿਮਤ ਜਥੇਬੰਦੀਆਂ ਉਹ ਨਹੀਂ ਸਹਿਮਤ ਜਿਹਦੇ 'ਚ ਅਸੀਂ ਵੀ ਸੀਗੇ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੀਗੀਆਂ। ਪਰ ਹੁਣ ਤੁਸੀਂ ਕਹੋਗੇ ਵੀ ਯਾਰ ਜਦੋਂ ਉਹਨਾਂ ਨੇ ਸਾਰਾ ਕੁਝ ਛੱਡ ਹੀ ਗਏ ਸੀ, 2 ਮੰਗਾਂ ਹੀ ਛੱਡਤੀਆਂ ਸੀਗੀਆਂ, ਫਿਰ ਉਹਨਾਂ ਨੇ ਮੋਦੀ ਨੇ ਐਲਾਨ ਕਰਨ 'ਚ ਕਿਉਂ ਦੇਰੀ? ਉਹਦੇ ਸਭ ਤੋਂ ਫਾਇਦੇ ਸੀਗਾ, ਹੁਣ 3 ਕਰਨੇ ਪਏ। ਉਹਨਾਂ ਨੇ ਇੱਕ ਨਹੀਂ ਖਹਿੜਾ ਛੁੱਟਦਾ ਸੀਗਾ। ਉਹ ਫਿਰ ਐਲਾਨ ਕਰਨ 'ਚ ਕਿਉਂ ਦੇਰੀ ਕੀਤੀ? ਉਹ ਐਲਾਨ ਦਾ ਹਜੇ ਪ੍ਰੋਸੈਸ ਚੱਲ ਹੀ ਰਿਹਾ ਸੀਗਾ। ਜੇ ਉਹ ਕਾਂਡ ਨਾ ਵਾਪਰਦਾ ਲਖੀਮਪੁਰ ਵਾਲਾ ਫਿਰ ਉਹ ਐਲਾਨ ਹੋ ਜਾਣਾ ਸੀਗਾ। ਇਹ ਨਵੰਬਰ 'ਚ ਇਹਨਾਂ ਨੇ ਤਰੀਕ ਵੀ ਐਗਜ਼ੈਕਟ ਤਰੀਕ ਹੈ, ਇਹਨਾਂ ਨੇ ਜਿਹੜੀ ਜਦੋਂ ਕਾਂਡ ਵਾਪਰਿਆ ਉਦੋਂ ਥੋੜ੍ਹੇ 15-20 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਹੀ ਉਹ ਲਿਖੀ ਹੋਈ ਹੈ। ਇਹਨੇ ਜਦੋਂ ਕਾਂਡ ਵਾਪਰ ਗਿਆ ਤਾਂ ਮਾਹੌਲ ਸਾਰਾ ਚੇਂਜ ਹੋ ਗਿਆ। 4 ਬੰਦੇ ਕਿਸਾਨ ਸ਼ਹੀਦ ਹੋ ਗਏ, 1 ਪੱਤਰਕਾਰ ਸ਼ਹੀਦ ਹੋ ਗਿਆ, ਇੱਧਰੋਂ ਕਰਨਾਲ ਵਾਲਾ ਲਾਠੀ ਚਾਰਜ ਹੋ ਗਿਆ ਸੀਗਾ, 1 ਕਿਸਾਨ ਉਹਦੇ 'ਚ ਸ਼ਹੀਦ ਹੋ ਗਿਆ ਸੀਗਾ। ਉਹ ਸਾਰਾ ਮਾਹੌਲ ਚੇਂਜ ਹੋ ਗਿਆ। ਜਦੋਂ ਮਾਹੌਲ ਚੇਂਜ ਹੋ ਗਿਆ ਫਿਰ ਉਹਨਾਂ ਨੂੰ ਥੱਲਿਓਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਉਹਦੇ ਕੋਲੇ ਗਈਆਂ ਵੀ ਹੁਣ ਤੁਸੀਂ ਜੇ ਆਹ ਐਲਾਨ ਕਰ ਵੀ ਦਿਓਗੇ ਨਾ, ਇਹ ਕਹਿਣਗੇ ਵੀ ਜਿਹੜੇ 4 ਆਗੂ ਜਥੇਬੰਦੀਆਂ ਠਾ ਕੇ ਲੈ ਜਾਣਗੇ, ਇਹ ਨਹੀਂ ਹੁਣ ਠਾਠ ਹੋ ਸਕਦੇ। ਹੁਣ ਮਾਹੌਲ ਚੇਂਜ ਹੋ ਗਿਆ। ਜੇ ਤੁਸੀਂ ਜਾਂ ਤਾਂ ਤੁਹਾਨੂੰ ਇੱਥੇ ਗੋਲੀ ਚਲਾ ਕੇ ਠਾਉਣੇ ਪੈਣਗੇ ਤੇ ਸਹਿਮਤੀ ਨਾਲ ਨਹੀਂ ਉੱਠਣਾ। ਹੁਣ ਕੋਈ ਗੋਲੀ ਚੱਲੀ ਵੀ ਆ ਇੱਕ ਟਾਈਮ ਦੇ ਲਈ, ਜਦੋਂ 29 ਜਨਵਰੀ ਹੋਈ ਆ, 29 ਜਨਵਰੀ 2021 ਹੋਇਆ ਤਾਂ ਉਦੋਂ ਗੋਲੀ ਦਾ ਵੀ ਇੱਕ ਤਰ੍ਹਾਂ ਦਾ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਗਏ ਨੇ। ਮਤਲਬ ਉਹਨਾਂ ਨੂੰ ਜਦੋਂ ਹੁਣ ਇਹ ਨਵੰਬਰ 'ਚ ਇਹਨਾਂ ਨੇ ਚਿੱਠੀ ਲਿਖੀ ਹੈ ਜਾਂ ਉਦੋਂ ਹੋ ਗਿਆ ਸੀਗਾ ਵੀ ਹੁਣ ਲੋਕ ਆਹ ਤੁਹਾਡੇ ਐਲਾਨ ਨਾਲ ਉੱਠ ਖੜਨ, ਜਿਹੜਾ ਇਹਨਾਂ ਨੇ ਸਹਿਮਤੀ ਕੀਤੀ ਹੈ ਗੁਪਤ ਸਮਝੌਤੇ 'ਚ, ਇਹਦੇ ਨਾਲ ਨਹੀਂ ਉੱਠਣਗੇ। ਹੁਣ ਲੋਕ ਹੈ ਜਿਹੜੇ ਹੈਗੇ ਆ, ਜਿੰਨਾ ਗੁੱਸਾ ਵੱਧ ਗਿਆ ਹੁਣ ਇਹ
ਜਾਂ ਤਾਂ ਇਹਨਾਂ ਦੇ ਤਿੰਨੇ ਕਾਨੂੰਨ ਰੱਦ ਕਰਨੇ ਪੈਣਗੇ ਤਾਂ ਉੱਠਣਗੇ, ਜਾਂ ਫਿਰ ਗੋਲੀ ਚਲਾ ਕੇ ਮਾਰ ਕੇ 100-150 ਬੰਦਾ। ਉਹ ਫਿਰ ਜਦੋਂ ਮੂਹਰੇ ਚੋਣਾਂ ਦਾ ਮਾਹੌਲ ਸੀਗਾ, ਇੱਕ ਚੋਣਾਂ ਦੇ ਆਪਣੀਆਂ ਪੰਜਾਬ ਦੀਆਂ ਚੋਣਾਂ ਸੀ, ਯੂਪੀ ਦੀਆਂ, ਉੱਤਰਾਖੰਡ ਦੀਆਂ, ਇਦੋਂ ਵੀ ਵੱਧ ਨਾ ਜਿਹੜਾ ਉਹਨਾਂ ਸਾਹਮਣੇ ਜਿਹੜਾ ਪ੍ਰੈਸ਼ਰ ਪਿਆ ਉਹਨਾਂ ਦਾ, ਇਹਨਾਂ ਨੇ ਤਾਂ ਗਦਾਰੀ ਕਰਤੀ ਸੀਗੀ। ਪਹਿਲਾਂ ਤਾਂ ਦੂਜੀਆਂ ਸਾਰਾ ਪੰਜਾਬ, ਉੱਥੇ ਸਾਰਾ ਪੰਜਾਬੀ ਭਾਈਚਾਰਾ ਸ਼ਾਮਲ ਹੋਇਆ। ਇਹਨਾਂ ਨੇ ਜ਼ੋਰ ਲਾਇਆ ਵੀ ਕੱਲੀਆਂ ਕਿਸਾਨ ਜਥੇਬੰਦੀਆਂ ਰਹਿਣ ਪੰਜਾਬੀ 'ਚ, ਭਾਈਚਾਰਾ ਜੇ ਭੱਜਦਾ ਤਾਂ ਭੱਜੇ, ਅਸੀਂ ਕਿਹੜਾ ਸੱਦਿਆ ਸੀ ਨੌਜਵਾਨਾਂ ਨੂੰ, ਇਹੋ ਜਿਹੇ ਬਿਆਨ ਦਿੰਦੇ ਰਹੇ। ਜਦੋਂ ਫਿਰ ਉਹ ਪਿੰਡ ਖਾਲੀ ਹੋ ਗਿਆ ਨਵੰਬਰ ਤੱਕ ਆ ਕੇ, ਬਹੁਤ ਗਿਣਤੀ ਘਟ ਗਈ ਸੀ, 10ਵਾਂ ਹਿੱਸਾ ਗਿਣਤੀ ਰਹਿ ਗਈ ਸੀ ਸ਼ੁਰੂ ਨਾਲੋਂ। ਇਹ ਫਿਰ ਇਹਨਾਂ ਨੂੰ ਆਏਗਾ ਵੀ ਜਿੰਨਾ ਕੁ ਮਿਲਦਾ ਉਨਾ ਕੁ ਲੈ ਲਗੇ। ਮਤਲਬ ਪਹਿਲਾਂ ਤੋੜੋ ਉਹਨਾਂ ਨੂੰ, ਕਮਜ਼ੋਰ ਕਰੋ ਮੋਰਚੇ ਨੂੰ, ਮਗਰੋਂ ਫਿਰ ਮੰਗਾਂ ਛੱਡ ਕੇ ਸਮਝੌਤਾ ਕਰੋ। ਚੱਲ ਉਹ ਜਦੋਂ ਕੀ ਹੋਇਆ, ਇੱਕ ਉਹਨਾਂ ਨੂੰ ਐਸੀ ਵੀ ਜਿਹੜਾ ਪੰਜਾਬੀ ਸਾਰਾ ਭਾਈਚਾਰਾ ਇਕੱਠਾ ਹੋ ਗਿਆ, ਦੂਜੇ ਆਪਣਾ ਪੰਜਾਬੀ ਭਾਈਚਾਰਾ ਕਿ ਯੂਪੀ ਵਾਲੇ, ਹਰਿਆਣੇ ਵਾਲੇ, ਮੱਧ ਪ੍ਰਦੇਸ਼ ਵਾਲੇ, ਸਾਰੇ ਪੰਜਾਬੀ ਵੀ ਜਿਹੜੇ ਇਕੱਠੇ ਹੋ ਗਏ। ਮੋਦੀ ਪੰਜਾਬੀਆਂ ਨੂੰ ਇਸ ਸਟੇਜ ਤੇ, ਸਿੱਖਾਂ ਨੂੰ ਨਹੀਂ ਉਹ ਟਾਰਗੇਟ ਕਰਨਾ ਚਾਹੁੰਦਾ ਸੀਗਾ। ਉਹ ਚਾਹੁੰਦਾ ਸੀ ਵੀ ਅਜੇ ਮੁਸਲਮਾਨ ਟਾਰਗੇਟ ਕੀਤੇ, ਇਹਨੂੰ ਨਾਲ ਲੈ ਕੇ ਚੱਲ ਗਏ। ਸੋ ਸਾਰੇ ਜਿਹੜੇ ਫੈਕਟਰ ਹੈ, ਜਿਹੜੇ ਪੰਜਾਬੀ ਭਾਈਚਾਰੇ, ਸਿੱਖ ਭਾਈਚਾਰੇ ਦਾ ਸ਼ਾਮਲ ਹੋਣਾ, ਚੋਣਾਂ ਵਾਲਾ ਫੈਕਟਰ ਹੋਣਾ, ਲਖੀਮਪੁਰ ਵਾਲੇ ਕਾਂਡ ਤੇ ਕਰਨਾਲ ਵਾਲੇ ਕਾਂਡ ਤੇ ਲੋਕਾਂ ਦਾ ਗੁੱਸਾ ਵਧ ਜਾਣਾ, ਇਹਨਾਂ ਕਰਕੇ ਉਹਨਾਂ ਦੀ ਬਣੀ ਮਜਬੂਰੀ ਵੀ ਹੁਣ ਤਾਂ ਹੀ ਠਾਇਆ ਜਾ ਸਕਦਾ ਇਹਨਾਂ ਨੂੰ ਜੇ ਕਾਨੂੰਨ ਆਪਾਂ ਵਾਪਸ ਲੈਂਦੇ। ਜੇ ਕਾਨੂੰਨ ਵਾਪਸ ਨਹੀਂ ਲੈਂਦੇ ਤਾਂ ਲੋਕਾਂ ਨੇ ਉੱਠਣਾ ਨਹੀਂ। ਇਸ ਕਰਕੇ ਚਿੱਠੀ 'ਚ ਤਾਂ ਇਹ ਸਮਝ ਲਓ ਵੀ ਇਹ ਲਿੱਦ ਕਰੇ ਆਏ ਸੀਗੇ ਜਮਾ। ਜੇ ਹੋ ਗਿਆ ਸਾਡਾ ਸਿਰ ਝੁਕਦਾ, 700 ਜਿਹੜੇ ਕਿਸਾਨ ਸ਼ਹੀਦ ਹੋਏ ਆ ਜਾਂ ਜਿਹੜੇ ਲਖੀਮਪੁਰ 'ਚ ਹੋਏ ਆ, ਸਾਨੂੰ ਸਲੂਟ ਹੈ ਸਾਡਾ ਉਹਨਾਂ ਨੂੰ। ਉਹਨਾਂ ਕਰਕੇ ਇਹ ਮੋਰਚਾ ਜਿੱਤਿਆ ਗਿਆ। ਚਿੱਠੀ ਵਾਲਿਆਂ ਨੇ ਤਾਂ ਮੋਰਚਾ ਡੋਬਤਾ ਸੀਗਾ। ਅਗਲੀ ਹਾਂਜੀ, ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਅਸੀਂ ਗੱਲਬਾਤ ਪੂਰੀ ਮੋਰਚੇ ਦੀ ਜਿਹੜੀ ਤੁਹਾਡੇ ਸਾਹਮਣੇ ਇੱਕ ਵਾਰ ਫੇਰ ਰੱਖੀ ਆ ਸਰਜੀਤ ਫੂਲ ਦੇ ਰਾਹੀਂ। ਤਾਂ ਅਸੀਂ ਇੱਕ ਅਹਿਮ ਸਵਾਲ ਆ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ, ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਰੀਆਂ ਜਾਂਦੀਆਂ ਨੇ, ਬਕਾਇਦਾ ਨਾਮ ਲਏ ਜਾਂਦੇ ਨੇ, ਤਾਂ 3000 ਕਰੋੜ ਦੇ ਵਿੱਚ ਮੋਰਚਾ ਵੇਚਣ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ। ਤਾਂ ਉੱਥੋਂ ਇੱਕ ਸਵਾਲ ਨਿਕਲਦਾ, ਜਿਹੜਾ ਸਵਾਲ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਫੂਲ ਸਾਹਿਬ, ਜਿਹੜਾ ਸਵਾਲ ਆ ਉਹ ਸਵਾਲ ਇਹ ਨਿਕਲਦਾ ਕਿ SKMB ਹੁਣ ਦੋ ਭਾਗਾਂ ਦੇ ਵਿੱਚ ਬਣਦਾ ਨਜ਼ਰ ਆ ਰਿਹਾ ਹੈਗਾ। ਵੰਡਿਆ ਗਿਆ। ਤੁਹਾਨੂੰ ਕੀ ਲੱਗਦਾ ਵੀ ਕਿਹੜਾ ਮੋਰਚਾ ਸਹੀ ਹੈਗਾ, ਕਿਹੜਾ SKM ਸਹੀ ਆ? ਦੇਖੋ ਜੀ, ਸਾਡੀ ਸ਼ੁਰੂ ਤੋਂ ਪੋਜੀਸ਼ਨ ਰਹੀ ਹੈ ਵੀ ਜਿਹੜਾ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜੇ ਗੁਰਦੁਆਰੇ ਦਾ ਗ੍ਰੰਥੀ ਜਾਂ ਗੁਰਦੁਆਰੇ ਦੀ ਕਮੇਟੀ ਮਾੜੀ ਹੋ ਜਾਏ, ਗੁਰਦੁਆਰਾ ਨਹੀਂ ਢਾਉਣਾ ਚਾਹੀਦਾ। ਮੋਰਚੇ ਨੂੰ, ਸੰਯੁਕਤ ਕਿਸਾਨ ਮੋਰਚੇ ਨੂੰ ਆਲ ਇੰਡੀਆ ਤੇ ਇਕਜੁੱਟ ਰੱਖਣਾ ਇਹ ਜ਼ਰੂਰੀ ਹੈ। ਜੇ ਹੁਣ ਇਹ ਮੋਰਚਾ ਦਫਾੜ ਹੁੰਦਾ ਤਾਂ ਇਹ ਸਿੱਧਾ ਸਰਕਾਰ ਦੇ ਪੱਖ 'ਚ ਜਾਊਗੀ ਗੱਲ। ਸਾਡੀ ਜਿਹੜੀ ਅੰਦੋਲਨ ਹੈ ਕਮਜ਼ੋਰ ਹੋਊਗਾ। ਇਹਦੇ ਵਿੱਚ ਜਿਹੜੀਆਂ ਕਮੇਟੀਆਂ, ਆਗੂਆਂ ਨੇ ਮਾੜੇ ਕੰਮ ਕੀਤੇ ਨੇ ਜਾਂ ਕੋਈ ਵਿਸ਼ਵਾਸਘਾਤ ਕੀਤਾ, ਬਟਰੇ ਕੀਤਾ ਕਿਸਾਨ ਜਥੇਬੰਦੀਆਂ ਨਾਲ, ਫੰਡ ਦਾ ਹਿਸਾਬ ਨਹੀਂ ਦਿੱਤਾ, ਗੁਪਤ ਚਿੱਠੀਆਂ ਲਿਖੀਆਂ ਨੇ, ਸਮਝੌਤੇ ਕੀਤੇ ਆ। ਅਸੀਂ ਕਹਿੰਦੇ ਸੀਗੇ ਡੱਲੇਵਾਲ ਨਾਲ ਸਾਡੀ ਤਾਲਮੇਲ ਰਿਹਾ। ਇਹ ਡੱਲੇਵਾਲ ਦੀ ਅਗਵਾਈ 'ਤੇ ਜਿਹੜਾ ਦੂਜਾ ਤਾਲਮੇਲੀ ਕਮੇਟੀ ਮੈਂਬਰ ਹੈ ਸ਼ਿਵ ਕੁਮਾਰ ਕੱਕਾ, ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਨਵਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਾਇਆ। ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਅੱਡ ਬਣਾਉਣਾ ਤਾਂ ਉਹਨਾਂ ਦੇ ਪੱਖ 'ਚ ਜਾਊਗਾ ਜਿਨ੍ਹਾਂ ਨੇ ਗਲਤੀਆਂ ਕੀਤੀਆਂ। ਅੰਦਰ ਮੋਰਚੇ ਦੇ ਵਿੱਚ ਲੜਨ ਵਾਲੇ ਨਹੀਂ ਰਹਿਣਾ ਉਹਨਾਂ ਦਾ, ਜਾਂ ਜਿਹੜੀ ਲੜਨ ਵਾਲੀ ਧਿਰ ਹੈ, ਜਿਹੜੀ ਆਪਣੀ ਧਿਰ ਹੈ, ਜਿਹੜੀ ਓਪੋਜੀਸ਼ਨ ਧਿਰ ਕਹਿ ਲਓ, ਜਿਹੜੀ ਇਸ ਮੋਰਚੇ 'ਚੋਂ ਕਮਜ਼ੋਰ ਹੋਊਗੀ, ਉਹਨਾਂ ਨੇ ਆਪਦੀਆਂ ਕਹਿਣ ਦਾ ਭਾਵ ਉਹ ਇਲਾਜ ਨਹੀਂ ਹੋਣਾ ਉਹਨਾਂ ਦਾ, ਉਹਨਾਂ ਨੇ ਫੇਰ ਗਲਤੀਆਂ ਕਰਨੀਆਂ ਨੇ। ਸੋ ਇਹ ਕਰਕੇ ਅੰਦਰ ਲੜਾਈ ਦਿੱਤੀ ਜਾ, ਪਰ ਇਹਨਾਂ ਨੇ ਸਾਡੀ ਮੰਨੀ ਨਹੀਂ। ਹੁਣ ਸਾਨੂੰ ਸਮਝਦਾ ਵੀ ਜਿਹੜਾ ਸਾਡਾ ਹੈਗਾ ਵੀ ਜਿਹੜਾ ਇਹਨਾਂ ਨੇ SKM ਬਣਾਇਆ ਗਲਤ ਬਣਿਆ। ਇਹਦੇ ਨਾਲ ਜਿੱਡੀ ਸੰਯੁਕਤ ਸਮਾਜ ਮੋਰਚਾ ਜਿਹੜਾ ਬਣਾਇਆ ਸੀ ਚੋਣ ਵਾਲਾ, ਉਹਦੇ ਨਾਲ ਢਾਹ ਲੱਗੀ ਆ। ਉੱਡੀ ਜਿਹੜਾ ਇਹਨੇ ਡੱਲੇਵਾਲ ਦੀ ਅਗਵਾਈ 'ਚ ਅੱਡ ਸੰਯੁਕਤ ਮੋਰਚਾ ਬਣਿਆ, ਉਹਨੇ ਵੀ ਉੱਡੀ ਢਾਈ ਲਾਈ ਹੈ। ਹੁਣ ਇੱਕ ਜਿਹੜੀ ਦੂਜੀ ਗੱਲ ਹੈ, ਬਹੁਤ ਗਲਤ ਗੱਲ ਹੈ ਜਿਹੜੀ ਡੱਲੇਵਾਲ ਸਾਹਿਬ ਦੀ, ਵੀ ਉਹ ਕਹਿੰਦੇ ਵੀ ਸਾਡਾ ਮੋਰਚਾ ਗੈਰ ਸਿਆਸੀ ਹੈ। ਇਹ ਉਹੀ ਬੇਹੁਦਾ ਗੱਲ ਹੈ। ਗੈਰ ਪਾਰਟੀ ਕਹਿਣਾ ਠੀਕ ਹੈ, ਸਾਰਾ ਅੰਦੋਲਨ ਗੈਰ ਪਾਰਟੀ ਰਿਹਾ, ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਉਹਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਪੋਲੀਟੀਕਲ ਪਾਰਟੀਆਂ ਤੋਂ ਰਹਿਤ ਹੈ, ਗੈਰ ਪਾਰਟੀ ਵਾਲਾ ਮੋਰਚਾ ਹੈਗਾ। ਪਰ ਗੈਰ ਸਿਆਸੀ ਕਿਵੇਂ ਕਹਿ ਸਕਦੇ ਹਾਂ? ਅਸੀਂ ਵੇਖੋ ਸਾਰੇ ਅੰਦੋਲਨ ਦੇ ਵਿੱਚ ਸ਼ਹੀਦ ਭਗਤ ਸਿੰਘ ਦੀਆਂ, ਕਰਤਾਰ ਸਿੰਘ ਸਰਾਭੇ ਦੀਆਂ, ਹੋਰ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਲੜਿਆ, ਉਹਨਾਂ ਦੀਆਂ ਅਸੀਂ ਉੱਥੇ ਪ੍ਰੋਗਰਾਮ ਮਨਾਉਂਦੇ ਰਹੇ ਹਾਂ। ਉਹਨਾਂ ਨੂੰ ਪ੍ਰੋਗਰਾਮ ਮਨਾਉਣ ਦਾ ਅਰਥ ਕੀ ਸੀਗਾ? ਵੀ ਜਿਹੜੀ ਉਹਨਾਂ ਦੀ ਸਿਆਸਤ ਹੈ, ਭਗਤ ਸਿੰਘ ਦੀ ਸਿਆਸਤ ਹੈ, ਕਰਤਾਰ ਸਿੰਘ ਸਰਾਭੇ ਦੀ ਸਿਆਸਤ ਹੈ, ਹੋਰ ਜਿਹੜੇ ਗਦਰੀ ਬਾਬੇ ਆ ਉਹਨਾਂ ਦੀ ਸਿਆਸਤ ਹੈ, ਉਹ ਅੱਗੇ ਵਧੇ ਤਾਂ ਕਿ ਜਿਹੜਾ ਸਾਡਾ ਦੇਸ਼ ਗੁਲਾਮ ਹੈ, ਨਵੀਂ ਕਿਸਮ ਦੇ ਬਸਤੀਵਾਦੀ ਅਧੀਨ ਗੁਲਾਮ ਹੈ, ਉਹ ਆਜ਼ਾਦ ਹੋਵੇ। ਇਹ ਕਹਿੰਦਾ ਜੀ ਗੈਰ ਸਿਆਸੀ ਹੈ। ਗੈਰ ਸਿਆਸੀ ਦਾ ਨਾਰਾ ਹੈਗਾ BJP ਤੇ RSS ਦਾ। ਉਹ ਕਹਿੰਦੇ ਵੀ ਦੇਸ਼ ਦੇ ਵਿੱਚ ਇੱਕੋ ਹੀ ਮੰਡੀ, ਇੱਕੋ ਹੀ ਭਾਸ਼ਾ, ਇੱਕੋ ਹੀ ਧਰਮ ਤੇ ਇੱਕੋ ਹੀ ਰਾਜਨੀਤੀ ਹੋਵੇ। ਉਹ ਰਾਜਨੀਤੀ ਸਿਰਫ
RSS ਦੀ ਤੇ BJP ਦੀ, ਹੋਰ ਕੋਈ ਰਾਜਨੀਤੀ ਨਾ ਹੋਵੇ, ਹੋਰ ਸਾਰੇ ਗੈਰ ਸਿਆਸੀ ਹੋਣ। ਸੋ ਮੇਰੇ ਹਿਸਾਬ ਨਾਲ ਰਾਜੇ ਡੱਲੇਵਾਲ ਸਾਹਿਬ ਦਾ ਗੈਰ ਸਿਆਸੀ ਕਹਿਣਾ ਬਿਲਕੁਲ ਉਹ ਜਿਹੜੀ ਉਹਨਾਂ ਦੀ ਇੱਕੋ ਰਾਜਨੀਤੀ ਵਾਲੀ ਗੱਲ ਹੈ, ਹੋਰ ਕੋਈ ਰਾਜਨੀਤੀ ਨਾ ਹੋਵੇ, ਇੱਕੋ ਹੀ ਰਾਜਨੀਤਿਕ ਸੋਚ